जिन्ने भी जिथे भी मैं बोलिया उत्थे सब जगह ते बोल के आया, तकरीबन हर जगह ते बोल के आया कि भगत सिंह साडा हीरो नहीं है, साडा हीरो करतार सिंह सराभा है, साडा हीरो शहीद उधम सिंह है। भगत सिंह दे दादा जी जिहड़े सीगे महाशय अर्जन सिंह उन्हां दा नाम सीगा। महाशय इसलिए क्योंकि कट्टड़ आर्य समाजी सीगे। वैसे उन्होंने पहला अमृत भी छकिया सीगा एक बारी ते फिर बाद चों जनेऊ पा लिया सी। वो कट्टड़ आर्य समाजी सीगे, एंटी सिख सीगे। गुरु ग्रंथ साहब बारे, गुरबाणी बारे, गुरु गोबिंद सिंह बारे इन्होंने बहुत गलत भी बोलिया होया, किताबां भी इन्होंने लिखियां, ये सब किया। ते इन्हां दे बच्चे अगे जिहड़े सीगे फिर उन्हां दा पोता जो भगत सिंह, सारे कट्टड़ आर्य समाजी सीगे। पंजाब नाल सिੱਖੀ ਨਾਲ इन्हां नूं कोई मतलब नहीं सीगा। सत श्री अकाल जी। ਅੱਜ ਸਭ ਨਾਲੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੀ। ਤੇ 2-3 ਦਿਨ ਮੈਂ ਜਿੱਦਣ ਮਾਨ ਸਾਹਿਬ ਦਾ ਇਲੈਕਸ਼ਨ ਦਾ ਰਿਜ਼ਲਟ ਸੀਗਾ ਉਸ ਤੋਂ ਪਹਿਲਾਂ ਹੀ ਮੈਂ ਬੰਬੇ ਚਲਾ ਗਿਆ ਸੀਗਾ, ਕੁਝ ਕੰਮ ਸੀ। ਤੇ 3 ਦਿਨ ਪਹਿਲਾਂ ਮੈਂ ਬੰਬੇ ਤੋਂ ਚੱਲਿਆ ਸੀਗਾ ਤੇ ਬਾਈ ਕਾਰ ਮੈਂ ਆਇਆ ਪੰਜਾਬ ਤੇ 33 ਘੰਟੇ ਮੈਨੂੰ ਲੱਗੇ ਆਉਂਦੇ ਹੋਏ, ਇਕੱਲਾ ਹੀ ਸੀਗਾ ਤੇ ਥਕਾਨ ਬਹੁਤ ਹੋ ਗਈ ਸੀ। ਕੱਲ ਵੈਸੇ ਮੈਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਕਲੀਅਰਲੀ ਬੋਲਿਆ ਸੀਗਾ ਕਿ 47 ਤੋਂ ਬਾਅਦ ਵਾਲੇ ਜਿਹੜੇ ਸ਼ਹੀਦ ਨੇ ਸਾਡੇ ਪੰਜਾਬ ਦੇ, ਉਹਨਾਂ ਨੂੰ ਅੱਤਵਾਦੀ ਕਹਿਣਾ, ਇਸ ਦੀ ਮੈਂ ਖਿਲਾਫਤ ਕਰਦਾ, ਇਸ ਨੂੰ ਇਹਦੀ ਨਿੰਦਾ ਕਰਦਾ। ਲੇਕਿਨ ਆਈਟੀ ਸੈੱਲ ਇਹਨੂੰ ਜਾਣ-ਬੁੱਝ ਕੇ ਮੁੱਦੇ ਨੂੰ ਕਿਤੇ ਹੋਰ ਲੈ ਜਾਣਾ ਹੁੰਦਾ ਤੇ ਉਹ ਲੈ ਕੇ ਜਾ ਰਿਹਾ। ਇਹ ਉਹੀ ਆਈਟੀ ਸੈੱਲ ਨੇ ਜਿਹੜੇ ਪੰਜਾਬ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, ਐਨਆਰਆਈਜ਼ ਦਾ ਪੈਸਾ ਖਾਣਾ ਚਾਹੁੰਦੇ ਆ। ਖੈਰ ਇਹਨਾਂ ਨੂੰ ਲੱਗੇ ਰਹਿਣ ਦਿਓ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ। ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ ਹੋਰ। ਹਾਲਾਂਕਿ ਮੈਂ ਕੈਨੇਡਾ ਦੇ ਸਾਰੇ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ हर जगह ते बोल के आया कि भगत सिंह साडा हीरो नहीं है, साडा हीरो करतार सिंह सराभा है, साडा हीरो शहीद उधम सिंह है। ते हुणे संगरूर दे इलैक्शनां विच भी जिथे भी मैं बोल रहा सीगा उत्थे भी तकरीबन सारी जगह ते ये वाली गल बोल रहा सीगा कि भगत सिंह साडा हीरो नहीं हैगा, पंजाब दा हीरो नहीं हैगा। ये क्यों बोलिया? अज कल जो कुछ ये चलदा पिया इस दे लई पहलां तां भगत सिंह दा जिहड़ा पिछोकड़ आ उस दे उत्ते गल कर लईए। भगत सिंह ਦੇ ਦਾਦਾ ਜੀ ਜਿਹੜੇ ਸੀਗੇ महाशय अर्जन सिंह ਉਹਨਾਂ ਦਾ ਨਾਮ ਸੀਗਾ। महाशय ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਸਮਾਜ ਦੇ ਚੀਫ ਸੀਗੇ, ਕਹਿ ਲਓ ਤੁਸੀਂ ਪੰਜਾਬ ਦੇ। ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ, ਲਾਹੌਰ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ। ਇਹ ਸਾਰਾ ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ, ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ ਸਰ ਛੋਟੂ ਰਾਮ, ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ ਉਹ ਇਸ ਦੀ ਹਿਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀ ਚਾਰਜ ਹੋਇਆ, ਜਿਸ ਤਰ੍ਹਾਂ ਦੱਸਿਆ ਜਾਂਦਾ। ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ। ਔਰ ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ।
ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰ ਦੇ ਵਿੱਚ ਉਸ ਸਮੇਂ ਦੇ, ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ, ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਸੀਗਾ ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ, ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ, ਤੇ ਉਹ ਕਸਮ ਖਾਧੀ ਗਈ ਕਿ ਅਸੀਂ ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ ਯੂਪੀ ਤੋਂ ਉਹ ਵੀ ਲਾਹੌਰ ਆਏ, ਉਹਨਾਂ ਕੋਲ ਰਿਵਾਲਵਰ ਸੀਗੀ ਤੇ ਉਸ ਦੇ ਨਾਲ ਉਹਨਾਂ ਨੇ ਜਦੋਂ ਦਿਨ ਮੁਕਰਰ ਹੋਇਆ ਉਸ ਦਿਨ ਭਗਤ ਸਿੰਘ ਨੇ ਪਛਾਣਨਾ ਸੀ, ਭਗਤ ਸਿੰਘ ਨੇ ਗਲਤ ਪਛਾਣ ਲਿਆ ਜਾਂ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਂਡਰਸ ਹੈਗਾ, ਇਹ ਸਕਾਟ ਨਹੀਂ ਹੈਗਾ, ਲੇਕਿਨ ਇਸ ਲਈ ਮਾਰ ਦਿੱਤਾ ਕਿ ਚਲੋ ਇਹ ਵੀ ਤੇ ਗੋਰਾ ਹੀ ਹੈ, ਜਦਕਿ ਇਹ ਲੌਜਿਕ ਵੀ ਬਹੁਤ ਗਲਤ ਲੌਜਿਕ ਹੈ। ਅਗਰ ਇਹ ਲੌਜਿਕ ਸਹੀ ਹੈ ਕਿ ਚਲੋ ਇਹਨੂੰ ਮਾਰ ਦਿਓ ਕਿਉਂਕਿ ਇਹ ਵੀ ਤੇ ਗੋਰਾ ਹੀ ਹੈ, ਫਿਰ ਤਾਂ ਦਿੱਲੀ ਦਾ ਕਤਲੇਆਮ ਜਿਹੜਾ 84 ਚ ਹੋਇਆ ਉਹ ਵੀ ਜਾਇਜ਼ ਹੈ ਕਿ ਵੀ ਇਹ ਵੀ ਮਾਰ ਦਿਓ ਕਿਉਂਕਿ ਇਹ ਵੀ ਸਿੱਖ ਹੈ। ਇਹ ਲੌਜਿਕ ਗਲਤ ਸੀਗਾ। ਸਾਂਡਰਸ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਇੱਕ ਹਵਲਦਾਰ ਜਿਸਨੇ ਭਗਤ ਸਿੰਘ ਹੋਰਾਂ ਨੂੰ ਪਛਾਣ ਲਿਆ ਸੀ, ਇਸ ਲਈ ਉਸ ਹਵਲਦਾਰ ਚੰਨਣ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ ਤੇ ਇਹ ਦੋ ਜਣਿਆਂ ਨੂੰ ਮਾਰ ਦਿੱਤਾ। ਉਸ ਦੇ ਬਾਅਦ ਇਹਨਾਂ ਨੇ ਕੁਝ ਸਮੇਂ ਬਾਅਦ ਜਦੋਂ ਭੱਜ ਗਏ ਫਿਰ ਅਸੈਂਬਲੀ 'ਚ ਬੰਬ ਸੁੱਟਿਆ ਗਿਆ। ਚੰਦਰ ਸ਼ੇਖਰ ਸਾਹਿਬ ਨੇ ਬਾਰ-ਬਾਰ ਬੋਲਿਆ ਸੀਗਾ ਕਿ ਸਿਰਫ ਆਪਾਂ ਬੰਬ ਸੁੱਟਣਾ ਹੈ ਲੇਕਿਨ ਉੱਥੋਂ ਨਿਕਲ ਜਾਣਾ, ਪਰ ਉਹਦੀ ਗੱਲ ਨਹੀਂ ਮੰਨੀ ਗਈ। ਇਹ ਆਪਾਂ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਤੇ ਭਗਤ ਸਿੰਘ ਹੋਰੀ ਉਦੋਂ ਉੱਥੇ ਗ੍ਰਿਫਤਾਰ ਹੁੰਦੇ ਨੇ ਔਰ ਉਸ ਦੇ ਬਾਅਦ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਪਤਾ ਤੇ ਉਹਨਾਂ ਦੇ ਉੱਤੇ ਸਾਂਡਰਸ ਦੀ ਮੌਤ ਦਾ ਔਰ ਹਵਲਦਾਰ ਚੰਨਣ ਸਿੰਘ ਦੀ ਮਰਡਰ ਦਾ ਕੇਸ ਉਹਨਾਂ ਦੇ ਚੱਲਦਾ ਤੇ ਇਸ ਦੇ ਲਈ ਉਹ ਕੇਸ ਕਾਫੀ ਲੰਬਾ ਚੱਲਦਾ। ਫਿਰ ਉਹ ਕੇਸ ਹਾਰ ਜਾਂਦੇ ਆ ਔਰ ਕੇਸ ਹਾਰਨ ਤੋਂ ਬਾਅਦ ਉਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ। ਹੁਣ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਹੋਇਆ ਇਹ ਉਸ ਦਾ ਪਿਛੋਕੜ ਹੈ ਤੇ ਅੱਜ ਮੁੱਦਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹਨੂੰ ਅੱਤਵਾਦੀ ਕਿਹਾ। ਤੇ ਸਭ ਤੋਂ ਪਹਿਲੀ ਗੱਲ ਇਹ ਅਗਰ ਇਹ ਸਵਾਲ ਹੈਗਾ ਕਿ ਬਈ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਤਵਾਦੀ ਕਿਹਾ ਕੀ ਇਹ ਸਹੀ ਹੈ ਕਿ ਗਲਤ ਹੈ, ਸਭ ਤੋਂ ਪਹਿਲੀ ਗੱਲ ਕਿ ਅਗਰ ਤੁਸੀਂ ਆਰਟੀਆਈ ਪਾਓ ਔਰ ਇੰਡੀਅਨ ਗਵਰਨਮੈਂਟ ਨੂੰ ਇਹ ਪੁੱਛੋ ਕਿ ਬਈ ਭਗਤ ਸਿੰਘ ਕੀ ਸ਼ਹੀਦ ਹੈ ਜਾਂ ਅੱਤਵਾਦੀ ਹੈ ਤਾਂ ਰਿਕਾਰਡ ਇਹ ਬੋਲਦੇ ਆ ਕਿ ਉਹ ਅੱਤਵਾਦੀ ਹੈ। ਔਰ ਬਹੁਤ ਸਾਰੇ ਸਕੂਲਾਂ ਵਿੱਚ ਬਹੁਤ ਸਾਰੇ ਕਾਲਜਾਂ ਦੇ ਵਿੱਚ ਉਸ ਨੂੰ ਆਤੰਕਵਾਦੀ ਹੀ ਲਿਖਿਆ ਹੋਇਆ। ਕੁਝ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਬਹੁਤ ਪਹਿਲਾਂ ਬਿਆਨ ਦਿੱਤਾ ਸੀਗਾ ਤੇ ਉਦੋਂ ਵੀ ਇਹਨਾਂ ਤੇ ਕੇਸ ਹੋਇਆ ਸੀਗਾ। ਕੇਸ 11 ਸਾਲ ਤੱਕ ਚੱਲਿਆ ਸੀਗਾ ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕੇਸ ਜਿੱਤੇ ਸੀਗੇ ਕਿਉਂਕਿ ਆਬਵੀਅਸ ਹੈ ਜਿਸ ਨੂੰ ਸਰਕਾਰ ਹੀ ਆਤੰਕਵਾਦੀ ਬੋਲ ਰਿਹਾ ਉਸ ਨੂੰ ਕਿਸੇ ਹੋਰ ਨੇ ਵੀ ਬੋਲਤਾ ਤੇ ਕਿਹੜੀ ਆਖਰ ਆ ਗਈ। ਤੇ ਪਹਿਲੀ ਚੀਜ਼ ਇਹ ਕਿ ਜੋ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲ ਕੇ ਕੋਈ ਬਹੁਤ ਵੱਡਾ ਗੁਨਾਹ ਕਰਤਾ, ਉਹਨੂੰ ਤਾਂ ਸਰਕਾਰ ਅੱਤਵਾਦੀ ਬੋਲੀ ਜਾਂਦੀ ਹੈ। ਅੱਜ ਵੀ ਲਾਹੌਰ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਸੀਗੀ ਤੇ ਉਹ ਕੇਸ ਲਾਹੌਰ ਦੇ ਅੰਦਰ ਪਾਕਿਸਤਾਨ ਦੇ ਲੋਕਾਂ ਨੇ ਜੋ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਉਹਨਾਂ ਨੇ ਇਹ ਕੇਸ ਖੁਲਵਾਇਆ ਹੋਇਆ। ਕਾਫੀ ਕਈ ਸਾਲਾਂ ਤੋਂ ਇਹ ਕੇਸ ਚੱਲਦਾ ਪਿਆ ਕਿ ਭਗਤ ਸਿੰਘ ਦੇ ਉੱਤੋਂ ਇਹ ਅੱਤਵਾਦੀ ਦਾ ਟੈਗ ਜਿਹੜਾ ਇਹ ਹਟਾਇਆ ਜਾ ਸਕੇ, ਉਸ ਨੂੰ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਮਨਮੋਹਨ ਸਿੰਘ ਸਰਕਾਰ ਦੇ ਅੰਦਰ ਵੀ ਇਹ ਕੋਸ਼ਿਸ਼ਾਂ ਹੋਈਆਂ ਲੇਕਿਨ ਲਾਹੌਰ ਦੇ ਅੰਦਰ ਅੱਜ ਵੀ ਇਹ ਕੇਸ ਚੱਲਦਾ ਪਿਆ ਔਰ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਵੀ ਸਾਂਡਰਸ ਦਾ ਕੋਈ ਕਸੂਰ ਸੀ ਜਿਸ ਲਈ ਉਸ ਨੂੰ ਮਾਰਿਆ ਗਿਆ ਜਾਂ ਚੰਨਣ ਸਿੰਘ ਦਾ ਕੋਈ ਕਸੂਰ ਸੀਗਾ ਜਿਸ ਲਈ ਉਹਨੂੰ ਮਾਰਿਆ ਗਿਆ ਤੇ ਇਹ ਕੇਸ ਚੱਲੀ ਜਾਏਗਾ ਤਾਂ ਤੱਕ ਭਗਤ ਸਿੰਘ ਸਰਕਾਰੀ ਰਿਕਾਰਡ ਦੇ ਵਿੱਚ ਅੱਤਵਾਦੀ ਹੈਗਾ। ਤੇ ਦੂਜੀ ਚੀਜ਼ ਇੱਕ ਸਵਾਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਕੋਲ ਦੋ ਵੱਡੇ ਲੀਡਰ ਹੈ, ਇੱਕ ਭਗਤ ਸਿੰਘ ਔਰ ਇੱਕ ਗਾਂਧੀ, ਕਿ ਬਸ ਇਹੀ ਲੀਡਰ ਹੈ। ਮੈਂ ਪੁੱਛਣਾ ਚਾਹਨਾ ਕਿ ਬਈ ਚੰਦਰ ਸ਼ੇਖਰ ਆਜ਼ਾਦ ਕਿੱਥੇ ਹੈ, ਉਹਦੀ ਕੁਰਬਾਨੀ ਕਿੱਥੇ ਹੈ, ਸੁਭਾਸ਼ ਚੰਦਰ ਬੋਸ ਕਿੱਥੇ ਹੈ, ਉਸ ਦੀ ਇੰਨੀ ਸਟਰਗਲ ਇੰਨੀ ਕੁਰਬਾਨੀ ਉਹ ਕਿਹੜੇ ਖਾਤੇ 'ਚ ਗਈ। ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਕਿੱਥੇ ਹੈ, ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ ਜਿਨ੍ਹਾਂ ਨੇ ਸਭ ਸ਼ੁਰੂ ਕੀਤਾ, ਜੋ ਕਾਲੇ ਪਾਣੀ ਦੀ ਸਜ਼ਾਵਾਂ ਦੇ ਅੰਦਰ ਛੋਟੀ ਛੋਟੀ ਕਬੂਤਰਖਾਨੇ ਜਿਹਨਾਂ ਦੇ ਵਿੱਚ ਘੁੱਟ ਕੇ ਦਮ ਘੁੱਟ ਕੇ ਮਰ ਗਏ ਜਿਹੜੇ ਲੋਕ, ਉਹ ਲੋਕ ਸਿਰਫ ਦੋ ਲੋਕ ਹੀ ਕਿਉਂ। ਔਰ ਸਭ ਤੋਂ ਵੱਡੀ ਗੱਲ ਭੀਮ ਰਾਓ ਅੰਬੇਡਕਰ ਸਾਹਿਬ ਕਿੱਥੇ ਹੈ, ਉਸ ਦਾ ਨਾਮ ਕਿਉਂ ਨਹੀਂ ਹੋਇਆ। ਭੀਮ ਰਾਓ ਅੰਬੇਡਕਰ ਸਾਹਿਬ ਜਿਸ ਨੇ ਦਲਿਤਾਂ ਦੇ ਲਈ ਆਵਾਜ਼ ਚੁੱਕੀ, ਦਲਿਤ ਜਿਹੜੇ ਪਿਛਲੇ 5000 ਸਾਲ ਤੋਂ ਦਬਾਏ ਕੁਚਲੇ ਜਾ ਰਹੇ,
5000 ਸਾਲ ਪਹਿਲਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਸੀਂ ਦਲਿਤ ਹੋ, ਤੁਹਾਡਾ ਜਨਮ ਗੂੰ ਚੁੱਕਣ ਲਈ ਬਣਿਆ ਹੋਇਆ। ਉਹ ਵਿਚਾਰੇ ਗੂੰ ਚੁੱਕਦੇ ਰਹੇ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਨਸਾਨ ਨੇ ਉਹ ਵੀ, ਮੈਂ ਆਪਣੀ ਅੱਖੀ ਵੇਖਿਆ ਹੋਇਆ ਕਿ ਉਹ ਪਹਿਲਾਂ ਅੱਜ ਦੇ ਜਿਹੜੇ ਜਨਰੇਸ਼ਨ ਹੈਗੀ ਇਹਨੂੰ ਨਹੀਂ ਪਤਾ ਹੋਣੀ, ਪਹਿਲੀ ਜਿਹੜੀ ਜਨਰੇਸ਼ਨ ਹੁੰਦੀ ਸੀਗੀ ਉਹਨਾਂ ਨੂੰ ਪਤਾ ਹੈ ਇਹ ਵਾਲੀ ਗੱਲ। ਡੱਬੇ ਹੁੰਦੇ ਸੀਗੇ, ਗੂੰ ਨਾਲ ਭਰ ਜਾਂਦੇ ਸੀਗੇ ਤੇ ਉਹ ਡੱਬਾ ਉਹ ਚੁੱਕ ਕੇ ਉਹ ਲੋਕ ਸਿਰ ਤੇ ਟੋਕਰਾ ਗੂੰ ਦਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਘਰਾਂ ਤੋਂ। ਉਹਨਾਂ ਨੂੰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਵਾਜ਼ ਚੁੱਕੀ ਸੀ ਸਮਾਨਤਾ ਦੀ। ਉਸ ਤੋਂ ਬਾਅਦ ਪੂਰੇ ਇੰਡੀਆ ਲੈਵਲ ਦੇ ਵਿੱਚ ਭੀਮ ਰਾਓ ਅੰਬੇਡਕਰ ਸਾਹਿਬ ਨੇ ਆਵਾਜ਼ ਚੁੱਕੀ ਸੀ, ਲੇਕਿਨ ਉਸ ਦਾ ਨਾਮ ਹੀ ਨਹੀਂ ਕਿਤੇ। ਕਿਉਂ ਨਹੀਂ ਹੈ? ਕਿ ਉਹ ਵੱਡਾ ਲੀਡਰ ਨਹੀਂ ਹੈ? ਔਰ ਪੰਜਾਬ ਦੇ ਲਈ ਜਿੱਦਾਂ ਅਸੀਂ ਪ੍ਰੋਬਲਮ ਕੀ ਹੈਗੀ ਕਿ ਆਪਾਂ ਕਿੱਥੇ ਕੌਨਫਲਿਕਟ ਕਿੱਥੇ ਹੁੰਦਾ ਪਿਆ ਕਿ ਪੰਜਾਬ ਦਾ ਜਿਹੜਾ ਹੀਰੋ ਹੈ, ਹਰ ਕੌਮ ਦੇ ਹੀਰੋ ਹੁੰਦੇ ਆ, ਉਸ ਨੂੰ ਹੀਰੋ ਦੱਸੇ ਜਾਂਦੇ ਆ ਔਰ ਹੀਰੋ ਹੁੰਦੇ ਆ। ਪੰਜਾਬ ਨੂੰ ਜਿਹੜਾ ਪ੍ਰੋਬਲਮ ਹੈ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ। ਕਰਤਾਰ ਸਿੰਘ ਸਰਾਭਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੁੰਦਾ, ਜਿਸ ਦੇ ਬਾਰੇ ਪੜ੍ਹਿਆ ਜਾਵੇ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਸ਼ਹੀਦ ਊਧਮ ਸਿੰਘ ਜਿਹੜਾ ਜਲਿਆਂਵਾਲੇ ਬਾਗ ਦੀ ਮਿੱਟੀ ਦੇ ਵਿੱਚ ਖੂਨ ਜਦੋਂ ਡੋਲਿਆ ਗਿਆ ਬੇਗੁਨਾਹਾਂ ਦਾ, ਸੈਂਕੜੋ ਬੇਗੁਨਾਹਾਂ ਦਾ, ਉਹਦੀ ਸਹੁੰ ਖਾਂਦਾ ਤੇ 21 ਸਾਲ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗੋਰੇ ਨੂੰ ਜਾ ਕੇ ਮਾਰਦਾ ਕੌਕਸਟਨ ਹਾਲ ਦੇ ਵਿੱਚ, ਇੰਗਲੈਂਡ ਦੇ ਵਿੱਚ। ਔਰ ਉਹ ਪਿੱਛੇ ਨਹੀਂ ਹਟਦਾ। ਉਹ ਕਿਸੇ ਗੱਲ ਤੋਂ ਇਹ ਨਹੀਂ ਕਹਿੰਦਾ। ਉਸਦੇ ਸਾਥੀਆਂ ਨੇ ਬੋਲਿਆ ਕਿ ਤੂੰ ਇਹ ਕਹਿ ਦੇ ਕਿ ਮੈਂ ਮੈਂਟਲੀ ਡਿਸਟਰਬ ਸੀਗਾ ਇਸ ਲਈ ਮੈਂ ਉਹਨੂੰ ਮਾਰ ਦਿੱਤਾ। ਕਹਿੰਦਾ ਨਹੀਂ, ਅਸੀਂ ਆਪਣੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਸ਼ਹੀਦ ਉਹ ਹੁੰਦਾ ਜੋ ਮੌਤ ਨੂੰ ਚੁਣਦਾ। ਸਾਨੂੰ ਪੰਜਾਬ ਨੂੰ ਭਗਤ ਸਿੰਘ ਤੋਂ ਇਹ ਵੀ ਦਿੱਕਤ ਹੈ ਕਿ ਉਸ ਨੂੰ ਸ਼ਹੀਦ ਆਜ਼ਮ ਬੋਲਿਆ ਜਾਂਦਾ। ਸਿੱਖਾਂ ਦੇ ਵਿੱਚ ਸਾਡੇ ਪੰਜਵੇਂ ਗੁਰੂ ਹੈਗੇ ਆ, ਉਹ ਸ਼ਹੀਦ ਆਜ਼ਮ ਸੀਗੇ। ਇੱਕ ਮੈਨੂੰ ਇਹ ਬੋਲ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਕਿ ਸਿੱਖਾਂ ਨੂੰ ਕੀ ਤਕਲੀਫ ਹੈ, ਕਿ ਬਈ ਉਹਨਾਂ ਨੂੰ ਤੇ ਕ੍ਰੈਡਿਟ ਮਿਲ ਹੀ ਰਿਹਾ। ਲੋਕੀ ਤੇ ਆਹੀ ਸੋਚਦੇ ਆ ਕਿ ਯਾਰ ਸਿੱਖਾਂ ਨੇ ਕੀਤਾ, ਭਗਤ ਸਿੰਘ ਇੱਕ ਸਿੱਖ ਸੀਗਾ। ਦੇਖੋ, ਪਹਿਲੀ ਚੀਜ਼ ਭਗਤ ਸਿੰਘ ਦੀ ਜਿਹੜੀ ਉਹਦੀ ਕੁਰਬਾਨੀ, ਉਸਦਾ ਜੋ ਕੁਝ ਕੀਤਾ, ਉਸ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਉਹ ਠੀਕ ਹੈ, ਉਸਨੇ ਦੇਸ਼ ਦੇ ਲਈ ਕੀਤਾ, ਦੇਸ਼ ਦੇ ਲੋਕਾਂ ਨੂੰ ਮੋਟੀਵੇਟ ਕੀਤਾ, ਉਸਦੀ ਕੁਰਬਾਨੀ ਨੇ ਮੋਟੀਵੇਟ ਕੀਤਾ, ਉਹ ਬਿਲਕੁਲ ਸਹੀ ਹੈ। ਲੇਕਿਨ 1980 ਤੱਕ ਭਗਤ ਸਿੰਘ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਹੁੰਦਾ ਸੀਗਾ। ਜਦੋਂ ਪੰਜਾਬ ਦੇ ਅੰਦਰ ਸਨ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਵੱਡੇ ਹੀਰੋ ਬਣ ਕੇ ਆ ਗਏ ਸਾਹਮਣੇ, ਬਹੁਤ ਸਾਰੇ ਮੁੰਡਿਆਂ ਨੇ, ਮੇਰੇ ਵਰਗੇ ਕੋਨੇ ਮੋਨਿਆਂ ਨੇ ਵੀ ਬਾਲ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ। ਇਹ ਆਮ ਹੋ ਗਿਆ ਉੱਥੇ, ਤੇ ਉਹਨਾਂ ਨੂੰ ਪੰਜਾਬ ਦਾ ਇੱਕ ਦੂਸਰਾ ਹੀਰੋ ਬਣਾ ਕੇ ਸਾਹਮਣੇ ਦੇ ਦਿੱਤਾ ਗਿਆ, ਭਗਤ ਸਿੰਘ। ਪੰਜਾਬ ਨੂੰ, ਸਿੱਖਾਂ ਨੂੰ ਦੂਸਰੇ ਹੀਰੋ ਦੀ ਲੋੜ ਨਹੀਂ। ਸਾਡੇ ਕੋਲ ਹੀਰੋ ਬਹੁਤ ਹੈਗੇ, ਸਾਡੇ ਕੋਲ ਯੋਧਿਆਂ ਦੀ ਕਮੀ ਨਹੀਂ ਹੈਗੀ। ਊਧਮ ਸਿੰਘ ਹਰ ਤਰਫੋਂ ਦੀ ਉਹ ਹੀਰੋ ਹੈ, ਸਿਧਾਂਤਿਕ ਤੌਰ ਤੇ ਵੀ ਉਹ ਹੀਰੋ ਹੈ। ਕਰਤਾਰ ਸਿੰਘ ਸਰਾਭਾ, ਹਰੀ ਸਿੰਘ ਨਲੂਆ, ਜੋਰਾਵਰ ਸਿੰਘ, ਬਾਬਾ ਦੀਪ ਸਿੰਘ, ਭਰਿਆ ਪਿਆ ਇਤਿਹਾਸ, ਬੰਦਾ ਸਿੰਘ ਬਹਾਦਰ। ਸਾਨੂੰ ਕਿਸੇ ਹੋਰ ਨੂੰ ਜੋ ਹੈ ਹੀ ਨਹੀਂ, ਇਹਨੂੰ ਦੇਖੋ, ਇਦਾਂ ਮੰਨ ਲਓ ਕਿ ਕੋਈ ਅਗਰ ਸ਼ਰਮਾ ਹੋਵੇ ਤੇ ਫੇਸਬੁੱਕ ਤੇ ਆ ਕੇ ਬੋਲਦਾ ਹੋਏ ਕਿ ਬਈ ਮੈਂ ਤੇ ਗਾਂ ਖਾਣਾ, ਔਰ ਜਿਹੜੇ ਲੋਕ ਗਾਂ ਨਹੀਂ ਖਾਂਦੇ ਉਹ ਤਾਂ ਬੇਵਕੂਫ ਲੋਕ ਹੁੰਦੇ ਆ। ਸਾਰੀ ਦੁਨੀਆ ਗਾਂ ਖਾਂਦੀ ਹੈ, ਮੈਂ ਵੀ ਖਾਣਾ, ਬਹੁਤ ਸਵਾਦ ਹੁੰਦੀ ਹੈ, ਖਾਇਆ ਕਰੋ। ਤੇ ਕੀ ਹਿੰਦੂ ਉਸ ਨੂੰ ਬਰਦਾਸ਼ਤ ਕਰਨਗੇ? ਬਿਲਕੁਲ ਨਹੀਂ ਕਰਨਗੇ, ਸ਼ਾਇਦ ਉਹਨੂੰ ਗੋਲੀ ਮਾਰ ਦੇਣਗੇ। ਸੇਮ ਇਹੀ ਸਮੱਸਿਆ ਹੈ ਉਸਦੇ। ਉਹ ਭਗਤ ਸਿੰਘ ਜਿਹੜਾ ਹੈ ਉਹ ਸਿੰਘ ਹੈ, ਲੇਕਿਨ ਸਿੱਖ ਨਹੀਂ ਹੈ।
ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਜਿਹੜਾ ਸਾਡਾ ਹੈ ਹੀ ਨਹੀਂ, ਅਸੀਂ ਉਹਨੂੰ ਕਿਉਂ ਲਈਏ? ਜੇ ਅਸੀਂ ਉਹਨੂੰ ਆਪਣਾ ਹੀਰੋ ਦੱਸਦੇ ਹਾਂ, ਕੱਲ ਨੂੰ ਜਨਰੇਸ਼ਨ ਉਹਦੇ ਬਾਰੇ ਪੜ੍ਹਦੀ ਹੈ ਤਾਂ ਉਹ ਸੋਚੇਗੀ ਯਾਰ ਇਹ ਤਾਂ ਤੁਸੀਂ ਇੰਨਾ ਵੱਡਾ ਇਹਦੇ ਬਾਰੇ ਲਿਖਿਆ ਹੋਇਆ ਹੈਗਾ ਹੈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੌਨਫਲਿਕਟ 'ਚ ਹੈਗੀਆਂ, ਆਪਾਂ ਉਹਦੇ ਉੱਤੇ ਨਹੀਂ ਜਾਂਦੇ ਕਿ ਵੀ ਇਹ ਹੈ ਨਹੀਂ। ਫਿਰ ਉਹ ਭਗਤ ਸਿੰਘ ਦੀ ਵਜ੍ਹਾ ਨਾਲ ਬਾਕੀ ਜਿਹੜੇ ਯੋਧੇ ਨੇ ਪੰਜਾਬ ਦੇ, ਉਹਨਾਂ ਬਾਰੇ ਵੀ ਸੋਚਣਗੇ ਇਹ ਵੀ ਇਦਾਂ ਹੀ ਬਣਾਤੇ ਹੋਣੇ। ਇਹ ਸਭ ਤੋਂ ਵੱਡੀ ਦਿੱਕਤ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਭਗਤ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਲੀਡਰ ਹੋ ਸਕਦਾ, ਬਣਾਇਆ ਜਾਵੇ, ਹੀਰੋ ਹੋ ਸਕਦਾ, ਬਣਾਇਆ ਜਾਵੇ, ਲੇਕਿਨ ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਸਿੱਖਾਂ ਦਾ ਹੀਰੋ ਨਹੀਂ ਹੈਗਾ। ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਸਭ ਨਾਲੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੀ। ਤੇ 2-3 ਦਿਨ ਮੈਂ ਜਿੱਦਣ ਮਾਨ ਸਾਹਿਬ ਦਾ ਇਲੈਕਸ਼ਨ ਦਾ ਰਿਜ਼ਲਟ ਸੀਗਾ, ਉਸ ਤੋਂ ਪਹਿਲਾਂ ਹੀ ਮੈਂ ਬੰਬੇ ਚਲਾ ਗਿਆ ਸੀ, ਕੁਝ ਕੰਮ ਸੀ। ਤੇ 3 ਦਿਨ ਪਹਿਲਾਂ ਮੈਂ ਬੰਬੇ ਤੋਂ ਚੱਲਿਆ ਸੀਗਾ ਤੇ ਬਾਏ ਕਾਰ ਮੈਂ ਆਇਆ ਪੰਜਾਬ, ਤੇ 33 ਘੰਟੇ ਮੈਨੂੰ ਲੱਗੇ ਆਉਂਦੇ ਹੋਏ, ਇਕੱਲਾ ਹੀ ਸੀਗਾ ਤੇ ਥਕਾਨ ਬਹੁਤ ਹੋ ਗਈ ਸੀ। ਕੱਲ ਵੈਸੇ ਮੈਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਕਲੀਅਰਲੀ ਬੋਲਿਆ ਸੀਗਾ ਕਿ 47 ਤੋਂ ਬਾਅਦ ਵਾਲੇ ਜਿਹੜੇ ਸ਼ਹੀਦ ਨੇ ਸਾਡੇ ਪੰਜਾਬ ਦੇ, ਉਹਨਾਂ ਨੂੰ ਅੱਤਵਾਦੀ ਕਹਿਣਾ, ਇਸ ਦੀ ਮੈਂ ਖਿਲਾਫਤ ਕਰਦਾ, ਇਹਦੀ ਨਿੰਦਾ ਕਰਦਾ। ਲੇਕਿਨ ਆਈਟੀ ਸੈੱਲ ਇਹਨੂੰ ਜਾਣਬੁੱਝ ਕੇ ਮੁੱਦੇ ਨੂੰ ਕਿਤੇ ਹੋਰ ਲੈ ਜਾਣਾ ਹੁੰਦਾ ਤੇ ਉਹ ਲੈ ਕੇ ਜਾ ਰਿਹਾ। ਇਹ ਉਹੀ ਆਈਟੀ ਸੈੱਲ ਨੇ ਜਿਹੜੇ ਪੰਜਾਬ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, ਐਨਆਰਆਈਜ਼ ਦਾ ਪੈਸਾ ਖਾਣਾ ਚਾਹੁੰਦੇ ਆ। ਖੈਰ, ਇਹਨਾਂ ਨੂੰ ਲੱਗੇ ਰਹਿਣ ਦਿਓ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ, ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ। ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ ਹੋਰ। ਹਾਲਾਂਕਿ ਮੈਂ ਕੈਨੇਡਾ ਦੇ ਸਾਰੇ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਤੇ ਹੁਣੇ ਸੰਗਰੂਰ ਦੇ ਇਲੈਕਸ਼ਨਾਂ ਵਿੱਚ ਵੀ ਜਿੱਥੇ ਵੀ ਮੈਂ ਬੋਲ ਰਿਹਾ ਸੀਗਾ, ਉੱਥੇ ਵੀ ਤਕਰੀਬਨ ਸਾਰੀ ਜਗ੍ਹਾ ਤੇ ਇਹ ਵਾਲੀ ਗੱਲ ਬੋਲ ਰਿਹਾ ਸੀਗਾ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਪੰਜਾਬ ਦਾ ਹੀਰੋ ਨਹੀਂ ਹੈਗਾ। ਇਹ ਕਿਉਂ ਬੋਲਿਆ? ਅੱਜ ਕੱਲ ਜੋ ਕੁਛ ਇਹ ਚੱਲਦਾ ਪਿਆ, ਇਸ ਦੇ ਲਈ ਪਹਿਲਾਂ ਤਾਂ ਭਗਤ ਸਿੰਘ ਦਾ ਜਿਹੜਾ ਪਿਛੋਕੜ ਆ ਉਸ ਦੇ ਉੱਤੇ ਗੱਲ ਕਰ ਲਈਏ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਸਮਾਜ ਦੇ ਚੀਫ ਸੀਗੇ, ਕਹਿ ਲਓ ਤੁਸੀਂ ਪੰਜਾਬ ਦੇ। ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ, ਲਾਹੌਰ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ, ਇਹ ਸਾਰਾ। ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ
ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਆ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ ਸਰ ਛੋਟੂ ਰਾਮ, ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ ਉਹ ਇਸ ਦੀ ਹਿਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀ ਚਾਰਜ ਹੋਇਆ। ਜਿਸ ਤਰ੍ਹਾਂ ਦੱਸਿਆ ਜਾਂਦਾ ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ, ਔਰ ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ। ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰ ਦੇ ਵਿੱਚ ਉਸ ਸਮੇਂ ਦੇ, ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ, ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਸੀਗਾ ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ, ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ, ਤੇ ਉਹ ਕਸਮ ਖਾਧੀ ਗਈ ਕਿ ਅਸੀਂ ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ ਯੂਪੀ ਤੋਂ ਉਹ ਵੀ ਲਾਹੌਰ ਆਏ, ਉਹਨਾਂ ਕੋਲ ਰਿਵਾਲਵਰ ਸੀਗੀ ਤੇ ਉਸ ਦੇ ਨਾਲ ਉਹਨਾਂ ਨੇ ਜਦੋਂ ਦਿਨ ਮੁਕਰਰ ਹੋਇਆ ਉਸ ਦਿਨ ਭਗਤ ਸਿੰਘ ਨੇ ਪਛਾਣਨਾ ਸੀ, ਭਗਤ ਸਿੰਘ ਨੇ ਗਲਤ ਪਛਾਣ ਲਿਆ ਜਾਂ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਂਡਰਸ ਹੈਗਾ, ਇਹ ਸਕਾਟ ਨਹੀਂ ਹੈਗਾ, ਲੇਕਿਨ ਇਸ ਲਈ ਮਾਰ ਦਿੱਤਾ ਕਿ ਚਲੋ ਇਹ ਵੀ ਤੇ ਗੋਰਾ ਹੀ ਹੈ, ਜਦਕਿ ਇਹ ਲੌਜਿਕ ਵੀ ਬਹੁਤ ਗਲਤ ਲੌਜਿਕ ਹੈ। ਅਗਰ ਇਹ ਲੌਜਿਕ ਸਹੀ ਹੈ ਕਿ ਚਲੋ ਇਹਨੂੰ ਮਾਰ ਦਿਓ ਕਿਉਂਕਿ ਇਹ ਵੀ ਤੇ ਗੋਰਾ ਹੀ ਹੈ, ਫਿਰ ਤਾਂ ਦਿੱਲੀ ਦਾ ਕਤਲੇਆਮ ਜਿਹੜਾ 84 'ਚ ਹੋਇਆ ਉਹ ਵੀ ਜਾਇਜ਼ ਹੈ ਕਿ ਵੀ ਇਹ ਵੀ ਮਾਰ ਦਿਓ ਕਿਉਂਕਿ ਇਹ ਵੀ ਸਿੱਖ ਹੈ। ਇਹ ਲੌਜਿਕ ਗਲਤ ਸੀਗਾ। ਸਾਂਡਰਸ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਇੱਕ ਹਵਲਦਾਰ ਜਿਸਨੇ ਭਗਤ ਸਿੰਘ ਹੋਰਾਂ ਨੂੰ ਪਛਾਣ ਲਿਆ ਸੀ, ਇਸ ਲਈ ਉਸ ਹਵਲਦਾਰ ਚੰਨਣ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ ਤੇ ਇਹ 2 ਜਣਿਆਂ ਨੂੰ ਮਾਰ ਦਿੱਤਾ। ਉਸ ਦੇ ਬਾਅਦ ਇਹਨਾਂ ਨੇ ਕੁਝ ਸਮੇਂ ਬਾਅਦ ਜਦੋਂ ਭੱਜ ਗਏ ਫਿਰ ਅਸੈਂਬਲੀ 'ਚ ਬੰਬ ਸੁੱਟਿਆ ਗਿਆ। ਚੰਦਰ ਸ਼ੇਖਰ ਸਾਹਿਬ ਨੇ ਬਾਰ-ਬਾਰ ਬੋਲਿਆ ਸੀਗਾ ਕਿ ਸਿਰਫ ਆਪਾਂ ਬੰਬ ਸੁੱਟਣਾ ਹੈ ਲੇਕਿਨ ਉੱਥੋਂ ਨਿਕਲ ਜਾਣਾ, ਪਰ ਉਹਦੀ ਗੱਲ ਨਹੀਂ ਮੰਨੀ ਗਈ। ਇਹ ਆਪਾਂ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਤੇ ਭਗਤ ਸਿੰਘ ਹੋਰੀ ਉਦੋਂ ਉੱਥੇ ਗ੍ਰਿਫਤਾਰ ਹੁੰਦੇ ਨੇ ਔਰ ਉਸ ਦੇ ਬਾਅਦ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਪਤਾ। ਤੇ ਉਹਨਾਂ ਦੇ ਉੱਤੇ ਸਾਂਡਰਸ ਦੀ ਮੌਤ ਦਾ ਔਰ ਹਵਲਦਾਰ ਚੰਨਣ ਸਿੰਘ ਦੀ ਮਰਡਰ ਦਾ ਕੇਸ ਉਹਨਾਂ ਦੇ ਚੱਲਦਾ ਤੇ ਇਸ ਦੇ ਲਈ ਉਹ ਕੇਸ ਕਾਫੀ ਲੰਬਾ ਚੱਲਦਾ। ਫਿਰ ਉਹ ਕੇਸ ਹਾਰ ਜਾਂਦੇ ਆ ਔਰ ਕੇਸ ਹਾਰਨ ਤੋਂ ਬਾਅਦ ਉਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ। ਹੁਣ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਹੋਇਆ ਇਹ ਉਸ ਦਾ ਪਿਛੋਕੜ ਹੈ ਤੇ ਅੱਜ ਮੁੱਦਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹਨੂੰ ਅੱਤਵਾਦੀ ਕਿਹਾ। ਤੇ ਸਭ ਤੋਂ ਪਹਿਲੀ ਗੱਲ ਇਹ ਅਗਰ ਇਹ ਸਵਾਲ ਹੈਗਾ ਕਿ ਬਈ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਤਵਾਦੀ ਕਿਹਾ ਕਿ ਇਹ ਸਹੀ ਹੈ ਕਿ ਗਲਤ ਹੈ, ਸਭ ਤੋਂ ਪਹਿਲੀ ਗੱਲ ਕਿ ਅਗਰ ਤੁਸੀਂ ਆਰਟੀਆਈ ਪਾਓ ਔਰ ਇੰਡੀਅਨ ਗਵਰਨਮੈਂਟ ਨੂੰ ਇਹ ਪੁੱਛੋ ਕਿ ਬਈ ਭਗਤ ਸਿੰਘ ਕੀ ਸ਼ਹੀਦ ਹੈ ਜਾਂ ਅੱਤਵਾਦੀ ਹੈ, ਤਾਂ ਰਿਕਾਰਡ ਇਹ ਬੋਲਦੇ ਆ ਕਿ ਉਹ ਅੱਤਵਾਦੀ ਹੈ। ਔਰ ਬਹੁਤ ਸਾਰੇ ਸਕੂਲਾਂ ਵਿੱਚ, ਬਹੁਤ ਸਾਰੇ ਕਾਲਜਾਂ ਦੇ ਵਿੱਚ ਉਸ ਨੂੰ ਆਤੰਕਵਾਦੀ ਹੀ ਲਿਖਿਆ ਹੋਇਆ। ਕੁਝ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਬਹੁਤ ਪਹਿਲਾਂ ਬਿਆਨ ਦਿੱਤਾ ਸੀਗਾ ਤੇ ਉਦੋਂ ਵੀ ਇਹਨਾਂ ਤੇ ਕੇਸ ਹੋਇਆ ਸੀਗਾ। ਕੇਸ 11 ਸਾਲ ਤੱਕ ਚੱਲਿਆ ਸੀਗਾ ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕੇਸ ਜਿੱਤੇ ਸੀਗੇ ਕਿਉਂਕਿ ਆਬਵੀਅਸ ਹੈ ਜਿਸ ਨੂੰ ਸਰਕਾਰ ਹੀ ਆਤੰਕਵਾਦੀ ਬੋਲ ਰਿਹਾ ਉਸ ਨੂੰ ਕਿਸੇ ਹੋਰ ਨੇ ਵੀ ਬੋਲਤਾ ਤੇ ਕਿਹੜੀ ਆਖਰ ਆ ਗਈ। ਤੇ ਪਹਿਲੀ ਚੀਜ਼ ਇਹ ਕਿ ਜੋ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲ ਕੇ ਕੋਈ ਬਹੁਤ ਵੱਡਾ ਗੁਨਾਹ ਕਰਤਾ, ਉਹਨੂੰ ਤਾਂ ਸਰਕਾਰ ਆਤੰਕਵਾਦੀ ਬੋਲੀ ਜਾਂਦੀ ਹੈ। ਅੱਜ ਵੀ ਲਾਹੌਰ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਸੀਗੀ ਤੇ ਉਹ ਕੇਸ ਲਾਹੌਰ ਦੇ ਅੰਦਰ ਪਾਕਿਸਤਾਨ ਦੇ ਲੋਕਾਂ ਨੇ, ਜੋ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ, ਉਹਨਾਂ ਨੇ ਇਹ ਕੇਸ ਖੁਲਵਾਇਆ ਹੋਇਆ। ਕਈ ਸਾਲਾਂ ਤੋਂ ਇਹ ਕੇਸ ਚੱਲਦਾ ਪਿਆ ਕਿ ਭਗਤ ਸਿੰਘ ਦੇ ਉੱਤੋਂ ਇਹ ਅੱਤਵਾਦੀ ਦਾ ਟੈਗ ਜਿਹੜਾ ਇਹ ਹਟਾਇਆ ਜਾ ਸਕੇ, ਉਸ ਨੂੰ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਮਨਮੋਹਨ ਸਿੰਘ ਸਰਕਾਰ ਦੇ ਅੰਦਰ ਵੀ ਇਹ ਕੋਸ਼ਿਸ਼ਾਂ ਹੋਈਆਂ ਲੇਕਿਨ ਲਾਹੌਰ ਦੇ ਅੰਦਰ ਅੱਜ ਵੀ ਇਹ ਕੇਸ ਚੱਲਦਾ ਪਿਆ ਔਰ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਵੀ ਸਾਂਡਰਸ ਦਾ ਕੋਈ ਕਸੂਰ ਸੀ ਜਿਸ ਲਈ ਉਸ ਨੂੰ ਮਾਰਿਆ ਗਿਆ ਜਾਂ ਚੰਨਣ ਸਿੰਘ ਦਾ ਕੋਈ ਕਸੂਰ ਸੀਗਾ ਜਿਸ ਲਈ ਉਹਨੂੰ ਮਾਰਿਆ ਗਿਆ, ਤੇ ਇਹ ਕੇਸ ਚੱਲੀ ਜਾਏਗਾ ਤਾਂ ਤੱਕ ਭਗਤ ਸਿੰਘ ਸਰਕਾਰੀ ਰਿਕਾਰਡ ਦੇ ਵਿੱਚ ਅੱਤਵਾਦੀ ਹੈਗਾ। ਤੇ ਦੂਜੀ ਚੀਜ਼, ਇੱਕ ਸਵਾਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਕੋਲ 2 ਵੱਡੇ ਲੀਡਰ ਹੈ, ਇੱਕ ਭਗਤ ਸਿੰਘ ਔਰ ਇੱਕ ਗਾਂਧੀ, ਕਿ ਬਸ ਇਹੀ ਲੀਡਰ ਹੈ। ਮੈਂ ਪੁੱਛਣਾ ਚਾਹਨਾ ਕਿ ਬਈ
ਚੰਦਰ ਸ਼ੇਖਰ ਆਜ਼ਾਦ ਕਿੱਥੇ ਹੈ? ਉਹਦੀ ਕੁਰਬਾਨੀ ਕਿੱਥੇ ਹੈ? ਸੁਭਾਸ਼ ਚੰਦਰ ਬੋਸ ਕਿੱਥੇ ਹੈ? ਉਸ ਦੀ ਇੰਨੀ ਸਟਰਗਲ, ਇੰਨੀ ਕੁਰਬਾਨੀ, ਉਹ ਕਿਹੜੇ ਖਾਤੇ 'ਚ ਗਈ? ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਕਿੱਥੇ ਹੈ? ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਜਿਨ੍ਹਾਂ ਨੇ ਇਹ ਸਭ ਸ਼ੁਰੂ ਕੀਤਾ, ਜੋ ਕਾਲੇ ਪਾਣੀ ਦੀ ਸਜ਼ਾਵਾਂ ਦੇ ਅੰਦਰ ਛੋਟੀ ਛੋਟੀ ਕਬੂਤਰਖਾਨੇ ਜਿਹਨਾਂ ਦੇ ਵਿੱਚ ਘੁੱਟ ਕੇ, ਦਮ ਘੁੱਟ ਕੇ ਮਰ ਗਏ ਜਿਹੜੇ ਲੋਕ, ਉਹ ਲੋਕ ਸਿਰਫ 2 ਲੋਕ ਹੀ ਕਿਉਂ? ਔਰ ਸਭ ਤੋਂ ਵੱਡੀ ਗੱਲ, ਭੀਮ ਰਾਓ ਅੰਬੇਡਕਰ ਸਾਹਿਬ ਕਿੱਥੇ ਹੈ? ਉਸ ਦਾ ਨਾਮ ਕਿਉਂ ਨਹੀਂ ਹੋਇਆ? ਭੀਮ ਰਾਓ ਅੰਬੇਡਕਰ ਸਾਹਿਬ, ਜਿਸ ਨੇ ਦਲਿਤਾਂ ਦੇ ਲਈ ਆਵਾਜ਼ ਚੁੱਕੀ, ਦਲਿਤ ਜਿਹੜੇ ਪਿਛਲੇ 5000 ਸਾਲ ਤੋਂ ਦਬਾਏ ਕੁਚਲੇ ਜਾ ਰਹੇ, 5000 ਸਾਲ ਪਹਿਲਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਸੀਂ ਦਲਿਤ ਹੋ, ਤੁਹਾਡਾ ਜਨਮ ਗੂੰ ਚੁੱਕਣ ਲਈ ਬਣਿਆ ਹੋਇਆ। ਉਹ ਵਿਚਾਰੇ ਗੂੰ ਚੁੱਕਦੇ ਰਹੇ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਨਸਾਨ ਨੇ ਉਹ ਵੀ, ਮੈਂ ਆਪਣੀ ਅੱਖੀ ਵੇਖਿਆ ਹੋਇਆ ਕਿ ਉਹ ਪਹਿਲਾਂ, ਅੱਜ ਦੇ ਜਿਹੜੇ ਜਨਰੇਸ਼ਨ ਹੈਗੀ ਇਹਨੂੰ ਨਹੀਂ ਪਤਾ ਹੋਣੀ, ਪਹਿਲੀ ਜਿਹੜੀ ਜਨਰੇਸ਼ਨ ਹੁੰਦੀ ਸੀ ਕਿ ਉਹਨਾਂ ਨੂੰ ਪਤਾ ਹੈ ਇਹ ਵਾਲੀ ਗੱਲ, ਡੱਬੇ ਹੁੰਦੇ ਸੀਗੇ, ਗੂੰ ਨਾਲ ਭਰ ਜਾਂਦੇ ਸੀਗੇ, ਤੇ ਉਹ ਡੱਬਾ ਉਹ ਚੁੱਕ ਕੇ ਉਹ ਲੋਕ ਸਿਰ ਤੇ ਟੋਕਰਾ ਗੂੰ ਦਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਘਰਾਂ ਤੋਂ। ਉਹਨਾਂ ਨੂੰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਵਾਜ਼ ਚੁੱਕੀ ਸੀ ਸਮਾਨਤਾ ਦੀ। ਉਸ ਤੋਂ ਬਾਅਦ ਪੂਰੇ ਇੰਡੀਆ ਲੈਵਲ ਦੇ ਵਿੱਚ ਭੀਮ ਰਾਓ ਅੰਬੇਡਕਰ ਸਾਹਿਬ ਨੇ ਆਵਾਜ਼ ਚੁੱਕੀ ਸੀ, ਲੇਕਿਨ ਉਸ ਦਾ ਨਾਮ ਹੀ ਨਹੀਂ ਕਿਤੇ। ਕਿਉਂ ਨਹੀਂ ਹੈ? ਕਿ ਉਹ ਵੱਡਾ ਲੀਡਰ ਨਹੀਂ ਹੈ? ਔਰ ਪੰਜਾਬ ਦੇ ਲਈ ਜਿੱਦਾਂ ਅਸੀਂ ਪ੍ਰੋਬਲਮ ਕੀ ਹੈਗੀ ਕਿ ਆਪਾਂ ਕਿੱਥੇ ਕੌਨਫਲਿਕਟ ਕਿੱਥੇ ਹੁੰਦਾ ਪਿਆ ਕਿ ਪੰਜਾਬ ਦਾ ਜਿਹੜਾ ਹੀਰੋ ਹੈ, ਹਰ ਕੌਮ ਦੇ ਹੀਰੋ ਹੁੰਦੇ ਆ, ਉਸ ਨੂੰ ਹੀਰੋ ਦੱਸੇ ਜਾਂਦੇ ਆ ਔਰ ਹੀਰੋ ਹੁੰਦੇ ਆ। ਪੰਜਾਬ ਨੂੰ ਜਿਹੜਾ ਪ੍ਰੋਬਲਮ ਹੈ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ। ਕਰਤਾਰ ਸਿੰਘ ਸਰਾਭਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੁੰਦਾ, ਜਿਸ ਦੇ ਬਾਰੇ ਪੜ੍ਹਿਆ ਜਾਵੇ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਸ਼ਹੀਦ ਊਧਮ ਸਿੰਘ ਜਿਹੜਾ ਜਲਿਆਂਵਾਲੇ ਬਾਗ ਦੀ ਮਿੱਟੀ ਦੇ ਵਿੱਚ ਖੂਨ ਜਦੋਂ ਡੋਲਿਆ ਗਿਆ ਬੇਗੁਨਾਹਾਂ ਦਾ, ਸੈਂਕੜੋ ਬੇਗੁਨਾਹਾਂ ਦਾ, ਉਹਦੀ ਸਹੁੰ ਖਾਂਦਾ ਤੇ 21 ਸਾਲ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗੋਰੇ ਨੂੰ ਜਾ ਕੇ ਮਾਰਦਾ ਕੌਕਸਟਨ ਹਾਲ ਦੇ ਵਿੱਚ, ਇੰਗਲੈਂਡ ਦੇ ਵਿੱਚ। ਔਰ ਉਹ ਪਿੱਛੇ ਨਹੀਂ ਹਟਦਾ। ਉਹ ਕਿਸੇ ਗੱਲ ਤੋਂ ਇਹ ਨਹੀਂ ਕਹਿੰਦਾ। ਉਸਦੇ ਸਾਥੀਆਂ ਨੇ ਬੋਲਿਆ ਕਿ ਤੂੰ ਇਹ ਕਹਿ ਦੇ ਕਿ ਮੈਂ ਮੈਂਟਲੀ ਡਿਸਟਰਬ ਸੀਗਾ, ਇਸ ਲਈ ਮੈਨੂੰ ਮਾਰ ਦਿੱਤਾ। ਕਹਿੰਦਾ ਨਹੀਂ, ਅਸੀਂ ਆਪਣੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਸ਼ਹੀਦ ਉਹ ਹੁੰਦਾ ਜੋ ਮੌਤ ਨੂੰ ਚੁਣਦਾ। ਸਾਨੂੰ ਪੰਜਾਬ ਨੂੰ ਭਗਤ ਸਿੰਘ ਤੋਂ ਇਹ ਵੀ ਦਿੱਕਤ ਹੈ ਕਿ ਉਸ ਨੂੰ ਸ਼ਹੀਦ ਆਜ਼ਮ ਬੋਲਿਆ ਜਾਂਦਾ। ਸਿੱਖਾਂ ਦੇ ਵਿੱਚ ਸਾਡੇ 5ਵੇਂ ਗੁਰੂ ਹੈਗੇ ਆ, ਉਹ ਸ਼ਹੀਦ ਆਜ਼ਮ ਸੀਗੇ। ਇੱਕ ਮੈਨੂੰ ਇਹ ਬੋਲ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਕਿ ਸਿੱਖਾਂ ਨੂੰ ਕੀ ਤਕਲੀਫ ਹੈ, ਕਿ ਵੀ ਉਹਨਾਂ ਨੂੰ ਤੇ ਕ੍ਰੈਡਿਟ ਮਿਲ ਹੀ ਰਿਹਾ ਨਾ। ਲੋਕੀ ਤੇ ਆਹੀ ਸੋਚਦੇ ਆ ਕਿ ਯਾਰ ਸਿੱਖਾਂ ਨੇ ਕੀਤਾ, ਭਗਤ ਸਿੰਘ ਇੱਕ ਸਿੱਖ ਸੀਗਾ। ਦੇਖੋ, ਪਹਿਲੀ ਚੀਜ਼, ਭਗਤ ਸਿੰਘ ਦੀ ਜਿਹੜੀ ਉਹਦੀ ਕੁਰਬਾਨੀ, ਉਸਦਾ ਜੋ ਕੁਝ ਕੀਤਾ, ਉਸ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਉਹ ਠੀਕ ਹੈ, ਉਸਨੇ ਦੇਸ਼ ਦੇ ਲਈ ਕੀਤਾ, ਦੇਸ਼ ਦੇ ਲੋਕਾਂ ਨੂੰ ਮੋਟੀਵੇਟ ਕੀਤਾ, ਉਸਦੀ ਕੁਰਬਾਨੀ ਨੇ ਮੋਟੀਵੇਟ ਕੀਤਾ, ਉਹ ਬਿਲਕੁਲ ਸਹੀ ਹੈ। ਲੇਕਿਨ 1980 ਤੱਕ ਭਗਤ ਸਿੰਘ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਹੁੰਦਾ ਸੀਗਾ। ਜਦੋਂ ਪੰਜਾਬ ਦੇ ਅੰਦਰ ਸਨ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਵੱਡੇ ਹੀਰੋ ਬਣ ਕੇ ਆ ਗਏ ਸਾਹਮਣੇ, ਬਹੁਤ ਸਾਰੇ ਮੁੰਡਿਆਂ ਨੇ, ਮੇਰੇ ਵਰਗੇ ਕੋਨੇ ਮੋਨਿਆਂ ਨੇ ਵੀ ਬਾਲ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ। ਇਹ ਆਮ ਹੋ ਗਿਆ ਉੱਥੇ, ਤੇ ਉਹਨਾਂ ਨੂੰ ਪੰਜਾਬ ਦਾ ਇੱਕ ਦੂਸਰਾ ਹੀਰੋ ਬਣਾ ਕੇ ਸਾਹਮਣੇ ਦੇ ਦਿੱਤਾ ਗਿਆ, ਭਗਤ ਸਿੰਘ। ਪੰਜਾਬ ਨੂੰ, ਸਿੱਖਾਂ ਨੂੰ ਦੂਸਰੇ ਹੀਰੋ ਦੀ ਲੋੜ ਨਹੀਂ। ਸਾਡੇ ਕੋਲ ਹੀਰੋ ਬਹੁਤ ਹੈਗੇ, ਸਾਡੇ ਕੋਲ ਯੋਧਿਆਂ ਦੀ ਕਮੀ ਨਹੀਂ ਹੈਗੀ। ਊਧਮ ਸਿੰਘ ਹਰ ਤਰਫੋਂ ਦੀ ਉਹ ਹੀਰੋ ਹੈ।
सिद्धांतिक तौर पर भी वो हीरो है। करतार सिंह सराभा, हरी सिंह नलवा, जोरावर सिंह, बाबा दीप सिंह, भरिया पिया इतिहास, बंदा सिंह बहादुर। सानू किसी होर नू जो है ही नहीं, इनू देखो इदा मान लो कि कोई अगर शर्मा होवे ते फेसबुक ते आके बोलता होए कि बई मैं तो गां खाना, और जिहड़े लोग गां नहीं खाते वो तो बेवकूफ लोग होंगे। सारी दुनिया गां खाती है, मैं भी खाना, बहुत स्वाद होंदी है, खाया करो। तो की हिंदू उसनू बर्दाश्त करनगे? बिल्कुल नहीं करनगे, शायद उन्हें गोली मार देंगे। सेम यही समस्या है उसदे। ओ भगत सिंह जिहड़ा है वो सिंह है, लेकिन सिख नहीं है। वो सानू नहीं चाहिए इहो जिहा ਜਿਹੜਾ ਸਾਡਾ ਹੈ ਹੀ ਨਹੀਂ, ਅਸੀਂ ਉਹਨੂੰ ਕਿਉਂ ਲਈਏ? ਜੇ ਅਸੀਂ ਉਹਨੂੰ ਆਪਣਾ ਹੀਰੋ ਦੱਸਦੇ ਹਾਂ, ਕੱਲ ਨੂੰ ਜਨਰੇਸ਼ਨ ਉਹਦੇ ਬਾਰੇ ਪੜ੍ਹਦੀ ਹੈ ਤਾਂ ਉਹ ਸੋਚੇਗੀ ਯਾਰ ਇਹ ਤਾਂ ਤੁਸੀਂ ਇੰਨਾ ਵੱਡਾ ਇਹਦੇ ਬਾਰੇ ਲਿਖਿਆ ਹੋਇਆ ਹੈਗਾ ਹੈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੌਨਫਲਿਕਟ 'ਚ ਹੈਗੀਆਂ, ਆਪਾਂ ਉਹਦੇ ਉੱਤੇ ਨਹੀਂ ਜਾਂਦੇ ਕਿ ਵੀ ਇਹ ਹੈ ਨਹੀਂ। ਫਿਰ ਉਹ ਭਗਤ ਸਿੰਘ ਦੀ ਵਜ੍ਹਾ ਨਾਲ ਬਾਕੀ ਜਿਹੜੇ ਯੋਧੇ ਨੇ ਪੰਜਾਬ ਦੇ, ਉਹਨਾਂ ਬਾਰੇ ਵੀ ਸੋਚਣਗੇ ਇਹ ਵੀ ਇਦਾਂ ਹੀ ਬਣਾ ਦਿੱਤੇ ਹੋਣੇ। ਇਹ ਸਭ ਤੋਂ ਵੱਡੀ ਦਿੱਕਤ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਭਗਤ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਲੀਡਰ ਹੋ ਸਕਦਾ, ਬਣਾਇਆ ਜਾਵੇ, ਹੀਰੋ ਹੋ ਸਕਦਾ, ਬਣਾਇਆ ਜਾਵੇ, ਲੇਕਿਨ ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਸਿੱਖਾਂ ਦਾ ਹੀਰੋ ਨਹੀਂ ਹੈਗਾ। ਜਿੰਨੇ ਵੀ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਾ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਾ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਸਭ ਨਾਲੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੀ। ਤੇ 2-3 ਦਿਨ ਮੈਂ ਜਿੱਦਣ ਮਾਨ ਸਾਹਿਬ ਦਾ ਇਲੈਕਸ਼ਨ ਦਾ ਰਿਜ਼ਲਟ ਸੀਗਾ, ਉਸ ਤੋਂ ਪਹਿਲਾਂ ਹੀ ਮੈਂ ਬੰਬੇ ਚਲਾ ਗਿਆ ਸੀ, ਕੁਝ ਕੰਮ ਸੀ। ਤੇ 3 ਦਿਨ ਪਹਿਲਾਂ ਮੈਂ ਬੰਬੇ ਤੋਂ ਚੱਲਿਆ ਸੀਗਾ ਤੇ ਬਾਏ ਕਾਰ ਮੈਂ ਆਇਆ ਪੰਜਾਬ। ਤੇ 33 ਘੰਟੇ ਮੈਨੂੰ ਲੱਗੇ ਆਉਂਦੇ ਹੋਏ, ਇਕੱਲਾ ਹੀ ਸੀਗਾ ਤੇ ਥਕਾਨ ਬਹੁਤ ਹੋ ਗਈ ਸੀ। ਕੱਲ ਵੈਸੇ ਮੈਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਕਲੀਅਰਲੀ ਬੋਲਿਆ ਸੀਗਾ ਕਿ 47 ਤੋਂ ਬਾਅਦ ਵਾਲੇ ਜਿਹੜੇ ਸ਼ਹੀਦ ਨੇ ਸਾਡੇ ਪੰਜਾਬ ਦੇ, ਉਹਨਾਂ ਨੂੰ ਅੱਤਵਾਦੀ ਕਹਿਣਾ, ਇਸ ਦੀ ਮੈਂ ਖਿਲਾਫਤ ਕਰਦਾ, ਇਸ ਨੂੰ ਇਹਦੀ ਨਿੰਦਾ ਕਰਦਾ। ਲੇਕਿਨ ਆਈਟੀ ਸੈੱਲ ਇਹਨੂੰ ਜਾਣਬੁੱਝ ਕੇ ਮੁੱਦੇ ਨੂੰ ਕਿਤੇ ਹੋਰ ਲੈ ਜਾਣਾ ਹੁੰਦਾ ਤੇ ਉਹ ਲੈ ਕੇ ਜਾ ਰਿਹਾ। ਇਹ ਉਹੀ ਆਈਟੀ ਸੈੱਲ ਨੇ ਜਿਹੜੇ ਪੰਜਾਬ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, NRIs ਦਾ ਪੈਸਾ ਖਾਣਾ ਚਾਹੁੰਦੇ ਆ। ਖੈਰ, ਇਹਨਾਂ ਨੂੰ ਲੱਗੇ ਰਹਿਣ ਦਿਓ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ, ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ। ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ ਹੋਰ। ਹਾਲਾਂਕਿ ਮੈਂ ਕੈਨੇਡਾ ਦੇ ਸਾਰੇ ਜਿੰਨੇ ਵੀ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਤੇ ਹੁਣੇ ਸੰਗਰੂਰ ਦੇ ਇਲੈਕਸ਼ਨਾਂ ਵਿੱਚ ਵੀ ਜਿੱਥੇ ਵੀ ਮੈਂ ਬੋਲ ਰਿਹਾ ਸੀਗਾ, ਉੱਥੇ ਵੀ ਤਕਰੀਬਨ ਸਾਰੀ ਜਗ੍ਹਾ ਤੇ ਇਹ ਵਾਲੀ ਗੱਲ ਬੋਲ ਰਿਹਾ ਸੀਗਾ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਪੰਜਾਬ ਦਾ ਹੀਰੋ ਨਹੀਂ ਹੈਗਾ। ਇਹ ਕਿਉਂ ਬੋਲਿਆ? ਅੱਜ ਕੱਲ ਜੋ ਕੁਛ ਇਹ ਚੱਲਦਾ ਪਿਆ, ਇਸ ਦੇ ਲਈ ਪਹਿਲਾਂ ਤਾਂ ਭਗਤ ਸਿੰਘ ਦਾ ਜਿਹੜਾ ਪਿਛੋਕੜ ਆ ਉਸ ਦੇ ਉੱਤੇ ਗੱਲ ਕਰ ਲਈਏ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਾ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਾ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ
ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਜੋ ਸਮਾਜ ਦੇ ਚੀਫ ਸੀਗੇ, ਕਹਿ ਲਓ ਤੁਸੀਂ, ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ। ਲਾਹੌਰ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ, ਇਹ ਸਾਰਾ, ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ, ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਆ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ, ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ ਸਰ ਛੋਟੂ ਰਾਮ, ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ, ਉਹ ਇਸ ਦੀ ਹਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀਚਾਰਜ ਹੋਇਆ, ਜਿਸ ਤਰ੍ਹਾਂ ਦੱਸਿਆ ਜਾਂਦਾ। ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ, ਔਰ ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ, ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ, ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ। ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰ ਦੇ ਵਿੱਚ ਉਸ ਸਮੇਂ ਦੇ, ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ, ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਸੀਗਾ, ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ, ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ, ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ, ਤੇ ਉਹ ਕਸਮ ਖਾਧੀ ਗਈ ਕਿ ਅਸੀਂ ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ ਯੂਪੀ ਤੋਂ, ਉਹ ਵੀ ਲਾਹੌਰ ਆਏ, ਉਹਨਾਂ ਕੋਲ ਰਿਵਾਲਵਰ ਸੀਗੀ। ਤੇ ਉਸ ਦੇ ਨਾਲ ਉਹਨਾਂ ਨੇ, ਜਦੋਂ ਦਿਨ ਮੁਕਰਰ ਹੋਇਆ, ਉਸ ਦਿਨ ਭਗਤ ਸਿੰਘ ਨੇ ਪਛਾਣਨਾ ਸੀ, ਭਗਤ ਸਿੰਘ ਨੇ ਗਲਤ ਪਛਾਣ ਲਿਆ, ਜਾਂ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਂਡਰਸ ਹੈਗਾ, ਇਹ ਸਕਾਟ ਨਹੀਂ ਹੈਗਾ, ਲੇਕਿਨ ਇਸ ਲਈ ਮਾਰ ਦਿੱਤਾ ਕਿ ਚਲੋ ਇਹ ਵੀ ਤੇ ਗੋਰਾ ਹੀ ਹੈ, ਜਦਕਿ ਇਹ ਲੌਜਿਕ ਵੀ ਬਹੁਤ ਗਲਤ ਲੌਜਿਕ ਹੈ। ਅਗਰ ਇਹ ਲੌਜਿਕ ਸਹੀ ਹੈ ਕਿ ਚਲੋ ਇਹਨੂੰ ਮਾਰ ਦਿਓ ਕਿਉਂਕਿ ਇਹ ਵੀ ਤੇ ਗੋਰਾ ਹੀ ਹੈ, ਫਿਰ ਤਾਂ ਦਿੱਲੀ ਦਾ ਕਤਲੇਆਮ ਜਿਹੜਾ 84 'ਚ ਹੋਇਆ ਉਹ ਵੀ ਜਾਇਜ਼ ਹੈ ਕਿ ਵੀ ਇਹ ਵੀ ਮਾਰ ਦਿਓ ਕਿਉਂਕਿ ਇਹ ਵੀ ਸਿੱਖ ਹੈ। ਇਹ ਲੌਜਿਕ ਗਲਤ ਸੀਗਾ। ਸਾਂਡਰਸ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਇੱਕ ਹਵਲਦਾਰ ਜਿਸਨੇ ਭਗਤ ਸਿੰਘ ਹੋਰਾਂ ਨੂੰ ਪਛਾਣ ਲਿਆ ਸੀ, ਇਸ ਲਈ ਉਸ ਹਵਲਦਾਰ ਚੰਨਣ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ। ਤੇ ਇਹ 2 ਜਣਿਆਂ ਨੂੰ ਮਾਰ ਦਿੱਤਾ। ਉਸ ਦੇ ਬਾਅਦ ਇਹਨਾਂ ਨੇ ਕੁਝ ਸਮੇਂ ਬਾਅਦ ਜਦੋਂ ਭੱਜ ਗਏ, ਫਿਰ ਅਸੈਂਬਲੀ 'ਚ ਬੰਬ ਸੁੱਟਿਆ ਗਿਆ। ਚੰਦਰ ਸ਼ੇਖਰ ਸਾਹਿਬ ਨੇ ਬਾਰ-ਬਾਰ ਬੋਲਿਆ ਸੀਗਾ ਕਿ ਸਿਰਫ ਆਪਾਂ ਬੰਬ ਸੁੱਟਣਾ ਹੈ, ਲੇਕਿਨ ਉੱਥੋਂ ਨਿਕਲ ਜਾਣਾ, ਪਰ ਉਹਦੀ ਗੱਲ ਨਹੀਂ ਮੰਨੀ ਗਈ। ਇਹ ਆਪਾਂ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਤੇ ਭਗਤ ਸਿੰਘ ਹੋਰੀ ਉਦੋਂ ਉੱਥੇ ਗ੍ਰਿਫਤਾਰ ਹੁੰਦੇ ਨੇ, ਔਰ ਉਸ ਦੇ ਬਾਅਦ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਪਤਾ। ਤੇ ਉਹਨਾਂ ਦੇ ਉੱਤੇ ਸਾਂਡਰਸ ਦੀ ਮੌਤ ਦਾ ਔਰ ਹਵਲਦਾਰ ਚੰਨਣ ਸਿੰਘ ਦੀ ਮਰਡਰ ਦਾ ਕੇਸ ਉਹਨਾਂ ਦੇ ਚੱਲਦਾ, ਤੇ ਇਸ ਦੇ ਲਈ ਉਹ ਕੇਸ ਕਾਫੀ ਲੰਬਾ ਚੱਲਦਾ। ਫਿਰ ਉਹ ਕੇਸ ਹਾਰ ਜਾਂਦੇ ਆ, ਔਰ ਕੇਸ ਹਾਰਨ ਤੋਂ ਬਾਅਦ ਉਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ। ਹੁਣ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਹੋਇਆ, ਇਹ ਉਸ ਦਾ ਪਿਛੋਕੜ ਹੈ। ਤੇ ਅੱਜ ਮੁੱਦਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹਨੂੰ ਅੱਤਵਾਦੀ ਕਿਹਾ। ਤੇ ਸਭ ਤੋਂ ਪਹਿਲੀ ਗੱਲ, ਇਹ ਅਗਰ ਇਹ ਸਵਾਲ ਹੈਗਾ ਕਿ ਬਈ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਤਵਾਦੀ ਕਿਹਾ, ਕੀ ਇਹ ਸਹੀ ਹੈ ਕਿ ਗਲਤ ਹੈ, ਸਭ ਤੋਂ ਪਹਿਲੀ ਗੱਲ ਕਿ ਅਗਰ ਤੁਸੀਂ RTI ਪਾਓ ਔਰ ਇੰਡੀਅਨ ਗਵਰਨਮੈਂਟ ਨੂੰ ਇਹ ਪੁੱਛੋ ਕਿ ਬਈ ਭਗਤ ਸਿੰਘ ਕੀ ਸ਼ਹੀਦ ਹੈ ਜਾਂ ਅੱਤਵਾਦੀ ਹੈ, ਤਾਂ ਰਿਕਾਰਡ ਇਹ ਬੋਲਦੇ ਆ ਕਿ ਉਹ ਅੱਤਵਾਦੀ ਹੈ। ਔਰ ਬਹੁਤ ਸਾਰੇ ਸਕੂਲਾਂ ਵਿੱਚ, ਬਹੁਤ ਸਾਰੇ ਕਾਲਜਾਂ ਦੇ ਵਿੱਚ ਉਸ ਨੂੰ ਆਤੰਕਵਾਦੀ ਹੀ ਲਿਖਿਆ ਹੋਇਆ। ਕੁਝ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਬਹੁਤ ਪਹਿਲਾਂ ਬਿਆਨ ਦਿੱਤਾ ਸੀਗਾ, ਤੇ ਉਦੋਂ ਵੀ ਇਹਨਾਂ ਤੇ ਕੇਸ ਹੋਇਆ ਸੀਗਾ। ਕੇਸ 11 ਸਾਲ ਤੱਕ ਚੱਲਿਆ ਸੀਗਾ, ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕੇਸ ਜਿੱਤੇ ਸੀਗੇ, ਕਿਉਂਕਿ ਆਬਵੀਅਸ ਹੈ ਜਿਸ ਨੂੰ ਸਰਕਾਰ ਹੀ ਆਤੰਕਵਾਦੀ ਬੋਲ ਰਿਹਾ ਉਸ ਨੂੰ ਕਿਸੇ ਹੋਰ ਨੇ ਵੀ ਬੋਲਤਾ ਤੇ ਕਿਹੜੀ ਆਖਰ ਆ ਗਈ। ਤੇ ਪਹਿਲੀ ਚੀਜ਼ ਇਹ ਕਿ ਜੋ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲ ਕੇ ਕੋਈ ਬਹੁਤ ਵੱਡਾ ਗੁਨਾਹ ਕਰਤਾ, ਉਹਨੂੰ ਤਾਂ ਸਰਕਾਰ ਅੱਤਵਾਦੀ ਬੋਲੀ ਜਾਂਦੀ ਹੈ। ਅੱਜ ਵੀ ਲਾਹੌਰ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਸੀਗੀ, ਤੇ ਉਹ ਕੇਸ ਲਾਹੌਰ ਦੇ ਅੰਦਰ
ਪਾਕਿਸਤਾਨ ਦੇ ਲੋਕਾਂ ਨੇ, ਜੋ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ, ਉਹਨਾਂ ਨੇ ਇਹ ਕੇਸ ਖੁਲਵਾਇਆ ਹੋਇਆ। ਕਈ ਸਾਲਾਂ ਤੋਂ ਇਹ ਕੇਸ ਚੱਲਦਾ ਪਿਆ ਕਿ ਭਗਤ ਸਿੰਘ ਦੇ ਉੱਤੋਂ ਇਹ ਅੱਤਵਾਦੀ ਦਾ ਟੈਗ ਜਿਹੜਾ ਇਹ ਹਟਾਇਆ ਜਾ ਸਕੇ, ਉਸ ਨੂੰ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਮਨਮੋਹਨ ਸਿੰਘ ਸਰਕਾਰ ਦੇ ਅੰਦਰ ਵੀ ਇਹ ਕੋਸ਼ਿਸ਼ਾਂ ਹੋਈਆਂ, ਲੇਕਿਨ ਲਾਹੌਰ ਦੇ ਅੰਦਰ ਅੱਜ ਵੀ ਇਹ ਕੇਸ ਚੱਲਦਾ ਪਿਆ। ਔਰ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਵੀ ਸਾਂਡਰਸ ਦਾ ਕੋਈ ਕਸੂਰ ਸੀ ਜਿਸ ਲਈ ਉਸ ਨੂੰ ਮਾਰਿਆ ਗਿਆ, ਜਾਂ ਚੰਨਣ ਸਿੰਘ ਦਾ ਕੋਈ ਕਸੂਰ ਸੀਗਾ ਜਿਸ ਲਈ ਉਹਨੂੰ ਮਾਰਿਆ ਗਿਆ, ਤੇ ਇਹ ਕੇਸ ਚੱਲੀ ਜਾਏਗਾ ਤਾਂ ਤੱਕ ਭਗਤ ਸਿੰਘ ਸਰਕਾਰੀ ਰਿਕਾਰਡ ਦੇ ਵਿੱਚ ਅੱਤਵਾਦੀ ਹੈਗਾ। ਤੇ ਦੂਜੀ ਚੀਜ਼, ਇੱਕ ਸਵਾਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਕੋਲ ਦੋ ਵੱਡੇ ਲੀਡਰ ਹੈ, ਇੱਕ ਭਗਤ ਸਿੰਘ ਔਰ ਇੱਕ ਗਾਂਧੀ, ਕਿ ਬਸ ਇਹੀ ਲੀਡਰ ਹੈ। ਮੈਂ ਪੁੱਛਣਾ ਚਾਹਨਾ ਕਿ ਬਈ ਚੰਦਰ ਸ਼ੇਖਰ ਆਜ਼ਾਦ ਕਿੱਥੇ ਹੈ? ਉਹਦੀ ਕੁਰਬਾਨੀ ਕਿੱਥੇ ਹੈ? ਸੁਭਾਸ਼ ਚੰਦਰ ਬੋਸ ਕਿੱਥੇ ਹੈ? ਉਸ ਦੀ ਇੰਨੀ ਸਟਰਗਲ, ਇੰਨੀ ਕੁਰਬਾਨੀ, ਉਹ ਕਿਹੜੇ ਖਾਤੇ 'ਚ ਗਈ? ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਕਿੱਥੇ ਹੈ? ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਜਿਨ੍ਹਾਂ ਨੇ ਸਭ ਸ਼ੁਰੂ ਕੀਤਾ, ਜੋ ਕਾਲੇ ਪਾਣੀ ਦੀ ਸਜ਼ਾਵਾਂ ਦੇ ਅੰਦਰ ਛੋਟੀ ਕਬੂਤਰਖਾਨੇ ਜਿਹਨਾਂ ਦੇ ਵਿੱਚ ਦਮ ਘੁੱਟ ਕੇ ਮਰ ਗਏ ਜਿਹੜੇ ਲੋਕ, ਉਹ ਲੋਕ ਸਿਰਫ ਦੋ ਲੋਕ ਹੀ ਕਿਉਂ? ਔਰ ਸਭ ਤੋਂ ਵੱਡੀ ਗੱਲ, ਭੀਮ ਰਾਓ ਅੰਬੇਡਕਰ ਸਾਹਿਬ ਕਿੱਥੇ ਹੈ? ਉਸ ਦਾ ਨਾਮ ਕਿਉਂ ਨਹੀਂ ਹੋਇਆ? ਭੀਮ ਰਾਓ ਅੰਬੇਡਕਰ ਸਾਹਿਬ, ਜਿਸ ਨੇ ਦਲਿਤਾਂ ਦੇ ਲਈ ਆਵਾਜ਼ ਚੁੱਕੀ, ਦਲਿਤ ਜਿਹੜੇ ਪਿਛਲੇ 5000 ਸਾਲ ਤੋਂ ਦਬਾਏ ਕੁਚਲੇ ਜਾ ਰਹੇ, 5000 ਸਾਲ ਪਹਿਲਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਸੀਂ ਦਲਿਤ ਹੋ, ਤੁਹਾਡਾ ਜਨਮ ਗੂੰ ਚੁੱਕਣ ਲਈ ਬਣਿਆ ਹੋਇਆ। ਉਹ ਵਿਚਾਰੇ ਗੂੰ ਚੁੱਕਦੇ ਰਹੇ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਨਸਾਨ ਨੇ ਉਹ ਵੀ, ਮੈਂ ਆਪਣੀ ਅੱਖੀ ਵੇਖਿਆ ਹੋਇਆ ਕਿ ਉਹ ਪਹਿਲਾਂ, ਅੱਜ ਦੇ ਜਿਹੜੇ ਜਨਰੇਸ਼ਨ ਹੈਗੀ ਇਹਨੂੰ ਨਹੀਂ ਪਤਾ ਹੋਣੀ, ਪਹਿਲੀ ਜਿਹੜੀ ਜਨਰੇਸ਼ਨ ਹੁੰਦੀ ਸੀਗੀ ਉਹਨਾਂ ਨੂੰ ਪਤਾ ਹੈ ਇਹ ਵਾਲੀ ਗੱਲ। ਡੱਬੇ ਹੁੰਦੇ ਸੀਗੇ, ਗੂੰ ਨਾਲ ਭਰ ਜਾਂਦੇ ਸੀਗੇ, ਤੇ ਉਹ ਡੱਬਾ ਉਹ ਚੁੱਕ ਕੇ ਉਹ ਲੋਕ ਸਿਰ ਤੇ ਟੋਕਰਾ ਗੂੰ ਦਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਘਰਾਂ ਤੋਂ। ਉਹਨਾਂ ਨੂੰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਵਾਜ਼ ਚੁੱਕੀ ਸੀ ਸਮਾਨਤਾ ਦੀ। ਉਸ ਤੋਂ ਬਾਅਦ ਪੂਰੇ ਇੰਡੀਆ ਲੈਵਲ ਦੇ ਵਿੱਚ ਭੀਮ ਰਾਓ ਅੰਬੇਡਕਰ ਸਾਹਿਬ ਨੇ ਆਵਾਜ਼ ਚੁੱਕੀ ਸੀ, ਲੇਕਿਨ ਉਸ ਦਾ ਨਾਮ ਹੀ ਨਹੀਂ ਕਿਤੇ। ਕਿਉਂ ਨਹੀਂ ਹੈ? ਕਿ ਉਹ ਵੱਡਾ ਲੀਡਰ ਨਹੀਂ ਹੈ? ਔਰ ਪੰਜਾਬ ਦੇ ਲਈ ਜਿੱਦਾਂ ਅਸੀਂ ਪ੍ਰੋਬਲਮ ਕੀ ਹੈਗੀ ਕਿ ਆਪਾਂ ਕਿੱਥੇ ਕੌਨਫਲਿਕਟ ਕਿੱਥੇ ਹੁੰਦਾ ਪਿਆ ਕਿ ਪੰਜਾਬ ਦਾ ਜਿਹੜਾ ਹੀਰੋ ਹੈ, ਹਰ ਕੌਮ ਦੇ ਹੀਰੋ ਹੁੰਦੇ ਆ, ਉਸ ਨੂੰ ਹੀਰੋ ਦੱਸੇ ਜਾਂਦੇ ਆ ਔਰ ਹੀਰੋ ਹੁੰਦੇ ਆ। ਪੰਜਾਬ ਨੂੰ ਜਿਹੜਾ ਪ੍ਰੋਬਲਮ ਹੈ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ। ਕਰਤਾਰ ਸਿੰਘ ਸਰਾਭਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੁੰਦਾ, ਜਿਸ ਦੇ ਬਾਰੇ ਪੜ੍ਹਿਆ ਜਾਵੇ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਸ਼ਹੀਦ ਊਧਮ ਸਿੰਘ ਜਿਹੜਾ ਜਲਿਆਂਵਾਲੇ ਬਾਗ ਦੀ ਮਿੱਟੀ ਦੇ ਵਿੱਚ ਖੂਨ ਜਦੋਂ ਡੋਲਿਆ ਗਿਆ ਬੇਗੁਨਾਹਾਂ ਦਾ, ਸੈਂਕੜੋ ਬੇਗੁਨਾਹਾਂ ਦਾ, ਉਹਦੀ ਸਹੁੰ ਖਾਂਦਾ ਤੇ 21 ਸਾਲ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗੋਰੇ ਨੂੰ ਜਾ ਕੇ ਮਾਰਦਾ ਕੌਕਸਟਨ ਹਾਲ ਦੇ ਵਿੱਚ, ਇੰਗਲੈਂਡ ਦੇ ਵਿੱਚ। ਔਰ ਉਹ ਪਿੱਛੇ ਨਹੀਂ ਹਟਦਾ। ਉਹ ਕਿਸੇ ਗੱਲ ਤੋਂ ਇਹ ਨਹੀਂ ਕਹਿੰਦਾ। ਉਸਦੇ ਸਾਥੀਆਂ ਨੇ ਬੋਲਿਆ ਕਿ ਤੂੰ ਇਹ ਕਹਿ ਦੇ ਕਿ ਮੈਂ ਮੈਂਟਲੀ ਡਿਸਟਰਬ ਸੀਗਾ, ਇਸ ਲਈ ਮੈਨੂੰ ਮਾਰ ਦਿੱਤਾ। ਕਹਿੰਦਾ ਨਹੀਂ, ਅਸੀਂ ਆਪਣੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਸ਼ਹੀਦ ਉਹ ਹੁੰਦਾ ਜੋ ਮੌਤ ਨੂੰ ਚੁਣਦਾ। ਸਾਨੂੰ ਪੰਜਾਬ ਨੂੰ ਭਗਤ ਸਿੰਘ ਤੋਂ ਇਹ ਵੀ ਦਿੱਕਤ ਹੈ ਕਿ ਉਸ ਨੂੰ ਸ਼ਹੀਦ ਆਜ਼ਮ ਬੋਲਿਆ ਜਾਂਦਾ। ਸਿੱਖਾਂ ਦੇ ਵਿੱਚ ਸਾਡੇ 5ਵੇਂ ਗੁਰੂ ਹੈਗੇ ਆ, ਉਹ ਸ਼ਹੀਦ ਆਜ਼ਮ ਸੀਗੇ। ਇੱਕ ਮੈਨੂੰ ਇਹ ਬੋਲ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਕਿ ਸਿੱਖਾਂ ਨੂੰ ਕੀ ਤਕਲੀਫ ਹੈ, ਕਿ ਬਈ ਉਹਨਾਂ ਨੂੰ ਤੇ ਕ੍ਰੈਡਿਟ ਮਿਲ ਹੀ ਰਹਿਣਾ। ਲੋਕੀ ਤੇ ਆਹੀ ਸੋਚਦੇ ਆ ਕਿ ਯਾਰ ਸਿੱਖਾਂ ਨੇ ਕੀਤਾ, ਭਗਤ ਸਿੰਘ ਇੱਕ ਸਿੱਖ ਸੀਗਾ। ਦੇਖੋ, ਪਹਿਲੀ ਚੀਜ਼, ਭਗਤ ਸਿੰਘ ਦੀ ਜਿਹੜੀ ਉਹਦੀ ਕੁਰਬਾਨੀ, ਉਸਦਾ ਜੋ ਕੁਝ ਕੀਤਾ, ਉਸ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਉਹ ਠੀਕ ਹੈ, ਉਸਨੇ ਦੇਸ਼ ਦੇ ਲਈ ਕੀਤਾ,
ਦੇਸ਼ ਦੇ ਲੋਕਾਂ ਨੂੰ ਮੋਟੀਵੇਟ ਕੀਤਾ, ਉਸ ਦੀ ਕੁਰਬਾਨੀ ਨੇ ਮੋਟੀਵੇਟ ਕੀਤਾ, ਉਹ ਬਿਲਕੁਲ ਸਹੀ ਹੈ। ਲੇਕਿਨ 1980 ਤੱਕ ਭਗਤ ਸਿੰਘ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਹੁੰਦਾ ਸੀਗਾ। ਜਦੋਂ ਪੰਜਾਬ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਹੁਤ ਵੱਡੇ ਹੀਰੋ ਬਣ ਕੇ ਆ ਗਏ ਸਾਹਮਣੇ, ਬਹੁਤ ਸਾਰੇ ਮੁੰਡਿਆਂ ਨੇ, ਮੇਰੇ ਵਰਗੇ ਕੋਨੇ ਮੋਨਿਆਂ ਨੇ ਵੀ ਬਾਲ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ, ਇਹ ਆਮ ਹੋ ਗਿਆ ਉੱਥੇ, ਤੇ ਉਹਨਾਂ ਨੂੰ ਪੰਜਾਬ ਦਾ ਇੱਕ ਦੂਸਰਾ ਹੀਰੋ ਬਣਾ ਕੇ ਸਾਹਮਣੇ ਦੇ ਦਿੱਤਾ ਗਿਆ, ਭਗਤ ਸਿੰਘ। ਪੰਜਾਬ ਨੂੰ, ਸਿੱਖਾਂ ਨੂੰ ਦੂਸਰੇ ਹੀਰੋ ਦੀ ਲੋੜ ਨਹੀਂ। ਸਾਡੇ ਕੋਲ ਹੀਰੋ ਬਹੁਤ ਹੈਗੇ, ਸਾਡੇ ਕੋਲ ਯੋਧਿਆਂ ਦੀ ਕਮੀ ਨਹੀਂ ਹੈਗੀ। ਊਧਮ ਸਿੰਘ ਹਰ ਤਰਫੋਂ ਦੀ ਉਹ ਹੀਰੋ ਹੈ, ਸਿਧਾਂਤਿਕ ਤੌਰ ਤੇ ਵੀ ਉਹ ਹੀਰੋ ਹੈ। ਕਰਤਾਰ ਸਿੰਘ ਸਰਾਭਾ, ਹਰੀ ਸਿੰਘ ਨਲੂਆ, ਜੋਰਾਵਰ ਸਿੰਘ, ਬਾਬਾ ਦੀਪ ਸਿੰਘ, ਭਰਿਆ ਪਿਆ ਇਤਿਹਾਸ, ਬੰਦਾ ਸਿੰਘ ਬਹਾਦਰ। ਸਾਨੂੰ ਕਿਸੇ ਹੋਰ ਨੂੰ ਜੋ ਹੈ ਹੀ ਨਹੀਂ, ਇਹਨੂੰ ਦੇਖੋ, ਇਦਾਂ ਮੰਨ ਲਓ ਕਿ ਕੋਈ ਅਗਰ ਸ਼ਰਮਾ ਹੋਵੇ ਤੇ ਫੇਸਬੁੱਕ ਤੇ ਆ ਕੇ ਬੋਲਦਾ ਹੋਏ ਕਿ ਬਈ ਮੈਂ ਤੇ ਗਾਂ ਖਾਣਾ, ਔਰ ਜਿਹੜੇ ਲੋਕ ਗਾਂ ਨਹੀਂ ਖਾਂਦੇ ਉਹ ਤਾਂ ਬੇਵਕੂਫ ਲੋਕ ਹੁੰਦੇ ਆ। ਸਾਰੀ ਦੁਨੀਆ ਗਾਂ ਖਾਂਦੀ ਹੈ, ਮੈਂ ਵੀ ਖਾਣਾ, ਬਹੁਤ ਸਵਾਦ ਹੁੰਦੀ ਹੈ, ਖਾਇਆ ਕਰੋ। ਤੇ ਕੀ ਹਿੰਦੂ ਉਸ ਨੂੰ ਬਰਦਾਸ਼ਤ ਕਰਨਗੇ? ਬਿਲਕੁਲ ਨਹੀਂ ਕਰਨਗੇ, ਸ਼ਾਇਦ ਉਹਨੂੰ ਗੋਲੀ ਮਾਰ ਦੇਣਗੇ। ਸੇਮ ਇਹੀ ਸਮੱਸਿਆ ਹੈ ਉਸਦੇ। ਉਹ ਭਗਤ ਸਿੰਘ ਜਿਹੜਾ ਹੈ ਉਹ ਸਿੰਘ ਹੈ, ਲੇਕਿਨ ਸਿੱਖ ਨਹੀਂ ਹੈ ਉਹ। ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਜਿਹੜਾ ਸਾਡਾ ਹੈ ਹੀ ਨਹੀਂ, ਅਸੀਂ ਉਹਨੂੰ ਕਿਉਂ ਲਈਏ? ਜੇ ਅਸੀਂ ਉਹਨੂੰ ਆਪਣਾ ਹੀਰੋ ਦੱਸਦੇ ਹਾਂ, ਕੱਲ ਨੂੰ ਜਨਰੇਸ਼ਨ ਉਹਦੇ ਬਾਰੇ ਪੜ੍ਹਦੀ ਹੈ ਤਾਂ ਉਹ ਸੋਚੇਗੀ ਯਾਰ ਇਹ ਤਾਂ ਤੁਸੀਂ ਇੰਨਾ ਵੱਡਾ ਇਹਦੇ ਬਾਰੇ ਲਿਖਿਆ ਹੋਇਆ ਹੈਗਾ ਹੈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੌਨਫਲਿਕਟ 'ਚ ਹੈਗੀਆਂ, ਆਪਾਂ ਉਹਦੇ ਉੱਤੇ ਨਹੀਂ ਜਾਂਦੇ ਕਿ ਵੀ ਇਹ ਹੈ ਨਹੀਂ। ਫਿਰ ਉਹ ਭਗਤ ਸਿੰਘ ਦੀ ਵਜ੍ਹਾ ਨਾਲ ਬਾਕੀ ਜਿਹੜੇ ਯੋਧੇ ਨੇ ਪੰਜਾਬ ਦੇ, ਉਹਨਾਂ ਬਾਰੇ ਵੀ ਸੋਚਣਗੇ ਇਹ ਵੀ ਇਦਾਂ ਹੀ ਬਣਾਤੇ ਹੋਣੇ। ਇਹ ਸਭ ਤੋਂ ਵੱਡੀ ਦਿੱਕਤ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਭਗਤ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਲੀਡਰ ਹੋ ਸਕਦਾ, ਬਣਾਇਆ ਜਾਵੇ, ਹੀਰੋ ਹੋ ਸਕਦਾ, ਬਣਾਇਆ ਜਾਵੇ, ਲੇਕਿਨ ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਸਿੱਖਾਂ ਦਾ ਹੀਰੋ ਨਹੀਂ ਹੈਗਾ। ਜਿੰਨੇ ਵੀ, ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਸਭ ਨਾਲੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੀ। ਤੇ 2-3 ਦਿਨ ਮੈਂ ਜਿੱਦਣ ਮਾਨ ਸਾਹਿਬ ਦਾ ਇਲੈਕਸ਼ਨ ਦਾ ਰਿਜ਼ਲਟ ਸੀਗਾ, ਉਸ ਤੋਂ ਪਹਿਲਾਂ ਹੀ ਮੈਂ ਬੰਬੇ ਚਲਾ ਗਿਆ ਸੀਗਾ, ਕੁਝ ਕੰਮ ਸੀ। ਤੇ 3 ਦਿਨ ਪਹਿਲਾਂ ਮੈਂ ਬੰਬੇ ਤੋਂ ਚੱਲਿਆ ਸੀਗਾ ਤੇ ਬਾਏ ਕਾਰ ਮੈਂ ਆਇਆ ਪੰਜਾਬ, ਤੇ 33 ਘੰਟੇ ਮੈਨੂੰ ਲੱਗੇ ਆਉਂਦੇ ਹੋਏ, ਇਕੱਲਾ ਹੀ ਸੀਗਾ ਤੇ ਥਕਾਨ ਬਹੁਤ ਹੋ ਗਈ ਸੀ। ਕੱਲ ਵੈਸੇ ਮੈਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਕਲੀਅਰਲੀ ਬੋਲਿਆ ਸੀਗਾ ਕਿ 47 ਤੋਂ ਬਾਅਦ ਵਾਲੇ ਜਿਹੜੇ ਸ਼ਹੀਦ ਨੇ ਸਾਡੇ ਪੰਜਾਬ ਦੇ, ਉਹਨਾਂ ਨੂੰ ਅੱਤਵਾਦੀ ਕਹਿਣਾ, ਇਸ ਦੀ ਮੈਂ ਖਿਲਾਫਤ ਕਰਦਾ, ਇਹਦੀ ਨਿੰਦਾ ਕਰਦਾ। ਲੇਕਿਨ ਆਈਟੀ ਸੈੱਲ ਇਹਨੂੰ ਜਾਣਬੁੱਝ ਕੇ ਮੁੱਦੇ ਨੂੰ ਕਿਤੇ ਹੋਰ ਲੈ ਜਾਣਾ ਹੁੰਦਾ ਤੇ ਉਹ ਲੈ ਕੇ ਜਾ ਰਿਹਾ। ਇਹ ਉਹੀ ਆਈਟੀ ਸੈੱਲ ਨੇ ਜਿਹੜੇ ਪੰਜਾਬ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, NRIs ਦਾ ਪੈਸਾ ਖਾਣਾ ਚਾਹੁੰਦੇ ਆ। ਖੈਰ, ਇਹਨਾਂ ਨੂੰ ਲੱਗੇ ਰਹਿਣ ਦਿਓ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ, ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ, ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ। ਹੋਰ ਹਾਲਾਂਕਿ ਮੈਂ ਕੈਨੇਡਾ ਦੇ ਸਾਰੇ
ਜਿੰਨੇ ਵੀ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਤੇ ਹੁਣੇ ਸੰਗਰੂਰ ਦੇ ਇਲੈਕਸ਼ਨਾਂ ਵਿੱਚ ਵੀ ਜਿੱਥੇ ਵੀ ਮੈਂ ਬੋਲ ਰਿਹਾ ਸੀਗਾ ਉੱਥੇ ਵੀ ਤਕਰੀਬਨ ਸਾਰੀ ਜਗ੍ਹਾ ਤੇ ਇਹ ਵਾਲੀ ਗੱਲ ਬੋਲ ਰਿਹਾ ਸੀਗਾ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਪੰਜਾਬ ਦਾ ਹੀਰੋ ਨਹੀਂ ਹੈਗਾ। ਇਹ ਕਿਉਂ ਬੋਲਿਆ? ਅੱਜ ਕੱਲ ਜੋ ਕੁਛ ਇਹ ਚੱਲਦਾ ਪਿਆ, ਇਸ ਦੇ ਲਈ ਪਹਿਲਾਂ ਤਾਂ ਭਗਤ ਸਿੰਘ ਦਾ ਜਿਹੜਾ ਪਿਛੋਕੜ ਆ ਉਸ ਦੇ ਉੱਤੇ ਗੱਲ ਕਰ ਲਈਏ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ ਉਹਨਾਂ ਦਾ ਨਾਮ ਸੀਗਾ। ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਜੋ ਸਮਾਜ ਦੇ ਚੀਫ ਸੀਗੇ, ਕਹਿ ਲਓ ਤੁਸੀਂ, ਪੰਜਾਬ ਦੇ। ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ, ਲਾਹੌਰ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ, ਇਹ ਸਾਰਾ। ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ, ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ ਸਰ ਛੋਟੂ ਰਾਮ, ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ, ਉਹ ਇਸ ਦੀ ਹਿਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀ ਚਾਰਜ ਹੋਇਆ, ਜਿਸ ਤਰ੍ਹਾਂ ਦੱਸਿਆ ਜਾਂਦਾ। ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ, ਔਰ ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ, ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ, ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ। ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰ ਦੇ ਵਿੱਚ ਉਸ ਸਮੇਂ ਦੇ, ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ, ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਸੀਗਾ ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ, ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ, ਤੇ ਉਹ ਕਸਮ ਖਾਧੀ ਗਈ ਕਿ ਅਸੀਂ ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ ਯੂਪੀ ਤੋਂ, ਉਹ ਵੀ ਲਾਹੌਰ ਆਏ। ਉਹਨਾਂ ਕੋਲ ਰਿਵਾਲਵਰ ਸੀਗੀ ਤੇ ਉਸ ਦੇ ਨਾਲ ਉਹਨਾਂ ਨੇ ਜਦੋਂ ਦਿਨ ਮੁਕਰਰ ਹੋਇਆ, ਉਸ ਦਿਨ ਭਗਤ ਸਿੰਘ ਨੇ ਪਛਾਣਨਾ ਸੀ, ਭਗਤ ਸਿੰਘ ਨੇ ਗਲਤ ਪਛਾਣ ਲਿਆ, ਜਾਂ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਂਡਰਸ ਹੈਗਾ, ਇਹ ਸਕਾਟ ਨਹੀਂ ਹੈਗਾ, ਲੇਕਿਨ ਇਸ ਲਈ ਮਾਰ ਦਿੱਤਾ ਕਿ ਚਲੋ ਇਹ ਵੀ ਤੇ ਗੋਰਾ ਹੀ ਹੈ, ਜਦਕਿ ਇਹ ਲੌਜਿਕ ਵੀ ਬਹੁਤ ਗਲਤ ਲੌਜਿਕ ਹੈ। ਅਗਰ ਇਹ ਲੌਜਿਕ ਸਹੀ ਹੈ ਕਿ ਚਲੋ ਇਹਨੂੰ ਮਾਰ ਦਿਓ ਕਿਉਂਕਿ ਇਹ ਵੀ ਤੇ ਗੋਰਾ ਹੀ ਹੈ, ਫਿਰ ਤਾਂ ਦਿੱਲੀ ਦਾ ਕਤਲੇਆਮ ਜਿਹੜਾ 84 ਚ ਹੋਇਆ ਉਹ ਵੀ ਜਾਇਜ਼ ਹੈ ਕਿ ਵੀ ਇਹ ਵੀ ਮਾਰ ਦਿਓ ਕਿਉਂਕਿ ਇਹ ਵੀ ਸਿੱਖ ਹੈ। ਇਹ ਲੌਜਿਕ ਗਲਤ ਸੀਗਾ। ਸਾਂਡਰਸ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਇੱਕ ਹਵਲਦਾਰ ਜਿਸਨੇ ਭਗਤ ਸਿੰਘ ਹੋਰਾਂ ਨੂੰ ਪਛਾਣ ਲਿਆ ਸੀ, ਇਸ ਲਈ ਉਸ ਹਵਲਦਾਰ ਚੰਨਣ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ ਤੇ ਇਹ 2 ਜਣਿਆਂ ਨੂੰ ਮਾਰ ਦਿੱਤਾ। ਉਸ ਦੇ ਬਾਅਦ ਇਹਨਾਂ ਨੇ ਕੁਝ ਸਮੇਂ ਬਾਅਦ ਜਦੋਂ ਭੱਜ ਗਏ, ਫਿਰ ਅਸੈਂਬਲੀ 'ਚ ਬੰਬ ਸੁੱਟਿਆ ਗਿਆ। ਚੰਦਰ ਸ਼ੇਖਰ ਸਾਹਿਬ ਨੇ ਬਾਰ-ਬਾਰ ਬੋਲਿਆ ਸੀਗਾ ਕਿ ਸਿਰਫ ਆਪਾਂ ਬੰਬ ਸੁੱਟਣਾ ਹੈ ਲੇਕਿਨ ਉੱਥੋਂ ਨਿਕਲ ਜਾਣਾ, ਪਰ ਉਹਦੀ ਗੱਲ ਨਹੀਂ ਮੰਨੀ ਗਈ। ਇਹ ਆਪਾਂ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਤੇ ਭਗਤ ਸਿੰਘ ਹੋਰੀ ਉਦੋਂ ਉੱਥੇ ਗ੍ਰਿਫਤਾਰ ਹੁੰਦੇ ਨੇ, ਔਰ ਉਸ ਦੇ ਬਾਅਦ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਪਤਾ। ਤੇ ਉਹਨਾਂ ਦੇ ਉੱਤੇ ਸਾਂਡਰਸ ਦੀ ਮੌਤ ਦਾ ਔਰ ਹਵਲਦਾਰ ਚੰਨਣ ਸਿੰਘ ਦੀ ਮਰਡਰ ਦਾ ਕੇਸ ਉਹਨਾਂ ਦੇ ਚੱਲਦਾ ਤੇ ਇਸ ਦੇ ਲਈ ਉਹ ਕੇਸ ਕਾਫੀ ਲੰਬਾ ਚੱਲਦਾ। ਫਿਰ ਉਹ ਕੇਸ ਹਾਰ ਜਾਂਦੇ ਆ ਔਰ ਕੇਸ ਹਾਰਨ ਤੋਂ ਬਾਅਦ ਉਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ। ਹੁਣ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਹੋਇਆ ਇਹ ਉਸ ਦਾ ਪਿਛੋਕੜ ਹੈ। ਤੇ ਅੱਜ ਮੁੱਦਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹਨੂੰ ਅੱਤਵਾਦੀ ਕਿਹਾ। ਤੇ ਸਭ ਤੋਂ ਪਹਿਲੀ ਗੱਲ ਇਹ
ਅਗਰ ਇਹ ਸਵਾਲ ਹੈਗਾ ਕਿ ਬਈ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਤਵਾਦੀ ਕਿਆ ਕੀ ਹੈ, ਸਹੀ ਹੈ ਕਿ ਗਲਤ ਹੈ, ਸਭ ਤੋਂ ਪਹਿਲੀ ਗੱਲ ਕਿ ਅਗਰ ਤੁਸੀਂ ਆਰਟੀਆਈ ਪਾਓ ਔਰ ਇੰਡੀਅਨ ਗਵਰਨਮੈਂਟ ਨੂੰ ਇਹ ਪੁੱਛੋ ਕਿ ਬਈ ਭਗਤ ਸਿੰਘ ਕੀ ਸ਼ਹੀਦ ਹੈ ਜਾਂ ਅੱਤਵਾਦੀ ਹੈ, ਤਾਂ ਰਿਕਾਰਡ ਇਹ ਬੋਲਦੇ ਆ ਕਿ ਉਹ ਅੱਤਵਾਦੀ ਹੈ। ਔਰ ਬਹੁਤ ਸਾਰੇ ਸਕੂਲਾਂ ਵਿੱਚ, ਬਹੁਤ ਸਾਰੇ ਕਾਲਜਾਂ ਦੇ ਵਿੱਚ ਉਸ ਨੂੰ ਆਤੰਕਵਾਦੀ ਹੀ ਲਿਖਿਆ ਹੋਇਆ। ਕੁਝ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਬਹੁਤ ਪਹਿਲਾਂ ਬਿਆਨ ਦਿੱਤਾ ਸੀਗਾ ਤੇ ਉਦੋਂ ਵੀ ਇਹਨਾਂ ਤੇ ਕੇਸ ਹੋਇਆ ਸੀਗਾ। ਕੇਸ 11 ਸਾਲ ਤੱਕ ਚੱਲਿਆ ਸੀਗਾ ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕੇਸ ਜਿੱਤੇ ਸੀਗੇ, ਕਿਉਂਕਿ ਆਬਵੀਅਸ ਹੈ ਜਿਸ ਨੂੰ ਸਰਕਾਰ ਹੀ ਆਤੰਕਵਾਦੀ ਬੋਲ ਰਿਹਾ ਉਸ ਨੂੰ ਕਿਸੇ ਹੋਰ ਨੇ ਵੀ ਬੋਲਤਾ ਤੇ ਕਿਹੜੀ ਆਖਰ ਆ ਗਈ। ਤੇ ਪਹਿਲੀ ਚੀਜ਼ ਇਹ ਕਿ ਜੋ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲ ਕੇ ਕੋਈ ਬਹੁਤ ਵੱਡਾ ਗੁਨਾਹ ਕਰਤਾ, ਉਹਨੂੰ ਤਾਂ ਸਰਕਾਰ ਅੱਤਵਾਦੀ ਬੋਲੀ ਜਾਂਦੀ ਹੈ। ਅੱਜ ਵੀ ਲਾਹੌਰ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਸੀਗੀ ਤੇ ਉਹ ਕੇਸ ਲਾਹੌਰ ਦੇ ਅੰਦਰ ਪਾਕਿਸਤਾਨ ਦੇ ਲੋਕਾਂ ਨੇ, ਜੋ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ, ਉਹਨਾਂ ਨੇ ਇਹ ਕੇਸ ਖੁਲਵਾਇਆ ਹੋਇਆ। ਕਈ ਸਾਲਾਂ ਤੋਂ ਇਹ ਕੇਸ ਚੱਲਦਾ ਪਿਆ ਕਿ ਭਗਤ ਸਿੰਘ ਦੇ ਉੱਤੋਂ ਇਹ ਅੱਤਵਾਦੀ ਦਾ ਟੈਗ ਜਿਹੜਾ ਇਹ ਹਟਾਇਆ ਜਾ ਸਕੇ, ਉਸ ਨੂੰ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਮਨਮੋਹਨ ਸਿੰਘ ਸਰਕਾਰ ਦੇ ਅੰਦਰ ਵੀ ਇਹ ਕੋਸ਼ਿਸ਼ਾਂ ਹੋਈਆਂ, ਲੇਕਿਨ ਲਾਹੌਰ ਦੇ ਅੰਦਰ ਅੱਜ ਵੀ ਇਹ ਕੇਸ ਚੱਲਦਾ ਪਿਆ ਔਰ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਵੀ ਸਾਂਡਰਸ ਦਾ ਕੋਈ ਕਸੂਰ ਸੀ ਜਿਸ ਲਈ ਉਸ ਨੂੰ ਮਾਰਿਆ ਗਿਆ ਜਾਂ ਚੰਨਣ ਸਿੰਘ ਦਾ ਕੋਈ ਕਸੂਰ ਸੀਗਾ ਜਿਸ ਲਈ ਉਹਨੂੰ ਮਾਰਿਆ ਗਿਆ, ਤੇ ਇਹ ਕੇਸ ਚੱਲੀ ਜਾਏਗਾ ਤਾਂ ਤੱਕ ਭਗਤ ਸਿੰਘ ਸਰਕਾਰੀ ਰਿਕਾਰਡ ਦੇ ਵਿੱਚ ਅੱਤਵਾਦੀ ਹੈਗਾ। ਤੇ ਦੂਜੀ ਚੀਜ਼, ਇੱਕ ਸਵਾਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਕੋਲ ਦੋ ਵੱਡੇ ਲੀਡਰ ਹੈ, ਇੱਕ ਭਗਤ ਸਿੰਘ ਔਰ ਇੱਕ ਗਾਂਧੀ, ਕਿ ਬਸ ਇਹੀ ਲੀਡਰ ਹੈ। ਮੈਂ ਪੁੱਛਣਾ ਚਾਹਨਾ ਕਿ ਬਈ ਚੰਦਰ ਸ਼ੇਖਰ ਆਜ਼ਾਦ ਕਿੱਥੇ ਹੈ, ਉਹਦੀ ਕੁਰਬਾਨੀ ਕਿੱਥੇ ਹੈ? ਸੁਭਾਸ਼ ਚੰਦਰ ਬੋਸ ਕਿੱਥੇ ਹੈ? ਉਸ ਦੀ ਇੰਨੀ ਸਟਰਗਲ, ਇੰਨੀ ਕੁਰਬਾਨੀ ਉਹ ਕਿਹੜੇ ਖਾਤੇ 'ਚ ਗਈ? ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਕਿੱਥੇ ਹੈ? ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਜਿਨ੍ਹਾਂ ਨੇ ਸਭ ਸ਼ੁਰੂ ਕੀਤਾ, ਜੋ ਕਾਲੇ ਪਾਣੀ ਦੀ ਸਜ਼ਾਵਾਂ ਦੇ ਅੰਦਰ ਛੋਟੀ ਛੋਟੀ ਕਬੂਤਰਖਾਨੇ ਜਿਹਨਾਂ ਦੇ ਵਿੱਚ ਦਮ ਘੁੱਟ ਕੇ ਮਰ ਗਏ ਜਿਹੜੇ ਲੋਕ, ਉਹ ਲੋਕ ਸਿਰਫ ਦੋ ਲੋਕ ਹੀ ਕਿਉਂ? ਔਰ ਸਭ ਤੋਂ ਵੱਡੀ ਗੱਲ, ਭੀਮ ਰਾਓ ਅੰਬੇਡਕਰ ਸਾਹਿਬ ਕਿੱਥੇ ਹੈ? ਉਸ ਦਾ ਨਾਮ ਕਿਉਂ ਨਹੀਂ ਹੋਇਆ? ਭੀਮ ਰਾਓ ਅੰਬੇਡਕਰ ਸਾਹਿਬ ਜਿਸ ਨੇ ਦਲਿਤਾਂ ਦੇ ਲਈ ਆਵਾਜ਼ ਚੁੱਕੀ, ਦਲਿਤ ਜਿਹੜੇ ਪਿਛਲੇ 5000 ਸਾਲ ਤੋਂ ਦਬਾਏ ਕੁਚਲੇ ਜਾ ਰਹੇ, 5000 ਸਾਲ ਪਹਿਲਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਸੀਂ ਦਲਿਤ ਹੋ, ਤੁਹਾਡਾ ਜਨਮ ਗੂੰ ਚੁੱਕਣ ਲਈ ਬਣਿਆ ਹੋਇਆ, ਉਹ ਵਿਚਾਰੇ ਗੂੰ ਚੁੱਕਦੇ ਰਹੇ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਨਸਾਨ ਨੇ ਉਹ ਵੀ, ਮੈਂ ਆਪਣੀ ਅੱਖੀ ਵੇਖਿਆ ਹੋਇਆ ਕਿ ਉਹ ਪਹਿਲਾਂ, ਅੱਜ ਦੇ ਜਿਹੜੇ ਜਨਰੇਸ਼ਨ ਹੈਗੀ ਇਹਨੂੰ ਨਹੀਂ ਪਤਾ ਹੋਣੀ, ਪਹਿਲੀ ਜਿਹੜੀ ਜਨਰੇਸ਼ਨ ਹੁੰਦੀ ਸੀਗੀ ਉਹਨਾਂ ਨੂੰ ਪਤਾ ਹੈ ਇਹ ਵਾਲੀ ਗੱਲ। ਡੱਬੇ ਹੁੰਦੇ ਸੀਗੇ, ਗੂੰ ਨਾਲ ਭਰ ਜਾਂਦੇ ਸੀਗੇ ਤੇ ਉਹ ਡੱਬਾ ਉਹ ਚੁੱਕ ਕੇ ਉਹ ਲੋਕ ਸਿਰ ਤੇ ਟੋਕਰਾ ਗੂੰ ਦਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਘਰਾਂ ਤੋਂ। ਉਹਨਾਂ ਨੂੰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਵਾਜ਼ ਚੁੱਕੀ ਸੀ ਸਮਾਨਤਾ ਦੀ। ਉਸ ਤੋਂ ਬਾਅਦ ਪੂਰੇ ਇੰਡੀਆ ਲੈਵਲ ਦੇ ਵਿੱਚ ਭੀਮ ਰਾਓ ਅੰਬੇਡਕਰ ਸਾਹਿਬ ਨੇ ਆਵਾਜ਼ ਚੁੱਕੀ ਸੀ, ਲੇਕਿਨ ਉਸ ਦਾ ਨਾਮ ਹੀ ਨਹੀਂ ਕਿਤੇ। ਕਿਉਂ ਨਹੀਂ ਹੈ? ਕਿ ਉਹ ਵੱਡਾ ਲੀਡਰ ਨਹੀਂ ਹੈ? ਔਰ ਪੰਜਾਬ ਦੇ ਲਈ ਜਿੱਦਾਂ ਅਸੀਂ ਪ੍ਰੋਬਲਮ ਕੀ ਹੈਗੀ ਕਿ ਆਪਾਂ ਕਿੱਥੇ ਕੌਨਫਲਿਕਟ ਕਿੱਥੇ ਹੁੰਦਾ ਪਿਆ ਕਿ ਪੰਜਾਬ ਦਾ ਜਿਹੜਾ ਹੀਰੋ ਹੈ, ਹਰ ਕੌਮ ਦੇ ਹੀਰੋ ਹੁੰਦੇ ਆ, ਉਸ ਨੂੰ ਹੀਰੋ ਦੱਸੇ ਜਾਂਦੇ ਆ ਔਰ ਹੀਰੋ ਹੁੰਦੇ ਆ। ਪੰਜਾਬ ਨੂੰ ਜਿਹੜਾ ਪ੍ਰੋਬਲਮ ਹੈ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ। ਕਰਤਾਰ ਸਿੰਘ ਸਰਾਭਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੁੰਦਾ, ਜਿਸ ਦੇ ਬਾਰੇ ਪੜ੍ਹਿਆ ਜਾਵੇ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਸ਼ਹੀਦ ਊਧਮ ਸਿੰਘ ਜਿਹੜਾ ਜਲਿਆਂਵਾਲੇ ਬਾਗ ਦੀ ਮਿੱਟੀ ਦੇ ਵਿੱਚ ਖੂਨ ਜਦੋਂ ਡੋਲਿਆ ਗਿਆ ਬੇਗੁਨਾਹਾਂ ਦਾ, ਸੈਂਕੜੋ ਬੇਗੁਨਾਹਾਂ ਦਾ, ਉਹਦੀ ਸਹੁੰ ਖਾਂਦਾ ਤੇ 21 ਸਾਲ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗੋਰੇ ਨੂੰ ਜਾ ਕੇ ਮਾਰਦਾ ਕੌਕਸਟਨ ਹਾਲ ਦੇ ਵਿੱਚ, ਇੰਗਲੈਂਡ ਦੇ ਵਿੱਚ, ਔਰ ਉਹ ਪਿੱਛੇ ਨਹੀਂ ਹਟਦਾ। ਉਹ ਕਿਸੇ ਗੱਲ ਤੋਂ ਇਹ ਨਹੀਂ ਕਹਿੰਦਾ। ਉਸਦੇ ਸਾਥੀਆਂ ਨੇ ਬੋਲਿਆ ਕਿ ਤੂੰ ਇਹ ਕਹਿ ਦੇ ਕਿ ਮੈਂ ਮੈਂਟਲੀ ਡਿਸਟਰਬ ਸੀਗਾ ਇਸ ਲਈ ਮੈਂ ਉਹਨੂੰ ਮਾਰ ਦਿੱਤਾ। ਕਹਿੰਦਾ ਨਹੀਂ,
ਅਸੀਂ ਆਪਣੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਸ਼ਹੀਦ ਉਹ ਹੁੰਦਾ ਜੋ ਮੌਤ ਨੂੰ ਚੁਣਦਾ। ਸਾਨੂੰ ਪੰਜਾਬ ਨੂੰ ਭਗਤ ਸਿੰਘ ਤੋਂ ਇਹ ਵੀ ਦਿੱਕਤ ਹੈ ਕਿ ਉਸ ਨੂੰ ਸ਼ਹੀਦ ਆਜ਼ਮ ਬੋਲਿਆ ਜਾਂਦਾ। ਸਿੱਖਾਂ ਦੇ ਵਿੱਚ ਸਾਡੇ ਪੰਜਵੇਂ ਗੁਰੂ ਹੈਗੇ ਆ, ਉਹ ਸ਼ਹੀਦ ਆਜ਼ਮ ਸੀਗੇ। ਇੱਕ ਮੈਨੂੰ ਇਹ ਬੋਲ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਕਿ ਸਿੱਖਾਂ ਨੂੰ ਕੀ ਤਕਲੀਫ ਹੈ, ਕਿ ਬਈ ਉਹਨਾਂ ਨੂੰ ਤੇ ਕ੍ਰੈਡਿਟ ਮਿਲ ਹੀ ਰਿਹਾ। ਲੋਕੀ ਤੇ ਆਹੀ ਸੋਚਦੇ ਆ ਕਿ ਯਾਰ ਸਿੱਖਾਂ ਨੇ ਕੀਤਾ, ਭਗਤ ਸਿੰਘ ਇੱਕ ਸਿੱਖ ਸੀਗਾ। ਦੇਖੋ, ਪਹਿਲੀ ਚੀਜ਼ ਭਗਤ ਸਿੰਘ ਦੀ ਜਿਹੜੀ ਉਹਦੀ ਕੁਰਬਾਨੀ, ਉਸਦਾ ਜੋ ਕੁਝ ਕੀਤਾ, ਉਸ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਉਹ ਠੀਕ ਹੈ, ਉਸਨੇ ਦੇਸ਼ ਦੇ ਲਈ ਕੀਤਾ, ਦੇਸ਼ ਦੇ ਲੋਕਾਂ ਨੂੰ ਮੋਟੀਵੇਟ ਕੀਤਾ, ਉਸਦੀ ਕੁਰਬਾਨੀ ਨੇ ਮੋਟੀਵੇਟ ਕੀਤਾ, ਉਹ ਬਿਲਕੁਲ ਸਹੀ ਹੈ। ਲੇਕਿਨ 1980 ਤੱਕ ਭਗਤ ਸਿੰਘ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਹੁੰਦਾ ਸੀਗਾ। ਜਦੋਂ ਪੰਜਾਬ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਹੁਤ ਵੱਡੇ ਹੀਰੋ ਬਣ ਕੇ ਆ ਗਏ ਸਾਹਮਣੇ, ਬਹੁਤ ਸਾਰੇ ਮੁੰਡਿਆਂ ਨੇ, ਮੇਰੇ ਵਰਗੇ ਕੋਨੇ ਮੋਨਿਆਂ ਨੇ ਵੀ ਬਾਲ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ। ਇਹ ਆਮ ਹੋ ਗਿਆ ਉੱਥੇ, ਤੇ ਉਹਨਾਂ ਨੂੰ ਪੰਜਾਬ ਦਾ ਇੱਕ ਦੂਸਰਾ ਹੀਰੋ ਬਣਾ ਕੇ ਸਾਹਮਣੇ ਦੇ ਦਿੱਤਾ ਗਿਆ, ਭਗਤ ਸਿੰਘ। ਪੰਜਾਬ ਨੂੰ, ਸਿੱਖਾਂ ਨੂੰ ਦੂਸਰੇ ਹੀਰੋ ਦੀ ਲੋੜ ਨਹੀਂ। ਸਾਡੇ ਕੋਲ ਹੀਰੋ ਬਹੁਤ ਹੈਗੇ, ਸਾਡੇ ਕੋਲ ਯੋਧਿਆਂ ਦੀ ਕਮੀ ਨਹੀਂ ਹੈਗੀ। ਊਧਮ ਸਿੰਘ ਹਰ ਤਰਫੋਂ ਦੀ ਉਹ ਹੀਰੋ ਹੈ, ਸਿਧਾਂਤਿਕ ਤੌਰ ਤੇ ਵੀ ਉਹ ਹੀਰੋ ਹੈ। ਕਰਤਾਰ ਸਿੰਘ ਸਰਾਭਾ, ਹਰੀ ਸਿੰਘ ਨਲੂਆ, ਜੋਰਾਵਰ ਸਿੰਘ, ਬਾਬਾ ਦੀਪ ਸਿੰਘ, ਭਰਿਆ ਪਿਆ ਇਤਿਹਾਸ, ਬੰਦਾ ਸਿੰਘ ਬਹਾਦਰ। ਸਾਨੂੰ ਕਿਸੇ ਹੋਰ ਨੂੰ ਜੋ ਹੈ ਹੀ ਨਹੀਂ, ਇਹਨੂੰ ਦੇਖੋ, ਇਦਾਂ ਮੰਨ ਲਓ ਕਿ ਕੋਈ ਅਗਰ ਸ਼ਰਮਾ ਹੋਵੇ ਤੇ ਫੇਸਬੁੱਕ ਤੇ ਆ ਕੇ ਬੋਲਦਾ ਹੋਏ ਕਿ ਬਈ ਮੈਂ ਤੇ ਗਾਂ ਖਾਨਾ, ਔਰ ਜਿਹੜੇ ਲੋਕ ਗਾਂ ਨਹੀਂ ਖਾਂਦੇ ਉਹ ਤਾਂ ਬੇਵਕੂਫ ਲੋਕ ਹੁੰਦੇ ਆ। ਸਾਰੀ ਦੁਨੀਆ ਗਾਂ ਖਾਂਦੀ ਹੈ, ਮੈਂ ਵੀ ਖਾਨਾ, ਬਹੁਤ ਸਵਾਦ ਹੁੰਦੀ ਹੈ, ਖਾਇਆ ਕਰੋ। ਤੇ ਕੀ ਹਿੰਦੂ ਉਸ ਨੂੰ ਬਰਦਾਸ਼ਤ ਕਰਨਗੇ? ਬਿਲਕੁਲ ਨਹੀਂ ਕਰਨਗੇ, ਸ਼ਾਇਦ ਉਹਨੂੰ ਗੋਲੀ ਮਾਰ ਦੇਣਗੇ। ਸੇਮ ਇਹੀ ਸਮੱਸਿਆ ਹੈ ਉਸਦੇ। ਉਹ ਭਗਤ ਸਿੰਘ ਜਿਹੜਾ ਹੈ ਉਹ ਸਿੰਘ ਹੈ, ਲੇਕਿਨ ਸਿੱਖ ਨਹੀਂ ਹੈ ਉਹ। ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਜਿਹੜਾ ਸਾਡਾ ਹੈ ਹੀ ਨਹੀਂ। ਅਸੀਂ ਉਹਨੂੰ ਕਿਉਂ ਲਈਏ? ਜੇ ਅਸੀਂ ਉਹਨੂੰ ਆਪਣਾ ਹੀਰੋ ਦੱਸਦੇ ਹਾਂ, ਕੱਲ ਨੂੰ ਜਨਰੇਸ਼ਨ ਉਹਦੇ ਬਾਰੇ ਪੜ੍ਹਦੀ ਹੈ ਤਾਂ ਉਹ ਸੋਚੇਗੀ ਯਾਰ ਇਹ ਤਾਂ ਤੁਸੀਂ ਇੰਨਾ ਵੱਡਾ ਇਹਦੇ ਬਾਰੇ ਲਿਖਿਆ ਹੋਇਆ ਹੈਗਾ, ਹੈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੌਨਫਲਿਕਟ 'ਚ ਹੈਗੀਆਂ, ਆਪਾਂ ਉਹਦੇ ਉੱਤੇ ਨਹੀਂ ਜਾਂਦੇ ਕਿ ਵੀ ਇਹ ਹੈ ਨਹੀਂ। ਫਿਰ ਉਹ ਭਗਤ ਸਿੰਘ ਦੀ ਵਜ੍ਹਾ ਨਾਲ ਬਾਕੀ ਜਿਹੜੇ ਯੋਧੇ ਨੇ ਪੰਜਾਬ ਦੇ, ਉਹਨਾਂ ਬਾਰੇ ਵੀ ਸੋਚਣਗੇ ਇਹ ਵੀ ਇਦਾਂ ਹੀ ਬਣਾਤੇ ਹੋਣੇ। ਇਹ ਸਭ ਤੋਂ ਵੱਡੀ ਦਿੱਕਤ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਭਗਤ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਲੀਡਰ ਹੋ ਸਕਦਾ, ਬਣਾਇਆ ਜਾਵੇ, ਹੀਰੋ ਹੋ ਸਕਦਾ, ਬਣਾਇਆ ਜਾਵੇ, ਲੇਕਿਨ ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਸਿੱਖਾਂ ਦਾ ਹੀਰੋ ਨਹੀਂ ਹੈਗਾ। ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਸਭ ਨਾਲੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੀ। ਤੇ 2-3 ਦਿਨ ਮੈਂ ਜਿੱਦਣ ਮਾਨ ਸਾਹਿਬ ਦਾ ਇਲੈਕਸ਼ਨ ਦਾ ਰਿਜ਼ਲਟ ਸੀਗਾ, ਉਸ ਤੋਂ ਪਹਿਲਾਂ ਹੀ ਮੈਂ ਬੰਬੇ ਚਲਾ ਗਿਆ ਸੀ, ਕੁਝ ਕੰਮ ਸੀ। ਤੇ 3 ਦਿਨ ਪਹਿਲਾਂ ਮੈਂ ਬੰਬੇ ਤੋਂ ਚੱਲਿਆ ਸੀਗਾ ਤੇ ਬਾਏ ਕਾਰ ਮੈਂ ਆਇਆ ਪੰਜਾਬ। ਤੇ 33 ਘੰਟੇ ਮੈਨੂੰ ਲੱਗੇ ਆਉਂਦੇ ਹੋਏ, ਇਕੱਲਾ ਹੀ ਸੀਗਾ।
ਤੇ ਥਕਾਨ ਬਹੁਤ ਹੋ ਗਈ ਸੀ ਕੱਲ। ਵੈਸੇ ਮੈਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਕਲੀਅਰਲੀ ਬੋਲਿਆ ਸੀਗਾ ਕਿ 47 ਤੋਂ ਬਾਅਦ ਵਾਲੇ ਜਿਹੜੇ ਸ਼ਹੀਦ ਨੇ ਸਾਡੇ ਪੰਜਾਬ ਦੇ, ਉਹਨਾਂ ਨੂੰ ਅੱਤਵਾਦੀ ਕਹਿਣਾ, ਇਸ ਦੀ ਮੈਂ ਖਿਲਾਫਤ ਕਰਦਾ, ਇਸ ਨੂੰ ਇਹਦੀ ਨਿੰਦਾ ਕਰਦਾ। ਲੇਕਿਨ ਆਈਟੀ ਸੈੱਲ ਇਹਨੂੰ ਜਾਣਬੁੱਝ ਕੇ ਮੁੱਦੇ ਨੂੰ ਕਿਤੇ ਹੋਰ ਲੈ ਜਾਣਾ ਹੁੰਦਾ ਤੇ ਉਹ ਲੈ ਕੇ ਜਾ ਰਿਹਾ। ਇਹ ਉਹੀ ਆਈਟੀ ਸੈੱਲ ਨੇ ਜਿਹੜੇ ਪੰਜਾਬ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, ਐਨਆਰਆਈਜ਼ ਦਾ ਪੈਸਾ ਖਾਣਾ ਚਾਹੁੰਦੇ ਆ। ਖੈਰ, ਇਹਨਾਂ ਨੂੰ ਲੱਗੇ ਰਹਿਣ ਦਿਓ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ, ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ, ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ ਹੋਰ। ਹਾਲਾਂਕਿ ਮੈਂ ਕੈਨੇਡਾ ਦੇ ਸਾਰੇ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਤੇ ਹੁਣੇ ਸੰਗਰੂਰ ਦੇ ਇਲੈਕਸ਼ਨਾਂ ਵਿੱਚ ਵੀ ਜਿੱਥੇ ਵੀ ਮੈਂ ਬੋਲ ਰਿਹਾ ਸੀਗਾ ਉੱਥੇ ਵੀ ਤਕਰੀਬਨ ਸਾਰੀ ਜਗ੍ਹਾ ਤੇ ਇਹ ਵਾਲੀ ਗੱਲ ਬੋਲ ਰਿਹਾ ਸੀਗਾ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਪੰਜਾਬ ਦਾ ਹੀਰੋ ਨਹੀਂ ਹੈਗਾ। ਇਹ ਕਿਉਂ ਬੋਲਿਆ? ਅੱਜ ਕੱਲ ਜੋ ਕੁਛ ਇਹ ਚੱਲਦਾ ਪਿਆ, ਇਸ ਦੇ ਲਈ ਪਹਿਲਾਂ ਤਾਂ ਭਗਤ ਸਿੰਘ ਦਾ ਜਿਹੜਾ ਪਿਛੋਕੜ ਆ ਉਸ ਦੇ ਉੱਤੇ ਗੱਲ ਕਰ ਲਈਏ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ। ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਸਮਾਜ ਦੇ ਚੀਫ ਸੀਗੇ, ਕਹਿ ਲਓ ਤੁਸੀਂ ਪੰਜਾਬ ਦੇ। ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ, ਲਾਹੌਰ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ, ਇਹ ਸਾਰਾ। ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ, ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਆ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ, ਸਰ ਛੋਟੂ ਰਾਮ ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ, ਉਹ ਇਸ ਦੀ ਹਿਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀ ਚਾਰਜ ਹੋਇਆ, ਜਿਸ ਤਰ੍ਹਾਂ ਦੱਸਿਆ ਜਾਂਦਾ। ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ। ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ, ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ, ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ। ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰ ਦੇ ਵਿੱਚ ਉਸ ਸਮੇਂ ਦੇ, ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ, ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ, ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਸੀਗਾ। ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ, ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ, ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ, ਤੇ ਉਹ ਕਸਮ ਖਾਧੀ ਗਈ ਕਿ ਅਸੀਂ ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ ਯੂਪੀ ਤੋਂ, ਉਹ ਵੀ ਲਾਹੌਰ ਆਏ। ਉਹਨਾਂ ਕੋਲ ਰਿਵਾਲਵਰ ਸੀਗੀ ਤੇ ਉਸ ਦੇ ਨਾਲ ਉਹਨਾਂ ਨੇ ਜਦੋਂ ਦਿਨ ਮੁਕਰਰ ਹੋਇਆ, ਉਸ ਦਿਨ ਭਗਤ ਸਿੰਘ ਨੇ ਪਛਾਣਨਾ ਸੀ। ਭਗਤ ਸਿੰਘ ਨੇ ਗਲਤ ਪਛਾਣ ਲਿਆ, ਜਾਂ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਂਡਰਸ ਹੈਗਾ, ਇਹ ਸਕਾਟ ਨਹੀਂ ਹੈਗਾ, ਲੇਕਿਨ ਇਸ ਲਈ ਮਾਰ ਦਿੱਤਾ ਕਿ ਚਲੋ ਇਹ ਵੀ ਤੇ ਗੋਰਾ ਹੀ ਹੈ, ਜਦਕਿ ਇਹ ਲੌਜਿਕ ਵੀ ਬਹੁਤ ਗਲਤ ਲੌਜਿਕ ਹੈ। ਅਗਰ ਇਹ ਲੌਜਿਕ ਸਹੀ ਹੈ ਕਿ ਚਲੋ ਇਹਨੂੰ ਮਾਰ ਦਿਓ ਕਿਉਂਕਿ ਇਹ ਵੀ ਤੇ ਗੋਰਾ ਹੀ ਹੈ, ਫਿਰ ਤਾਂ ਦਿੱਲੀ ਦਾ ਕਤਲੇਆਮ ਜਿਹੜਾ 84 'ਚ ਹੋਇਆ ਉਹ ਵੀ ਜਾਇਜ਼ ਹੈ ਕਿ ਵੀ ਇਹ ਵੀ ਮਾਰ ਦਿਓ ਕਿਉਂਕਿ ਇਹ ਵੀ ਸਿੱਖ ਹੈ। ਇਹ ਲੌਜਿਕ ਗਲਤ ਸੀਗਾ। ਸਾਂਡਰਸ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਇੱਕ ਹਵਲਦਾਰ ਜਿਸਨੇ ਭਗਤ ਸਿੰਘ ਹੋਰਾਂ ਨੂੰ ਪਛਾਣ ਲਿਆ ਸੀ, ਇਸ ਲਈ ਉਸ ਹਵਲਦਾਰ ਚੰਨਣ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ।
ਤੇ ਇਹ ਦੋ ਜਣਿਆਂ ਨੂੰ ਮਾਰ ਦਿੱਤਾ। ਉਸ ਦੇ ਬਾਅਦ ਇਹਨਾਂ ਨੇ ਕੁਝ ਸਮੇਂ ਬਾਅਦ ਜਦੋਂ ਭੱਜ ਗਏ, ਫਿਰ ਅਸੈਂਬਲੀ 'ਚ ਬੰਬ ਸੁੱਟਿਆ ਗਿਆ। ਚੰਦਰ ਸ਼ੇਖਰ ਸਾਹਿਬ ਨੇ ਬਾਰ-ਬਾਰ ਬੋਲਿਆ ਸੀਗਾ ਕਿ ਸਿਰਫ ਆਪਾਂ ਬੰਬ ਸੁੱਟਣਾ ਹੈ ਲੇਕਿਨ ਉੱਥੋਂ ਨਿਕਲ ਜਾਣਾ, ਪਰ ਉਹਦੀ ਗੱਲ ਨਹੀਂ ਮੰਨੀ ਗਈ। ਇਹ ਆਪਾਂ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਤੇ ਭਗਤ ਸਿੰਘ ਹੋਰੀ ਉਦੋਂ ਉੱਥੇ ਗ੍ਰਿਫਤਾਰ ਹੁੰਦੇ ਨੇ ਔਰ ਉਸ ਦੇ ਬਾਅਦ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਪਤਾ। ਤੇ ਉਹਨਾਂ ਦੇ ਉੱਤੇ ਸਾਂਡਰਸ ਦੀ ਮੌਤ ਦਾ ਔਰ ਹਵਲਦਾਰ ਚੰਨਣ ਸਿੰਘ ਦੀ ਮਰਡਰ ਦਾ ਕੇਸ ਉਹਨਾਂ ਦੇ ਚੱਲਦਾ, ਤੇ ਇਸ ਦੇ ਲਈ ਉਹ ਕੇਸ ਕਾਫੀ ਲੰਬਾ ਚੱਲਦਾ। ਫਿਰ ਉਹ ਕੇਸ ਹਾਰ ਜਾਂਦੇ ਆ ਔਰ ਕੇਸ ਹਾਰਨ ਤੋਂ ਬਾਅਦ ਉਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ। ਹੁਣ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਹੋਇਆ ਇਹ ਉਸ ਦਾ ਪਿਛੋਕੜ ਹੈ। ਤੇ ਅੱਜ ਮੁੱਦਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹਨੂੰ ਅੱਤਵਾਦੀ ਕਿਹਾ। ਤੇ ਸਭ ਤੋਂ ਪਹਿਲੀ ਗੱਲ ਇਹ ਅਗਰ ਇਹ ਸਵਾਲ ਹੈਗਾ ਕਿ ਬਈ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਤਵਾਦੀ ਕਿਹਾ, ਕੀ ਇਹ ਸਹੀ ਹੈ ਕਿ ਗਲਤ ਹੈ। ਸਭ ਤੋਂ ਪਹਿਲੀ ਗੱਲ ਕਿ ਅਗਰ ਤੁਸੀਂ ਆਰਟੀਆਈ ਪਾਓ ਔਰ ਇੰਡੀਅਨ ਗਵਰਨਮੈਂਟ ਨੂੰ ਇਹ ਪੁੱਛੋ ਕਿ ਬਈ ਭਗਤ ਸਿੰਘ ਕੀ ਸ਼ਹੀਦ ਹੈ ਜਾਂ ਅੱਤਵਾਦੀ ਹੈ, ਤਾਂ ਰਿਕਾਰਡ ਇਹ ਬੋਲਦੇ ਆ ਕਿ ਉਹ ਅੱਤਵਾਦੀ ਹੈ। ਔਰ ਬਹੁਤ ਸਾਰੇ ਸਕੂਲਾਂ ਵਿੱਚ, ਬਹੁਤ ਸਾਰੇ ਕਾਲਜਾਂ ਦੇ ਵਿੱਚ ਉਸ ਨੂੰ ਆਤੰਕਵਾਦੀ ਹੀ ਲਿਖਿਆ ਹੋਇਆ। ਕੁਝ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਬਹੁਤ ਪਹਿਲਾਂ ਬਿਆਨ ਦਿੱਤਾ ਸੀਗਾ ਤੇ ਉਦੋਂ ਵੀ ਇਹਨਾਂ ਤੇ ਕੇਸ ਹੋਇਆ ਸੀਗਾ। ਕੇਸ 11 ਸਾਲ ਤੱਕ ਚੱਲਿਆ ਸੀਗਾ ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕੇਸ ਜਿੱਤੇ ਸੀਗੇ, ਕਿਉਂਕਿ ਆਬਵੀਅਸ ਹੈ ਜਿਸ ਨੂੰ ਸਰਕਾਰ ਹੀ ਆਤੰਕਵਾਦੀ ਬੋਲ ਰਿਹਾ ਉਸ ਨੂੰ ਕਿਸੇ ਹੋਰ ਨੇ ਵੀ ਬੋਲਤਾ ਤੇ ਕਿਹੜੀ ਆਖਰ ਆ ਗਈ। ਤੇ ਪਹਿਲੀ ਚੀਜ਼ ਇਹ ਕਿ ਜੋ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲ ਕੇ ਕੋਈ ਬਹੁਤ ਵੱਡਾ ਗੁਨਾਹ ਕਰਤਾ, ਉਹਨੂੰ ਤਾਂ ਸਰਕਾਰ ਆਤੰਕਵਾਦੀ ਬੋਲੀ ਜਾਂਦੀ ਹੈ। ਅੱਜ ਵੀ ਲਾਹੌਰ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਸੀਗੀ ਤੇ ਉਹ ਕੇਸ ਲਾਹੌਰ ਦੇ ਅੰਦਰ ਪਾਕਿਸਤਾਨ ਦੇ ਲੋਕਾਂ ਨੇ, ਜੋ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ, ਉਹਨਾਂ ਨੇ ਇਹ ਕੇਸ ਖੁਲਵਾਇਆ ਹੋਇਆ। ਕਈ ਸਾਲਾਂ ਤੋਂ ਇਹ ਕੇਸ ਚੱਲਦਾ ਪਿਆ ਕਿ ਭਗਤ ਸਿੰਘ ਦੇ ਉੱਤੋਂ ਇਹ ਅੱਤਵਾਦੀ ਦਾ ਟੈਗ ਜਿਹੜਾ ਇਹ ਹਟਾਇਆ ਜਾ ਸਕੇ, ਉਸ ਨੂੰ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਮਨਮੋਹਨ ਸਿੰਘ ਸਰਕਾਰ ਦੇ ਅੰਦਰ ਵੀ ਇਹ ਕੋਸ਼ਿਸ਼ਾਂ ਹੋਈਆਂ, ਲੇਕਿਨ ਲਾਹੌਰ ਦੇ ਅੰਦਰ ਅੱਜ ਵੀ ਇਹ ਕੇਸ ਚੱਲਦਾ ਪਿਆ। ਔਰ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਵੀ ਸਾਂਡਰਸ ਦਾ ਕੋਈ ਕਸੂਰ ਸੀ ਜਿਸ ਲਈ ਉਸ ਨੂੰ ਮਾਰਿਆ ਗਿਆ ਜਾਂ ਚੰਨਣ ਸਿੰਘ ਦਾ ਕੋਈ ਕਸੂਰ ਸੀਗਾ ਜਿਸ ਲਈ ਉਹਨੂੰ ਮਾਰਿਆ ਗਿਆ, ਤੇ ਇਹ ਕੇਸ ਚੱਲੀ ਜਾਏਗਾ ਤਾਂ ਤੱਕ ਭਗਤ ਸਿੰਘ ਸਰਕਾਰੀ ਰਿਕਾਰਡ ਦੇ ਵਿੱਚ ਅੱਤਵਾਦੀ ਹੈਗਾ। ਤੇ ਦੂਜੀ ਚੀਜ਼, ਇੱਕ ਸਵਾਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਕੋਲ ਦੋ ਵੱਡੇ ਲੀਡਰ ਹੈ, ਇੱਕ ਭਗਤ ਸਿੰਘ ਔਰ ਇੱਕ ਗਾਂਧੀ, ਕਿ ਬਸ ਇਹੀ ਲੀਡਰ ਹੈ। ਮੈਂ ਪੁੱਛਣਾ ਚਾਹਨਾ ਕਿ ਬਈ ਚੰਦਰ ਸ਼ੇਖਰ ਆਜ਼ਾਦ ਕਿੱਥੇ ਹੈ? ਉਹਦੀ ਕੁਰਬਾਨੀ ਕਿੱਥੇ ਹੈ? ਸੁਭਾਸ਼ ਚੰਦਰ ਬੋਸ ਕਿੱਥੇ ਹੈ? ਉਸ ਦੀ ਇੰਨੀ ਸਟਰਗਲ, ਇੰਨੀ ਕੁਰਬਾਨੀ ਉਹ ਕਿਹੜੇ ਖਾਤੇ 'ਚ ਗਈ? ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਕਿੱਥੇ ਹੈ? ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਜਿਨ੍ਹਾਂ ਨੇ ਸਭ ਸ਼ੁਰੂ ਕੀਤਾ, ਜੋ ਕਾਲੇ ਪਾਣੀ ਦੀ ਸਜ਼ਾਵਾਂ ਦੇ ਅੰਦਰ ਛੋਟੀ ਛੋਟੀ ਕਬੂਤਰਖਾਨੇ ਜਿਹਨਾਂ ਦੇ ਵਿੱਚ ਦਮ ਘੁੱਟ ਕੇ ਮਰ ਗਏ ਜਿਹੜੇ ਲੋਕ, ਉਹ ਲੋਕ ਸਿਰਫ ਦੋ ਲੋਕ ਹੀ ਕਿਉਂ? ਔਰ ਸਭ ਤੋਂ ਵੱਡੀ ਗੱਲ, ਭੀਮ ਰਾਓ ਅੰਬੇਡਕਰ ਸਾਹਿਬ ਕਿੱਥੇ ਹੈ? ਉਸ ਦਾ ਨਾਮ ਕਿਉਂ ਨਹੀਂ ਹੋਇਆ? ਭੀਮ ਰਾਓ ਅੰਬੇਡਕਰ ਸਾਹਿਬ ਜਿਸ ਨੇ ਦਲਿਤਾਂ ਦੇ ਲਈ ਆਵਾਜ਼ ਚੁੱਕੀ, ਦਲਿਤ ਜਿਹੜੇ ਪਿਛਲੇ 5000 ਸਾਲ ਤੋਂ ਦਬਾਏ ਕੁਚਲੇ ਜਾ ਰਹੇ, 5000 ਸਾਲ ਪਹਿਲਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਸੀਂ ਦਲਿਤ ਹੋ, ਤੁਹਾਡਾ ਜਨਮ ਗੂੰ ਚੁੱਕਣ ਲਈ ਬਣਿਆ ਹੋਇਆ। ਉਹ ਵਿਚਾਰੇ ਗੂੰ ਚੁੱਕਦੇ ਰਹੇ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਨਸਾਨ ਨੇ ਉਹ ਵੀ, ਮੈਂ ਆਪਣੀ ਅੱਖੀ ਵੇਖਿਆ ਹੋਇਆ ਕਿ ਉਹ ਪਹਿਲਾਂ, ਅੱਜ ਦੇ ਜਿਹੜੇ ਜਨਰੇਸ਼ਨ ਹੈਗੀ ਇਹਨੂੰ ਨਹੀਂ ਪਤਾ ਹੋਣੀ, ਪਹਿਲੀ ਜਿਹੜੀ ਜਨਰੇਸ਼ਨ ਹੁੰਦੀ ਸੀ ਕਿ ਉਹਨਾਂ ਨੂੰ ਪਤਾ ਹੈ ਇਹ ਵਾਲੀ ਗੱਲ, ਡੱਬੇ ਹੁੰਦੇ ਸੀਗੇ, ਗੂੰ ਨਾਲ ਭਰ ਜਾਂਦੇ ਸੀਗੇ ਤੇ ਉਹ ਡੱਬਾ ਉਹ ਚੁੱਕ ਕੇ ਉਹ ਲੋਕ ਸਿਰ ਤੇ ਟੋਕਰਾ ਗੂੰ ਦਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਘਰਾਂ ਤੋਂ। ਉਹਨਾਂ ਨੂੰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਵਾਜ਼ ਚੁੱਕੀ ਸੀ ਸਮਾਨਤਾ ਦੀ। ਉਸ ਤੋਂ ਬਾਅਦ ਪੂਰੇ ਇੰਡੀਆ ਲੈਵਲ ਦੇ ਵਿੱਚ ਭੀਮ ਰਾਓ ਅੰਬੇਡਕਰ ਸਾਹਿਬ ਨੇ ਆਵਾਜ਼ ਚੁੱਕੀ ਸੀ, ਲੇਕਿਨ ਉਸ ਦਾ ਨਾਮ ਹੀ ਨਹੀਂ ਕਿਤੇ। ਕਿਉਂ ਨਹੀਂ ਹੈ? ਕਿ ਉਹ ਵੱਡਾ ਲੀਡਰ ਨਹੀਂ ਹੈ? ਔਰ ਪੰਜਾਬ ਦੇ ਲਈ ਜਿੱਦਾਂ ਅਸੀਂ ਪ੍ਰੋਬਲਮ ਕੀ ਹੈਗੀ ਕਿ ਆਪਾਂ ਕਿੱਥੇ ਕੌਨਫਲਿਕਟ ਕਿੱਥੇ ਹੁੰਦਾ ਪਿਆ ਕਿ ਪੰਜਾਬ ਦਾ ਜਿਹੜਾ ਹੀਰੋ ਹੈ, ਹਰ ਕੌਮ ਦੇ ਹੀਰੋ ਹੁੰਦੇ ਆ, ਉਸ ਨੂੰ ਹੀਰੋ ਦੱਸੇ ਜਾਂਦੇ ਆ ਔਰ ਹੀਰੋ ਹੁੰਦੇ ਆ। ਪੰਜਾਬ ਨੂੰ ਜਿਹੜਾ ਪ੍ਰੋਬਲਮ ਹੈ
ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ। ਕਰਤਾਰ ਸਿੰਘ ਸਰਾਭਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੁੰਦਾ, ਜਿਸ ਦੇ ਬਾਰੇ ਪੜ੍ਹਿਆ ਜਾਵੇ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਸ਼ਹੀਦ ਊਧਮ ਸਿੰਘ ਜਿਹੜਾ ਜਲਿਆਂਵਾਲੇ ਬਾਗ ਦੀ ਮਿੱਟੀ ਦੇ ਵਿੱਚ ਖੂਨ ਜਦੋਂ ਡੋਲਿਆ ਗਿਆ ਬੇਗੁਨਾਹਾਂ ਦਾ, ਸੈਂਕੜੋ ਬੇਗੁਨਾਹਾਂ ਦਾ, ਉਹਦੀ ਸਹੁੰ ਖਾਂਦਾ ਤੇ 21 ਸਾਲ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗੋਰੇ ਨੂੰ ਜਾ ਕੇ ਮਾਰਦਾ ਕੌਕਸਟਨ ਹਾਲ ਦੇ ਵਿੱਚ, ਇੰਗਲੈਂਡ ਦੇ ਵਿੱਚ। ਔਰ ਉਹ ਪਿੱਛੇ ਨਹੀਂ ਹਟਦਾ। ਉਹ ਕਿਸੇ ਗੱਲ ਤੋਂ ਇਹ ਨਹੀਂ ਕਹਿੰਦਾ। ਉਸਦੇ ਸਾਥੀਆਂ ਨੇ ਬੋਲਿਆ ਕਿ ਤੂੰ ਇਹ ਕਹਿ ਦੇ ਕਿ ਮੈਂ ਮੈਂਟਲੀ ਡਿਸਟਰਬ ਸੀਗਾ, ਇਸ ਲਈ ਮੈਂ ਉਹਨੂੰ ਮਾਰ ਦਿੱਤਾ। ਕਹਿੰਦਾ ਨਹੀਂ, ਅਸੀਂ ਆਪਣੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਸ਼ਹੀਦ ਉਹ ਹੁੰਦਾ ਜੋ ਮੌਤ ਨੂੰ ਚੁਣਦਾ। ਸਾਨੂੰ ਪੰਜਾਬ ਨੂੰ ਭਗਤ ਸਿੰਘ ਤੋਂ ਇਹ ਵੀ ਦਿੱਕਤ ਹੈ ਕਿ ਉਸ ਨੂੰ ਸ਼ਹੀਦ ਆਜ਼ਮ ਬੋਲਿਆ ਜਾਂਦਾ। ਸਿੱਖਾਂ ਦੇ ਵਿੱਚ ਸਾਡੇ 5ਵੇਂ ਗੁਰੂ ਹੈਗੇ ਆ, ਉਹ ਸ਼ਹੀਦ ਆਜ਼ਮ ਸੀਗੇ। ਇੱਕ ਮੈਨੂੰ ਇਹ ਬੋਲ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਕਿ ਸਿੱਖਾਂ ਨੂੰ ਕੀ ਤਕਲੀਫ ਹੈ, ਕਿ ਬਈ ਉਹਨਾਂ ਨੂੰ ਤੇ ਕ੍ਰੈਡਿਟ ਮਿਲ ਹੀ ਰਿਹਾ ਨਾ। ਲੋਕੀ ਤੇ ਆਹੀ ਸੋਚਦੇ ਆ ਕਿ ਯਾਰ ਸਿੱਖਾਂ ਨੇ ਕੀਤਾ, ਭਗਤ ਸਿੰਘ ਇੱਕ ਸਿੱਖ ਸੀਗਾ। ਦੇਖੋ, ਪਹਿਲੀ ਚੀਜ਼, ਭਗਤ ਸਿੰਘ ਦੀ ਜਿਹੜੀ ਉਹਦੀ ਕੁਰਬਾਨੀ, ਉਸਦਾ ਜੋ ਕੁਝ ਕੀਤਾ, ਉਸ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਉਹ ਠੀਕ ਹੈ, ਉਸਨੇ ਦੇਸ਼ ਦੇ ਲਈ ਕੀਤਾ, ਦੇਸ਼ ਦੇ ਲੋਕਾਂ ਨੂੰ ਮੋਟੀਵੇਟ ਕੀਤਾ, ਉਸਦੀ ਕੁਰਬਾਨੀ ਨੇ ਮੋਟੀਵੇਟ ਕੀਤਾ, ਉਹ ਬਿਲਕੁਲ ਸਹੀ ਹੈ। ਲੇਕਿਨ 1980 ਤੱਕ ਭਗਤ ਸਿੰਘ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਹੁੰਦਾ ਸੀਗਾ। ਜਦੋਂ ਪੰਜਾਬ ਦੇ ਅੰਦਰ ਸਨ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਵੱਡੇ ਹੀਰੋ ਬਣ ਕੇ ਆ ਗਏ ਸਾਹਮਣੇ, ਬਹੁਤ ਸਾਰੇ ਮੁੰਡਿਆਂ ਨੇ, ਮੇਰੇ ਵਰਗੇ ਕੋਨੇ ਮੋਨਿਆਂ ਨੇ ਵੀ ਬਾਲ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ। ਇਹ ਆਮ ਹੋ ਗਿਆ ਉੱਥੇ, ਤੇ ਉਹਨਾਂ ਨੂੰ ਪੰਜਾਬ ਦਾ ਇੱਕ ਦੂਸਰਾ ਹੀਰੋ ਬਣਾ ਕੇ ਸਾਹਮਣੇ ਦੇ ਦਿੱਤਾ ਗਿਆ, ਭਗਤ ਸਿੰਘ। ਪੰਜਾਬ ਨੂੰ, ਸਿੱਖਾਂ ਨੂੰ ਦੂਸਰੇ ਹੀਰੋ ਦੀ ਲੋੜ ਨਹੀਂ। ਸਾਡੇ ਕੋਲ ਹੀਰੋ ਬਹੁਤ ਹੈਗੇ, ਸਾਡੇ ਕੋਲ ਯੋਧਿਆਂ ਦੀ ਕਮੀ ਨਹੀਂ ਹੈਗੀ। ਊਧਮ ਸਿੰਘ ਹਰ ਤਰਫੋਂ ਦੀ ਉਹ ਹੀਰੋ ਹੈ, ਸਿਧਾਂਤਿਕ ਤੌਰ ਤੇ ਵੀ ਉਹ ਹੀਰੋ ਹੈ। ਕਰਤਾਰ ਸਿੰਘ ਸਰਾਭਾ, ਹਰੀ ਸਿੰਘ ਨਲੂਆ, ਜੋਰਾਵਰ ਸਿੰਘ, ਬਾਬਾ ਦੀਪ ਸਿੰਘ, ਭਰਿਆ ਪਿਆ ਇਤਿਹਾਸ, ਬੰਦਾ ਸਿੰਘ ਬਹਾਦਰ। ਸਾਨੂੰ ਕਿਸੇ ਹੋਰ ਨੂੰ ਜੋ ਹੈ ਹੀ ਨਹੀਂ। ਇਹਨੂੰ ਦੇਖੋ, ਇਦਾਂ ਮੰਨ ਲਓ ਕਿ ਕੋਈ ਅਗਰ ਸ਼ਰਮਾ ਹੋਵੇ ਤੇ ਫੇਸਬੁੱਕ ਤੇ ਆ ਕੇ ਬੋਲਦਾ ਹੋਵੇ ਕਿ ਬਈ ਮੈਂ ਤੇ ਗਾਂ ਖਾਨਾ, ਔਰ ਜਿਹੜੇ ਲੋਕ ਗਾਂ ਨਹੀਂ ਖਾਂਦੇ ਉਹ ਤਾਂ ਬੇਵਕੂਫ ਲੋਕ ਹੁੰਦੇ ਆ। ਸਾਰੀ ਦੁਨੀਆ ਗਾਂ ਖਾਂਦੀ ਹੈ, ਮੈਂ ਵੀ ਖਾਨਾ, ਬਹੁਤ ਸਵਾਦ ਹੁੰਦੀ ਹੈ, ਖਾਇਆ ਕਰੋ। ਤੇ ਕੀ ਹਿੰਦੂ ਉਸ ਨੂੰ ਬਰਦਾਸ਼ਤ ਕਰਨਗੇ? ਬਿਲਕੁਲ ਨਹੀਂ ਕਰਨਗੇ। ਸ਼ਾਇਦ ਉਹਨੂੰ ਗੋਲੀ ਮਾਰ ਦੇਣਗੇ। ਸੇਮ ਇਹੀ ਸਮੱਸਿਆ ਹੈ ਉਸਦੇ। ਉਹ ਭਗਤ ਸਿੰਘ ਜਿਹੜਾ ਹੈ, ਉਹ ਸਿੰਘ ਹੈ, ਲੇਕਿਨ ਸਿੱਖ ਨਹੀਂ ਹੈ ਉਹ। ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਜਿਹੜਾ ਸਾਡਾ ਹੈ ਹੀ ਨਹੀਂ। ਅਸੀਂ ਉਹਨੂੰ ਕਿਉਂ ਲਈਏ? ਜੇ ਅਸੀਂ ਉਹਨੂੰ ਆਪਣਾ ਹੀਰੋ ਦੱਸਦੇ ਹਾਂ, ਕੱਲ ਨੂੰ ਜਨਰੇਸ਼ਨ ਉਹਦੇ ਬਾਰੇ ਪੜ੍ਹਦੀ ਹੈ ਤਾਂ ਉਹ ਸੋਚੇਗੀ ਯਾਰ ਇਹ ਤਾਂ ਤੁਸੀਂ ਇੰਨਾ ਵੱਡਾ ਇਹਦੇ ਬਾਰੇ ਲਿਖਿਆ ਹੋਇਆ ਹੈਗਾ ਹੈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੌਨਫਲਿਕਟ 'ਚ ਹੈਗੀਆਂ, ਆਪਾਂ ਉਹਦੇ ਉੱਤੇ ਨਹੀਂ ਜਾਂਦੇ ਕਿ ਵੀ ਇਹ ਹੈ ਨਹੀਂ। ਫਿਰ ਉਹ ਭਗਤ ਸਿੰਘ ਦੀ ਵਜ੍ਹਾ ਨਾਲ ਬਾਕੀ ਜਿਹੜੇ ਯੋਧੇ ਨੇ ਪੰਜਾਬ ਦੇ, ਉਹਨਾਂ ਬਾਰੇ ਵੀ ਸੋਚਣਗੇ ਇਹ ਵੀ ਇਦਾਂ ਹੀ ਬਣਾਤੇ ਹੋਣੇ। ਇਹ ਸਭ ਤੋਂ ਵੱਡੀ ਦਿੱਕਤ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਭਗਤ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਲੀਡਰ ਹੋ ਸਕਦਾ, ਬਣਾਇਆ ਜਾਵੇ, ਹੀਰੋ ਹੋ ਸਕਦਾ, ਬਣਾਇਆ ਜਾਵੇ, ਲੇਕਿਨ ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਸਿੱਖਾਂ ਦਾ ਹੀਰੋ ਨਹੀਂ ਹੈਗਾ। ਜਿੰਨੇ ਵੀ, ਜਿੱਥੇ ਵੀ ਮੈਂ ਬੋਲਿਆ, ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਾ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ। ਮਹਾਸ਼ਾ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ।
ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਸਭ ਨਾਲੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੀ। ਤੇ 2-3 ਦਿਨ ਮੈਂ ਜਿੱਦਣ ਮਾਨ ਸਾਹਿਬ ਦਾ ਇਲੈਕਸ਼ਨ ਦਾ ਰਿਜ਼ਲਟ ਸੀਗਾ, ਉਸ ਤੋਂ ਪਹਿਲਾਂ ਹੀ ਮੈਂ ਬੰਬੇ ਚਲਾ ਗਿਆ ਸੀਗਾ, ਕੁਝ ਕੰਮ ਸੀ। ਤੇ 3 ਦਿਨ ਪਹਿਲਾਂ ਮੈਂ ਬੰਬੇ ਤੋਂ ਚੱਲਿਆ ਸੀਗਾ ਤੇ ਬਾਏ ਕਾਰ ਮੈਂ ਆਇਆ ਪੰਜਾਬ। ਤੇ 33 ਘੰਟੇ ਮੈਨੂੰ ਲੱਗੇ ਆਉਂਦੇ ਹੋਏ, ਇਕੱਲਾ ਹੀ ਸੀਗਾ ਤੇ ਥਕਾਨ ਬਹੁਤ ਹੋ ਗਈ ਸੀ। ਕੱਲ ਵੈਸੇ ਮੈਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਕਲੀਅਰਲੀ ਬੋਲਿਆ ਸੀਗਾ ਕਿ 47 ਤੋਂ ਬਾਅਦ ਵਾਲੇ ਜਿਹੜੇ ਸ਼ਹੀਦ ਨੇ ਸਾਡੇ ਪੰਜਾਬ ਦੇ, ਉਹਨਾਂ ਨੂੰ ਅੱਤਵਾਦੀ ਕਹਿਣਾ, ਇਸ ਦੀ ਮੈਂ ਖਿਲਾਫਤ ਕਰਦਾ, ਇਹਦੀ ਨਿੰਦਾ ਕਰਦਾ। ਲੇਕਿਨ ਆਈਟੀ ਸੈੱਲ ਇਹਨੂੰ ਜਾਣਬੁੱਝ ਕੇ ਮੁੱਦੇ ਨੂੰ ਕਿਤੇ ਹੋਰ ਲੈ ਜਾਣਾ ਹੁੰਦਾ ਤੇ ਉਹ ਲੈ ਕੇ ਜਾ ਰਿਹਾ। ਇਹ ਉਹੀ ਆਈਟੀ ਸੈੱਲ ਨੇ ਜਿਹੜੇ ਪੰਜਾਬ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, NRIs ਦਾ ਪੈਸਾ ਖਾਣਾ ਚਾਹੁੰਦੇ ਆ। ਖੈਰ, ਇਹਨਾਂ ਨੂੰ ਲੱਗੇ ਰਹਿਣ ਦਿਓ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ, ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ। ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ ਹੋਰ। ਹਾਲਾਂਕਿ ਮੈਂ ਕੈਨੇਡਾ ਦੇ ਸਾਰੇ ਜਿੱਥੇ ਵੀ ਮੈਂ ਬੋਲਿਆ, ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਤੇ ਹੁਣੇ ਸੰਗਰੂਰ ਦੇ ਇਲੈਕਸ਼ਨਾਂ ਵਿੱਚ ਵੀ ਜਿੱਥੇ ਵੀ ਮੈਂ ਬੋਲ ਰਿਹਾ ਸੀਗਾ, ਉੱਥੇ ਵੀ ਤਕਰੀਬਨ ਸਾਰੀ ਜਗ੍ਹਾ ਤੇ ਇਹ ਵਾਲੀ ਗੱਲ ਬੋਲ ਰਿਹਾ ਸੀਗਾ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਪੰਜਾਬ ਦਾ ਹੀਰੋ ਨਹੀਂ ਹੈਗਾ। ਇਹ ਕਿਉਂ ਬੋਲਿਆ? ਅੱਜ ਕੱਲ ਜੋ ਕੁਛ ਇਹ ਚੱਲਦਾ ਪਿਆ, ਇਸ ਦੇ ਲਈ ਪਹਿਲਾਂ ਤਾਂ ਭਗਤ ਸਿੰਘ ਦਾ ਜਿਹੜਾ ਪਿਛੋਕੜ ਆ ਉਸ ਦੇ ਉੱਤੇ ਗੱਲ ਕਰ ਲਈਏ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ, ਮਹਾਸ਼ਯ ਅਰਜਨ ਸਿੰਘ ਉਹਨਾਂ ਦਾ ਨਾਮ ਸੀਗਾ। ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਸਮਾਜ ਦੇ ਚੀਫ ਸੀਗੇ, ਕਹਿ ਲਓ ਤੁਸੀਂ, ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ। ਲਾਹੌਰ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ, ਇਹ ਸਾਰਾ ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ, ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ, ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ, ਸਰ ਛੋਟੂ ਰਾਮ ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ, ਉਹ ਇਸ ਦੀ ਹਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀ ਚਾਰਜ ਹੋਇਆ, ਜਿਸ ਤਰ੍ਹਾਂ ਦੱਸਿਆ ਜਾਂਦਾ। ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ। ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ। ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰਸ ਦੇ ਵਿੱਚ ਉਸ ਸਮੇਂ ਦੇ, ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ, ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਸੀਗਾ ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ, ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ, ਤੇ ਉਹ ਕਸਮ ਖਾਧੀ ਗਈ ਕਿ ਅਸੀਂ
ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ ਯੂਪੀ ਤੋਂ ਉਹ ਵੀ ਲਾਹੌਰ ਆਏ। ਉਹਨਾਂ ਕੋਲ ਰਿਵਾਲਵਰ ਸੀਗੀ ਤੇ ਉਸ ਦੇ ਨਾਲ ਉਹਨਾਂ ਨੇ ਜਦੋਂ ਦਿਨ ਮੁਕਰਰ ਹੋਇਆ ਉਸ ਦਿਨ ਭਗਤ ਸਿੰਘ ਨੇ ਪਛਾਣਨਾ ਸੀ। ਭਗਤ ਸਿੰਘ ਨੇ ਗਲਤ ਪਛਾਣ ਲਿਆ ਜਾਂ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਂਡਰਸ ਹੈਗਾ, ਇਹ ਸਕਾਟ ਨਹੀਂ ਹੈਗਾ, ਲੇਕਿਨ ਇਸ ਲਈ ਮਾਰ ਦਿੱਤਾ ਕਿ ਚਲੋ ਇਹ ਵੀ ਤੇ ਗੋਰਾ ਹੀ ਹੈ, ਜਦਕਿ ਇਹ ਲੌਜਿਕ ਵੀ ਬਹੁਤ ਗਲਤ ਲੌਜਿਕ ਹੈ। ਅਗਰ ਇਹ ਲੌਜਿਕ ਸਹੀ ਹੈ ਕਿ ਚਲੋ ਇਹਨੂੰ ਮਾਰ ਦਿਓ ਕਿਉਂਕਿ ਇਹ ਵੀ ਤੇ ਗੋਰਾ ਹੀ ਹੈ, ਫਿਰ ਤਾਂ ਦਿੱਲੀ ਦਾ ਕਤਲੇਆਮ ਜਿਹੜਾ 84 ਚ ਹੋਇਆ ਉਹ ਵੀ ਜਾਇਜ਼ ਹੈ ਕਿ ਵੀ ਇਹ ਵੀ ਮਾਰ ਦਿਓ ਕਿਉਂਕਿ ਇਹ ਵੀ ਸਿੱਖ ਹੈ। ਇਹ ਲੌਜਿਕ ਗਲਤ ਸੀਗਾ। ਸਾਂਡਰਸ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਇੱਕ ਹਵਲਦਾਰ ਜਿਸਨੇ ਭਗਤ ਸਿੰਘ ਹੋਰਾਂ ਨੂੰ ਪਛਾਣ ਲਿਆ ਸੀ, ਇਸ ਲਈ ਉਸ ਹਵਲਦਾਰ ਚੰਨਣ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ ਤੇ ਇਹ ਦੋ ਜਣਿਆਂ ਨੂੰ ਮਾਰ ਦਿੱਤਾ। ਉਸ ਦੇ ਬਾਅਦ ਇਹਨਾਂ ਨੇ ਕੁਝ ਸਮੇਂ ਬਾਅਦ ਜਦੋਂ ਭੱਜ ਗਏ ਫਿਰ ਅਸੈਂਬਲੀ 'ਚ ਬੰਬ ਸੁੱਟਿਆ ਗਿਆ। ਚੰਦਰ ਸ਼ੇਖਰ ਸਾਹਿਬ ਨੇ ਬਾਰ-ਬਾਰ ਬੋਲਿਆ ਸੀਗਾ ਕਿ ਸਿਰਫ ਆਪਾਂ ਬੰਬ ਸੁੱਟਣਾ ਹੈ ਲੇਕਿਨ ਉੱਥੋਂ ਨਿਕਲ ਜਾਣਾ, ਪਰ ਉਹਦੀ ਗੱਲ ਨਹੀਂ ਮੰਨੀ ਗਈ। ਇਹ ਆਪਾਂ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਤੇ ਭਗਤ ਸਿੰਘ ਹੋਰੀ ਉਦੋਂ ਉੱਥੇ ਗ੍ਰਿਫਤਾਰ ਹੁੰਦੇ ਨੇ ਔਰ ਉਸ ਦੇ ਬਾਅਦ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਪਤਾ ਤੇ ਉਹਨਾਂ ਦੇ ਉੱਤੇ ਸਾਂਡਰਸ ਦੀ ਮੌਤ ਦਾ ਔਰ ਹਵਲਦਾਰ ਚੰਨਣ ਸਿੰਘ ਦੀ ਮਰਡਰ ਦਾ ਕੇਸ ਉਹਨਾਂ ਦੇ ਚੱਲਦਾ ਤੇ ਇਸ ਦੇ ਲਈ ਉਹ ਕੇਸ ਕਾਫੀ ਲੰਬਾ ਚੱਲਦਾ। ਫਿਰ ਉਹ ਕੇਸ ਹਾਰ ਜਾਂਦੇ ਆ ਔਰ ਕੇਸ ਹਾਰਨ ਤੋਂ ਬਾਅਦ ਉਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ। ਹੁਣ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਹੋਇਆ ਇਹ ਉਸ ਦਾ ਪਿਛੋਕੜ ਹੈ ਤੇ ਅੱਜ ਮੁੱਦਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹਨੂੰ ਅੱਤਵਾਦੀ ਕਿਹਾ ਤੇ ਸਭ ਤੋਂ ਪਹਿਲੀ ਗੱਲ ਇਹ ਅਗਰ ਇਹ ਸਵਾਲ ਹੈਗਾ ਕਿ ਬਈ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਤਵਾਦੀ ਕਿਹਾ ਕੀ ਹੈ, ਸਹੀ ਹੈ ਕਿ ਗਲਤ ਹੈ, ਸਭ ਤੋਂ ਪਹਿਲੀ ਗੱਲ ਕਿ ਅਗਰ ਤੁਸੀਂ ਆਰਟੀਆਈ ਪਾਓ ਔਰ ਇੰਡੀਅਨ ਗਵਰਨਮੈਂਟ ਨੂੰ ਇਹ ਪੁੱਛੋ ਕਿ ਬਈ ਭਗਤ ਸਿੰਘ ਕੀ ਸ਼ਹੀਦ ਹੈ ਜਾਂ ਅੱਤਵਾਦੀ ਹੈ ਤਾਂ ਰਿਕਾਰਡ ਇਹ ਬੋਲਦੇ ਆ ਕਿ ਉਹ ਅੱਤਵਾਦੀ ਹੈ ਔਰ ਬਹੁਤ ਸਾਰੇ ਸਕੂਲਾਂ ਵਿੱਚ ਬਹੁਤ ਸਾਰੇ ਕਾਲਜਾਂ ਦੇ ਵਿੱਚ ਉਸ ਨੂੰ ਆਤੰਕਵਾਦੀ ਹੀ ਲਿਖਿਆ ਹੋਇਆ। ਕੁਝ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਬਹੁਤ ਪਹਿਲਾਂ ਬਿਆਨ ਦਿੱਤਾ ਸੀਗਾ ਤੇ ਉਦੋਂ ਵੀ ਇਹਨਾਂ ਤੇ ਕੇਸ ਹੋਇਆ ਸੀਗਾ। ਕੇਸ 11 ਸਾਲ ਤੱਕ ਚੱਲਿਆ ਸੀਗਾ ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕੇਸ ਜਿੱਤੇ ਸੀਗੇ ਕਿਉਂਕਿ ਆਬਵੀਅਸ ਹੈ ਜਿਸ ਨੂੰ ਸਰਕਾਰ ਹੀ ਆਤੰਕਵਾਦੀ ਬੋਲ ਰਿਹਾ ਉਸ ਨੂੰ ਕਿਸੇ ਹੋਰ ਨੇ ਵੀ ਬੋਲਤਾ ਤੇ ਕਿਹੜੀ ਆਖਰ ਆ ਗਈ। ਤੇ ਪਹਿਲੀ ਚੀਜ਼ ਇਹ ਕਿ ਜੋ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲ ਕੇ ਕੋਈ ਬਹੁਤ ਵੱਡਾ ਗੁਨਾਹ ਕਰਤਾ, ਉਹਨੂੰ ਤਾਂ ਸਰਕਾਰ ਆਤੰਕਵਾਦੀ ਬੋਲੀ ਜਾਂਦੀ ਹੈ। ਅੱਜ ਵੀ ਲਾਹੌਰ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਸੀਗੀ ਤੇ ਉਹ ਕੇਸ ਲਾਹੌਰ ਦੇ ਅੰਦਰ ਪਾਕਿਸਤਾਨ ਦੇ ਲੋਕਾਂ ਨੇ ਜੋ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਉਹਨਾਂ ਨੇ ਇਹ ਕੇਸ ਖੁਲਵਾਇਆ ਹੋਇਆ। ਕਈ ਸਾਲਾਂ ਤੋਂ ਇਹ ਕੇਸ ਚੱਲਦਾ ਪਿਆ ਕਿ ਭਗਤ ਸਿੰਘ ਦੇ ਉੱਤੋਂ ਇਹ ਅੱਤਵਾਦੀ ਦਾ ਟੈਗ ਜਿਹੜਾ ਇਹ ਹਟਾਇਆ ਜਾ ਸਕੇ, ਉਸ ਨੂੰ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਮਨਮੋਹਨ ਸਿੰਘ ਸਰਕਾਰ ਦੇ ਅੰਦਰ ਵੀ ਇਹ ਕੋਸ਼ਿਸ਼ਾਂ ਹੋਈਆਂ ਲੇਕਿਨ ਲਾਹੌਰ ਦੇ ਅੰਦਰ ਅੱਜ ਵੀ ਇਹ ਕੇਸ ਚੱਲਦਾ ਪਿਆ ਔਰ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਵੀ ਸਾਂਡਰਸ ਦਾ ਕੋਈ ਕਸੂਰ ਸੀ ਜਿਸ ਲਈ ਉਸ ਨੂੰ ਮਾਰਿਆ ਗਿਆ ਜਾਂ ਚੰਨਣ ਸਿੰਘ ਦਾ ਕੋਈ ਕਸੂਰ ਸੀਗਾ ਜਿਸ ਲਈ ਉਹਨੂੰ ਮਾਰਿਆ ਗਿਆ ਤੇ ਇਹ ਕੇਸ ਚੱਲੀ ਜਾਏਗਾ ਤਾਂ ਤੱਕ ਭਗਤ ਸਿੰਘ ਸਰਕਾਰੀ ਰਿਕਾਰਡ ਦੇ ਵਿੱਚ ਅੱਤਵਾਦੀ ਹੈਗਾ। ਤੇ ਦੂਜੀ ਚੀਜ਼ ਇੱਕ ਸਵਾਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਕੋਲ ਦੋ ਵੱਡੇ ਲੀਡਰ ਹੈ, ਇੱਕ ਭਗਤ ਸਿੰਘ ਔਰ ਇੱਕ ਗਾਂਧੀ, ਕਿ ਬਸ ਇਹੀ ਲੀਡਰ ਹੈ। ਮੈਂ ਪੁੱਛਣਾ ਚਾਹਨਾ ਕਿ ਬਈ ਚੰਦਰ ਸ਼ੇਖਰ ਆਜ਼ਾਦ ਕਿੱਥੇ ਹੈ, ਉਹਦੀ ਕੁਰਬਾਨੀ ਕਿੱਥੇ ਹੈ, ਸੁਭਾਸ਼ ਚੰਦਰ ਬੋਸ ਕਿੱਥੇ ਹੈ, ਉਸ ਦੀ ਇੰਨੀ ਸਟਰਗਲ ਇੰਨੀ ਕੁਰਬਾਨੀ ਉਹ ਕਿਹੜੇ ਖਾਤੇ 'ਚ ਗਈ, ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਕਿੱਥੇ ਹੈ, ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ ਜਿਨ੍ਹਾਂ ਨੇ ਸਭ ਸ਼ੁਰੂ ਕੀਤਾ, ਜੋ ਕਾਲੇ ਪਾਣੀ ਦੀ ਸਜ਼ਾਵਾਂ ਦੇ ਅੰਦਰ ਛੋਟੀ ਛੋਟੀ ਕਬੂਤਰਖਾਨੇ ਜਿਹਨਾਂ ਦੇ ਵਿੱਚ ਦਮ ਘੁੱਟ ਕੇ ਮਰ ਗਏ ਜਿਹੜੇ ਲੋਕ, ਉਹ ਲੋਕ ਸਿਰਫ ਦੋ ਲੋਕ ਹੀ ਕਿਉਂ? ਔਰ ਸਭ ਤੋਂ ਵੱਡੀ ਗੱਲ ਭੀਮ ਰਾਓ ਅੰਬੇਡਕਰ ਸਾਹਿਬ ਕਿੱਥੇ ਹੈ, ਉਸ ਦਾ ਨਾਮ ਕਿਉਂ ਨਹੀਂ ਹੋਇਆ? ਭੀਮ ਰਾਓ ਅੰਬੇਡਕਰ ਸਾਹਿਬ ਜਿਸ ਨੇ ਦਲਿਤਾਂ ਦੇ ਲਈ ਆਵਾਜ਼ ਚੁੱਕੀ, ਦਲਿਤ ਜਿਹੜੇ ਪਿਛਲੇ 5000 ਸਾਲ ਤੋਂ ਦਬਾਏ ਕੁਚਲੇ ਜਾ ਰਹੇ, 5000 ਸਾਲ ਪਹਿਲਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਸੀਂ ਦਲਿਤ ਹੋ, ਤੁਹਾਡਾ ਜਨਮ ਗੂੰ ਚੁੱਕਣ ਲਈ ਬਣਿਆ ਹੋਇਆ, ਉਹ ਵਿਚਾਰੇ ਗੂੰ ਚੁੱਕਦੇ ਰਹੇ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਨਸਾਨ ਨੇ ਉਹ ਵੀ, ਮੈਂ ਆਪਣੀ ਅੱਖੀ ਵੇਖਿਆ ਹੋਇਆ ਕਿ ਉਹ ਪਹਿਲਾਂ ਅੱਜ ਦੇ ਜਿਹੜੇ ਜਨਰੇਸ਼ਨ ਹੈਗੀ ਇਹਨੂੰ ਨਹੀਂ ਪਤਾ ਹੋਣੀ, ਪਹਿਲੀ ਜਿਹੜੀ ਜਨਰੇਸ਼ਨ ਹੁੰਦੀ ਸੀ ਕਿ ਉਹਨਾਂ ਨੂੰ ਪਤਾ ਹੈ ਇਹ ਵਾਲੀ ਗੱਲ,
ਡੱਬੇ ਹੁੰਦੇ ਸੀਗੇ, ਗੂੰ ਨਾਲ ਭਰ ਜਾਂਦੇ ਸੀਗੇ ਤੇ ਉਹ ਡੱਬਾ ਉਹ ਚੁੱਕ ਕੇ ਉਹ ਲੋਕ ਸਿਰ ਤੇ ਟੋਕਰਾ ਗੂੰ ਦਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਘਰਾਂ ਤੋਂ। ਉਹਨਾਂ ਨੂੰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਵਾਜ਼ ਚੁੱਕੀ ਸੀ ਸਮਾਨਤਾ ਦੀ। ਉਸ ਤੋਂ ਬਾਅਦ ਪੂਰੇ ਇੰਡੀਆ ਲੈਵਲ ਦੇ ਵਿੱਚ ਭੀਮ ਰਾਓ ਅੰਬੇਡਕਰ ਸਾਹਿਬ ਨੇ ਆਵਾਜ਼ ਚੁੱਕੀ ਸੀ, ਲੇਕਿਨ ਉਸ ਦਾ ਨਾਮ ਹੀ ਨਹੀਂ ਕਿਤੇ। ਕਿਉਂ ਨਹੀਂ ਹੈ? ਕਿ ਉਹ ਵੱਡਾ ਲੀਡਰ ਨਹੀਂ ਹੈ? ਔਰ ਪੰਜਾਬ ਦੇ ਲਈ ਜਿੱਦਾਂ ਅਸੀਂ ਪ੍ਰੋਬਲਮ ਕੀ ਹੈਗੀ ਕਿ ਆਪਾਂ ਕਿੱਥੇ ਕੌਨਫਲਿਕਟ ਕਿੱਥੇ ਹੁੰਦਾ ਪਿਆ ਕਿ ਪੰਜਾਬ ਦਾ ਜਿਹੜਾ ਹੀਰੋ ਹੈ, ਹਰ ਕੌਮ ਦੇ ਹੀਰੋ ਹੁੰਦੇ ਆ, ਉਸ ਨੂੰ ਹੀਰੋ ਦੱਸੇ ਜਾਂਦੇ ਆ ਔਰ ਹੀਰੋ ਹੁੰਦੇ ਆ। ਪੰਜਾਬ ਨੂੰ ਜਿਹੜਾ ਪ੍ਰੋਬਲਮ ਹੈ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ। ਕਰਤਾਰ ਸਿੰਘ ਸਰਾਭਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੁੰਦਾ, ਜਿਸ ਦੇ ਬਾਰੇ ਪੜ੍ਹਿਆ ਜਾਵੇ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਸ਼ਹੀਦ ਊਧਮ ਸਿੰਘ ਜਿਹੜਾ ਜਲਿਆਂਵਾਲੇ ਬਾਗ ਦੀ ਮਿੱਟੀ ਦੇ ਵਿੱਚ ਖੂਨ ਜਦੋਂ ਡੋਲਿਆ ਗਿਆ ਬੇਗੁਨਾਹਾਂ ਦਾ, ਸੈਂਕੜੋ ਬੇਗੁਨਾਹਾਂ ਦਾ, ਉਹਦੀ ਸਹੁੰ ਖਾਂਦਾ ਤੇ 21 ਸਾਲ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗੋਰੇ ਨੂੰ ਜਾ ਕੇ ਮਾਰਦਾ ਕੌਕਸਟਨ ਹਾਲ ਦੇ ਵਿੱਚ, ਇੰਗਲੈਂਡ ਦੇ ਵਿੱਚ। ਔਰ ਉਹ ਪਿੱਛੇ ਨਹੀਂ ਹਟਦਾ। ਉਹ ਕਿਸੇ ਗੱਲ ਤੋਂ ਇਹ ਨਹੀਂ ਕਹਿੰਦਾ। ਉਸਦੇ ਸਾਥੀਆਂ ਨੇ ਬੋਲਿਆ ਕਿ ਤੂੰ ਇਹ ਕਹਿ ਦੇ ਕਿ ਮੈਂ ਮੈਂਟਲੀ ਡਿਸਟਰਬ ਸੀਗਾ ਇਸ ਲਈ ਮੈਨੂੰ ਮਾਰ ਦਿੱਤਾ। ਕਹਿੰਦਾ ਨਹੀਂ, ਅਸੀਂ ਆਪਣੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਸ਼ਹੀਦ ਉਹ ਹੁੰਦਾ ਜੋ ਮੌਤ ਨੂੰ ਚੁਣਦਾ। ਸਾਨੂੰ ਪੰਜਾਬ ਨੂੰ ਭਗਤ ਸਿੰਘ ਤੋਂ ਇਹ ਵੀ ਦਿੱਕਤ ਹੈ ਕਿ ਉਸ ਨੂੰ ਸ਼ਹੀਦ ਆਜ਼ਮ ਬੋਲਿਆ ਜਾਂਦਾ। ਸਿੱਖਾਂ ਦੇ ਵਿੱਚ ਸਾਡੇ ਪੰਜਵੇਂ ਗੁਰੂ ਹੈਗੇ ਆ, ਉਹ ਸ਼ਹੀਦ ਆਜ਼ਮ ਸੀਗੇ। ਇੱਕ ਮੈਨੂੰ ਇਹ ਬੋਲ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਕਿ ਸਿੱਖਾਂ ਨੂੰ ਕੀ ਤਕਲੀਫ ਹੈ ਕਿ ਵੀ ਉਹਨਾਂ ਨੂੰ ਤੇ ਕ੍ਰੈਡਿਟ ਮਿਲ ਹੀ ਰਹਿਣਾ। ਲੋਕੀ ਤੇ ਆਹੀ ਸੋਚਦੇ ਆ ਕਿ ਯਾਰ ਸਿੱਖਾਂ ਨੇ ਕੀਤਾ, ਭਗਤ ਸਿੰਘ ਇੱਕ ਸਿੱਖ ਸੀਗਾ। ਦੇਖੋ, ਪਹਿਲੀ ਚੀਜ਼ ਭਗਤ ਸਿੰਘ ਦੀ ਜਿਹੜੀ ਉਹਦੀ ਕੁਰਬਾਨੀ, ਉਸਦਾ ਜੋ ਕੁਝ ਕੀਤਾ, ਉਸ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਉਹ ਠੀਕ ਹੈ, ਉਸਨੇ ਦੇਸ਼ ਦੇ ਲਈ ਕੀਤਾ, ਦੇਸ਼ ਦੇ ਲੋਕਾਂ ਨੂੰ ਮੋਟੀਵੇਟ ਕੀਤਾ, ਉਸਦੀ ਕੁਰਬਾਨੀ ਨੇ ਮੋਟੀਵੇਟ ਕੀਤਾ, ਉਹ ਬਿਲਕੁਲ ਸਹੀ ਹੈ। ਲੇਕਿਨ 1980 ਤੱਕ ਭਗਤ ਸਿੰਘ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਹੁੰਦਾ ਸੀਗਾ। ਜਦੋਂ ਪੰਜਾਬ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਵੱਡੇ ਹੀਰੋ ਬਣ ਕੇ ਆ ਗਏ ਸਾਹਮਣੇ, ਬਹੁਤ ਸਾਰੇ ਮੁੰਡਿਆਂ ਨੇ, ਮੇਰੇ ਵਰਗੇ ਕੋਨੇ ਮੋਨਿਆਂ ਨੇ ਵੀ ਬਾਲ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ। ਇਹ ਆਮ ਹੋ ਗਿਆ ਉੱਥੇ, ਤੇ ਉਹਨਾਂ ਨੂੰ ਪੰਜਾਬ ਦਾ ਇੱਕ ਦੂਸਰਾ ਹੀਰੋ ਬਣਾ ਕੇ ਸਾਹਮਣੇ ਦੇ ਦਿੱਤਾ ਗਿਆ, ਭਗਤ ਸਿੰਘ। ਪੰਜਾਬ ਨੂੰ, ਸਿੱਖਾਂ ਨੂੰ ਦੂਸਰੇ ਹੀਰੋ ਦੀ ਲੋੜ ਨਹੀਂ। ਸਾਡੇ ਕੋਲ ਹੀਰੋ ਬਹੁਤ ਹੈਗੇ, ਸਾਡੇ ਕੋਲ ਯੋਧਿਆਂ ਦੀ ਕਮੀ ਨਹੀਂ ਹੈਗੀ। ਊਧਮ ਸਿੰਘ ਹਰ ਤਰਫੋਂ ਦੀ ਉਹ ਹੀਰੋ ਹੈ, ਸਿਧਾਂਤਿਕ ਤੌਰ ਤੇ ਵੀ ਉਹ ਹੀਰੋ ਹੈ। ਕਰਤਾਰ ਸਿੰਘ ਸਰਾਭਾ, ਹਰੀ ਸਿੰਘ ਨਲੂਆ, ਜੋਰਾਵਰ ਸਿੰਘ, ਬਾਬਾ ਦੀਪ ਸਿੰਘ, ਭਰਿਆ ਪਿਆ ਇਤਿਹਾਸ, ਬੰਦਾ ਸਿੰਘ ਬਹਾਦਰ। ਸਾਨੂੰ ਕਿਸੇ ਹੋਰ ਨੂੰ ਜੋ ਹੈ ਹੀ ਨਹੀਂ, ਇਹਨੂੰ ਦੇਖੋ, ਇਦਾਂ ਮੰਨ ਲਓ ਕਿ ਕੋਈ ਅਗਰ ਸ਼ਰਮਾ ਹੋਵੇ ਤੇ ਫੇਸਬੁੱਕ ਤੇ ਆ ਕੇ ਬੋਲਦਾ ਹੋਏ ਕਿ ਬਈ ਮੈਂ ਤੇ ਗਾਂ ਖਾਣਾ, ਔਰ ਜਿਹੜੇ ਲੋਕ ਗਾਂ ਨਹੀਂ ਖਾਂਦੇ ਉਹ ਤਾਂ ਬੇਵਕੂਫ ਲੋਕ ਹੁੰਦੇ ਆ। ਸਾਰੀ ਦੁਨੀਆ ਗਾਂ ਖਾਂਦੀ ਹੈ, ਮੈਂ ਵੀ ਖਾਣਾ, ਬਹੁਤ ਸਵਾਦ ਹੁੰਦੀ ਹੈ, ਖਾਇਆ ਕਰੋ। ਤੇ ਕੀ ਹਿੰਦੂ ਉਸ ਨੂੰ ਬਰਦਾਸ਼ਤ ਕਰਨਗੇ? ਬਿਲਕੁਲ ਨਹੀਂ ਕਰਨਗੇ। ਸ਼ਾਇਦ ਉਹਨੂੰ ਗੋਲੀ ਮਾਰ ਦੇਣਗੇ। ਸੇਮ ਇਹੀ ਸਮੱਸਿਆ ਹੈ ਉਸਦੇ। ਉਹ ਭਗਤ ਸਿੰਘ ਜਿਹੜਾ ਹੈ ਉਹ ਸਿੰਘ ਹੈ, ਲੇਕਿਨ ਸਿੱਖ ਨਹੀਂ ਹੈ ਉਹ। ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਜਿਹੜਾ ਸਾਡਾ ਹੈ ਹੀ ਨਹੀਂ। ਅਸੀਂ ਉਹਨੂੰ ਕਿਉਂ ਲਈਏ? ਜੇ ਅਸੀਂ ਉਹਨੂੰ ਆਪਣਾ ਹੀਰੋ ਦੱਸਦੇ ਹਾਂ, ਕੱਲ ਨੂੰ ਜਨਰੇਸ਼ਨ ਉਹਦੇ ਬਾਰੇ ਪੜ੍ਹਦੀ ਹੈ ਤਾਂ ਉਹ ਸੋਚੇਗੀ ਯਾਰ ਇਹ ਤਾਂ ਤੁਸੀਂ ਇੰਨਾ ਵੱਡਾ ਇਹਦੇ ਬਾਰੇ ਲਿਖਿਆ ਹੋਇਆ ਹੈਗਾ ਹੈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੌਨਫਲਿਕਟ 'ਚ ਹੈਗੀਆਂ, ਆਪਾਂ ਉਹਦੇ ਉੱਤੇ ਨਹੀਂ ਜਾਂਦੇ ਕਿ ਵੀ ਇਹ ਹੈ ਨਹੀਂ।
ਫਿਰ ਉਹ ਭਗਤ ਸਿੰਘ ਦੀ ਵਜ੍ਹਾ ਨਾਲ ਬਾਕੀ ਜਿਹੜੇ ਯੋਧੇ ਨੇ ਪੰਜਾਬ ਦੇ ਉਹਨਾਂ ਬਾਰੇ ਵੀ ਸੋਚਣਗੇ ਇਹ ਵੀ ਇਦਾਂ ਹੀ ਬਣਾਤੇ ਹੋਣੇ ਆ। ਇਹ ਸਭ ਤੋਂ ਵੱਡੀ ਦਿੱਕਤ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਭਗਤ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਲੀਡਰ ਹੋ ਸਕਦਾ, ਬਣਾਇਆ ਜਾਵੇ, ਹੀਰੋ ਹੋ ਸਕਦਾ, ਬਣਾਇਆ ਜਾਵੇ, ਲੇਕਿਨ ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਸਿੱਖਾਂ ਦਾ ਹੀਰੋ ਨਹੀਂ ਹੈਗਾ। ਜਿੰਨੇ ਵੀ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਸਭ ਨਾਲੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੀ। ਤੇ 2-3 ਦਿਨ ਮੈਂ ਜਿੱਦਣ ਮਾਨ ਸਾਹਿਬ ਦਾ ਇਲੈਕਸ਼ਨ ਦਾ ਰਿਜ਼ਲਟ ਸੀਗਾ ਉਸ ਤੋਂ ਪਹਿਲਾਂ ਹੀ ਮੈਂ ਬੰਬੇ ਚਲਾ ਗਿਆ ਸੀਗਾ, ਕੁਝ ਕੰਮ ਸੀ। ਤੇ 3 ਦਿਨ ਪਹਿਲਾਂ ਮੈਂ ਬੰਬੇ ਤੋਂ ਚੱਲਿਆ ਸੀਗਾ ਤੇ ਬਾਏ ਕਾਰ ਮੈਂ ਆਇਆ ਪੰਜਾਬ ਤੇ 33 ਘੰਟੇ ਮੈਨੂੰ ਲੱਗੇ ਆਉਂਦੇ ਹੋਏ, ਇਕੱਲਾ ਹੀ ਸੀਗਾ ਤੇ ਥਕਾਨ ਬਹੁਤ ਹੋ ਗਈ ਸੀ। ਕੱਲ ਵੈਸੇ ਮੈਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਕਲੀਅਰਲੀ ਬੋਲਿਆ ਸੀਗਾ ਕਿ 47 ਤੋਂ ਬਾਅਦ ਵਾਲੇ ਜਿਹੜੇ ਸ਼ਹੀਦ ਨੇ ਸਾਡੇ ਪੰਜਾਬ ਦੇ, ਉਹਨਾਂ ਨੂੰ ਅੱਤਵਾਦੀ ਕਹਿਣਾ, ਇਸ ਦੀ ਮੈਂ ਖਿਲਾਫਤ ਕਰਦਾ, ਇਹਦੀ ਨਿੰਦਾ ਕਰਦਾ। ਲੇਕਿਨ ਆਈਟੀ ਸੈੱਲ ਇਹਨੂੰ ਜਾਣਬੁੱਝ ਕੇ ਮੁੱਦੇ ਨੂੰ ਕਿਤੇ ਹੋਰ ਲੈ ਜਾਣਾ ਹੁੰਦਾ ਤੇ ਉਹ ਲੈ ਕੇ ਜਾ ਰਿਹਾ। ਇਹ ਉਹੀ ਆਈਟੀ ਸੈੱਲ ਨੇ ਜਿਹੜੇ ਪੰਜਾਬ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, ਐਨਆਰਆਈਜ਼ ਦਾ ਪੈਸਾ ਖਾਣਾ ਚਾਹੁੰਦੇ ਆ। ਖੈਰ, ਇਹਨਾਂ ਨੂੰ ਲੱਗੇ ਰਹਿਣ ਦਿਓ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ। ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ ਹੋਰ। ਹਾਲਾਂਕਿ ਮੈਂ ਕੈਨੇਡਾ ਦੇ ਸਾਰੇ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਤੇ ਹੁਣੇ ਸੰਗਰੂਰ ਦੇ ਇਲੈਕਸ਼ਨਾਂ ਵਿੱਚ ਵੀ ਜਿੱਥੇ ਵੀ ਮੈਂ ਬੋਲ ਰਿਹਾ ਸੀਗਾ ਉੱਥੇ ਵੀ ਤਕਰੀਬਨ ਸਾਰੀ ਜਗ੍ਹਾ ਤੇ ਇਹ ਵਾਲੀ ਗੱਲ ਬੋਲ ਰਿਹਾ ਸੀਗਾ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਪੰਜਾਬ ਦਾ ਹੀਰੋ ਨਹੀਂ ਹੈਗਾ। ਇਹ ਕਿਉਂ ਬੋਲਿਆ? ਅੱਜ ਕੱਲ ਜੋ ਕੁਛ ਇਹ ਚੱਲਦਾ ਪਿਆ, ਇਸ ਦੇ ਲਈ ਪਹਿਲਾਂ ਤਾਂ ਭਗਤ ਸਿੰਘ ਦਾ ਜਿਹੜਾ ਪਿਛੋਕੜ ਆ ਉਸ ਦੇ ਉੱਤੇ ਗੱਲ ਕਰ ਲਈਏ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਸਮਾਜ ਦੇ ਚੀਫ ਸੀਗੇ, ਕਹਿ ਲਓ ਤੁਸੀਂ, ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ, ਲਾਹੌਰ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ, ਇਹ ਸਾਰਾ ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ, ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ ਸਰ ਛੋਟੂ ਰਾਮ, ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ, ਉਹ ਇਸ ਦੀ ਹਿਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ
ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀ ਚਾਰਜ ਹੋਇਆ। ਜਿਸ ਤਰ੍ਹਾਂ ਦੱਸਿਆ ਜਾਂਦਾ ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ ਔਰ ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ। ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰ ਦੇ ਵਿੱਚ ਉਸ ਸਮੇਂ ਦੇ ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ। ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਸੀਗਾ ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ ਤੇ ਉਹ ਕਸਮ ਖਾਧੀ ਗਈ ਕਿ ਅਸੀਂ ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ ਯੂਪੀ ਤੋਂ ਉਹ ਵੀ ਲਾਹੌਰ ਆਏ। ਉਹਨਾਂ ਕੋਲ ਰਿਵਾਲਵਰ ਸੀਗੀ ਤੇ ਉਸ ਦੇ ਨਾਲ ਉਹਨਾਂ ਨੇ ਜਦੋਂ ਦਿਨ ਮੁਕਰਰ ਹੋਇਆ ਉਸ ਦਿਨ ਭਗਤ ਸਿੰਘ ਨੇ ਪਛਾਣਨਾ ਸੀ। ਭਗਤ ਸਿੰਘ ਨੇ ਗਲਤ ਪਛਾਣ ਲਿਆ ਜਾਂ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਂਡਰਸ ਹੈਗਾ, ਇਹ ਸਕਾਟ ਨਹੀਂ ਹੈਗਾ, ਲੇਕਿਨ ਇਸ ਲਈ ਮਾਰ ਦਿੱਤਾ ਕਿ ਚਲੋ ਇਹ ਵੀ ਤੇ ਗੋਰਾ ਹੀ ਹੈ, ਜਦਕਿ ਇਹ ਲੌਜਿਕ ਵੀ ਬਹੁਤ ਗਲਤ ਲੌਜਿਕ ਹੈ। ਅਗਰ ਇਹ ਲੌਜਿਕ ਸਹੀ ਹੈ ਕਿ ਚਲੋ ਇਹਨੂੰ ਮਾਰ ਦਿਓ ਕਿਉਂਕਿ ਇਹ ਵੀ ਤੇ ਗੋਰਾ ਹੀ ਹੈ, ਫਿਰ ਤਾਂ ਦਿੱਲੀ ਦਾ ਕਤਲੇਆਮ ਜਿਹੜਾ 84 ਚ ਹੋਇਆ ਉਹ ਵੀ ਜਾਇਜ਼ ਹੈ ਕਿ ਵੀ ਇਹ ਵੀ ਮਾਰ ਦਿਓ ਕਿਉਂਕਿ ਇਹ ਵੀ ਸਿੱਖ ਹੈ। ਇਹ ਲੌਜਿਕ ਗਲਤ ਸੀਗਾ। ਸਾਂਡਰਸ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਇੱਕ ਹਵਲਦਾਰ ਜਿਸਨੇ ਭਗਤ ਸਿੰਘ ਹੋਰਾਂ ਨੂੰ ਪਛਾਣ ਲਿਆ ਸੀ, ਇਸ ਲਈ ਉਸ ਹਵਲਦਾਰ ਚੰਨਣ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ ਤੇ ਇਹ 2 ਜਣਿਆਂ ਨੂੰ ਮਾਰ ਦਿੱਤਾ। ਉਸ ਦੇ ਬਾਅਦ ਇਹਨਾਂ ਨੇ ਕੁਝ ਸਮੇਂ ਬਾਅਦ ਜਦੋਂ ਭੱਜ ਗਏ ਫਿਰ ਅਸੈਂਬਲੀ 'ਚ ਬੰਬ ਸੁੱਟਿਆ ਗਿਆ। ਚੰਦਰ ਸ਼ੇਖਰ ਸਾਹਿਬ ਨੇ ਬਾਰ-ਬਾਰ ਬੋਲਿਆ ਸੀਗਾ ਕਿ ਸਿਰਫ ਆਪਾਂ ਬੰਬ ਸੁੱਟਣਾ ਹੈ ਲੇਕਿਨ ਉੱਥੋਂ ਨਿਕਲ ਜਾਣਾ, ਪਰ ਉਹਦੀ ਗੱਲ ਨਹੀਂ ਮੰਨੀ ਗਈ। ਇਹ ਆਪਾਂ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਤੇ ਭਗਤ ਸਿੰਘ ਹੋਰੀ ਉਦੋਂ ਉੱਥੇ ਗ੍ਰਿਫਤਾਰ ਹੁੰਦੇ ਨੇ ਔਰ ਉਸ ਦੇ ਬਾਅਦ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਪਤਾ। ਤੇ ਉਹਨਾਂ ਦੇ ਉੱਤੇ ਸਾਂਡਰਸ ਦੀ ਮੌਤ ਦਾ ਔਰ ਹਵਲਦਾਰ ਚੰਨਣ ਸਿੰਘ ਦੀ ਮਰਡਰ ਦਾ ਕੇਸ ਉਹਨਾਂ ਤੇ ਚੱਲਦਾ ਤੇ ਇਸ ਦੇ ਲਈ ਉਹ ਕੇਸ ਕਾਫੀ ਲੰਬਾ ਚੱਲਦਾ। ਫਿਰ ਉਹ ਕੇਸ ਹਾਰ ਜਾਂਦੇ ਆ ਔਰ ਕੇਸ ਹਾਰਨ ਤੋਂ ਬਾਅਦ ਉਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ। ਹੁਣ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਹੋਇਆ ਇਹ ਉਸ ਦਾ ਪਿਛੋਕੜ ਹੈ ਤੇ ਅੱਜ ਮੁੱਦਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹਨੂੰ ਅੱਤਵਾਦੀ ਕਿਹਾ। ਤੇ ਸਭ ਤੋਂ ਪਹਿਲੀ ਗੱਲ ਇਹ ਅਗਰ ਇਹ ਸਵਾਲ ਹੈਗਾ ਕਿ ਬਈ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਤਵਾਦੀ ਕਿਹਾ ਕਿ ਇਹ ਸਹੀ ਹੈ ਕਿ ਗਲਤ ਹੈ, ਸਭ ਤੋਂ ਪਹਿਲੀ ਗੱਲ ਕਿ ਅਗਰ ਤੁਸੀਂ ਆਰਟੀਆਈ ਪਾਓ ਔਰ ਇੰਡੀਅਨ ਗਵਰਨਮੈਂਟ ਨੂੰ ਇਹ ਪੁੱਛੋ ਕਿ ਬਈ ਭਗਤ ਸਿੰਘ ਕੀ ਸ਼ਹੀਦ ਹੈ ਜਾਂ ਅੱਤਵਾਦੀ ਹੈ ਤਾਂ ਰਿਕਾਰਡ ਇਹ ਬੋਲਦੇ ਆ ਕਿ ਉਹ ਅੱਤਵਾਦੀ ਹੈ। ਔਰ ਬਹੁਤ ਸਾਰੇ ਸਕੂਲਾਂ ਵਿੱਚ ਬਹੁਤ ਸਾਰੇ ਕਾਲਜਾਂ ਦੇ ਵਿੱਚ ਉਸ ਨੂੰ ਆਤੰਕਵਾਦੀ ਹੀ ਲਿਖਿਆ ਹੋਇਆ। ਕੁਝ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਬਹੁਤ ਪਹਿਲਾਂ ਬਿਆਨ ਦਿੱਤਾ ਸੀਗਾ ਤੇ ਉਦੋਂ ਵੀ ਇਹਨਾਂ ਤੇ ਕੇਸ ਹੋਇਆ ਸੀਗਾ। ਕੇਸ 11 ਸਾਲ ਤੱਕ ਚੱਲਿਆ ਸੀਗਾ ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕੇਸ ਜਿੱਤੇ ਸੀਗੇ ਕਿਉਂਕਿ ਆਬਵੀਅਸ ਹੈ ਜਿਸ ਨੂੰ ਸਰਕਾਰ ਹੀ ਆਤੰਕਵਾਦੀ ਬੋਲ ਰਿਹਾ ਉਸ ਨੂੰ ਕਿਸੇ ਹੋਰ ਨੇ ਵੀ ਬੋਲਤਾ ਤੇ ਕਿਹੜੀ ਆਖਰ ਆ ਗਈ। ਤੇ ਪਹਿਲੀ ਚੀਜ਼ ਇਹ ਕਿ ਜੋ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲ ਕੇ ਕੋਈ ਬਹੁਤ ਵੱਡਾ ਗੁਨਾਹ ਕਰਤਾ, ਉਹਨੂੰ ਤਾਂ ਸਰਕਾਰ ਅੱਤਵਾਦੀ ਬੋਲੀ ਜਾਂਦੀ ਹੈ। ਅੱਜ ਵੀ ਲਾਹੌਰ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਸੀਗੀ ਤੇ ਉਹ ਕੇਸ ਲਾਹੌਰ ਦੇ ਅੰਦਰ ਪਾਕਿਸਤਾਨ ਦੇ ਲੋਕਾਂ ਨੇ ਜੋ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਉਹਨਾਂ ਨੇ ਇਹ ਕੇਸ ਖੁਲਵਾਇਆ ਹੋਇਆ। ਕਈ ਸਾਲਾਂ ਤੋਂ ਇਹ ਕੇਸ ਚੱਲਦਾ ਪਿਆ ਕਿ ਭਗਤ ਸਿੰਘ ਦੇ ਉੱਤੋਂ ਇਹ ਅੱਤਵਾਦੀ ਦਾ ਟੈਗ ਜਿਹੜਾ ਇਹ ਹਟਾਇਆ ਜਾ ਸਕੇ, ਉਸ ਨੂੰ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਮਨਮੋਹਨ ਸਿੰਘ ਸਰਕਾਰ ਦੇ ਅੰਦਰ ਵੀ ਇਹ ਕੋਸ਼ਿਸ਼ਾਂ ਹੋਈਆਂ ਲੇਕਿਨ ਲਾਹੌਰ ਦੇ ਅੰਦਰ ਅੱਜ ਵੀ ਇਹ ਕੇਸ ਚੱਲਦਾ ਪਿਆ ਔਰ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਵੀ ਸਾਂਡਰਸ ਦਾ ਕੋਈ ਕਸੂਰ ਸੀ ਜਿਸ ਲਈ ਉਸ ਨੂੰ ਮਾਰਿਆ ਗਿਆ ਜਾਂ ਚੰਨਣ ਸਿੰਘ ਦਾ ਕੋਈ ਕਸੂਰ ਸੀਗਾ ਜਿਸ ਲਈ ਉਹਨੂੰ ਮਾਰਿਆ ਗਿਆ ਤੇ ਇਹ ਕੇਸ ਚੱਲੀ ਜਾਏਗਾ ਤਾਂ ਤੱਕ ਭਗਤ ਸਿੰਘ ਸਰਕਾਰੀ ਰਿਕਾਰਡ ਦੇ ਵਿੱਚ ਅੱਤਵਾਦੀ ਹੈਗਾ। ਤੇ ਦੂਜੀ ਚੀਜ਼ ਇੱਕ ਸਵਾਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਕੋਲ 2 ਵੱਡੇ ਲੀਡਰ ਹੈ, ਇੱਕ ਭਗਤ ਸਿੰਘ ਔਰ ਇੱਕ ਗਾਂਧੀ, ਕਿ ਬਸ ਇਹੀ ਲੀਡਰ ਹੈ। ਮੈਂ ਪੁੱਛਣਾ ਚਾਹਨਾ ਕਿ ਬਈ ਚੰਦਰ ਸ਼ੇਖਰ ਆਜ਼ਾਦ ਕਿੱਥੇ ਹੈ, ਉਹਦੀ ਕੁਰਬਾਨੀ ਕਿੱਥੇ ਹੈ, ਸੁਭਾਸ਼ ਚੰਦਰ ਬੋਸ ਕਿੱਥੇ ਹੈ, ਉਸ ਦੀ ਇੰਨੀ ਸਟਰਗਲ ਇੰਨੀ ਕੁਰਬਾਨੀ ਉਹ ਕਿਹੜੇ ਖਾਤੇ 'ਚ ਗਈ, ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਕਿੱਥੇ ਹੈ, ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ ਜਿਨ੍ਹਾਂ ਨੇ ਸਭ ਸ਼ੁਰੂ ਕੀਤਾ, ਜੋ ਕਾਲੇ ਪਾਣੀ ਦੀ ਸਜ਼ਾਵਾਂ ਦੇ ਅੰਦਰ ਛੋਟੀ ਛੋਟੀ
ਕਬੂਤਰਖਾਨੇ ਜਿਹਾਂ ਦੇ ਵਿੱਚ ਘੁੱਟ ਕੇ ਦਮ ਘੁੱਟ ਕੇ ਮਰ ਗਏ ਜਿਹੜੇ ਲੋਕ, ਉਹ ਲੋਕ ਸਿਰਫ 2 ਲੋਕ ਹੀ ਕਿਉਂ? ਔਰ ਸਭ ਤੋਂ ਵੱਡੀ ਗੱਲ, ਭੀਮ ਰਾਓ ਅੰਬੇਡਕਰ ਸਾਹਿਬ ਕਿੱਥੇ ਹੈ? ਉਸ ਦਾ ਨਾਮ ਕਿਉਂ ਨਹੀਂ ਹੋਇਆ? ਭੀਮ ਰਾਓ ਅੰਬੇਡਕਰ ਸਾਹਿਬ ਜਿਸ ਨੇ ਦਲਿਤਾਂ ਦੇ ਲਈ ਆਵਾਜ਼ ਚੁੱਕੀ, ਦਲਿਤ ਜਿਹੜੇ ਪਿਛਲੇ 5000 ਸਾਲ ਤੋਂ ਦਬਾਏ ਕੁਚਲੇ ਜਾ ਰਹੇ, 5000 ਸਾਲ ਪਹਿਲਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਸੀਂ ਦਲਿਤ ਹੋ, ਤੁਹਾਡਾ ਜਨਮ ਗੂੰ ਚੁੱਕਣ ਲਈ ਬਣਿਆ ਹੋਇਆ। ਉਹ ਵਿਚਾਰੇ ਗੂੰ ਚੁੱਕਦੇ ਰਹੇ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਨਸਾਨ ਨੇ ਉਹ ਵੀ, ਮੈਂ ਆਪਣੀ ਅੱਖੀ ਵੇਖਿਆ ਹੋਇਆ ਕਿ ਉਹ ਪਹਿਲਾਂ, ਅੱਜ ਦੇ ਜਿਹੜੇ ਜਨਰੇਸ਼ਨ ਹੈਗੀ ਇਹਨੂੰ ਨਹੀਂ ਪਤਾ ਹੋਣੀ, ਪਹਿਲੀ ਜਿਹੜੀ ਜਨਰੇਸ਼ਨ ਹੁੰਦੀ ਸੀ ਕਿ ਉਹਨਾਂ ਨੂੰ ਪਤਾ ਹੈ ਇਹ ਵਾਲੀ ਗੱਲ, ਡੱਬੇ ਹੁੰਦੇ ਸੀਗੇ, ਗੂੰ ਨਾਲ ਭਰ ਜਾਂਦੇ ਸੀਗੇ, ਤੇ ਉਹ ਡੱਬਾ ਉਹ ਚੁੱਕ ਕੇ ਉਹ ਲੋਕ ਸਿਰ ਤੇ ਟੋਕਰਾ ਗੂੰ ਦਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਘਰਾਂ ਤੋਂ। ਉਹਨਾਂ ਨੂੰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਵਾਜ਼ ਚੁੱਕੀ ਸੀ ਸਮਾਨਤਾ ਦੀ। ਉਸ ਤੋਂ ਬਾਅਦ ਪੂਰੇ ਇੰਡੀਆ ਲੈਵਲ ਦੇ ਵਿੱਚ ਭੀਮ ਰਾਓ ਅੰਬੇਡਕਰ ਸਾਹਿਬ ਨੇ ਆਵਾਜ਼ ਚੁੱਕੀ ਸੀ, ਲੇਕਿਨ ਉਸ ਦਾ ਨਾਮ ਹੀ ਨਹੀਂ ਕਿਤੇ। ਕਿਉਂ ਨਹੀਂ ਹੈ? ਕਿ ਉਹ ਵੱਡਾ ਲੀਡਰ ਨਹੀਂ ਹੈ? ਔਰ ਪੰਜਾਬ ਦੇ ਲਈ ਜਿੱਦਾਂ ਅਸੀਂ ਪ੍ਰੋਬਲਮ ਕੀ ਹੈਗੀ ਕਿ ਆਪਾਂ ਕਿੱਥੇ ਕੌਨਫਲਿਕਟ ਕਿੱਥੇ ਹੁੰਦਾ ਪਿਆ ਕਿ ਪੰਜਾਬ ਦਾ ਜਿਹੜਾ ਹੀਰੋ ਹੈ, ਹਰ ਕੌਮ ਦੇ ਹੀਰੋ ਹੁੰਦੇ ਆ, ਉਸ ਨੂੰ ਹੀਰੋ ਦੱਸੇ ਜਾਂਦੇ ਆ ਔਰ ਹੀਰੋ ਹੁੰਦੇ ਆ। ਪੰਜਾਬ ਨੂੰ ਜਿਹੜਾ ਪ੍ਰੋਬਲਮ ਹੈ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ। ਕਰਤਾਰ ਸਿੰਘ ਸਰਾਭਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੁੰਦਾ, ਜਿਸ ਦੇ ਬਾਰੇ ਪੜ੍ਹਿਆ ਜਾਵੇ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਸ਼ਹੀਦ ਊਧਮ ਸਿੰਘ ਜਿਹੜਾ ਜਲਿਆਂਵਾਲੇ ਬਾਗ ਦੀ ਮਿੱਟੀ ਦੇ ਵਿੱਚ ਖੂਨ ਜਦੋਂ ਡੋਲਿਆ ਗਿਆ ਬੇਗੁਨਾਹਾਂ ਦਾ, ਸੈਂਕੜੋ ਬੇਗੁਨਾਹਾਂ ਦਾ, ਉਹਦੀ ਸਹੁੰ ਖਾਂਦਾ ਤੇ 21 ਸਾਲ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗੋਰੇ ਨੂੰ ਜਾ ਕੇ ਮਾਰਦਾ ਕੌਕਸਟਨ ਹਾਲ ਦੇ ਵਿੱਚ, ਇੰਗਲੈਂਡ ਦੇ ਵਿੱਚ। ਔਰ ਉਹ ਪਿੱਛੇ ਨਹੀਂ ਹਟਦਾ। ਉਹ ਕਿਸੇ ਗੱਲ ਤੋਂ ਇਹ ਨਹੀਂ ਕਹਿੰਦਾ। ਉਸਦੇ ਸਾਥੀਆਂ ਨੇ ਬੋਲਿਆ ਕਿ ਤੂੰ ਇਹ ਕਹਿ ਦੇ ਕਿ ਮੈਂ ਮੈਂਟਲੀ ਡਿਸਟਰਬ ਸੀਗਾ, ਇਸ ਲਈ ਮੈਂ ਉਹਨੂੰ ਮਾਰ ਦਿੱਤਾ। ਕਹਿੰਦਾ ਨਹੀਂ, ਅਸੀਂ ਆਪਣੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਸ਼ਹੀਦ ਉਹ ਹੁੰਦਾ ਜੋ ਮੌਤ ਨੂੰ ਚੁਣਦਾ। ਸਾਨੂੰ ਪੰਜਾਬ ਨੂੰ ਭਗਤ ਸਿੰਘ ਤੋਂ ਇਹ ਵੀ ਦਿੱਕਤ ਹੈ ਕਿ ਉਸ ਨੂੰ ਸ਼ਹੀਦ ਆਜ਼ਮ ਬੋਲਿਆ ਜਾਂਦਾ। ਸਿੱਖਾਂ ਦੇ ਵਿੱਚ ਸਾਡੇ 5ਵੇਂ ਗੁਰੂ ਹੈਗੇ ਆ, ਉਹ ਸ਼ਹੀਦ ਆਜ਼ਮ ਸੀਗੇ। ਇੱਕ ਮੈਨੂੰ ਇਹ ਬੋਲ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਕਿ ਸਿੱਖਾਂ ਨੂੰ ਕੀ ਤਕਲੀਫ ਹੈ, ਕਿ ਬਈ ਉਹਨਾਂ ਨੂੰ ਤੇ ਕ੍ਰੈਡਿਟ ਮਿਲ ਹੀ ਰਿਹਾ। ਲੋਕੀ ਤੇ ਆਹੀ ਸੋਚਦੇ ਆ ਕਿ ਯਾਰ ਸਿੱਖਾਂ ਨੇ ਕੀਤਾ, ਭਗਤ ਸਿੰਘ ਇੱਕ ਸਿੱਖ ਸੀਗਾ। ਦੇਖੋ, ਪਹਿਲੀ ਚੀਜ਼, ਭਗਤ ਸਿੰਘ ਦੀ ਜਿਹੜੀ ਉਹਦੀ ਕੁਰਬਾਨੀ, ਉਸਦਾ ਜੋ ਕੁਝ ਕੀਤਾ, ਉਸ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਉਹ ਠੀਕ ਹੈ, ਉਸਨੇ ਦੇਸ਼ ਦੇ ਲਈ ਕੀਤਾ, ਦੇਸ਼ ਦੇ ਲੋਕਾਂ ਨੂੰ ਮੋਟੀਵੇਟ ਕੀਤਾ, ਉਸਦੀ ਕੁਰਬਾਨੀ ਨੇ ਮੋਟੀਵੇਟ ਕੀਤਾ, ਉਹ ਬਿਲਕੁਲ ਸਹੀ ਹੈ। ਲੇਕਿਨ 1980 ਤੱਕ ਭਗਤ ਸਿੰਘ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਹੁੰਦਾ ਸੀਗਾ। ਜਦੋਂ ਪੰਜਾਬ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਵੱਡੇ ਹੀਰੋ ਬਣ ਕੇ ਆ ਗਏ ਸਾਹਮਣੇ, ਬਹੁਤ ਸਾਰੇ ਮੁੰਡਿਆਂ ਨੇ, ਮੇਰੇ ਵਰਗੇ ਕੋਨੇ ਮੋਨਿਆਂ ਨੇ ਵੀ ਬਾਲ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ। ਇਹ ਆਮ ਹੋ ਗਿਆ ਉੱਥੇ, ਤੇ ਉਹਨਾਂ ਨੂੰ ਪੰਜਾਬ ਦਾ ਇੱਕ ਦੂਸਰਾ ਹੀਰੋ ਬਣਾ ਕੇ ਸਾਹਮਣੇ ਦੇ ਦਿੱਤਾ ਗਿਆ, ਭਗਤ ਸਿੰਘ। ਪੰਜਾਬ ਨੂੰ, ਸਿੱਖਾਂ ਨੂੰ ਦੂਸਰੇ ਹੀਰੋ ਦੀ ਲੋੜ ਨਹੀਂ। ਸਾਡੇ ਕੋਲ ਹੀਰੋ ਬਹੁਤ ਹੈਗੇ, ਸਾਡੇ ਕੋਲ ਯੋਧਿਆਂ ਦੀ ਕਮੀ ਨਹੀਂ ਹੈਗੀ। ਊਧਮ ਸਿੰਘ ਹਰ ਤਰਫੋਂ ਦੀ ਉਹ ਹੀਰੋ ਹੈ, ਸਿਧਾਂਤਿਕ ਤੌਰ ਤੇ ਵੀ ਉਹ ਹੀਰੋ ਹੈ। ਕਰਤਾਰ ਸਿੰਘ ਸਰਾਭਾ, ਹਰੀ ਸਿੰਘ ਨਲੂਆ, ਜੋਰਾਵਰ ਸਿੰਘ, ਬਾਬਾ ਦੀਪ ਸਿੰਘ, ਭਰਿਆ ਪਿਆ ਇਤਿਹਾਸ, ਬੰਦਾ ਸਿੰਘ ਬਹਾਦਰ। ਸਾਨੂੰ ਕਿਸੇ ਹੋਰ ਨੂੰ ਜੋ ਹੈ ਹੀ ਨਹੀਂ, ਇਹਨੂੰ ਦੇਖੋ, ਇਦਾਂ ਮੰਨ ਲਓ ਕਿ ਕੋਈ ਅਗਰ ਸ਼ਰਮਾ ਹੋਵੇ
ਤੇ ਫੇਸਬੁੱਕ ਤੇ ਆ ਕੇ ਬੋਲਦਾ ਹੋਏ ਕਿ ਬਈ ਮੈਂ ਤੇ ਗਾਂ ਖਾਣਾ, ਔਰ ਜਿਹੜੇ ਲੋਕ ਗਾਂ ਨਹੀਂ ਖਾਂਦੇ ਉਹ ਤਾਂ ਬੇਵਕੂਫ ਲੋਕ ਹੁੰਦੇ ਆ। ਸਾਰੀ ਦੁਨੀਆ ਗਾਂ ਖਾਂਦੀ ਹੈ, ਮੈਂ ਵੀ ਖਾਣਾ, ਬਹੁਤ ਸਵਾਦ ਹੁੰਦੀ ਹੈ, ਖਾਇਆ ਕਰੋ। ਤੇ ਕੀ ਹਿੰਦੂ ਉਸ ਨੂੰ ਬਰਦਾਸ਼ਤ ਕਰਨਗੇ? ਬਿਲਕੁਲ ਨਹੀਂ ਕਰਨਗੇ, ਸ਼ਾਇਦ ਉਹਨੂੰ ਗੋਲੀ ਮਾਰ ਦੇਣਗੇ। ਸੇਮ ਇਹੀ ਸਮੱਸਿਆ ਹੈ ਉਸ ਦੇ। ਉਹ ਭਗਤ ਸਿੰਘ ਜਿਹੜਾ ਹੈ ਉਹ ਸਿੰਘ ਹੈ, ਲੇਕਿਨ ਸਿੱਖ ਨਹੀਂ ਹੈ ਉਹ। ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਜਿਹੜਾ ਸਾਡਾ ਹੈ ਹੀ ਨਹੀਂ, ਅਸੀਂ ਉਹਨੂੰ ਕਿਉਂ ਲਈਏ? ਜੇ ਅਸੀਂ ਉਹਨੂੰ ਆਪਣਾ ਹੀਰੋ ਦੱਸਦੇ ਹਾਂ, ਕੱਲ ਨੂੰ ਜਨਰੇਸ਼ਨ ਉਹਦੇ ਬਾਰੇ ਪੜ੍ਹਦੀ ਹੈ ਤਾਂ ਉਹ ਸੋਚੇਗੀ ਯਾਰ ਇਹ ਤਾਂ ਤੁਸੀਂ ਇੰਨਾ ਵੱਡਾ ਇਹਦੇ ਬਾਰੇ ਲਿਖਿਆ ਹੋਇਆ ਹੈਗਾ ਹੈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੌਨਫਲਿਕਟ 'ਚ ਹੈਗੀਆਂ, ਆਪਾਂ ਉਹਦੇ ਉੱਤੇ ਨਹੀਂ ਜਾਂਦੇ ਕਿ ਵੀ ਇਹ ਹੈ ਨਹੀਂ। ਫਿਰ ਉਹ ਭਗਤ ਸਿੰਘ ਦੀ ਵਜ੍ਹਾ ਨਾਲ ਬਾਕੀ ਜਿਹੜੇ ਯੋਧੇ ਨੇ ਪੰਜਾਬ ਦੇ, ਉਹਨਾਂ ਬਾਰੇ ਵੀ ਸੋਚਣਗੇ ਇਹ ਵੀ ਇਦਾਂ ਹੀ ਬਣਾਤੇ ਹੋਣੇ। ਇਹ ਸਭ ਤੋਂ ਵੱਡੀ ਦਿੱਕਤ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਭਗਤ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਲੀਡਰ ਹੋ ਸਕਦਾ, ਬਣਾਇਆ ਜਾਵੇ, ਹੀਰੋ ਹੋ ਸਕਦਾ, ਬਣਾਇਆ ਜਾਵੇ, ਲੇਕਿਨ ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਸਿੱਖਾਂ ਦਾ ਹੀਰੋ ਨਹੀਂ ਹੈਗਾ। ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਸਭ ਨਾਲੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੀ। ਤੇ 2-3 ਦਿਨ ਮੈਂ ਜਿੱਦਣ ਮਾਨ ਸਾਹਿਬ ਦਾ ਇਲੈਕਸ਼ਨ ਦਾ ਰਿਜ਼ਲਟ ਸੀਗਾ, ਉਸ ਤੋਂ ਪਹਿਲਾਂ ਹੀ ਮੈਂ ਬੰਬੇ ਚਲਾ ਗਿਆ ਸੀਗਾ, ਕੁਝ ਕੰਮ ਸੀ। ਤੇ 3 ਦਿਨ ਪਹਿਲਾਂ ਮੈਂ ਬੰਬੇ ਤੋਂ ਚੱਲਿਆ ਸੀਗਾ ਤੇ ਬਾਏ ਕਾਰ ਮੈਂ ਆਇਆ ਪੰਜਾਬ, ਤੇ 33 ਘੰਟੇ ਮੈਨੂੰ ਲੱਗੇ ਆਉਂਦੇ ਹੋਏ, ਇਕੱਲਾ ਹੀ ਸੀਗਾ ਤੇ ਥਕਾਨ ਬਹੁਤ ਹੋ ਗਈ ਸੀ। ਕੱਲ ਵੈਸੇ ਮੈਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਕਲੀਅਰਲੀ ਬੋਲਿਆ ਸੀਗਾ ਕਿ 47 ਤੋਂ ਬਾਅਦ ਵਾਲੇ ਜਿਹੜੇ ਸ਼ਹੀਦ ਨੇ ਸਾਡੇ ਪੰਜਾਬ ਦੇ, ਉਹਨਾਂ ਨੂੰ ਅੱਤਵਾਦੀ ਕਹਿਣਾ, ਇਸ ਦੀ ਮੈਂ ਖਿਲਾਫਤ ਕਰਦਾ, ਇਹਦੀ ਨਿੰਦਾ ਕਰਦਾ। ਲੇਕਿਨ IT ਸੈੱਲ ਇਹਨੂੰ ਜਾਣਬੁੱਝ ਕੇ ਮੁੱਦੇ ਨੂੰ ਕਿਤੇ ਹੋਰ ਲੈ ਜਾਣਾ ਹੁੰਦਾ ਤੇ ਉਹ ਲੈ ਕੇ ਜਾ ਰਿਹਾ। ਇਹ ਉਹੀ IT ਸੈੱਲ ਨੇ ਜਿਹੜੇ ਪੰਜਾਬ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, NRIs ਦਾ ਪੈਸਾ ਖਾਣਾ ਚਾਹੁੰਦੇ ਆ। ਖੈਰ, ਇਹਨਾਂ ਨੂੰ ਲੱਗੇ ਰਹਿਣ ਦਿਓ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ, ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ। ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ ਹੋਰ। ਹਾਲਾਂਕਿ ਮੈਂ ਕੈਨੇਡਾ ਦੇ ਸਾਰੇ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਤੇ ਹੁਣੇ ਸੰਗਰੂਰ ਦੇ ਇਲੈਕਸ਼ਨਾਂ ਵਿੱਚ ਵੀ ਜਿੱਥੇ ਵੀ ਮੈਂ ਬੋਲ ਰਿਹਾ ਸੀਗਾ, ਉੱਥੇ ਵੀ ਤਕਰੀਬਨ ਸਾਰੀ ਜਗ੍ਹਾ ਤੇ ਇਹ ਵਾਲੀ ਗੱਲ ਬੋਲ ਰਿਹਾ ਸੀਗਾ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਪੰਜਾਬ ਦਾ ਹੀਰੋ ਨਹੀਂ ਹੈਗਾ। ਇਹ ਕਿਉਂ ਬੋਲਿਆ? ਅੱਜ ਕੱਲ ਜੋ ਕੁਛ ਇਹ ਚੱਲਦਾ ਪਿਆ, ਇਸ ਦੇ ਲਈ ਪਹਿਲਾਂ ਤਾਂ ਭਗਤ ਸਿੰਘ ਦਾ ਜਿਹੜਾ ਪਿਛੋਕੜ ਆ ਉਸ ਦੇ ਉੱਤੇ ਗੱਲ ਕਰ ਲਈਏ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ
ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਜੋ ਸਮਾਜ ਦੇ ਚੀਫ ਸੀਗੇ ਕਹਿ ਲਓ ਤੁਸੀਂ ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ, ਲਾਹੌਰ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ ਇਹ ਸਾਰਾ, ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ, ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਆ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ ਸਰ ਛੋਟੂ ਰਾਮ ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ ਉਹ ਇਸ ਦੀ ਹਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀ ਚਾਰਜ ਹੋਇਆ। ਜਿਸ ਤਰ੍ਹਾਂ ਦੱਸਿਆ ਜਾਂਦਾ ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ, ਔਰ ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ। ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰ ਦੇ ਵਿੱਚ ਉਸ ਸਮੇਂ ਦੇ, ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ, ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਸੀਗਾ ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ, ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ, ਤੇ ਉਹ ਕਸਮ ਖਾਧੀ ਗਈ ਕਿ ਅਸੀਂ ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ ਯੂਪੀ ਤੋਂ ਉਹ ਵੀ ਲਾਹੌਰ ਆਏ, ਉਹਨਾਂ ਕੋਲ ਰਿਵਾਲਵਰ ਸੀਗੀ ਤੇ ਉਸ ਦੇ ਨਾਲ ਉਹਨਾਂ ਨੇ ਜਦੋਂ ਦਿਨ ਮੁਕਰਰ ਹੋਇਆ ਉਸ ਦਿਨ ਭਗਤ ਸਿੰਘ ਨੇ ਪਛਾਣਨਾ ਸੀ, ਭਗਤ ਸਿੰਘ ਨੇ ਗਲਤ ਪਛਾਣ ਲਿਆ ਜਾਂ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਂਡਰਸ ਹੈਗਾ, ਇਹ ਸਕਾਟ ਨਹੀਂ ਹੈਗਾ, ਲੇਕਿਨ ਇਸ ਲਈ ਮਾਰ ਦਿੱਤਾ ਕਿ ਚਲੋ ਇਹ ਵੀ ਤੇ ਗੋਰਾ ਹੀ ਹੈ, ਜਦਕਿ ਇਹ ਲੌਜਿਕ ਵੀ ਬਹੁਤ ਗਲਤ ਲੌਜਿਕ ਹੈ। ਅਗਰ ਇਹ ਲੌਜਿਕ ਸਹੀ ਹੈ ਕਿ ਚਲੋ ਇਹਨੂੰ ਮਾਰ ਦਿਓ ਕਿਉਂਕਿ ਇਹ ਵੀ ਤੇ ਗੋਰਾ ਹੀ ਹੈ, ਫਿਰ ਤਾਂ ਦਿੱਲੀ ਦਾ ਕਤਲੇਆਮ ਜਿਹੜਾ 84 'ਚ ਹੋਇਆ ਉਹ ਵੀ ਜਾਇਜ਼ ਹੈ ਕਿ ਵੀ ਇਹ ਵੀ ਮਾਰ ਦਿਓ ਕਿਉਂਕਿ ਇਹ ਵੀ ਸਿੱਖ ਹੈ। ਇਹ ਲੌਜਿਕ ਗਲਤ ਸੀਗਾ। ਸਾਂਡਰਸ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਇੱਕ ਹਵਲਦਾਰ ਜਿਸ ਨੇ ਭਗਤ ਸਿੰਘ ਹੋਰਾਂ ਨੂੰ ਪਛਾਣ ਲਿਆ ਸੀ, ਇਸ ਲਈ ਉਸ ਹਵਲਦਾਰ ਚੰਨਣ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ ਤੇ ਇਹ 2 ਜਣਿਆਂ ਨੂੰ ਮਾਰ ਦਿੱਤਾ। ਉਸ ਦੇ ਬਾਅਦ ਇਹਨਾਂ ਨੇ ਕੁਝ ਸਮੇਂ ਬਾਅਦ ਜਦੋਂ ਭੱਜ ਗਏ ਫਿਰ ਅਸੈਂਬਲੀ 'ਚ ਬੰਬ ਸੁੱਟਿਆ ਗਿਆ। ਚੰਦਰ ਸ਼ੇਖਰ ਸਾਹਿਬ ਨੇ ਬਾਰ-ਬਾਰ ਬੋਲਿਆ ਸੀਗਾ ਕਿ ਸਿਰਫ ਆਪਾਂ ਬੰਬ ਸੁੱਟਣਾ ਹੈ ਲੇਕਿਨ ਉੱਥੋਂ ਨਿਕਲ ਜਾਣਾ, ਪਰ ਉਹਦੀ ਗੱਲ ਨਹੀਂ ਮੰਨੀ ਗਈ। ਇਹ ਆਪਾਂ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਤੇ ਭਗਤ ਸਿੰਘ ਹੋਰੀ ਉਦੋਂ ਉੱਥੇ ਗ੍ਰਿਫਤਾਰ ਹੁੰਦੇ ਨੇ ਔਰ ਉਸ ਦੇ ਬਾਅਦ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਪਤਾ। ਤੇ ਉਹਨਾਂ ਦੇ ਉੱਤੇ ਸਾਂਡਰਸ ਦੀ ਮੌਤ ਦਾ ਔਰ ਹਵਲਦਾਰ ਚੰਨਣ ਸਿੰਘ ਦੀ ਮਰਡਰ ਦਾ ਕੇਸ ਉਹਨਾਂ ਦੇ ਚੱਲਦਾ ਤੇ ਇਸ ਦੇ ਲਈ ਉਹ ਕੇਸ ਕਾਫੀ ਲੰਬਾ ਚੱਲਦਾ। ਫਿਰ ਉਹ ਕੇਸ ਹਾਰ ਜਾਂਦੇ ਆ ਔਰ ਕੇਸ ਹਾਰਨ ਤੋਂ ਬਾਅਦ ਉਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ। ਹੁਣ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਹੋਇਆ ਇਹ ਉਸ ਦਾ ਪਿਛੋਕੜ ਹੈ ਤੇ ਅੱਜ ਮੁੱਦਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹਨੂੰ ਅੱਤਵਾਦੀ ਕਿਹਾ। ਤੇ ਸਭ ਤੋਂ ਪਹਿਲੀ ਗੱਲ ਇਹ ਅਗਰ ਇਹ ਸਵਾਲ ਹੈਗਾ ਕਿ ਬਈ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਤਵਾਦੀ ਕਿਹਾ, ਕੀ ਇਹ ਸਹੀ ਹੈ ਕਿ ਗਲਤ ਹੈ, ਸਭ ਤੋਂ ਪਹਿਲੀ ਗੱਲ ਕਿ ਅਗਰ ਤੁਸੀਂ ਆਰਟੀਆਈ ਪਾਓ ਔਰ ਇੰਡੀਅਨ ਗਵਰਨਮੈਂਟ ਨੂੰ ਇਹ ਪੁੱਛੋ ਕਿ ਬਈ ਭਗਤ ਸਿੰਘ ਕੀ ਸ਼ਹੀਦ ਹੈ ਜਾਂ ਅੱਤਵਾਦੀ ਹੈ, ਤਾਂ ਰਿਕਾਰਡ ਇਹ ਬੋਲਦੇ ਆ ਕਿ ਉਹ ਅੱਤਵਾਦੀ ਹੈ। ਔਰ ਬਹੁਤ ਸਾਰੇ ਸਕੂਲਾਂ ਵਿੱਚ, ਬਹੁਤ ਸਾਰੇ ਕਾਲਜਾਂ ਦੇ ਵਿੱਚ ਉਸ ਨੂੰ ਆਤੰਕਵਾਦੀ ਹੀ ਲਿਖਿਆ ਹੋਇਆ। ਕੁਝ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਬਹੁਤ ਪਹਿਲਾਂ ਬਿਆਨ ਦਿੱਤਾ ਸੀਗਾ ਤੇ ਉਦੋਂ ਵੀ ਇਹਨਾਂ ਤੇ ਕੇਸ ਹੋਇਆ ਸੀਗਾ। ਕੇਸ 11 ਸਾਲ ਤੱਕ ਚੱਲਿਆ ਸੀਗਾ ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕੇਸ ਜਿੱਤੇ ਸੀਗੇ ਕਿਉਂਕਿ ਆਬਵੀਅਸ ਹੈ ਜਿਸ ਨੂੰ ਸਰਕਾਰ ਹੀ ਆਤੰਕਵਾਦੀ ਬੋਲ ਰਿਹਾ ਉਸ ਨੂੰ ਕਿਸੇ ਹੋਰ ਨੇ ਵੀ ਬੋਲਤਾ ਤੇ ਕਿਹੜੀ ਆਖਰ ਆ ਗਈ। ਤੇ ਪਹਿਲੀ ਚੀਜ਼ ਇਹ ਕਿ ਜੋ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲ ਕੇ ਕੋਈ ਬਹੁਤ ਵੱਡਾ ਗੁਨਾਹ ਕਰਤਾ, ਉਹਨੂੰ ਤਾਂ ਸਰਕਾਰ ਆਤੰਕਵਾਦੀ ਬੋਲੀ ਜਾਂਦੀ ਹੈ। ਅੱਜ ਵੀ ਲਾਹੌਰ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਸੀਗੀ ਤੇ ਉਹ ਕੇਸ ਲਾਹੌਰ ਦੇ ਅੰਦਰ ਪਾਕਿਸਤਾਨ ਦੇ ਲੋਕਾਂ ਨੇ, ਜੋ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ, ਉਹਨਾਂ ਨੇ ਇਹ ਕੇਸ ਖੁਲਵਾਇਆ ਹੋਇਆ। ਕਈ ਸਾਲਾਂ ਤੋਂ ਇਹ ਕੇਸ ਚੱਲਦਾ ਪਿਆ ਕਿ ਭਗਤ ਸਿੰਘ ਦੇ ਉੱਤੋਂ ਇਹ ਅੱਤਵਾਦੀ ਦਾ ਟੈਗ ਜਿਹੜਾ ਇਹ ਹਟਾਇਆ ਜਾ ਸਕੇ, ਉਸ ਨੂੰ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਮਨਮੋਹਨ ਸਿੰਘ ਸਰਕਾਰ ਦੇ ਅੰਦਰ ਵੀ ਇਹ ਕੋਸ਼ਿਸ਼ਾਂ ਹੋਈਆਂ ਲੇਕਿਨ ਲਾਹੌਰ ਦੇ ਅੰਦਰ ਅੱਜ ਵੀ ਇਹ ਕੇਸ ਚੱਲਦਾ ਪਿਆ
ਔਰ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਵੀ ਸਾਂਡਰਸ ਦਾ ਕੋਈ ਕਸੂਰ ਸੀ ਜਿਸ ਲਈ ਉਸ ਨੂੰ ਮਾਰਿਆ ਗਿਆ ਜਾਂ ਚੰਨਣ ਸਿੰਘ ਦਾ ਕੋਈ ਕਸੂਰ ਸੀਗਾ ਜਿਸ ਲਈ ਉਹਨੂੰ ਮਾਰਿਆ ਗਿਆ, ਤੇ ਇਹ ਕੇਸ ਚੱਲੀ ਜਾਏਗਾ ਤਾਂ ਤੱਕ ਭਗਤ ਸਿੰਘ ਸਰਕਾਰੀ ਰਿਕਾਰਡ ਦੇ ਵਿੱਚ ਅੱਤਵਾਦੀ ਹੈਗਾ। ਤੇ ਦੂਜੀ ਚੀਜ਼, ਇੱਕ ਸਵਾਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਕੋਲ ਦੋ ਵੱਡੇ ਲੀਡਰ ਹੈ, ਇੱਕ ਭਗਤ ਸਿੰਘ ਔਰ ਇੱਕ ਗਾਂਧੀ, ਕਿ ਬਸ ਇਹੀ ਲੀਡਰ ਹੈ। ਮੈਂ ਪੁੱਛਣਾ ਚਾਹਨਾ ਕਿ ਬਈ ਚੰਦਰ ਸ਼ੇਖਰ ਆਜ਼ਾਦ ਕਿੱਥੇ ਹੈ? ਉਹਦੀ ਕੁਰਬਾਨੀ ਕਿੱਥੇ ਹੈ? ਸੁਭਾਸ਼ ਚੰਦਰ ਬੋਸ ਕਿੱਥੇ ਹੈ? ਉਸ ਦੀ ਇੰਨੀ ਸਟਰਗਲ, ਇੰਨੀ ਕੁਰਬਾਨੀ, ਉਹ ਕਿਹੜੇ ਖਾਤੇ 'ਚ ਗਈ? ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਕਿੱਥੇ ਹੈ? ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਜਿਨ੍ਹਾਂ ਨੇ ਸਭ ਸ਼ੁਰੂ ਕੀਤਾ, ਜੋ ਕਾਲੇ ਪਾਣੀ ਦੀ ਸਜ਼ਾਵਾਂ ਦੇ ਅੰਦਰ ਛੋਟੀ ਛੋਟੀ ਕਬੂਤਰਖਾਨੇ ਜਿਹਨਾਂ ਦੇ ਵਿੱਚ ਘੁੱਟ ਕੇ, ਦਮ ਘੁੱਟ ਕੇ ਮਰ ਗਏ ਜਿਹੜੇ ਲੋਕ, ਉਹ ਲੋਕ ਸਿਰਫ ਦੋ ਲੋਕ ਹੀ ਕਿਉਂ? ਔਰ ਸਭ ਤੋਂ ਵੱਡੀ ਗੱਲ, ਭੀਮ ਰਾਓ ਅੰਬੇਡਕਰ ਸਾਹਿਬ ਕਿੱਥੇ ਹੈ? ਉਸ ਦਾ ਨਾਮ ਕਿਉਂ ਨਹੀਂ ਹੋਇਆ? ਭੀਮ ਰਾਓ ਅੰਬੇਡਕਰ ਸਾਹਿਬ ਜਿਸ ਨੇ ਦਲਿਤਾਂ ਦੇ ਲਈ ਆਵਾਜ਼ ਚੁੱਕੀ, ਦਲਿਤ ਜਿਹੜੇ ਪਿਛਲੇ 5000 ਸਾਲ ਤੋਂ ਦਬਾਏ ਕੁਚਲੇ ਜਾ ਰਹੇ, 5000 ਸਾਲ ਪਹਿਲਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਸੀਂ ਦਲਿਤ ਹੋ, ਤੁਹਾਡਾ ਜਨਮ ਗੂੰ ਚੁੱਕਣ ਲਈ ਬਣਿਆ ਹੋਇਆ, ਉਹ ਵਿਚਾਰੇ ਗੂੰ ਚੁੱਕਦੇ ਰਹੇ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਨਸਾਨ ਨੇ ਉਹ ਵੀ, ਮੈਂ ਆਪਣੀ ਅੱਖੀ ਵੇਖਿਆ ਹੋਇਆ ਕਿ ਉਹ ਪਹਿਲਾਂ, ਅੱਜ ਦੇ ਜਿਹੜੇ ਜਨਰੇਸ਼ਨ ਹੈਗੀ ਇਹਨੂੰ ਨਹੀਂ ਪਤਾ ਹੋਣੀ, ਪਹਿਲੀ ਜਿਹੜੀ ਜਨਰੇਸ਼ਨ ਹੁੰਦੀ ਸੀ ਕਿ ਉਹਨਾਂ ਨੂੰ ਪਤਾ ਹੈ ਇਹ ਵਾਲੀ ਗੱਲ, ਡੱਬੇ ਹੁੰਦੇ ਸੀਗੇ, ਗੂੰ ਨਾਲ ਭਰ ਜਾਂਦੇ ਸੀਗੇ, ਤੇ ਉਹ ਡੱਬਾ ਉਹ ਚੁੱਕ ਕੇ ਉਹ ਲੋਕ ਸਿਰ ਤੇ ਟੋਕਰਾ ਗੂੰ ਦਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਘਰਾਂ ਤੋਂ। ਉਹਨਾਂ ਨੂੰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਵਾਜ਼ ਚੁੱਕੀ ਸੀ ਸਮਾਨਤਾ ਦੀ। ਉਸ ਤੋਂ ਬਾਅਦ ਪੂਰੇ ਇੰਡੀਆ ਲੈਵਲ ਦੇ ਵਿੱਚ ਭੀਮ ਰਾਓ ਅੰਬੇਡਕਰ ਸਾਹਿਬ ਨੇ ਆਵਾਜ਼ ਚੁੱਕੀ ਸੀ, ਲੇਕਿਨ ਉਸ ਦਾ ਨਾਮ ਹੀ ਨਹੀਂ ਕਿਤੇ। ਕਿਉਂ ਨਹੀਂ ਹੈ? ਕਿ ਉਹ ਵੱਡਾ ਲੀਡਰ ਨਹੀਂ ਹੈ? ਔਰ ਪੰਜਾਬ ਦੇ ਲਈ ਜਿੱਦਾਂ ਅਸੀਂ ਪ੍ਰੋਬਲਮ ਕੀ ਹੈਗੀ ਕਿ ਆਪਾਂ ਕਿੱਥੇ ਕੌਨਫਲਿਕਟ ਕਿੱਥੇ ਹੁੰਦਾ ਪਿਆ ਕਿ ਪੰਜਾਬ ਦਾ ਜਿਹੜਾ ਹੀਰੋ ਹੈ, ਹਰ ਕੌਮ ਦੇ ਹੀਰੋ ਹੁੰਦੇ ਆ, ਉਸ ਨੂੰ ਹੀਰੋ ਦੱਸੇ ਜਾਂਦੇ ਆ ਔਰ ਹੀਰੋ ਹੁੰਦੇ ਆ। ਪੰਜਾਬ ਨੂੰ ਜਿਹੜਾ ਪ੍ਰੋਬਲਮ ਹੈ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ। ਕਰਤਾਰ ਸਿੰਘ ਸਰਾਭਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੁੰਦਾ, ਜਿਸ ਦੇ ਬਾਰੇ ਪੜ੍ਹਿਆ ਜਾਵੇ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਸ਼ਹੀਦ ਊਧਮ ਸਿੰਘ ਜਿਹੜਾ ਜਲਿਆਂਵਾਲੇ ਬਾਗ ਦੀ ਮਿੱਟੀ ਦੇ ਵਿੱਚ ਖੂਨ ਜਦੋਂ ਡੋਲਿਆ ਗਿਆ ਬੇਗੁਨਾਹਾਂ ਦਾ, ਸੈਂਕੜੋ ਬੇਗੁਨਾਹਾਂ ਦਾ, ਉਹਦੀ ਸਹੁੰ ਖਾਂਦਾ ਤੇ 21 ਸਾਲ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗੋਰੇ ਨੂੰ ਜਾ ਕੇ ਮਾਰਦਾ ਕੌਕਸਟਨ ਹਾਲ ਦੇ ਵਿੱਚ, ਇੰਗਲੈਂਡ ਦੇ ਵਿੱਚ, ਔਰ ਉਹ ਪਿੱਛੇ ਨਹੀਂ ਹਟਦਾ। ਉਹ ਕਿਸੇ ਗੱਲ ਤੋਂ ਇਹ ਨਹੀਂ ਕਹਿੰਦਾ। ਉਸਦੇ ਸਾਥੀਆਂ ਨੇ ਬੋਲਿਆ ਕਿ ਤੂੰ ਇਹ ਕਹਿ ਦੇ ਕਿ ਮੈਂ ਮੈਂਟਲੀ ਡਿਸਟਰਬ ਸੀਗਾ ਇਸ ਲਈ ਮੈਂ ਉਹਨੂੰ ਮਾਰ ਦਿੱਤਾ। ਕਹਿੰਦਾ ਨਹੀਂ, ਅਸੀਂ ਆਪਣੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਸ਼ਹੀਦ ਉਹ ਹੁੰਦਾ ਜੋ ਮੌਤ ਨੂੰ ਚੁਣਦਾ। ਸਾਨੂੰ ਪੰਜਾਬ ਨੂੰ ਭਗਤ ਸਿੰਘ ਤੋਂ ਇਹ ਵੀ ਦਿੱਕਤ ਹੈ ਕਿ ਉਸ ਨੂੰ ਸ਼ਹੀਦ ਆਜ਼ਮ ਬੋਲਿਆ ਜਾਂਦਾ। ਸਿੱਖਾਂ ਦੇ ਵਿੱਚ ਸਾਡੇ 5ਵੇਂ ਗੁਰੂ ਹੈਗੇ ਆ, ਉਹ ਸ਼ਹੀਦ ਆਜ਼ਮ ਸੀਗੇ। ਇੱਕ ਮੈਨੂੰ ਇਹ ਬੋਲ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਕਿ ਸਿੱਖਾਂ ਨੂੰ ਕੀ ਤਕਲੀਫ ਹੈ, ਕਿ ਵੀ ਉਹਨਾਂ ਨੂੰ ਤੇ ਕ੍ਰੈਡਿਟ ਮਿਲ ਹੀ ਰਹਿਣਾ। ਲੋਕੀ ਤੇ ਆਹੀ ਸੋਚਦੇ ਆ ਕਿ ਯਾਰ ਸਿੱਖਾਂ ਨੇ ਕੀਤਾ, ਭਗਤ ਸਿੰਘ ਇੱਕ ਸਿੱਖ ਸੀਗਾ। ਦੇਖੋ, ਪਹਿਲੀ ਚੀਜ਼, ਭਗਤ ਸਿੰਘ ਦੀ ਜਿਹੜੀ ਉਹਦੀ ਕੁਰਬਾਨੀ, ਉਸਦਾ ਜੋ ਕੁਝ ਕੀਤਾ, ਉਸ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਉਹ ਠੀਕ ਹੈ, ਉਸਨੇ ਦੇਸ਼ ਦੇ ਲਈ ਕੀਤਾ, ਦੇਸ਼ ਦੇ ਲੋਕਾਂ ਨੂੰ ਮੋਟੀਵੇਟ ਕੀਤਾ, ਉਸਦੀ ਕੁਰਬਾਨੀ ਨੇ ਮੋਟੀਵੇਟ ਕੀਤਾ, ਉਹ ਬਿਲਕੁਲ ਸਹੀ ਹੈ। ਲੇਕਿਨ 1980 ਤੱਕ ਭਗਤ ਸਿੰਘ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਹੁੰਦਾ ਸੀਗਾ। ਜਦੋਂ ਪੰਜਾਬ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਹੁਤ ਵੱਡੇ ਹੀਰੋ ਬਣ ਕੇ ਆ ਗਏ ਸਾਹਮਣੇ, ਬਹੁਤ ਸਾਰੇ ਮੁੰਡਿਆਂ ਨੇ
ਮੇਰੇ ਵਰਗੇ ਕੋਨੇ ਮੋਨਿਆਂ ਨੇ ਵੀ ਬਾਲ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ। ਇਹ ਆਮ ਹੋ ਗਿਆ ਉੱਥੇ, ਤੇ ਉਹਨਾਂ ਨੂੰ ਪੰਜਾਬ ਦਾ ਇੱਕ ਦੂਸਰਾ ਹੀਰੋ ਬਣਾ ਕੇ ਸਾਹਮਣੇ ਦੇ ਦਿੱਤਾ ਗਿਆ, ਭਗਤ ਸਿੰਘ। ਪੰਜਾਬ ਨੂੰ, ਸਿੱਖਾਂ ਨੂੰ ਦੂਸਰੇ ਹੀਰੋ ਦੀ ਲੋੜ ਨਹੀਂ। ਸਾਡੇ ਕੋਲ ਹੀਰੋ ਬਹੁਤ ਹੈਗੇ, ਸਾਡੇ ਕੋਲ ਯੋਧਿਆਂ ਦੀ ਕਮੀ ਨਹੀਂ ਹੈਗੀ। ਊਧਮ ਸਿੰਘ ਹਰ ਤਰਫੋਂ ਦੀ ਉਹ ਹੀਰੋ ਹੈ, ਸਿਧਾਂਤਿਕ ਤੌਰ ਤੇ ਵੀ ਉਹ ਹੀਰੋ ਹੈ। ਕਰਤਾਰ ਸਿੰਘ ਸਰਾਭਾ, ਹਰੀ ਸਿੰਘ ਨਲੂਆ, ਜੋਰਾਵਰ ਸਿੰਘ, ਬਾਬਾ ਦੀਪ ਸਿੰਘ, ਭਰਿਆ ਪਿਆ ਇਤਿਹਾਸ, ਬੰਦਾ ਸਿੰਘ ਬਹਾਦਰ। ਸਾਨੂੰ ਕਿਸੇ ਹੋਰ ਨੂੰ ਜੋ ਹੈ ਹੀ ਨਹੀਂ, ਇਹਨੂੰ ਦੇਖੋ ਇਦਾਂ ਮੰਨ ਲਓ ਕਿ ਕੋਈ ਅਗਰ ਸ਼ਰਮਾ ਹੋਵੇ ਤੇ ਫੇਸਬੁੱਕ ਤੇ ਆ ਕੇ ਬੋਲਦਾ ਹੋਏ ਕਿ ਬਈ ਮੈਂ ਤੇ ਗਾਂ ਖਾਣਾ, ਔਰ ਜਿਹੜੇ ਲੋਕ ਗਾਂ ਨਹੀਂ ਖਾਂਦੇ ਉਹ ਤਾਂ ਬੇਵਕੂਫ ਲੋਕ ਹੁੰਦੇ ਆ। ਸਾਰੀ ਦੁਨੀਆ ਗਾਂ ਖਾਂਦੀ ਹੈ, ਮੈਂ ਵੀ ਖਾਣਾ, ਬਹੁਤ ਸਵਾਦ ਹੁੰਦੀ ਹੈ, ਖਾਇਆ ਕਰੋ। ਤੇ ਕੀ ਹਿੰਦੂ ਉਸ ਨੂੰ ਬਰਦਾਸ਼ਤ ਕਰਨਗੇ? ਬਿਲਕੁਲ ਨਹੀਂ ਕਰਨਗੇ, ਸ਼ਾਇਦ ਉਹਨੂੰ ਗੋਲੀ ਮਾਰ ਦੇਣਗੇ। ਸੇਮ ਇਹੀ ਸਮੱਸਿਆ ਹੈ ਉਸ ਦੇ। ਉਹ ਭਗਤ ਸਿੰਘ ਜਿਹੜਾ ਹੈ ਉਹ ਸਿੰਘ ਹੈ, ਲੇਕਿਨ ਸਿੱਖ ਨਹੀਂ ਹੈ। ਉਹ ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਜਿਹੜਾ ਸਾਡਾ ਹੈ ਹੀ ਨਹੀਂ। ਅਸੀਂ ਉਹਨੂੰ ਕਿਉਂ ਲਈਏ? ਜੇ ਅਸੀਂ ਉਹਨੂੰ ਆਪਣਾ ਹੀਰੋ ਦੱਸਦੇ ਹਾਂ, ਕੱਲ ਨੂੰ ਜਨਰੇਸ਼ਨ ਉਹਦੇ ਬਾਰੇ ਪੜ੍ਹਦੀ ਹੈ ਤਾਂ ਉਹ ਸੋਚੇਗੀ ਯਾਰ ਇਹ ਤਾਂ ਤੁਸੀਂ ਇੰਨਾ ਵੱਡਾ ਇਹਦੇ ਬਾਰੇ ਲਿਖਿਆ ਹੋਇਆ ਹੈਗਾ ਹੈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੌਨਫਲਿਕਟ 'ਚ ਹੈਗੀਆਂ, ਆਪਾਂ ਉਹਦੇ ਉੱਤੇ ਨਹੀਂ ਜਾਂਦੇ ਕਿ ਵੀ ਇਹ ਹੈ ਨਹੀਂ। ਫਿਰ ਉਹ ਭਗਤ ਸਿੰਘ ਦੀ ਵਜ੍ਹਾ ਨਾਲ ਬਾਕੀ ਜਿਹੜੇ ਯੋਧੇ ਨੇ ਪੰਜਾਬ ਦੇ, ਉਹਨਾਂ ਬਾਰੇ ਵੀ ਸੋਚਣਗੇ ਇਹ ਵੀ ਇਦਾਂ ਹੀ ਬਣਾਤੇ ਹੋਣੇ। ਇਹ ਸਭ ਤੋਂ ਵੱਡੀ ਦਿੱਕਤ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਭਗਤ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਲੀਡਰ ਹੋ ਸਕਦਾ, ਬਣਾਇਆ ਜਾਵੇ, ਹੀਰੋ ਹੋ ਸਕਦਾ, ਬਣਾਇਆ ਜਾਵੇ, ਲੇਕਿਨ ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਸਿੱਖਾਂ ਦਾ ਹੀਰੋ ਨਹੀਂ ਹੈਗਾ। ਜਿੰਨੇ ਵੀ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਾ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਾ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਸਭ ਨਾਲੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੀ। ਤੇ 2-3 ਦਿਨ ਮੈਂ ਜਿੱਦਣ ਮਾਨ ਸਾਹਿਬ ਦਾ ਇਲੈਕਸ਼ਨ ਦਾ ਰਿਜ਼ਲਟ ਸੀਗਾ, ਉਸ ਤੋਂ ਪਹਿਲਾਂ ਹੀ ਮੈਂ ਬੰਬੇ ਚਲਾ ਗਿਆ ਸੀਗਾ, ਕੁਝ ਕੰਮ ਸੀ। ਤੇ 3 ਦਿਨ ਪਹਿਲਾਂ ਮੈਂ ਬੰਬੇ ਤੋਂ ਚੱਲਿਆ ਸੀਗਾ ਤੇ ਬਾਏ ਕਾਰ ਮੈਂ ਆਇਆ ਪੰਜਾਬ, ਤੇ 33 ਘੰਟੇ ਮੈਨੂੰ ਲੱਗੇ ਆਉਂਦੇ ਹੋਏ, ਇਕੱਲਾ ਹੀ ਸੀਗਾ ਤੇ ਥਕਾਨ ਬਹੁਤ ਹੋ ਗਈ ਸੀ। ਕੱਲ ਵੈਸੇ ਮੈਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਕਲੀਅਰਲੀ ਬੋਲਿਆ ਸੀਗਾ ਕਿ 47 ਤੋਂ ਬਾਅਦ ਵਾਲੇ ਜਿਹੜੇ ਸ਼ਹੀਦ ਨੇ ਸਾਡੇ ਪੰਜਾਬ ਦੇ, ਉਹਨਾਂ ਨੂੰ ਅੱਤਵਾਦੀ ਕਹਿਣਾ, ਇਸ ਦੀ ਮੈਂ ਖਿਲਾਫਤ ਕਰਦਾ, ਇਹਦੀ ਨਿੰਦਾ ਕਰਦਾ। ਲੇਕਿਨ ਆਈਟੀ ਸੈੱਲ ਇਹਨੂੰ ਜਾਣਬੁੱਝ ਕੇ ਮੁੱਦੇ ਨੂੰ ਕਿਤੇ ਹੋਰ ਲੈ ਜਾਣਾ ਹੁੰਦਾ ਤੇ ਉਹ ਲੈ ਕੇ ਜਾ ਰਿਹਾ। ਇਹ ਉਹੀ ਆਈਟੀ ਸੈੱਲ ਨੇ ਜਿਹੜੇ ਪੰਜਾਬ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, NRIs ਦਾ ਪੈਸਾ ਖਾਣਾ ਚਾਹੁੰਦੇ ਆ। ਖੈਰ, ਇਹਨਾਂ ਨੂੰ ਲੱਗੇ ਰਹਿਣ ਦਿਓ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ, ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ। ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ ਹੋਰ। ਹਾਲਾਂਕਿ ਮੈਂ ਕੈਨੇਡਾ ਦੇ ਸਾਰੇ ਜਿੰਨੇ ਵੀ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਤੇ ਹੁਣੇ ਸੰਗਰੂਰ ਦੇ ਇਲੈਕਸ਼ਨਾਂ ਵਿੱਚ ਵੀ ਜਿੱਥੇ ਵੀ ਮੈਂ ਬੋਲ ਰਿਹਾ ਸੀਗਾ, ਉੱਥੇ ਵੀ ਤਕਰੀਬਨ ਸਾਰੀ ਜਗ੍ਹਾ ਤੇ ਇਹ ਵਾਲੀ ਗੱਲ ਬੋਲ ਰਿਹਾ ਸੀਗਾ ਕਿ ਭਗਤ ਸਿੰਘ ਸਾਡਾ
ਹੀਰੋ ਨਹੀਂ ਹੈਗਾ, ਪੰਜਾਬ ਦਾ ਹੀਰੋ ਨਹੀਂ ਹੈਗਾ। ਇਹ ਕਿਉਂ ਬੋਲਿਆ? ਅੱਜ ਕੱਲ ਜੋ ਕੁਛ ਇਹ ਚੱਲਦਾ ਪਿਆ, ਇਸ ਦੇ ਲਈ ਪਹਿਲਾਂ ਤਾਂ ਭਗਤ ਸਿੰਘ ਦਾ ਜਿਹੜਾ ਪਿਛੋਕੜ ਆ ਉਸ ਦੇ ਉੱਤੇ ਗੱਲ ਕਰ ਲਈਏ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਾ ਅਰਜਨ ਸਿੰਘ ਉਹਨਾਂ ਦਾ ਨਾਮ ਸੀਗਾ। ਮਹਾਸ਼ਾ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਜੋ ਸਮਾਜ ਦੇ ਚੀਫ ਸੀਗੇ, ਕਹਿ ਲਓ ਤੁਸੀਂ ਪੰਜਾਬ ਦੇ। ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ, ਲਾਹੌਰ ਆ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ ਇਹ ਸਾਰਾ। ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ, ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ ਸਰ ਛੋਟੂ ਰਾਮ, ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ, ਉਹ ਇਸ ਦੀ ਹਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀ ਚਾਰਜ ਹੋਇਆ, ਜਿਸ ਤਰ੍ਹਾਂ ਦੱਸਿਆ ਜਾਂਦਾ। ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ, ਔਰ ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ, ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ, ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ। ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰ ਦੇ ਵਿੱਚ ਉਸ ਸਮੇਂ ਦੇ, ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ, ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਸੀਗਾ। ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ, ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ, ਤੇ ਉਹ ਕਸਮ ਖਾਧੀ ਗਈ ਕਿ ਅਸੀਂ ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ ਯੂਪੀ ਤੋਂ, ਉਹ ਵੀ ਲਾਹੌਰ ਆਏ। ਉਹਨਾਂ ਕੋਲ ਰਿਵਾਲਵਰ ਸੀਗੀ ਤੇ ਉਸ ਦੇ ਨਾਲ ਉਹਨਾਂ ਨੇ ਜਦੋਂ ਦਿਨ ਮੁਕਰਰ ਹੋਇਆ, ਉਸ ਦਿਨ ਭਗਤ ਸਿੰਘ ਨੇ ਪਛਾਣਨਾ ਸੀ, ਭਗਤ ਸਿੰਘ ਨੇ ਗਲਤ ਪਛਾਣ ਲਿਆ, ਜਾਂ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਂਡਰਸ ਹੈਗਾ, ਇਹ ਸਕਾਟ ਨਹੀਂ ਹੈਗਾ, ਲੇਕਿਨ ਇਸ ਲਈ ਮਾਰ ਦਿੱਤਾ ਕਿ ਚਲੋ ਇਹ ਵੀ ਤੇ ਗੋਰਾ ਹੀ ਹੈ, ਜਦਕਿ ਇਹ ਲੌਜਿਕ ਵੀ ਬਹੁਤ ਗਲਤ ਲੌਜਿਕ ਹੈ। ਅਗਰ ਇਹ ਲੌਜਿਕ ਸਹੀ ਹੈ ਕਿ ਚਲੋ ਇਹਨੂੰ ਮਾਰ ਦਿਓ ਕਿਉਂਕਿ ਇਹ ਵੀ ਤੇ ਗੋਰਾ ਹੀ ਹੈ, ਫਿਰ ਤਾਂ ਦਿੱਲੀ ਦਾ ਕਤਲੇਆਮ ਜਿਹੜਾ 84 'ਚ ਹੋਇਆ ਉਹ ਵੀ ਜਾਇਜ਼ ਹੈ ਕਿ ਵੀ ਇਹ ਵੀ ਮਾਰ ਦਿਓ ਕਿਉਂਕਿ ਇਹ ਵੀ ਸਿੱਖ ਹੈ। ਇਹ ਲੌਜਿਕ ਗਲਤ ਸੀਗਾ। ਸਾਂਡਰਸ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਇੱਕ ਹਵਲਦਾਰ ਜਿਸਨੇ ਭਗਤ ਸਿੰਘ ਹੋਰਾਂ ਨੂੰ ਪਛਾਣ ਲਿਆ ਸੀ, ਇਸ ਲਈ ਉਸ ਹਵਲਦਾਰ ਚੰਨਣ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ ਤੇ ਇਹ 2 ਜਣਿਆਂ ਨੂੰ ਮਾਰ ਦਿੱਤਾ। ਉਸ ਦੇ ਬਾਅਦ ਇਹਨਾਂ ਨੇ ਕੁਝ ਸਮੇਂ ਬਾਅਦ ਜਦੋਂ ਭੱਜ ਗਏ, ਫਿਰ ਅਸੈਂਬਲੀ 'ਚ ਬੰਬ ਸੁੱਟਿਆ ਗਿਆ। ਚੰਦਰ ਸ਼ੇਖਰ ਸਾਹਿਬ ਨੇ ਬਾਰ-ਬਾਰ ਬੋਲਿਆ ਸੀਗਾ ਕਿ ਸਿਰਫ ਆਪਾਂ ਬੰਬ ਸੁੱਟਣਾ ਹੈ ਲੇਕਿਨ ਉੱਥੋਂ ਨਿਕਲ ਜਾਣਾ, ਪਰ ਉਹਦੀ ਗੱਲ ਨਹੀਂ ਮੰਨੀ ਗਈ। ਇਹ ਆਪਾਂ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਤੇ ਭਗਤ ਸਿੰਘ ਹੋਰੀ ਉਦੋਂ ਉੱਥੇ ਗ੍ਰਿਫਤਾਰ ਹੁੰਦੇ ਨੇ, ਔਰ ਉਸ ਦੇ ਬਾਅਦ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਪਤਾ। ਤੇ ਉਹਨਾਂ ਦੇ ਉੱਤੇ ਸਾਂਡਰਸ ਦੀ ਮੌਤ ਦਾ ਔਰ ਹਵਲਦਾਰ ਚੰਨਣ ਸਿੰਘ ਦੀ ਮਰਡਰ ਦਾ ਕੇਸ ਉਹਨਾਂ ਦੇ ਚੱਲਦਾ, ਤੇ ਇਸ ਦੇ ਲਈ ਉਹ ਕੇਸ ਕਾਫੀ ਲੰਬਾ ਚੱਲਦਾ। ਫਿਰ ਉਹ ਕੇਸ ਹਾਰ ਜਾਂਦੇ ਆ, ਔਰ ਕੇਸ ਹਾਰਨ ਤੋਂ ਬਾਅਦ ਉਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ। ਹੁਣ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਹੋਇਆ ਇਹ ਉਸ ਦਾ ਪਿਛੋਕੜ ਹੈ। ਤੇ ਅੱਜ ਮੁੱਦਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹਨੂੰ ਅੱਤਵਾਦੀ ਕਿਹਾ। ਤੇ ਸਭ ਤੋਂ ਪਹਿਲੀ ਗੱਲ ਇਹ ਅਗਰ ਇਹ ਸਵਾਲ ਹੈਗਾ ਕਿ ਬਈ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਤਵਾਦੀ ਕਿਹਾ, ਕੀ ਇਹ ਸਹੀ ਹੈ ਕਿ ਗਲਤ ਹੈ, ਸਭ ਤੋਂ ਪਹਿਲੀ ਗੱਲ ਕਿ ਅਗਰ ਤੁਸੀਂ RTI ਪਾਓ ਔਰ ਇੰਡੀਅਨ ਗਵਰਨਮੈਂਟ ਨੂੰ ਇਹ ਪੁੱਛੋ ਕਿ ਬਈ ਭਗਤ ਸਿੰਘ ਕੀ ਸ਼ਹੀਦ ਹੈ ਜਾਂ ਅੱਤਵਾਦੀ ਹੈ, ਤਾਂ ਰਿਕਾਰਡ ਇਹ ਬੋਲਦੇ ਆ ਕਿ ਉਹ ਅੱਤਵਾਦੀ ਹੈ। ਔਰ ਬਹੁਤ ਸਾਰੇ ਸਕੂਲਾਂ ਵਿੱਚ, ਬਹੁਤ ਸਾਰੇ ਕਾਲਜਾਂ ਦੇ ਵਿੱਚ ਉਸ ਨੂੰ ਆਤੰਕਵਾਦੀ ਹੀ ਲਿਖਿਆ ਹੋਇਆ।
ਕੁਝ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਬਹੁਤ ਪਹਿਲਾਂ ਬਿਆਨ ਦਿੱਤਾ ਸੀਗਾ ਤੇ ਉਦੋਂ ਵੀ ਇਹਨਾਂ ਤੇ ਕੇਸ ਹੋਇਆ ਸੀਗਾ। ਕੇਸ 11 ਸਾਲ ਤੱਕ ਚੱਲਿਆ ਸੀਗਾ ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕੇਸ ਜਿੱਤੇ ਸੀਗੇ, ਕਿਉਂਕਿ ਆਬਵੀਅਸ ਹੈ ਜਿਸ ਨੂੰ ਸਰਕਾਰ ਹੀ ਆਤੰਕਵਾਦੀ ਬੋਲ ਰਿਹਾ ਉਸ ਨੂੰ ਕਿਸੇ ਹੋਰ ਨੇ ਵੀ ਬੋਲਤਾ ਤੇ ਕਿਹੜੀ ਆਖਰ ਆ ਗਈ। ਤੇ ਪਹਿਲੀ ਚੀਜ਼ ਇਹ ਕਿ ਜੋ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲ ਕੇ ਕੋਈ ਬਹੁਤ ਵੱਡਾ ਗੁਨਾਹ ਕਰਤਾ, ਉਹਨੂੰ ਤਾਂ ਸਰਕਾਰ ਆਤੰਕਵਾਦੀ ਬੋਲੀ ਜਾਂਦੀ ਹੈ। ਅੱਜ ਵੀ ਲਾਹੌਰ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਸੀਗੀ ਤੇ ਉਹ ਕੇਸ ਲਾਹੌਰ ਦੇ ਅੰਦਰ ਪਾਕਿਸਤਾਨ ਦੇ ਲੋਕਾਂ ਨੇ, ਜੋ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ, ਉਹਨਾਂ ਨੇ ਇਹ ਕੇਸ ਖੁਲਵਾਇਆ ਹੋਇਆ। ਕਈ ਸਾਲਾਂ ਤੋਂ ਇਹ ਕੇਸ ਚੱਲਦਾ ਪਿਆ ਕਿ ਭਗਤ ਸਿੰਘ ਦੇ ਉੱਤੋਂ ਇਹ ਅੱਤਵਾਦੀ ਦਾ ਟੈਗ ਜਿਹੜਾ ਇਹ ਹਟਾਇਆ ਜਾ ਸਕੇ, ਉਸ ਨੂੰ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਮਨਮੋਹਨ ਸਿੰਘ ਸਰਕਾਰ ਦੇ ਅੰਦਰ ਵੀ ਇਹ ਕੋਸ਼ਿਸ਼ਾਂ ਹੋਈਆਂ, ਲੇਕਿਨ ਲਾਹੌਰ ਦੇ ਅੰਦਰ ਅੱਜ ਵੀ ਇਹ ਕੇਸ ਚੱਲਦਾ ਪਿਆ ਔਰ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਵੀ ਸਾਂਡਰਸ ਦਾ ਕੋਈ ਕਸੂਰ ਸੀ ਜਿਸ ਲਈ ਉਸ ਨੂੰ ਮਾਰਿਆ ਗਿਆ ਜਾਂ ਚੰਨਣ ਸਿੰਘ ਦਾ ਕੋਈ ਕਸੂਰ ਸੀਗਾ ਜਿਸ ਲਈ ਉਹਨੂੰ ਮਾਰਿਆ ਗਿਆ, ਤੇ ਇਹ ਕੇਸ ਚੱਲੀ ਜਾਏਗਾ ਤਾਂ ਤੱਕ ਭਗਤ ਸਿੰਘ ਸਰਕਾਰੀ ਰਿਕਾਰਡ ਦੇ ਵਿੱਚ ਅੱਤਵਾਦੀ ਹੈਗਾ। ਤੇ ਦੂਜੀ ਚੀਜ਼, ਇੱਕ ਸਵਾਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਕੋਲ ਦੋ ਵੱਡੇ ਲੀਡਰ ਹੈ, ਇੱਕ ਭਗਤ ਸਿੰਘ ਔਰ ਇੱਕ ਗਾਂਧੀ, ਕਿ ਬਸ ਇਹੀ ਲੀਡਰ ਹੈ। ਮੈਂ ਪੁੱਛਣਾ ਚਾਹਨਾ ਕਿ ਬਈ ਚੰਦਰ ਸ਼ੇਖਰ ਆਜ਼ਾਦ ਕਿੱਥੇ ਹੈ? ਉਹਦੀ ਕੁਰਬਾਨੀ ਕਿੱਥੇ ਹੈ? ਸੁਭਾਸ਼ ਚੰਦਰ ਬੋਸ ਕਿੱਥੇ ਹੈ? ਉਸ ਦੀ ਇੰਨੀ ਸਟਰਗਲ, ਇੰਨੀ ਕੁਰਬਾਨੀ ਉਹ ਕਿਹੜੇ ਖਾਤੇ 'ਚ ਗਈ? ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਕਿੱਥੇ ਹੈ? ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਜਿਨ੍ਹਾਂ ਨੇ ਸਭ ਸ਼ੁਰੂ ਕੀਤਾ, ਜੋ ਕਾਲੇ ਪਾਣੀ ਦੀ ਸਜ਼ਾਵਾਂ ਦੇ ਅੰਦਰ ਛੋਟੀ ਕਬੂਤਰਖਾਨੇ ਜਿਹਨਾਂ ਦੇ ਵਿੱਚ ਦਮ ਘੁੱਟ ਕੇ ਮਰ ਗਏ ਜਿਹੜੇ ਲੋਕ, ਉਹ ਲੋਕ ਸਿਰਫ ਦੋ ਲੋਕ ਹੀ ਕਿਉਂ? ਔਰ ਸਭ ਤੋਂ ਵੱਡੀ ਗੱਲ, ਭੀਮ ਰਾਓ ਅੰਬੇਡਕਰ ਸਾਹਿਬ ਕਿੱਥੇ ਹੈ? ਉਸ ਦਾ ਨਾਮ ਕਿਉਂ ਨਹੀਂ ਹੋਇਆ? ਭੀਮ ਰਾਓ ਅੰਬੇਡਕਰ ਸਾਹਿਬ ਜਿਸ ਨੇ ਦਲਿਤਾਂ ਦੇ ਲਈ ਆਵਾਜ਼ ਚੁੱਕੀ, ਦਲਿਤ ਜਿਹੜੇ ਪਿਛਲੇ 5000 ਸਾਲ ਤੋਂ ਦਬਾਏ ਕੁਚਲੇ ਜਾ ਰਹੇ, 5000 ਸਾਲ ਪਹਿਲਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਸੀਂ ਦਲਿਤ ਹੋ, ਤੁਹਾਡਾ ਜਨਮ ਗੂੰ ਚੁੱਕਣ ਲਈ ਬਣਿਆ ਹੋਇਆ, ਉਹ ਵਿਚਾਰੇ ਗੂੰ ਚੁੱਕਦੇ ਰਹੇ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਨਸਾਨ ਨੇ ਉਹ ਵੀ, ਮੈਂ ਆਪਣੀ ਅੱਖੀ ਵੇਖਿਆ ਹੋਇਆ ਕਿ ਉਹ ਪਹਿਲਾਂ, ਅੱਜ ਦੇ ਜਿਹੜੇ ਜਨਰੇਸ਼ਨ ਹੈਗੀ ਇਹਨੂੰ ਨਹੀਂ ਪਤਾ ਹੋਣੀ, ਪਹਿਲੀ ਜਿਹੜੀ ਜਨਰੇਸ਼ਨ ਹੁੰਦੀ ਸੀਗੀ ਉਹਨਾਂ ਨੂੰ ਪਤਾ ਹੈ ਇਹ ਵਾਲੀ ਗੱਲ, ਡੱਬੇ ਹੁੰਦੇ ਸੀਗੇ, ਗੂੰ ਨਾਲ ਭਰ ਜਾਂਦੇ ਸੀਗੇ ਤੇ ਉਹ ਡੱਬਾ ਉਹ ਚੁੱਕ ਕੇ ਉਹ ਲੋਕ ਸਿਰ ਤੇ ਟੋਕਰਾ ਗੂੰ ਦਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਘਰਾਂ ਤੋਂ। ਉਹਨਾਂ ਨੂੰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਵਾਜ਼ ਚੁੱਕੀ ਸੀ ਸਮਾਨਤਾ ਦੀ। ਉਸ ਤੋਂ ਬਾਅਦ ਪੂਰੇ ਇੰਡੀਆ ਲੈਵਲ ਦੇ ਵਿੱਚ ਭੀਮ ਰਾਓ ਅੰਬੇਡਕਰ ਸਾਹਿਬ ਨੇ ਆਵਾਜ਼ ਚੁੱਕੀ ਸੀ, ਲੇਕਿਨ ਉਸ ਦਾ ਨਾਮ ਹੀ ਨਹੀਂ ਕਿਤੇ। ਕਿਉਂ ਨਹੀਂ ਹੈ? ਕਿ ਉਹ ਵੱਡਾ ਲੀਡਰ ਨਹੀਂ ਹੈ? ਔਰ ਪੰਜਾਬ ਦੇ ਲਈ ਜਿੱਦਾਂ ਅਸੀਂ ਪ੍ਰੋਬਲਮ ਕੀ ਹੈਗੀ ਕਿ ਆਪਾਂ ਕਿੱਥੇ ਕੌਨਫਲਿਕਟ ਕਿੱਥੇ ਹੁੰਦਾ ਪਿਆ ਕਿ ਪੰਜਾਬ ਦਾ ਜਿਹੜਾ ਹੀਰੋ ਹੈ, ਹਰ ਕੌਮ ਦੇ ਹੀਰੋ ਹੁੰਦੇ ਆ, ਉਸ ਨੂੰ ਹੀਰੋ ਦੱਸੇ ਜਾਂਦੇ ਆ ਔਰ ਹੀਰੋ ਹੁੰਦੇ ਆ। ਪੰਜਾਬ ਨੂੰ ਜਿਹੜਾ ਪ੍ਰੋਬਲਮ ਹੈ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ। ਕਰਤਾਰ ਸਿੰਘ ਸਰਾਭਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੁੰਦਾ, ਜਿਸ ਦੇ ਬਾਰੇ ਪੜ੍ਹਿਆ ਜਾਵੇ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਸ਼ਹੀਦ ਊਧਮ ਸਿੰਘ ਜਿਹੜਾ ਜਲਿਆਂਵਾਲੇ ਬਾਗ ਦੀ ਮਿੱਟੀ ਦੇ ਵਿੱਚ ਖੂਨ ਜਦੋਂ ਡੋਲਿਆ ਗਿਆ ਬੇਗੁਨਾਹਾਂ ਦਾ, ਸੈਂਕੜੋ ਬੇਗੁਨਾਹਾਂ ਦਾ, ਉਹਦੀ ਸਹੁੰ ਖਾਂਦਾ ਤੇ 21 ਸਾਲ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗੋਰੇ ਨੂੰ ਜਾ ਕੇ ਮਾਰਦਾ ਕੌਕਸਟਨ ਹਾਲ ਦੇ ਵਿੱਚ, ਇੰਗਲੈਂਡ ਦੇ ਵਿੱਚ, ਔਰ ਉਹ ਪਿੱਛੇ ਨਹੀਂ ਹਟਦਾ। ਉਹ ਕਿਸੇ ਗੱਲ ਤੋਂ ਇਹ ਨਹੀਂ ਕਹਿੰਦਾ। ਉਸਦੇ ਸਾਥੀਆਂ ਨੇ ਬੋਲਿਆ ਕਿ ਤੂੰ ਇਹ ਕਹਿ ਦੇ ਕਿ ਮੈਂ ਮੈਂਟਲੀ ਡਿਸਟਰਬ ਸੀਗਾ ਇਸ ਲਈ ਮੈਨੂੰ ਮਾਰ ਦਿੱਤਾ। ਕਹਿੰਦਾ ਨਹੀਂ, ਅਸੀਂ ਆਪਣੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਸ਼ਹੀਦ ਉਹ ਹੁੰਦਾ ਜੋ ਮੌਤ ਨੂੰ ਚੁਣਦਾ। ਸਾਨੂੰ ਪੰਜਾਬ ਨੂੰ ਭਗਤ ਸਿੰਘ ਤੋਂ ਇਹ ਵੀ ਦਿੱਕਤ ਹੈ ਕਿ ਉਸ ਨੂੰ ਸ਼ਹੀਦ ਆਜ਼ਮ ਬੋਲਿਆ ਜਾਂਦਾ। ਸਿੱਖਾਂ ਦੇ ਵਿੱਚ ਸਾਡੇ ਪੰਜਵੇਂ ਗੁਰੂ ਹੈਗੇ ਆ, ਉਹ ਸ਼ਹੀਦ ਆਜ਼ਮ ਸੀਗੇ।
ਇੱਕ ਮੈਨੂੰ ਇਹ ਬੋਲ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਕਿ ਸਿੱਖਾਂ ਨੂੰ ਕੀ ਤਕਲੀਫ ਹੈ, ਕਿ ਵੀ ਉਹਨਾਂ ਨੂੰ ਤੇ ਕ੍ਰੈਡਿਟ ਮਿਲ ਹੀ ਰਹਿਣਾ। ਲੋਕੀ ਤੇ ਆਹੀ ਸੋਚਦੇ ਆ ਕਿ ਯਾਰ ਸਿੱਖਾਂ ਨੇ ਕੀਤਾ, ਭਗਤ ਸਿੰਘ ਇੱਕ ਸਿੱਖ ਸੀਗਾ। ਦੇਖੋ, ਪਹਿਲੀ ਚੀਜ਼, ਭਗਤ ਸਿੰਘ ਦੀ ਜਿਹੜੀ ਉਹਦੀ ਕੁਰਬਾਨੀ, ਉਸਦਾ ਜੋ ਕੁਝ ਕੀਤਾ, ਉਸ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਉਹ ਠੀਕ ਹੈ, ਉਸਨੇ ਦੇਸ਼ ਦੇ ਲਈ ਕੀਤਾ, ਦੇਸ਼ ਦੇ ਲੋਕਾਂ ਨੂੰ ਮੋਟੀਵੇਟ ਕੀਤਾ, ਉਸਦੀ ਕੁਰਬਾਨੀ ਨੇ ਮੋਟੀਵੇਟ ਕੀਤਾ, ਉਹ ਬਿਲਕੁਲ ਸਹੀ ਹੈ। ਲੇਕਿਨ 1980 ਤੱਕ ਭਗਤ ਸਿੰਘ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਹੁੰਦਾ ਸੀਗਾ। ਜਦੋਂ ਪੰਜਾਬ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਹੁਤ ਵੱਡੇ ਹੀਰੋ ਬਣ ਕੇ ਆ ਗਏ ਸਾਹਮਣੇ, ਬਹੁਤ ਸਾਰੇ ਮੁੰਡਿਆਂ ਨੇ, ਮੇਰੇ ਵਰਗੇ ਕੋਨੇ ਮੋਨਿਆਂ ਨੇ ਵੀ ਬਾਲ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ, ਇਹ ਆਮ ਹੋ ਗਿਆ ਉੱਥੇ, ਤੇ ਉਹਨਾਂ ਨੂੰ ਪੰਜਾਬ ਦਾ ਇੱਕ ਦੂਸਰਾ ਹੀਰੋ ਬਣਾ ਕੇ ਸਾਹਮਣੇ ਦੇ ਦਿੱਤਾ ਗਿਆ, ਭਗਤ ਸਿੰਘ। ਪੰਜਾਬ ਨੂੰ, ਸਿੱਖਾਂ ਨੂੰ ਦੂਸਰੇ ਹੀਰੋ ਦੀ ਲੋੜ ਨਹੀਂ। ਸਾਡੇ ਕੋਲ ਹੀਰੋ ਬਹੁਤ ਹੈਗੇ, ਸਾਡੇ ਕੋਲ ਯੋਧਿਆਂ ਦੀ ਕਮੀ ਨਹੀਂ ਹੈਗੀ। ਊਧਮ ਸਿੰਘ ਹਰ ਤਰਫੋਂ ਦੀ ਉਹ ਹੀਰੋ ਹੈ, ਸਿਧਾਂਤਿਕ ਤੌਰ ਤੇ ਵੀ ਉਹ ਹੀਰੋ ਹੈ। ਕਰਤਾਰ ਸਿੰਘ ਸਰਾਭਾ, ਹਰੀ ਸਿੰਘ ਨਲੂਆ, ਜੋਰਾਵਰ ਸਿੰਘ, ਬਾਬਾ ਦੀਪ ਸਿੰਘ, ਭਰਿਆ ਪਿਆ ਇਤਿਹਾਸ, ਬੰਦਾ ਸਿੰਘ ਬਹਾਦਰ। ਸਾਨੂੰ ਕਿਸੇ ਹੋਰ ਨੂੰ ਜੋ ਹੈ ਹੀ ਨਹੀਂ, ਇਹਨੂੰ ਦੇਖੋ, ਇਦਾਂ ਮੰਨ ਲਓ ਕਿ ਕੋਈ ਅਗਰ ਸ਼ਰਮਾ ਹੋਵੇ ਤੇ ਫੇਸਬੁੱਕ ਤੇ ਆ ਕੇ ਬੋਲਦਾ ਹੋਏ ਕਿ ਬਈ ਮੈਂ ਤੇ ਗਾਂ ਖਾਣਾ, ਔਰ ਜਿਹੜੇ ਲੋਕ ਗਾਂ ਨਹੀਂ ਖਾਂਦੇ ਉਹ ਤਾਂ ਬੇਵਕੂਫ ਲੋਕ ਹੁੰਦੇ ਆ। ਸਾਰੀ ਦੁਨੀਆ ਗਾਂ ਖਾਂਦੀ ਹੈ, ਮੈਂ ਵੀ ਖਾਣਾ, ਬਹੁਤ ਸਵਾਦ ਹੁੰਦੀ ਹੈ, ਖਾਇਆ ਕਰੋ। ਤੇ ਕੀ ਹਿੰਦੂ ਉਸ ਨੂੰ ਬਰਦਾਸ਼ਤ ਕਰਨਗੇ? ਬਿਲਕੁਲ ਨਹੀਂ ਕਰਨਗੇ, ਸ਼ਾਇਦ ਉਹਨੂੰ ਗੋਲੀ ਮਾਰ ਦੇਣਗੇ। ਸੇਮ ਇਹੀ ਸਮੱਸਿਆ ਹੈ ਉਸਦੇ। ਉਹ ਭਗਤ ਸਿੰਘ ਜਿਹੜਾ ਹੈ, ਉਹ ਸਿੰਘ ਹੈ, ਲੇਕਿਨ ਸਿੱਖ ਨਹੀਂ ਹੈ ਉਹ। ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਜਿਹੜਾ ਸਾਡਾ ਹੈ ਹੀ ਨਹੀਂ, ਅਸੀਂ ਉਹਨੂੰ ਕਿਉਂ ਲਈਏ? ਜੇ ਅਸੀਂ ਉਹਨੂੰ ਆਪਣਾ ਹੀਰੋ ਦੱਸਦੇ ਹਾਂ, ਕੱਲ ਨੂੰ ਜਨਰੇਸ਼ਨ ਉਹਦੇ ਬਾਰੇ ਪੜ੍ਹਦੀ ਹੈ ਤਾਂ ਉਹ ਸੋਚੇਗੀ ਯਾਰ ਇਹ ਤਾਂ ਤੁਸੀਂ ਇੰਨਾ ਵੱਡਾ ਇਹਦੇ ਬਾਰੇ ਲਿਖਿਆ ਹੋਇਆ ਹੈਗਾ ਹੈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੌਨਫਲਿਕਟ 'ਚ ਹੈਗੀਆਂ, ਆਪਾਂ ਉਹਦੇ ਉੱਤੇ ਨਹੀਂ ਜਾਂਦੇ ਕਿ ਵੀ ਇਹ ਹੈ ਨਹੀਂ। ਫਿਰ ਉਹ ਭਗਤ ਸਿੰਘ ਦੀ ਵਜ੍ਹਾ ਨਾਲ ਬਾਕੀ ਜਿਹੜੇ ਯੋਧੇ ਨੇ ਪੰਜਾਬ ਦੇ, ਉਹਨਾਂ ਬਾਰੇ ਵੀ ਸੋਚਣਗੇ ਇਹ ਵੀ ਇਦਾਂ ਹੀ ਬਣਾਤੇ ਹੋਣੇ ਆ। ਇਹ ਸਭ ਤੋਂ ਵੱਡੀ ਦਿੱਕਤ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਭਗਤ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਲੀਡਰ ਹੋ ਸਕਦਾ, ਬਣਾਇਆ ਜਾਵੇ, ਹੀਰੋ ਹੋ ਸਕਦਾ, ਬਣਾਇਆ ਜਾਵੇ, ਲੇਕਿਨ ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਸਿੱਖਾਂ ਦਾ ਹੀਰੋ ਨਹੀਂ ਹੈਗਾ। ਜਿੱਥੇ ਵੀ ਮੈਂ ਬੋਲਿਆ, ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ, ਮਹਾਸ਼ਯ ਅਰਜਨ ਸਿੰਘ ਉਹਨਾਂ ਦਾ ਨਾਮ ਸੀਗਾ। ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਸਭ ਨਾਲੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੀ। ਤੇ 2-3 ਦਿਨ ਮੈਂ ਜਿੱਦਣ ਮਾਨ ਸਾਹਿਬ ਦਾ ਇਲੈਕਸ਼ਨ ਦਾ ਰਿਜ਼ਲਟ ਸੀਗਾ, ਉਸ ਤੋਂ ਪਹਿਲਾਂ ਹੀ ਮੈਂ ਬੰਬੇ ਚਲਾ ਗਿਆ ਸੀਗਾ, ਕੁਝ ਕੰਮ ਸੀ। ਤੇ 3 ਦਿਨ ਪਹਿਲਾਂ ਮੈਂ ਬੰਬੇ ਤੋਂ ਚੱਲਿਆ ਸੀਗਾ ਤੇ ਬਾਏ ਕਾਰ ਮੈਂ ਆਇਆ ਪੰਜਾਬ। ਤੇ 33 ਘੰਟੇ ਮੈਨੂੰ ਲੱਗੇ ਆਉਂਦੇ ਹੋਏ, ਇਕੱਲਾ ਹੀ ਸੀਗਾ ਤੇ ਥਕਾਨ ਬਹੁਤ ਹੋ ਗਈ ਸੀ। ਕੱਲ ਵੈਸੇ ਮੈਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਕਲੀਅਰਲੀ ਬੋਲਿਆ ਸੀਗਾ ਕਿ 47 ਤੋਂ ਬਾਅਦ ਵਾਲੇ ਜਿਹੜੇ ਸ਼ਹੀਦ ਨੇ ਸਾਡੇ ਪੰਜਾਬ ਦੇ, ਉਹਨਾਂ ਨੂੰ ਅੱਤਵਾਦੀ ਕਹਿਣਾ, ਇਸ ਦੀ ਮੈਂ ਖਿਲਾਫਤ ਕਰਦਾ, ਇਹਦੀ ਨਿੰਦਾ ਕਰਦਾ। ਲੇਕਿਨ
ਆਈਟੀ ਸੈੱਲ ਇਹਨੂੰ ਜਾਣਬੁੱਝ ਕੇ ਮੁੱਦੇ ਨੂੰ ਕਿਤੇ ਹੋਰ ਲੈ ਜਾਣਾ ਹੁੰਦਾ ਤੇ ਉਹ ਲੈ ਕੇ ਜਾ ਰਿਹਾ। ਇਹ ਉਹੀ ਆਈਟੀ ਸੈੱਲ ਨੇ ਜਿਹੜੇ ਪੰਜਾਬ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, ਐਨਆਰਆਈਜ਼ ਦਾ ਪੈਸਾ ਖਾਣਾ ਚਾਹੁੰਦੇ ਆ। ਖੈਰ ਇਹਨਾਂ ਨੂੰ ਲੱਗੇ ਰਹਿਣ ਦਿਓ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ, ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ ਹੋਰ। ਹਾਲਾਂਕਿ ਮੈਂ ਕੈਨੇਡਾ ਦੇ ਸਾਰੇ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਤੇ ਹੁਣੇ ਸੰਗਰੂਰ ਦੇ ਇਲੈਕਸ਼ਨਾਂ ਵਿੱਚ ਵੀ ਜਿੱਥੇ ਵੀ ਮੈਂ ਬੋਲ ਰਿਹਾ ਸੀਗਾ ਉੱਥੇ ਵੀ ਤਕਰੀਬਨ ਸਾਰੀ ਜਗ੍ਹਾ ਤੇ ਇਹ ਵਾਲੀ ਗੱਲ ਬੋਲ ਰਿਹਾ ਸੀਗਾ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਪੰਜਾਬ ਦਾ ਹੀਰੋ ਨਹੀਂ ਹੈਗਾ। ਇਹ ਕਿਉਂ ਬੋਲਿਆ? ਅੱਜ ਕੱਲ ਜੋ ਕੁਛ ਇਹ ਚੱਲਦਾ ਪਿਆ ਇਸ ਦੇ ਲਈ ਪਹਿਲਾਂ ਤਾਂ ਭਗਤ ਸਿੰਘ ਦਾ ਜਿਹੜਾ ਪਿਛੋਕੜ ਆ ਉਸ ਦੇ ਉੱਤੇ ਗੱਲ ਕਰ ਲਈਏ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਾ ਅਰਜਨ ਸਿੰਘ ਉਹਨਾਂ ਦਾ ਨਾਮ ਸੀਗਾ। ਮਹਾਸ਼ਾ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਸਮਾਜ ਦੇ ਚੀਫ ਸੀਗੇ, ਕਹਿ ਲਓ ਤੁਸੀਂ ਪੰਜਾਬ ਦੇ। ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ, ਲਾਹੌਰ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ ਇਹ ਸਾਰਾ। ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ, ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਆ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ ਸਰ ਛੋਟੂ ਰਾਮ, ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ ਉਹ ਇਸ ਦੀ ਹਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀ ਚਾਰਜ ਹੋਇਆ, ਜਿਸ ਤਰ੍ਹਾਂ ਦੱਸਿਆ ਜਾਂਦਾ ਹੈ। ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ। ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ। ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰ ਦੇ ਵਿੱਚ ਉਸ ਸਮੇਂ ਦੇ, ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ, ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡੀਅਲ ਮੰਨਦਾ ਸੀਗਾ ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ, ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ, ਤੇ ਉਹ ਕਸਮ ਖਾਧੀ ਗਈ ਕਿ ਅਸੀਂ ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ ਯੂਪੀ ਤੋਂ, ਉਹ ਵੀ ਲਾਹੌਰ ਆਏ। ਉਹਨਾਂ ਕੋਲ ਰਿਵਾਲਵਰ ਸੀਗੀ ਤੇ ਉਸ ਦੇ ਨਾਲ ਉਹਨਾਂ ਨੇ ਜਦੋਂ ਦਿਨ ਮੁਕਰਰ ਹੋਇਆ ਉਸ ਦਿਨ ਭਗਤ ਸਿੰਘ ਨੇ ਪਛਾਣਨਾ ਸੀ, ਭਗਤ ਸਿੰਘ ਨੇ ਗਲਤ ਪਛਾਣ ਲਿਆ ਜਾਂ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਂਡਰਸ ਹੈਗਾ, ਇਹ ਸਕਾਟ ਨਹੀਂ ਹੈਗਾ, ਲੇਕਿਨ ਇਸ ਲਈ ਮਾਰ ਦਿੱਤਾ ਕਿ ਚਲੋ ਇਹ ਵੀ ਤੇ ਗੋਰਾ ਹੀ ਹੈ, ਜਦਕਿ ਇਹ ਲੌਜਿਕ ਵੀ ਬਹੁਤ ਗਲਤ ਲੌਜਿਕ ਹੈ। ਅਗਰ ਇਹ ਲੌਜਿਕ ਸਹੀ ਹੈ ਕਿ ਚਲੋ ਇਹਨੂੰ ਮਾਰ ਦਿਓ ਕਿਉਂਕਿ ਇਹ ਵੀ ਤੇ ਗੋਰਾ ਹੀ ਹੈ, ਫਿਰ ਤਾਂ ਦਿੱਲੀ ਦਾ ਕਤਲੇਆਮ ਜਿਹੜਾ 84 'ਚ ਹੋਇਆ ਉਹ ਵੀ ਜਾਇਜ਼ ਹੈ ਕਿ ਵੀ ਇਹ ਵੀ ਮਾਰ ਦਿਓ ਕਿਉਂਕਿ ਇਹ ਵੀ ਸਿੱਖ ਹੈ। ਇਹ ਲੌਜਿਕ ਗਲਤ ਸੀਗਾ। ਸਾਂਡਰਸ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਇੱਕ ਹਵਲਦਾਰ ਜਿਸ ਨੇ ਭਗਤ ਸਿੰਘ ਹੋਰਾਂ ਨੂੰ ਪਛਾਣ ਲਿਆ ਸੀ, ਇਸ ਲਈ ਉਸ ਹਵਲਦਾਰ ਚੰਨਣ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ ਤੇ ਇਹ 2 ਜਣਿਆਂ ਨੂੰ ਮਾਰ ਦਿੱਤਾ। ਉਸ ਦੇ ਬਾਅਦ ਇਹਨਾਂ ਨੇ ਕੁਝ ਸਮੇਂ ਬਾਅਦ ਜਦੋਂ ਭੱਜ ਗਏ ਫਿਰ ਅਸੈਂਬਲੀ 'ਚ ਬੰਬ ਸੁੱਟਿਆ ਗਿਆ। ਚੰਦਰ ਸ਼ੇਖਰ ਸਾਹਿਬ ਨੇ ਬਾਰ-ਬਾਰ ਬੋਲਿਆ ਸੀਗਾ ਕਿ ਸਿਰਫ ਆਪਾਂ ਬੰਬ ਸੁੱਟਣਾ ਹੈ ਲੇਕਿਨ ਉੱਥੋਂ ਨਿਕਲ ਜਾਣਾ, ਪਰ ਉਹਦੀ ਗੱਲ ਨਹੀਂ ਮੰਨੀ ਗਈ। ਇਹ ਆਪਾਂ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਤੇ ਭਗਤ ਸਿੰਘ ਹੋਰੀ ਉਦੋਂ ਉੱਥੇ ਗ੍ਰਿਫਤਾਰ ਹੁੰਦੇ ਨੇ ਔਰ ਉਸ ਦੇ ਬਾਅਦ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਪਤਾ।
ਤੇ ਉਹਨਾਂ ਦੇ ਉੱਤੇ ਸਾਂਡਰਸ ਦੀ ਮੌਤ ਦਾ ਔਰ ਹਵਲਦਾਰ ਚੰਨਣ ਸਿੰਘ ਦੀ ਮਰਡਰ ਦਾ ਕੇਸ ਉਹਨਾਂ ਦੇ ਚੱਲਦਾ ਤੇ ਇਸ ਦੇ ਲਈ ਉਹ ਕੇਸ ਕਾਫੀ ਲੰਬਾ ਚੱਲਦਾ। ਫਿਰ ਉਹ ਕੇਸ ਹਾਰ ਜਾਂਦੇ ਆ ਔਰ ਕੇਸ ਹਾਰਨ ਤੋਂ ਬਾਅਦ ਉਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ। ਹੁਣ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਹੋਇਆ ਇਹ ਉਸ ਦਾ ਪਿਛੋਕੜ ਹੈ ਤੇ ਅੱਜ ਮੁੱਦਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹਨੂੰ ਅੱਤਵਾਦੀ ਕਿਹਾ। ਤੇ ਸਭ ਤੋਂ ਪਹਿਲੀ ਗੱਲ ਇਹ ਅਗਰ ਇਹ ਸਵਾਲ ਹੈਗਾ ਕਿ ਬਈ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਤਵਾਦੀ ਕਿਹਾ ਕੀ ਇਹ ਸਹੀ ਹੈ ਕਿ ਗਲਤ ਹੈ, ਸਭ ਤੋਂ ਪਹਿਲੀ ਗੱਲ ਕਿ ਅਗਰ ਤੁਸੀਂ ਆਰਟੀਆਈ ਪਾਓ ਔਰ ਇੰਡੀਅਨ ਗਵਰनमेंट ਨੂੰ ਇਹ ਪੁੱਛੋ ਕਿ ਬਈ ਭਗਤ ਸਿੰਘ ਕੀ ਸ਼ਹੀਦ ਹੈ ਜਾਂ ਅੱਤਵਾਦੀ ਹੈ ਤਾਂ ਰਿਕਾਰਡ ਇਹ ਬੋਲਦੇ ਆ ਕਿ ਉਹ ਅੱਤਵਾਦੀ ਹੈ। ਔਰ ਬਹੁਤ ਸਾਰੇ ਸਕੂਲਾਂ ਵਿੱਚ ਬਹੁਤ ਸਾਰੇ ਕਾਲਜਾਂ ਦੇ ਵਿੱਚ ਉਸ ਨੂੰ ਆਤੰਕਵਾਦੀ ਹੀ ਲਿਖਿਆ ਹੋਇਆ ਹੈ। ਕੁਝ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਬਹੁਤ ਪਹਿਲਾਂ ਬਿਆਨ ਦਿੱਤਾ ਸੀਗਾ ਤੇ ਉਦੋਂ ਵੀ ਇਹਨਾਂ ਤੇ ਕੇਸ ਹੋਇਆ ਸੀਗਾ। ਕੇਸ 11 ਸਾਲ ਤੱਕ ਚੱਲਿਆ ਸੀਗਾ ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕੇਸ ਜਿੱਤੇ ਸੀਗੇ ਕਿਉਂਕਿ ਆਬਵੀਅਸ ਹੈ ਜਿਸ ਨੂੰ ਸਰਕਾਰ ਹੀ ਆਤੰਕਵਾਦੀ ਬੋਲ ਰਿਹਾ ਉਸ ਨੂੰ ਕਿਸੇ ਹੋਰ ਨੇ ਵੀ ਬੋਲਤਾ ਤੇ ਕਿਹੜੀ ਆਖਰ ਆ ਗਈ। ਤੇ ਪਹਿਲੀ ਚੀਜ਼ ਇਹ ਕਿ ਜੋ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲ ਕੇ ਕੋਈ ਬਹੁਤ ਵੱਡਾ ਗੁਨਾਹ ਕਰਤਾ, ਉਹਨੂੰ ਤਾਂ ਸਰਕਾਰ ਅੱਤਵਾਦੀ ਬੋਲੀ ਜਾਂਦੀ ਹੈ। ਅੱਜ ਵੀ ਲਾਹੌਰ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਸੀਗੀ ਤੇ ਉਹ ਕੇਸ ਲਾਹੌਰ ਦੇ ਅੰਦਰ ਪਾਕਿਸਤਾਨ ਦੇ ਲੋਕਾਂ ਨੇ ਜੋ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਉਹਨਾਂ ਨੇ ਇਹ ਕੇਸ ਖੁਲਵਾਇਆ ਹੋਇਆ। ਕਈ ਸਾਲਾਂ ਤੋਂ ਇਹ ਕੇਸ ਚੱਲਦਾ ਪਿਆ ਕਿ ਭਗਤ ਸਿੰਘ ਦੇ ਉੱਤੋਂ ਇਹ ਅੱਤਵਾਦੀ ਦਾ ਟੈਗ ਜਿਹੜਾ ਇਹ ਹਟਾਇਆ ਜਾ ਸਕੇ, ਉਸ ਨੂੰ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਮਨਮੋਹਨ ਸਿੰਘ ਸਰਕਾਰ ਦੇ ਅੰਦਰ ਵੀ ਇਹ ਕੋਸ਼ਿਸ਼ਾਂ ਹੋਈਆਂ ਲੇਕਿਨ ਲਾਹੌਰ ਦੇ ਅੰਦਰ ਅੱਜ ਵੀ ਇਹ ਕੇਸ ਚੱਲਦਾ ਪਿਆ ਔਰ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਵੀ ਸਾਂਡਰਸ ਦਾ ਕੋਈ ਕਸੂਰ ਸੀ ਜਿਸ ਲਈ ਉਸ ਨੂੰ ਮਾਰਿਆ ਗਿਆ ਜਾਂ ਚੰਨਣ ਸਿੰਘ ਦਾ ਕੋਈ ਕਸੂਰ ਸੀਗਾ ਜਿਸ ਲਈ ਉਹਨੂੰ ਮਾਰਿਆ ਗਿਆ ਤੇ ਇਹ ਕੇਸ ਚੱਲੀ ਜਾਏਗਾ ਤਾਂ ਤੱਕ ਭਗਤ ਸਿੰਘ ਸਰਕਾਰੀ ਰਿਕਾਰਡ ਦੇ ਵਿੱਚ ਅੱਤਵਾਦੀ ਹੈਗਾ। ਤੇ ਦੂਜੀ ਚੀਜ਼ ਇੱਕ ਸਵਾਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਕੋਲ ਦੋ ਵੱਡੇ ਲੀਡਰ ਹੈ, ਇੱਕ ਭਗਤ ਸਿੰਘ ਔਰ ਇੱਕ ਗਾਂਧੀ, ਕਿ ਬਸ ਇਹੀ ਲੀਡਰ ਹੈ। ਮੈਂ ਪੁੱਛਣਾ ਚਾਹਨਾ ਕਿ ਬਈ ਚੰਦਰ ਸ਼ੇਖਰ ਆਜ਼ਾਦ ਕਿੱਥੇ ਹੈ, ਉਹਦੀ ਕੁਰਬਾਨੀ ਕਿੱਥੇ ਹੈ, ਸੁਭਾਸ਼ ਚੰਦਰ ਬੋਸ ਕਿੱਥੇ ਹੈ, ਉਸ ਦੀ ਇੰਨੀ ਸਟਰਗਲ ਇੰਨੀ ਕੁਰਬਾਨੀ ਉਹ ਕਿਹੜੇ ਖਾਤੇ 'ਚ ਗਈ। ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਕਿੱਥੇ ਹੈ, ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ ਜਿਨ੍ਹਾਂ ਨੇ ਸਭ ਸ਼ੁਰੂ ਕੀਤਾ, ਜੋ ਕਾਲੇ ਪਾਣੀ ਦੀ ਸਜ਼ਾਵਾਂ ਦੇ ਅੰਦਰ ਛੋਟੀ ਛੋਟੀ ਕਬੂਤਰਖਾਨੇ ਜਿਹਨਾਂ ਦੇ ਵਿੱਚ ਦਮ ਘੁੱਟ ਕੇ ਮਰ ਗਏ ਜਿਹੜੇ ਲੋਕ, ਉਹ ਲੋਕ ਸਿਰਫ ਦੋ ਲੋਕ ਹੀ ਕਿਉਂ। ਔਰ ਸਭ ਤੋਂ ਵੱਡੀ ਗੱਲ ਭੀਮ ਰਾਓ ਅੰਬੇਡਕਰ ਸਾਹਿਬ ਕਿੱਥੇ ਹੈ, ਉਸ ਦਾ ਨਾਮ ਕਿਉਂ ਨਹੀਂ ਹੋਇਆ। ਭੀਮ ਰਾਓ ਅੰਬੇਡਕਰ ਸਾਹਿਬ ਜਿਸ ਨੇ ਦਲਿਤਾਂ ਦੇ ਲਈ ਆਵਾਜ਼ ਚੁੱਕੀ, ਦਲਿਤ ਜਿਹੜੇ ਪਿਛਲੇ 5000 ਸਾਲ ਤੋਂ ਦਬਾਏ ਕੁਚਲੇ ਜਾ ਰਹੇ, 5000 ਸਾਲ ਪਹਿਲਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਸੀਂ ਦਲਿਤ ਹੋ, ਤੁਹਾਡਾ ਜਨਮ ਗੂੰ ਚੁੱਕਣ ਲਈ ਬਣਿਆ ਹੋਇਆ, ਉਹ ਵਿਚਾਰੇ ਗੂੰ ਚੁੱਕਦੇ ਰਹੇ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਨਸਾਨ ਨੇ ਉਹ ਵੀ, ਮੈਂ ਆਪਣੀ ਅੱਖੀ ਵੇਖਿਆ ਹੋਇਆ ਕਿ ਉਹ ਪਹਿਲਾਂ ਅੱਜ ਦੇ ਜਿਹੜੇ ਜਨਰੇਸ਼ਨ ਹੈਗੀ ਇਹਨੂੰ ਨਹੀਂ ਪਤਾ ਹੋਣੀ, ਪਹਿਲੀ ਜਿਹੜੀ ਜਨਰੇਸ਼ਨ ਹੁੰਦੀ ਸੀਗੀ ਉਹਨਾਂ ਨੂੰ ਪਤਾ ਹੈ ਇਹ ਵਾਲੀ ਗੱਲ। ਡੱਬੇ ਹੁੰਦੇ ਸੀਗੇ, ਗੂੰ ਨਾਲ ਭਰ ਜਾਂਦੇ ਸੀਗੇ ਤੇ ਉਹ ਡੱਬਾ ਉਹ ਚੁੱਕ ਕੇ ਉਹ ਲੋਕ ਸਿਰ ਤੇ ਟੋਕਰਾ ਗੂੰ ਦਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਘਰਾਂ ਤੋਂ। ਉਹਨਾਂ ਨੂੰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਵਾਜ਼ ਚੁੱਕੀ ਸੀ ਸਮਾਨਤਾ ਦੀ। ਉਸ ਤੋਂ ਬਾਅਦ ਪੂਰੇ ਇੰਡੀਆ ਲੈਵਲ ਦੇ ਵਿੱਚ ਭੀਮ ਰਾਓ ਅੰਬੇਡਕਰ ਸਾਹਿਬ ਨੇ ਆਵਾਜ਼ ਚੁੱਕੀ ਸੀ, ਲੇਕਿਨ ਉਸ ਦਾ ਨਾਮ ਹੀ ਨਹੀਂ ਕਿਤੇ। ਕਿਉਂ ਨਹੀਂ ਹੈ? ਕਿ ਉਹ ਵੱਡਾ ਲੀਡਰ ਨਹੀਂ ਹੈ। ਔਰ ਪੰਜਾਬ ਦੇ ਲਈ ਜਿੱਦਾਂ ਅਸੀਂ ਪ੍ਰੋਬਲਮ ਕੀ ਹੈਗੀ ਕਿ ਆਪਾਂ ਕਿੱਥੇ ਕੌਨਫਲਿਕਟ ਕਿੱਥੇ ਹੁੰਦਾ ਪਿਆ ਕਿ ਪੰਜਾਬ ਦਾ ਜਿਹੜਾ ਹੀਰੋ ਹੈ, ਹਰ ਕੌਮ ਦੇ ਹੀਰੋ ਹੁੰਦੇ ਆ, ਉਸ ਤਰ੍ਹਾਂ ਨੂੰ ਹੀਰੋ ਦੱਸੇ ਜਾਂਦੇ ਆ ਔਰ ਹੀਰੋ ਹੁੰਦੇ ਆ। ਪੰਜਾਬ ਨੂੰ ਜਿਹੜਾ ਪ੍ਰੋਬਲਮ ਹੈ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ। ਕਰਤਾਰ ਸਿੰਘ ਸਰਾਭਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੁੰਦਾ, ਜਿਸ ਦੇ ਬਾਰੇ ਪੜ੍ਹਿਆ ਜਾਵੇ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਸ਼ਹੀਦ ਊਧਮ ਸਿੰਘ ਜਿਹੜਾ ਜਲਿਆਂਵਾਲੇ ਬਾਗ ਦੀ
ਮਿੱਟੀ ਦੇ ਵਿੱਚ ਖੂਨ ਜਦੋਂ ਡੋਲਿਆ ਗਿਆ ਬੇਗੁਨਾਹਾਂ ਦਾ, ਸੈਂਕੜੋ ਬੇਗੁਨਾਹਾਂ ਦਾ, ਉਹਦੀ ਸਹੁੰ ਖਾਂਦਾ ਤੇ 21 ਸਾਲ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗੋਰੇ ਨੂੰ ਜਾ ਕੇ ਮਾਰਦਾ ਕੌਕਸਟਨ ਹਾਲ ਦੇ ਵਿੱਚ, ਇੰਗਲੈਂਡ ਦੇ ਵਿੱਚ। ਔਰ ਉਹ ਪਿੱਛੇ ਨਹੀਂ ਹਟਦਾ। ਉਹ ਕਿਸੇ ਗੱਲ ਤੋਂ ਇਹ ਨਹੀਂ ਕਹਿੰਦਾ। ਉਸਦੇ ਸਾਥੀਆਂ ਨੇ ਬੋਲਿਆ ਕਿ ਤੂੰ ਇਹ ਕਹਿ ਦੇ ਕਿ ਮੈਂ ਮੈਂਟਲੀ ਡਿਸਟਰਬ ਸੀਗਾ, ਇਸ ਲਈ ਮੈਂ ਉਹਨੂੰ ਮਾਰ ਦਿੱਤਾ। ਕਹਿੰਦਾ ਨਹੀਂ, ਅਸੀਂ ਆਪਣੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਸ਼ਹੀਦ ਉਹ ਹੁੰਦਾ ਜੋ ਮੌਤ ਨੂੰ ਚੁਣਦਾ। ਸਾਨੂੰ ਪੰਜਾਬ ਨੂੰ ਭਗਤ ਸਿੰਘ ਤੋਂ ਇਹ ਵੀ ਦਿੱਕਤ ਹੈ ਕਿ ਉਸ ਨੂੰ ਸ਼ਹੀਦ ਆਜ਼ਮ ਬੋਲਿਆ ਜਾਂਦਾ। ਸਿੱਖਾਂ ਦੇ ਵਿੱਚ ਸਾਡੇ ਪੰਜਵੇਂ ਗੁਰੂ ਹੈਗੇ ਆ, ਉਹ ਸ਼ਹੀਦ ਆਜ਼ਮ ਸੀਗੇ। ਇੱਕ ਮੈਨੂੰ ਇਹ ਬੋਲ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਕਿ ਸਿੱਖਾਂ ਨੂੰ ਕੀ ਤਕਲੀਫ ਹੈ, ਕਿ ਵੀ ਉਹਨਾਂ ਨੂੰ ਤੇ ਕ੍ਰੈਡਿਟ ਮਿਲ ਹੀ ਰਹਿਣਾ। ਲੋਕੀ ਤੇ ਆਹੀ ਸੋਚਦੇ ਆ ਕਿ ਯਾਰ ਸਿੱਖਾਂ ਨੇ ਕੀਤਾ, ਭਗਤ ਸਿੰਘ ਇੱਕ ਸਿੱਖ ਸੀਗਾ। ਦੇਖੋ, ਪਹਿਲੀ ਚੀਜ਼, ਭਗਤ ਸਿੰਘ ਦੀ ਜਿਹੜੀ ਉਹਦੀ ਕੁਰਬਾਨੀ, ਉਸਦਾ ਜੋ ਕੁਝ ਕੀਤਾ, ਉਸ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਉਹ ਠੀਕ ਹੈ, ਉਸਨੇ ਦੇਸ਼ ਦੇ ਲਈ ਕੀਤਾ, ਦੇਸ਼ ਦੇ ਲੋਕਾਂ ਨੂੰ ਮੋਟੀਵੇਟ ਕੀਤਾ, ਉਸਦੀ ਕੁਰਬਾਨੀ ਨੇ ਮੋਟੀਵੇਟ ਕੀਤਾ, ਉਹ ਬਿਲਕੁਲ ਸਹੀ ਹੈ। ਲੇਕਿਨ 1980 ਤੱਕ ਭਗਤ ਸਿੰਘ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਹੁੰਦਾ ਸੀਗਾ। ਜਦੋਂ ਪੰਜਾਬ ਦੇ ਅੰਦਰ ਸਨ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਵੱਡੇ ਹੀਰੋ ਬਣ ਕੇ ਆ ਗਏ ਸਾਹਮਣੇ, ਬਹੁਤ ਸਾਰੇ ਮੁੰਡਿਆਂ ਨੇ, ਮੇਰੇ ਵਰਗੇ ਕੋਨੇ ਮੋਨਿਆਂ ਨੇ ਵੀ ਬਾਲ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ। ਇਹ ਆਮ ਹੋ ਗਿਆ ਉੱਥੇ, ਤੇ ਉਹਨਾਂ ਨੂੰ ਪੰਜਾਬ ਦਾ ਇੱਕ ਦੂਸਰਾ ਹੀਰੋ ਬਣਾ ਕੇ ਸਾਹਮਣੇ ਦੇ ਦਿੱਤਾ ਗਿਆ, ਭਗਤ ਸਿੰਘ। ਪੰਜਾਬ ਨੂੰ, ਸਿੱਖਾਂ ਨੂੰ ਦੂਸਰੇ ਹੀਰੋ ਦੀ ਲੋੜ ਨਹੀਂ। ਸਾਡੇ ਕੋਲ ਹੀਰੋ ਬਹੁਤ ਹੈਗੇ, ਸਾਡੇ ਕੋਲ ਯੋਧਿਆਂ ਦੀ ਕਮੀ ਨਹੀਂ ਹੈਗੀ। ਊਧਮ ਸਿੰਘ ਹਰ ਤਰਫੋਂ ਦੀ ਉਹ ਹੀਰੋ ਹੈ, ਸਿਧਾਂਤਿਕ ਤੌਰ ਤੇ ਵੀ ਉਹ ਹੀਰੋ ਹੈ। ਕਰਤਾਰ ਸਿੰਘ ਸਰਾਭਾ, ਹਰੀ ਸਿੰਘ ਨਲੂਆ, ਜੋਰਾਵਰ ਸਿੰਘ, ਬਾਬਾ ਦੀਪ ਸਿੰਘ, ਭਰਿਆ ਪਿਆ ਇਤਿਹਾਸ, ਬੰਦਾ ਸਿੰਘ ਬਹਾਦਰ। ਸਾਨੂੰ ਕਿਸੇ ਹੋਰ ਨੂੰ ਜੋ ਹੈ ਹੀ ਨਹੀਂ, ਇਹਨੂੰ ਦੇਖੋ, ਇਦਾਂ ਮੰਨ ਲਓ ਕਿ ਕੋਈ ਅਗਰ ਸ਼ਰਮਾ ਹੋਵੇ ਤੇ ਫੇਸਬੁੱਕ ਤੇ ਆ ਕੇ ਬੋਲਦਾ ਹੋਏ ਕਿ ਬਈ ਮੈਂ ਤੇ ਗਾਂ ਖਾਨਾ, ਔਰ ਜਿਹੜੇ ਲੋਕ ਗਾਂ ਨਹੀਂ ਖਾਂਦੇ ਉਹ ਤਾਂ ਬੇਵਕੂਫ ਲੋਕ ਹੁੰਦੇ ਆ। ਸਾਰੀ ਦੁਨੀਆ ਗਾਂ ਖਾਂਦੀ ਹੈ, ਮੈਂ ਵੀ ਖਾਣਾ, ਬਹੁਤ ਸਵਾਦ ਹੁੰਦੀ ਹੈ, ਖਾਇਆ ਕਰੋ। ਤੇ ਕੀ ਹਿੰਦੂ ਉਸ ਨੂੰ ਬਰਦਾਸ਼ਤ ਕਰਨਗੇ? ਬਿਲਕੁਲ ਨਹੀਂ ਕਰਨਗੇ, ਸ਼ਾਇਦ ਉਹਨੂੰ ਗੋਲੀ ਮਾਰ ਦੇਣਗੇ। ਸੇਮ ਇਹੀ ਸਮੱਸਿਆ ਹੈ ਉਸਦੇ। ਉਹ ਭਗਤ ਸਿੰਘ ਜਿਹੜਾ ਹੈ, ਉਹ ਸਿੰਘ ਹੈ, ਲੇਕਿਨ ਸਿੱਖ ਨਹੀਂ ਹੈ। ਉਹ ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਜਿਹੜਾ ਸਾਡਾ ਹੈ ਹੀ ਨਹੀਂ। ਅਸੀਂ ਉਹਨੂੰ ਕਿਉਂ ਲਈਏ? ਜੇ ਅਸੀਂ ਉਹਨੂੰ ਆਪਣਾ ਹੀਰੋ ਦੱਸਦੇ ਹਾਂ, ਕੱਲ ਨੂੰ ਜਨਰੇਸ਼ਨ ਉਹਦੇ ਬਾਰੇ ਪੜ੍ਹਦੀ ਹੈ ਤਾਂ ਉਹ ਸੋਚੇਗੀ ਯਾਰ ਇਹ ਤਾਂ ਤੁਸੀਂ ਇੰਨਾ ਵੱਡਾ ਇਹਦੇ ਬਾਰੇ ਲਿਖਿਆ ਹੋਇਆ ਹੈਗਾ ਹੈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੌਨਫਲਿਕਟ 'ਚ ਹੈਗੀਆਂ, ਆਪਾਂ ਉਹਦੇ ਉੱਤੇ ਨਹੀਂ ਜਾਂਦੇ ਕਿ ਵੀ ਇਹ ਹੈ ਨਹੀਂ। ਫਿਰ ਉਹ ਭਗਤ ਸਿੰਘ ਦੀ ਵਜ੍ਹਾ ਨਾਲ ਬਾਕੀ ਜਿਹੜੇ ਯੋਧੇ ਨੇ ਪੰਜਾਬ ਦੇ, ਉਹਨਾਂ ਬਾਰੇ ਵੀ ਸੋਚਣਗੇ ਇਹ ਵੀ ਇਦਾਂ ਹੀ ਬਣਾਤੇ ਹੋਣੇ। ਇਹ ਸਭ ਤੋਂ ਵੱਡੀ ਦਿੱਕਤ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਭਗਤ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਲੀਡਰ ਹੋ ਸਕਦਾ, ਬਣਾਇਆ ਜਾਵੇ, ਹੀਰੋ ਹੋ ਸਕਦਾ, ਬਣਾਇਆ ਜਾਵੇ, ਲੇਕਿਨ ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਸਿੱਖਾਂ ਦਾ ਹੀਰੋ ਨਹੀਂ ਹੈਗਾ। ਜਿੰਨੇ ਵੀ, ਜਿੱਥੇ ਵੀ ਮੈਂ ਬੋਲਿਆ, ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਾ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ। ਮਹਾਸ਼ਾ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ।
ਸਤਿ ਸ਼੍ਰੀ ਅਕਾਲ ਜੀ। ਅੱਜ ਸਭ ਨਾਲੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੀ। ਤੇ 2-3 ਦਿਨ ਮੈਂ ਜਿੱਦਣ ਮਾਨ ਸਾਹਿਬ ਦਾ ਇਲੈਕਸ਼ਨ ਦਾ ਰਿਜ਼ਲਟ ਸੀਗਾ ਉਸ ਤੋਂ ਪਹਿਲਾਂ ਹੀ ਮੈਂ ਬੰਬੇ ਚਲਾ ਗਿਆ ਸੀਗਾ, ਕੁਝ ਕੰਮ ਸੀ। ਤੇ 3 ਦਿਨ ਪਹਿਲਾਂ ਮੈਂ ਬੰਬੇ ਤੋਂ ਚੱਲਿਆ ਸੀਗਾ ਤੇ ਬਾਏ ਕਾਰ ਮੈਂ ਆਇਆ ਪੰਜਾਬ ਤੇ 33 ਘੰਟੇ ਮੈਨੂੰ ਲੱਗੇ ਆਉਂਦੇ ਹੋਏ, ਇਕੱਲਾ ਹੀ ਸੀਗਾ ਤੇ ਥਕਾਨ ਬਹੁਤ ਹੋ ਗਈ ਸੀ। ਕੱਲ ਵੈਸੇ ਮੈਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਕਲੀਅਰਲੀ ਬੋਲਿਆ ਸੀਗਾ ਕਿ 47 ਤੋਂ ਬਾਅਦ ਵਾਲੇ ਜਿਹੜੇ ਸ਼ਹੀਦ ਨੇ ਸਾਡੇ ਪੰਜਾਬ ਦੇ, ਉਹਨਾਂ ਨੂੰ ਅੱਤਵਾਦੀ ਕਹਿਣਾ, ਇਸ ਦੀ ਮੈਂ ਖਿਲਾਫਤ ਕਰਦਾ, ਇਹਦੀ ਨਿੰਦਾ ਕਰਦਾ। ਲੇਕਿਨ ਆਈਟੀ ਸੈੱਲ ਇਹਨੂੰ ਜਾਣਬੁੱਝ ਕੇ ਮੁੱਦੇ ਨੂੰ ਕਿਤੇ ਹੋਰ ਲੈ ਜਾਣਾ ਹੁੰਦਾ ਤੇ ਉਹ ਲੈ ਕੇ ਜਾ ਰਿਹਾ। ਇਹ ਉਹੀ ਆਈਟੀ ਸੈੱਲ ਨੇ ਜਿਹੜੇ ਪੰਜਾਬ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, NRIs ਦਾ ਪੈਸਾ ਖਾਣਾ ਚਾਹੁੰਦੇ ਆ। ਖੈਰ, ਇਹਨਾਂ ਨੂੰ ਲੱਗੇ ਰਹਿਣ ਦਿਓ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ, ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ। ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ ਹੋਰ। ਹਾਲਾਂਕਿ ਮੈਂ ਕੈਨੇਡਾ ਦੇ ਸਾਰੇ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਤੇ ਹੁਣੇ ਸੰਗਰੂਰ ਦੇ ਇਲੈਕਸ਼ਨਾਂ ਵਿੱਚ ਵੀ ਜਿੱਥੇ ਵੀ ਮੈਂ ਬੋਲ ਰਿਹਾ ਸੀਗਾ ਉੱਥੇ ਵੀ ਤਕਰੀਬਨ ਸਾਰੀ ਜਗ੍ਹਾ ਤੇ ਇਹ ਵਾਲੀ ਗੱਲ ਬੋਲ ਰਿਹਾ ਸੀਗਾ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਪੰਜਾਬ ਦਾ ਹੀਰੋ ਨਹੀਂ ਹੈਗਾ। ਇਹ ਕਿਉਂ ਬੋਲਿਆ? ਅੱਜ ਕੱਲ ਜੋ ਕੁਛ ਇਹ ਚੱਲਦਾ ਪਿਆ, ਇਸ ਦੇ ਲਈ ਪਹਿਲਾਂ ਤਾਂ ਭਗਤ ਸਿੰਘ ਦਾ ਜਿਹੜਾ ਪਿਛੋਕੜ ਆ ਉਸ ਦੇ ਉੱਤੇ ਗੱਲ ਕਰ ਲਈਏ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ। ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਸਮਾਜ ਦੇ ਚੀਫ ਸੀਗੇ, ਕਹਿ ਲਓ ਤੁਸੀਂ, ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ। ਲਾਹੌਰ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ, ਇਹ ਸਾਰਾ ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ, ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ ਸਰ ਛੋਟੂ ਰਾਮ, ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ, ਉਹ ਇਸ ਦੀ ਹਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀ ਚਾਰਜ ਹੋਇਆ, ਜਿਸ ਤਰ੍ਹਾਂ ਦੱਸਿਆ ਜਾਂਦਾ। ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ। ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ। ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰ ਦੇ ਵਿੱਚ ਉਸ ਸਮੇਂ ਦੇ, ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ, ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਸੀਗਾ ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ, ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ, ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ, ਤੇ ਉਹ ਕਸਮ ਖਾਧੀ ਗਈ ਕਿ ਅਸੀਂ ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ ਯੂਪੀ ਤੋਂ, ਉਹ ਵੀ ਲਾਹੌਰ ਆਏ। ਉਹਨਾਂ ਕੋਲ ਰਿਵਾਲਵਰ ਸੀਗੀ ਤੇ ਉਸ ਦੇ ਨਾਲ ਉਹਨਾਂ ਨੇ ਜਦੋਂ ਦਿਨ ਮੁਕਰਰ ਹੋਇਆ ਉਸ ਦਿਨ ਭਗਤ ਸਿੰਘ ਨੇ ਪਛਾਣਨਾ ਸੀ, ਭਗਤ ਸਿੰਘ ਨੇ ਗਲਤ ਪਛਾਣ ਲਿਆ ਜਾਂ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਂਡਰਸ ਹੈਗਾ, ਇਹ ਸਕਾਟ ਨਹੀਂ ਹੈਗਾ, ਲੇਕਿਨ ਇਸ ਲਈ ਮਾਰ ਦਿੱਤਾ ਕਿ ਚਲੋ
ਇਹ ਵੀ ਤੇ ਗੋਰਾ ਹੀ ਹੈ, ਜਦਕਿ ਇਹ ਲੌਜਿਕ ਵੀ ਬਹੁਤ ਗਲਤ ਲੌਜਿਕ ਹੈ। ਅਗਰ ਇਹ ਲੌਜਿਕ ਸਹੀ ਹੈ ਕਿ ਚਲੋ ਇਹਨੂੰ ਮਾਰ ਦਿਓ ਕਿਉਂਕਿ ਇਹ ਵੀ ਤੇ ਗੋਰਾ ਹੀ ਹੈ, ਫਿਰ ਤਾਂ ਦਿੱਲੀ ਦਾ ਕਤਲੇਆਮ ਜਿਹੜਾ 84 ਚ ਹੋਇਆ ਉਹ ਵੀ ਜਾਇਜ਼ ਹੈ ਕਿ ਵੀ ਇਹ ਵੀ ਮਾਰ ਦਿਓ ਕਿਉਂਕਿ ਇਹ ਵੀ ਸਿੱਖ ਹੈ। ਇਹ ਲੌਜਿਕ ਗਲਤ ਸੀਗਾ। ਸਾਂਡਰਸ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਇੱਕ ਹਵਲਦਾਰ ਜਿਸਨੇ ਭਗਤ ਸਿੰਘ ਹੋਰਾਂ ਨੂੰ ਪਛਾਣ ਲਿਆ ਸੀ, ਇਸ ਲਈ ਉਸ ਹਵਲਦਾਰ ਚੰਨਣ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ ਤੇ ਇਹ ਦੋ ਜਣਿਆਂ ਨੂੰ ਮਾਰ ਦਿੱਤਾ। ਉਸ ਦੇ ਬਾਅਦ ਇਹਨਾਂ ਨੇ ਕੁਝ ਸਮੇਂ ਬਾਅਦ ਜਦੋਂ ਭੱਜ ਗਏ, ਫਿਰ ਅਸੈਂਬਲੀ 'ਚ ਬੰਬ ਸੁੱਟਿਆ ਗਿਆ। ਚੰਦਰ ਸ਼ੇਖਰ ਸਾਹਿਬ ਨੇ ਬਾਰ-ਬਾਰ ਬੋਲਿਆ ਸੀਗਾ ਕਿ ਸਿਰਫ ਆਪਾਂ ਬੰਬ ਸੁੱਟਣਾ ਹੈ ਲੇਕਿਨ ਉੱਥੋਂ ਨਿਕਲ ਜਾਣਾ, ਪਰ ਉਹਦੀ ਗੱਲ ਨਹੀਂ ਮੰਨੀ ਗਈ। ਇਹ ਆਪਾਂ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਤੇ ਭਗਤ ਸਿੰਘ ਹੋਰੀ ਉਦੋਂ ਉੱਥੇ ਗ੍ਰਿਫਤਾਰ ਹੁੰਦੇ ਨੇ ਔਰ ਉਸ ਦੇ ਬਾਅਦ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਪਤਾ ਤੇ ਉਹਨਾਂ ਦੇ ਉੱਤੇ ਸਾਂਡਰਸ ਦੀ ਮੌਤ ਦਾ ਔਰ ਹਵਲਦਾਰ ਚੰਨਣ ਸਿੰਘ ਦੀ ਮਰਡਰ ਦਾ ਕੇਸ ਉਹਨਾਂ ਦੇ ਚੱਲਦਾ ਤੇ ਇਸ ਦੇ ਲਈ ਉਹ ਕੇਸ ਕਾਫੀ ਲੰਬਾ ਚੱਲਦਾ। ਫਿਰ ਉਹ ਕੇਸ ਹਾਰ ਜਾਂਦੇ ਆ ਔਰ ਕੇਸ ਹਾਰਨ ਤੋਂ ਬਾਅਦ ਉਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ। ਹੁਣ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਹੋਇਆ ਇਹ ਉਸ ਦਾ ਪਿਛੋਕੜ ਹੈ ਤੇ ਅੱਜ ਮੁੱਦਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹਨੂੰ ਅੱਤਵਾਦੀ ਕਿਹਾ ਤੇ ਸਭ ਤੋਂ ਪਹਿਲੀ ਗੱਲ ਇਹ ਅਗਰ ਇਹ ਸਵਾਲ ਹੈਗਾ ਕਿ ਬਈ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਤਵਾਦੀ ਕਿਹਾ ਕੀ ਹੈ, ਸਹੀ ਹੈ ਕਿ ਗਲਤ ਹੈ, ਸਭ ਤੋਂ ਪਹਿਲੀ ਗੱਲ ਕਿ ਅਗਰ ਤੁਸੀਂ ਆਰਟੀਆਈ ਪਾਓ ਔਰ ਇੰਡੀਅਨ ਗਵਰਨਮੈਂਟ ਨੂੰ ਇਹ ਪੁੱਛੋ ਕਿ ਬਈ ਭਗਤ ਸਿੰਘ ਕੀ ਸ਼ਹੀਦ ਹੈ ਜਾਂ ਅੱਤਵਾਦੀ ਹੈ ਤਾਂ ਰਿਕਾਰਡ ਇਹ ਬੋਲਦੇ ਆ ਕਿ ਉਹ ਅੱਤਵਾਦੀ ਹੈ ਔਰ ਬਹੁਤ ਸਾਰੇ ਸਕੂਲਾਂ ਵਿੱਚ, ਬਹੁਤ ਸਾਰੇ ਕਾਲਜਾਂ ਦੇ ਵਿੱਚ ਉਸ ਨੂੰ ਆਤੰਕਵਾਦੀ ਹੀ ਲਿਖਿਆ ਹੋਇਆ। ਕੁਝ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਬਹੁਤ ਪਹਿਲਾਂ ਬਿਆਨ ਦਿੱਤਾ ਸੀਗਾ ਤੇ ਉਦੋਂ ਵੀ ਇਹਨਾਂ ਤੇ ਕੇਸ ਹੋਇਆ ਸੀਗਾ। ਕੇਸ 11 ਸਾਲ ਤੱਕ ਚੱਲਿਆ ਸੀਗਾ ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕੇਸ ਜਿੱਤੇ ਸੀਗੇ ਕਿਉਂਕਿ ਆਬਵੀਅਸ ਹੈ ਜਿਸ ਨੂੰ ਸਰਕਾਰ ਹੀ ਆਤੰਕਵਾਦੀ ਬੋਲ ਰਿਹਾ ਉਸ ਨੂੰ ਕਿਸੇ ਹੋਰ ਨੇ ਵੀ ਬੋਲਤਾ ਤੇ ਕਿਹੜੀ ਆਖਰ ਆ ਗਈ। ਤੇ ਪਹਿਲੀ ਚੀਜ਼ ਇਹ ਕਿ ਜੋ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲ ਕੇ ਕੋਈ ਬਹੁਤ ਵੱਡਾ ਗੁਨਾਹ ਕਰਤਾ, ਉਹਨੂੰ ਤਾਂ ਸਰਕਾਰ ਅੱਤਵਾਦੀ ਬੋਲੀ ਜਾਂਦੀ ਹੈ। ਅੱਜ ਵੀ ਲਾਹੌਰ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਸੀਗੀ ਤੇ ਉਹ ਕੇਸ ਲਾਹੌਰ ਦੇ ਅੰਦਰ ਪਾਕਿਸਤਾਨ ਦੇ ਲੋਕਾਂ ਨੇ, ਜੋ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ, ਉਹਨਾਂ ਨੇ ਇਹ ਕੇਸ ਖੁਲਵਾਇਆ ਹੋਇਆ। ਕਈ ਸਾਲਾਂ ਤੋਂ ਇਹ ਕੇਸ ਚੱਲਦਾ ਪਿਆ ਕਿ ਭਗਤ ਸਿੰਘ ਦੇ ਉੱਤੋਂ ਇਹ ਅੱਤਵਾਦੀ ਦਾ ਟੈਗ ਜਿਹੜਾ ਇਹ ਹਟਾਇਆ ਜਾ ਸਕੇ, ਉਸ ਨੂੰ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਮਨਮੋਹਨ ਸਿੰਘ ਸਰਕਾਰ ਦੇ ਅੰਦਰ ਵੀ ਇਹ ਕੋਸ਼ਿਸ਼ਾਂ ਹੋਈਆਂ ਲੇਕਿਨ ਲਾਹੌਰ ਦੇ ਅੰਦਰ ਅੱਜ ਵੀ ਇਹ ਕੇਸ ਚੱਲਦਾ ਪਿਆ ਔਰ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਵੀ ਸਾਂਡਰਸ ਦਾ ਕੋਈ ਕਸੂਰ ਸੀ ਜਿਸ ਲਈ ਉਸ ਨੂੰ ਮਾਰਿਆ ਗਿਆ ਜਾਂ ਚੰਨਣ ਸਿੰਘ ਦਾ ਕੋਈ ਕਸੂਰ ਸੀਗਾ ਜਿਸ ਲਈ ਉਹਨੂੰ ਮਾਰਿਆ ਗਿਆ ਤੇ ਇਹ ਕੇਸ ਚੱਲੀ ਜਾਏਗਾ ਤਾਂ ਤੱਕ ਭਗਤ ਸਿੰਘ ਸਰਕਾਰੀ ਰਿਕਾਰਡ ਦੇ ਵਿੱਚ ਅੱਤਵਾਦੀ ਹੈਗਾ। ਤੇ ਦੂਜੀ ਚੀਜ਼, ਇੱਕ ਸਵਾਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਕੋਲ ਦੋ ਵੱਡੇ ਲੀਡਰ ਹੈ, ਇੱਕ ਭਗਤ ਸਿੰਘ ਔਰ ਇੱਕ ਗਾਂਧੀ, ਕਿ ਬਸ ਇਹੀ ਲੀਡਰ ਹੈ। ਮੈਂ ਪੁੱਛਣਾ ਚਾਹਨਾ ਕਿ ਬਈ ਚੰਦਰ ਸ਼ੇਖਰ ਆਜ਼ਾਦ ਕਿੱਥੇ ਹੈ? ਉਹਦੀ ਕੁਰਬਾਨੀ ਕਿੱਥੇ ਹੈ? ਸੁਭਾਸ਼ ਚੰਦਰ ਬੋਸ ਕਿੱਥੇ ਹੈ? ਉਸ ਦੀ ਇੰਨੀ ਸਟਰਗਲ, ਇੰਨੀ ਕੁਰਬਾਨੀ ਉਹ ਕਿਹੜੇ ਖਾਤੇ 'ਚ ਗਈ? ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਕਿੱਥੇ ਹੈ? ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਜਿਨ੍ਹਾਂ ਨੇ ਸਭ ਸ਼ੁਰੂ ਕੀਤਾ, ਜੋ ਕਾਲੇ ਪਾਣੀ ਦੀ ਸਜ਼ਾਵਾਂ ਦੇ ਅੰਦਰ ਛੋਟੀ ਕਬੂਤਰਖਾਨੇ ਜਿਹਨਾਂ ਦੇ ਵਿੱਚ ਦਮ ਘੁੱਟ ਕੇ ਮਰ ਗਏ ਜਿਹੜੇ ਲੋਕ, ਉਹ ਲੋਕ ਸਿਰਫ ਦੋ ਲੋਕ ਹੀ ਕਿਉਂ? ਔਰ ਸਭ ਤੋਂ ਵੱਡੀ ਗੱਲ, ਭੀਮ ਰਾਓ ਅੰਬੇਡਕਰ ਸਾਹਿਬ ਕਿੱਥੇ ਹੈ? ਉਸ ਦਾ ਨਾਮ ਕਿਉਂ ਨਹੀਂ ਹੋਇਆ? ਭੀਮ ਰਾਓ ਅੰਬੇਡਕਰ ਸਾਹਿਬ ਜਿਸ ਨੇ ਦਲਿਤਾਂ ਦੇ ਲਈ ਆਵਾਜ਼ ਚੁੱਕੀ, ਦਲਿਤ ਜਿਹੜੇ ਪਿਛਲੇ 5000 ਸਾਲ ਤੋਂ ਦਬਾਏ ਕੁਚਲੇ ਜਾ ਰਹੇ, 5000 ਸਾਲ ਪਹਿਲਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਸੀਂ ਦਲਿਤ ਹੋ, ਤੁਹਾਡਾ ਜਨਮ ਗੂੰ ਚੁੱਕਣ ਲਈ ਬਣਿਆ ਹੋਇਆ, ਉਹ ਵਿਚਾਰੇ ਗੂੰ ਚੁੱਕਦੇ ਰਹੇ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਨਸਾਨ ਨੇ ਉਹ ਵੀ, ਮੈਂ ਆਪਣੀ ਅੱਖੀ ਵੇਖਿਆ ਹੋਇਆ ਕਿ ਉਹ ਪਹਿਲਾਂ, ਅੱਜ ਦੇ ਜਿਹੜੇ ਜਨਰੇਸ਼ਨ ਹੈਗੀ ਇਹਨੂੰ ਨਹੀਂ ਪਤਾ ਹੋਣੀ, ਪਹਿਲੀ ਜਿਹੜੀ ਜਨਰੇਸ਼ਨ ਹੁੰਦੀ ਸੀਗੀ ਉਹਨਾਂ ਨੂੰ ਪਤਾ ਹੈ ਇਹ ਵਾਲੀ ਗੱਲ, ਡੱਬੇ ਹੁੰਦੇ ਸੀਗੇ, ਗੂੰ ਨਾਲ ਭਰ ਜਾਂਦੇ ਸੀਗੇ ਤੇ ਉਹ ਡੱਬਾ ਉਹ ਚੁੱਕ ਕੇ ਉਹ ਲੋਕ ਸਿਰ ਤੇ ਟੋਕਰਾ ਗੂੰ ਦਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਘਰਾਂ ਤੋਂ। ਉਹਨਾਂ ਨੂੰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਵਾਜ਼ ਚੁੱਕੀ ਸੀ ਸਮਾਨਤਾ ਦੀ। ਉਸ ਤੋਂ ਬਾਅਦ ਪੂਰੇ ਇੰਡੀਆ ਲੈਵਲ ਦੇ ਵਿੱਚ ਭੀਮ ਰਾਓ ਅੰਬੇਡਕਰ ਸਾਹਿਬ ਨੇ ਆਵਾਜ਼ ਚੁੱਕੀ ਸੀ, ਲੇਕਿਨ ਉਸ ਦਾ ਨਾਮ ਹੀ ਨਹੀਂ ਕਿਤੇ। ਕਿਉਂ ਨਹੀਂ ਹੈ? ਕਿ ਉਹ ਵੱਡਾ ਲੀਡਰ ਨਹੀਂ ਹੈ?
ਔਰ ਪੰਜਾਬ ਦੇ ਲਈ ਜਿੱਦਾਂ ਅਸੀਂ ਪ੍ਰੋਬਲਮ ਕੀ ਹੈਗੀ ਕਿ ਆਪਾਂ ਕਿੱਥੇ ਕੌਨਫਲਿਕਟ ਕਿੱਥੇ ਹੁੰਦਾ ਪਿਆ ਕਿ ਪੰਜਾਬ ਦਾ ਜਿਹੜਾ ਹੀਰੋ ਹੈ, ਹਰ ਕੌਮ ਦੇ ਹੀਰੋ ਹੁੰਦੇ ਆ, ਉਸ ਨੂੰ ਹੀਰੋ ਦੱਸੇ ਜਾਂਦੇ ਆ ਔਰ ਹੀਰੋ ਹੁੰਦੇ ਆ। ਪੰਜਾਬ ਨੂੰ ਜਿਹੜਾ ਪ੍ਰੋਬਲਮ ਹੈ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ। ਕਰਤਾਰ ਸਿੰਘ ਸਰਾਭਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੁੰਦਾ, ਜਿਸ ਦੇ ਬਾਰੇ ਪੜ੍ਹਿਆ ਜਾਵੇ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਸ਼ਹੀਦ ਊਧਮ ਸਿੰਘ ਜਿਹੜਾ ਜਲਿਆਂਵਾਲੇ ਬਾਗ ਦੀ ਮਿੱਟੀ ਦੇ ਵਿੱਚ ਖੂਨ ਜਦੋਂ ਡੋਲਿਆ ਗਿਆ ਬੇਗੁਨਾਹਾਂ ਦਾ, ਸੈਂਕੜੋ ਬੇਗੁਨਾਹਾਂ ਦਾ, ਉਹਦੀ ਸਹੁੰ ਖਾਂਦਾ ਤੇ 21 ਸਾਲ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗੋਰੇ ਨੂੰ ਜਾ ਕੇ ਮਾਰਦਾ ਕੌਕਸਟਨ ਹਾਲ ਦੇ ਵਿੱਚ, ਇੰਗਲੈਂਡ ਦੇ ਵਿੱਚ, ਔਰ ਉਹ ਪਿੱਛੇ ਨਹੀਂ ਹਟਦਾ। ਉਹ ਕਿਸੇ ਗੱਲ ਤੋਂ ਇਹ ਨਹੀਂ ਕਹਿੰਦਾ। ਉਸਦੇ ਸਾਥੀਆਂ ਨੇ ਬੋਲਿਆ ਕਿ ਤੂੰ ਇਹ ਕਹਿ ਦੇ ਕਿ ਮੈਂ ਮੈਂਟਲੀ ਡਿਸਟਰਬ ਸੀਗਾ ਇਸ ਲਈ ਮੈਨੂੰ ਮਾਰ ਦਿੱਤਾ। ਕਹਿੰਦਾ ਨਹੀਂ, ਅਸੀਂ ਆਪਣੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਸ਼ਹੀਦ ਉਹ ਹੁੰਦਾ ਜੋ ਮੌਤ ਨੂੰ ਚੁਣਦਾ। ਸਾਨੂੰ ਪੰਜਾਬ ਨੂੰ ਭਗਤ ਸਿੰਘ ਤੋਂ ਇਹ ਵੀ ਦਿੱਕਤ ਹੈ ਕਿ ਉਸ ਨੂੰ ਸ਼ਹੀਦ ਆਜ਼ਮ ਬੋਲਿਆ ਜਾਂਦਾ। ਸਿੱਖਾਂ ਦੇ ਵਿੱਚ ਸਾਡੇ ਪੰਜਵੇਂ ਗੁਰੂ ਹੈਗੇ ਆ, ਉਹ ਸ਼ਹੀਦ ਆਜ਼ਮ ਸੀਗੇ। ਇੱਕ ਮੈਨੂੰ ਇਹ ਬੋਲ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਕਿ ਸਿੱਖਾਂ ਨੂੰ ਕੀ ਤਕਲੀਫ ਹੈ ਕਿ ਵੀ ਉਹਨਾਂ ਨੂੰ ਤੇ ਕ੍ਰੈਡਿਟ ਮਿਲ ਹੀ ਰਹਿਣਾ। ਲੋਕੀ ਤੇ ਆਹੀ ਸੋਚਦੇ ਆ ਕਿ ਯਾਰ ਸਿੱਖਾਂ ਨੇ ਕੀਤਾ, ਭਗਤ ਸਿੰਘ ਇੱਕ ਸਿੱਖ ਸੀਗਾ। ਦੇਖੋ, ਪਹਿਲੀ ਚੀਜ਼ ਭਗਤ ਸਿੰਘ ਦੀ ਜਿਹੜੀ ਉਹਦੀ ਕੁਰਬਾਨੀ, ਉਸਦਾ ਜੋ ਕੁਝ ਕੀਤਾ, ਉਸ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਉਹ ਠੀਕ ਹੈ, ਉਸਨੇ ਦੇਸ਼ ਦੇ ਲਈ ਕੀਤਾ, ਦੇਸ਼ ਦੇ ਲੋਕਾਂ ਨੂੰ ਮੋਟੀਵੇਟ ਕੀਤਾ, ਉਸਦੀ ਕੁਰਬਾਨੀ ਨੇ ਮੋਟੀਵੇਟ ਕੀਤਾ, ਉਹ ਬਿਲਕੁਲ ਸਹੀ ਹੈ। ਲੇਕਿਨ 1980 ਤੱਕ ਭਗਤ ਸਿੰਘ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਹੁੰਦਾ ਸੀਗਾ। ਜਦੋਂ ਪੰਜਾਬ ਦੇ ਅੰਦਰ ਸਨ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਵੱਡੇ ਹੀਰੋ ਬਣ ਕੇ ਆ ਗਏ ਸਾਹਮਣੇ, ਬਹੁਤ ਸਾਰੇ ਮੁੰਡਿਆਂ ਨੇ, ਮੇਰੇ ਵਰਗੇ ਕੋਨੇ ਮੋਨਿਆਂ ਨੇ ਵੀ ਬਾਲ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ, ਇਹ ਆਮ ਹੋ ਗਿਆ ਉੱਥੇ, ਤੇ ਉਹਨਾਂ ਨੂੰ ਪੰਜਾਬ ਦਾ ਇੱਕ ਦੂਸਰਾ ਹੀਰੋ ਬਣਾ ਕੇ ਸਾਹਮਣੇ ਦੇ ਦਿੱਤਾ ਗਿਆ, ਭਗਤ ਸਿੰਘ। ਪੰਜਾਬ ਨੂੰ, ਸਿੱਖਾਂ ਨੂੰ ਦੂਸਰੇ ਹੀਰੋ ਦੀ ਲੋੜ ਨਹੀਂ। ਸਾਡੇ ਕੋਲ ਹੀਰੋ ਬਹੁਤ ਹੈਗੇ, ਸਾਡੇ ਕੋਲ ਯੋਧਿਆਂ ਦੀ ਕਮੀ ਨਹੀਂ ਹੈਗੀ। ਊਧਮ ਸਿੰਘ ਹਰ ਤਰਫੋਂ ਦੀ ਉਹ ਹੀਰੋ ਹੈ, ਸਿਧਾਂਤਿਕ ਤੌਰ ਤੇ ਵੀ ਉਹ ਹੀਰੋ ਹੈ। ਕਰਤਾਰ ਸਿੰਘ ਸਰਾਭਾ, ਹਰੀ ਸਿੰਘ ਨਲੂਆ, ਜੋਰਾਵਰ ਸਿੰਘ, ਬਾਬਾ ਦੀਪ ਸਿੰਘ, ਭਰਿਆ ਪਿਆ ਇਤਿਹਾਸ, ਬੰਦਾ ਸਿੰਘ ਬਹਾਦਰ। ਸਾਨੂੰ ਕਿਸੇ ਹੋਰ ਨੂੰ ਜੋ ਹੈ ਹੀ ਨਹੀਂ, ਇਹਨੂੰ ਦੇਖੋ, ਇਦਾਂ ਮੰਨ ਲਓ ਕਿ ਕੋਈ ਅਗਰ ਸ਼ਰਮਾ ਹੋਵੇ ਤੇ ਫੇਸਬੁੱਕ ਤੇ ਆ ਕੇ ਬੋਲਦਾ ਹੋਏ ਕਿ ਬਈ ਮੈਂ ਤੇ ਗਾਂ ਖਾਣਾ, ਔਰ ਜਿਹੜੇ ਲੋਕ ਗਾਂ ਨਹੀਂ ਖਾਂਦੇ ਉਹ ਤਾਂ ਬੇਵਕੂਫ ਲੋਕ ਹੁੰਦੇ ਆ। ਸਾਰੀ ਦੁਨੀਆ ਗਾਂ ਖਾਂਦੀ ਹੈ, ਮੈਂ ਵੀ ਖਾਣਾ, ਬਹੁਤ ਸਵਾਦ ਹੁੰਦੀ ਹੈ, ਖਾਇਆ ਕਰੋ। ਤੇ ਕੀ ਹਿੰਦੂ ਉਸ ਨੂੰ ਬਰਦਾਸ਼ਤ ਕਰਨਗੇ? ਬਿਲਕੁਲ ਨਹੀਂ ਕਰਨਗੇ, ਸ਼ਾਇਦ ਉਹਨੂੰ ਗੋਲੀ ਮਾਰ ਦੇਣਗੇ। ਸੇਮ ਇਹੀ ਸਮੱਸਿਆ ਹੈ ਉਸਦੇ। ਉਹ ਭਗਤ ਸਿੰਘ ਜਿਹੜਾ ਹੈ ਉਹ ਸਿੰਘ ਹੈ, ਲੇਕਿਨ ਸਿੱਖ ਨਹੀਂ ਹੈ ਉਹ। ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਜਿਹੜਾ ਸਾਡਾ ਹੈ ਹੀ ਨਹੀਂ, ਅਸੀਂ ਉਹਨੂੰ ਕਿਉਂ ਲਈਏ? ਜੇ ਅਸੀਂ ਉਹਨੂੰ ਆਪਣਾ ਹੀਰੋ ਦੱਸਦੇ ਹਾਂ, ਕੱਲ ਨੂੰ ਜਨਰੇਸ਼ਨ ਉਹਦੇ ਬਾਰੇ ਪੜ੍ਹਦੀ ਹੈ ਤਾਂ ਉਹ ਸੋਚੇਗੀ ਯਾਰ ਇਹ ਤਾਂ ਤੁਸੀਂ ਇੰਨਾ ਵੱਡਾ ਇਹਦੇ ਬਾਰੇ ਲਿਖਿਆ ਹੋਇਆ ਹੈਗਾ ਹੈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੌਨਫਲਿਕਟ 'ਚ ਹੈਗੀਆਂ, ਆਪਾਂ ਉਹਦੇ ਉੱਤੇ ਨਹੀਂ ਜਾਂਦੇ ਕਿ ਵੀ ਇਹ ਹੈ ਨਹੀਂ। ਫਿਰ ਉਹ ਭਗਤ ਸਿੰਘ ਦੀ ਵਜ੍ਹਾ ਨਾਲ ਬਾਕੀ ਜਿਹੜੇ ਯੋਧੇ ਨੇ ਪੰਜਾਬ ਦੇ, ਉਹਨਾਂ ਬਾਰੇ ਵੀ ਸੋਚਣਗੇ ਇਹ ਵੀ ਇਦਾਂ ਹੀ ਬਣਾਤੇ ਹੋਣੇ। ਇਹ ਸਭ ਤੋਂ ਵੱਡੀ ਦਿੱਕਤ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਭਗਤ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਲੀਡਰ ਹੋ ਸਕਦਾ, ਬਣਾਇਆ ਜਾਵੇ, ਹੀਰੋ ਹੋ ਸਕਦਾ, ਬਣਾਇਆ ਜਾਵੇ, ਲੇਕਿਨ ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਸਿੱਖਾਂ ਦਾ ਹੀਰੋ ਨਹੀਂ ਹੈਗਾ। ਜਿੰਨੇ ਵੀ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ,
ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ ਉਹਨਾਂ ਦਾ ਨਾਮ ਸੀਗਾ। ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਸਭ ਨਾਲੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੀ। ਤੇ 2-3 ਦਿਨ ਮੈਂ ਜਿੱਦਣ ਮਾਨ ਸਾਹਿਬ ਦਾ ਇਲੈਕਸ਼ਨ ਦਾ ਰਿਜ਼ਲਟ ਸੀਗਾ ਉਸ ਤੋਂ ਪਹਿਲਾਂ ਹੀ ਮੈਂ ਬੰਬੇ ਚਲਾ ਗਿਆ ਸੀਗਾ, ਕੁਝ ਕੰਮ ਸੀ। ਤੇ 3 ਦਿਨ ਪਹਿਲਾਂ ਮੈਂ ਬੰਬੇ ਤੋਂ ਚੱਲਿਆ ਸੀਗਾ ਤੇ ਬਾਏ ਕਾਰ ਮੈਂ ਆਇਆ ਪੰਜਾਬ ਤੇ 33 ਘੰਟੇ ਮੈਨੂੰ ਲੱਗੇ ਆਉਂਦੇ ਹੋਏ, ਇਕੱਲਾ ਹੀ ਸੀਗਾ ਤੇ ਥਕਾਨ ਬਹੁਤ ਹੋ ਗਈ ਸੀ। ਕੱਲ ਵੈਸੇ ਮੈਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਕਲੀਅਰਲੀ ਬੋਲਿਆ ਸੀਗਾ ਕਿ 47 ਤੋਂ ਬਾਅਦ ਵਾਲੇ ਜਿਹੜੇ ਸ਼ਹੀਦ ਨੇ ਸਾਡੇ ਪੰਜਾਬ ਦੇ, ਉਹਨਾਂ ਨੂੰ ਅੱਤਵਾਦੀ ਕਹਿਣਾ, ਇਸ ਦੀ ਮੈਂ ਖਿਲਾਫਤ ਕਰਦਾ, ਇਹਦੀ ਨਿੰਦਾ ਕਰਦਾ। ਲੇਕਿਨ ਆਈਟੀ ਸੈੱਲ ਇਹਨੂੰ ਜਾਣਬੁੱਝ ਕੇ ਮੁੱਦੇ ਨੂੰ ਕਿਤੇ ਹੋਰ ਲੈ ਜਾਣਾ ਹੁੰਦਾ ਤੇ ਉਹ ਲੈ ਕੇ ਜਾ ਰਿਹਾ। ਇਹ ਉਹੀ ਆਈਟੀ ਸੈੱਲ ਨੇ ਜਿਹੜੇ ਪੰਜਾਬ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, ਐਨਆਰਆਈਜ਼ ਦਾ ਪੈਸਾ ਖਾਣਾ ਚਾਹੁੰਦੇ ਆ। ਖੈਰ, ਇਹਨਾਂ ਨੂੰ ਲੱਗੇ ਰਹਿਣ ਦਿਓ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ। ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ ਹੋਰ। ਹਾਲਾਂਕਿ ਮੈਂ ਕੈਨੇਡਾ ਦੇ ਸਾਰੇ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਤੇ ਹੁਣੇ ਸੰਗਰੂਰ ਦੇ ਇਲੈਕਸ਼ਨਾਂ ਵਿੱਚ ਵੀ ਜਿੱਥੇ ਵੀ ਮੈਂ ਬੋਲ ਰਿਹਾ ਸੀਗਾ ਉੱਥੇ ਵੀ ਤਕਰੀਬਨ ਸਾਰੀ ਜਗ੍ਹਾ ਤੇ ਇਹ ਵਾਲੀ ਗੱਲ ਬੋਲ ਰਿਹਾ ਸੀਗਾ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਪੰਜਾਬ ਦਾ ਹੀਰੋ ਨਹੀਂ ਹੈਗਾ। ਇਹ ਕਿਉਂ ਬੋਲਿਆ? ਅੱਜ ਕੱਲ ਜੋ ਕੁਛ ਇਹ ਚੱਲਦਾ ਪਿਆ, ਇਸ ਦੇ ਲਈ ਪਹਿਲਾਂ ਤਾਂ ਭਗਤ ਸਿੰਘ ਦਾ ਜਿਹੜਾ ਪਿਛੋਕੜ ਆ ਉਸ ਦੇ ਉੱਤੇ ਗੱਲ ਕਰ ਲਈਏ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ ਉਹਨਾਂ ਦਾ ਨਾਮ ਸੀਗਾ। ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਚੀਫ ਸੀਗੇ, ਕਹਿ ਲਓ ਤੁਸੀਂ, ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ। ਲਾਹੌਰ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ, ਇਹ ਸਾਰਾ ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ, ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ ਸਰ ਛੋਟੂ ਰਾਮ, ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ ਉਹ ਇਸ ਦੀ ਹਿਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀ ਚਾਰਜ ਹੋਇਆ, ਜਿਸ ਤਰ੍ਹਾਂ ਦੱਸਿਆ ਜਾਂਦਾ। ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ। ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ।
ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰ ਦੇ ਵਿੱਚ ਉਸ ਸਮੇਂ ਦੇ, ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ, ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਸੀਗਾ ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ, ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ, ਤੇ ਉਹ ਕਸਮ ਖਾਧੀ ਗਈ ਕਿ ਅਸੀਂ ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ ਯੂਪੀ ਤੋਂ, ਉਹ ਵੀ ਲਾਹੌਰ ਆਏ, ਉਹਨਾਂ ਕੋਲ ਰਿਵਾਲਵਰ ਸੀਗੀ। ਤੇ ਉਸ ਦੇ ਨਾਲ ਉਹਨਾਂ ਨੇ ਜਦੋਂ ਦਿਨ ਮੁਕਰਰ ਹੋਇਆ ਉਸ ਦਿਨ ਭਗਤ ਸਿੰਘ ਨੇ ਪਛਾਣਨਾ ਸੀ, ਭਗਤ ਸਿੰਘ ਨੇ ਗਲਤ ਪਛਾਣ ਲਿਆ, ਜਾਂ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਂਡਰਸ ਹੈਗਾ, ਇਹ ਸਕਾਟ ਨਹੀਂ ਹੈਗਾ, ਲੇਕਿਨ ਇਸ ਲਈ ਮਾਰ ਦਿੱਤਾ ਕਿ ਚਲੋ ਇਹ ਵੀ ਤੇ ਗੋਰਾ ਹੀ ਹੈ, ਜਦਕਿ ਇਹ ਲੌਜਿਕ ਵੀ ਬਹੁਤ ਗਲਤ ਲੌਜਿਕ ਹੈ। ਅਗਰ ਇਹ ਲੌਜਿਕ ਸਹੀ ਹੈ ਕਿ ਚਲੋ ਇਹਨੂੰ ਮਾਰ ਦਿਓ ਕਿਉਂਕਿ ਇਹ ਵੀ ਤੇ ਗੋਰਾ ਹੀ ਹੈ, ਫਿਰ ਤਾਂ ਦਿੱਲੀ ਦਾ ਕਤਲੇਆਮ ਜਿਹੜਾ 84 'ਚ ਹੋਇਆ ਉਹ ਵੀ ਜਾਇਜ਼ ਹੈ ਕਿ ਵੀ ਇਹ ਵੀ ਮਾਰ ਦਿਓ ਕਿਉਂਕਿ ਇਹ ਵੀ ਸਿੱਖ ਹੈ। ਇਹ ਲੌਜਿਕ ਗਲਤ ਸੀਗਾ। ਸਾਂਡਰਸ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਇੱਕ ਹਵਲਦਾਰ ਜਿਸਨੇ ਭਗਤ ਸਿੰਘ ਹੋਰਾਂ ਨੂੰ ਪਛਾਣ ਲਿਆ ਸੀ, ਇਸ ਲਈ ਉਸ ਹਵਲਦਾਰ ਚੰਨਣ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ। ਤੇ ਇਹ ਦੋ ਜਣਿਆਂ ਨੂੰ ਮਾਰ ਦਿੱਤਾ। ਉਸ ਦੇ ਬਾਅਦ ਇਹਨਾਂ ਨੇ ਕੁਝ ਸਮੇਂ ਬਾਅਦ ਜਦੋਂ ਭੱਜ ਗਏ, ਫਿਰ ਅਸੈਂਬਲੀ 'ਚ ਬੰਬ ਸੁੱਟਿਆ ਗਿਆ। ਚੰਦਰ ਸ਼ੇਖਰ ਸਾਹਿਬ ਨੇ ਬਾਰ-ਬਾਰ ਬੋਲਿਆ ਸੀਗਾ ਕਿ ਸਿਰਫ ਆਪਾਂ ਬੰਬ ਸੁੱਟਣਾ ਹੈ ਲੇਕਿਨ ਉੱਥੋਂ ਨਿਕਲ ਜਾਣਾ, ਪਰ ਉਹਦੀ ਗੱਲ ਨਹੀਂ ਮੰਨੀ ਗਈ। ਇਹ ਆਪਾਂ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਤੇ ਭਗਤ ਸਿੰਘ ਹੋਰੀ ਉਦੋਂ ਉੱਥੇ ਗ੍ਰਿਫਤਾਰ ਹੁੰਦੇ ਨੇ ਔਰ ਉਸ ਦੇ ਬਾਅਦ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਪਤਾ। ਤੇ ਉਹਨਾਂ ਦੇ ਉੱਤੇ ਸਾਂਡਰਸ ਦੀ ਮੌਤ ਦਾ ਔਰ ਹਵਲਦਾਰ ਚੰਨਣ ਸਿੰਘ ਦੀ ਮਰਡਰ ਦਾ ਕੇਸ ਉਹਨਾਂ ਤੇ ਚੱਲਦਾ, ਤੇ ਇਸ ਦੇ ਲਈ ਉਹ ਕੇਸ ਕਾਫੀ ਲੰਬਾ ਚੱਲਦਾ। ਫਿਰ ਉਹ ਕੇਸ ਹਾਰ ਜਾਂਦੇ ਆ ਔਰ ਕੇਸ ਹਾਰਨ ਤੋਂ ਬਾਅਦ ਉਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ। ਹੁਣ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਹੋਇਆ ਇਹ ਉਸ ਦਾ ਪਿਛੋਕੜ ਹੈ। ਤੇ ਅੱਜ ਮੁੱਦਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹਨੂੰ ਅੱਤਵਾਦੀ ਕਿਹਾ। ਤੇ ਸਭ ਤੋਂ ਪਹਿਲੀ ਗੱਲ ਇਹ ਅਗਰ ਇਹ ਸਵਾਲ ਹੈਗਾ ਕਿ ਬਈ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਤਵਾਦੀ ਕਿਹਾ, ਕੀ ਇਹ ਸਹੀ ਹੈ ਕਿ ਗਲਤ ਹੈ, ਸਭ ਤੋਂ ਪਹਿਲੀ ਗੱਲ ਕਿ ਅਗਰ ਤੁਸੀਂ ਆਰਟੀਆਈ ਪਾਓ ਔਰ ਇੰਡੀਅਨ ਗਵਰਨਮੈਂਟ ਨੂੰ ਇਹ ਪੁੱਛੋ ਕਿ ਬਈ ਭਗਤ ਸਿੰਘ ਕੀ ਸ਼ਹੀਦ ਹੈ ਜਾਂ ਅੱਤਵਾਦੀ ਹੈ, ਤਾਂ ਰਿਕਾਰਡ ਇਹ ਬੋਲਦੇ ਆ ਕਿ ਉਹ ਅੱਤਵਾਦੀ ਹੈ। ਔਰ ਬਹੁਤ ਸਾਰੇ ਸਕੂਲਾਂ ਵਿੱਚ, ਬਹੁਤ ਸਾਰੇ ਕਾਲਜਾਂ ਦੇ ਵਿੱਚ ਉਸ ਨੂੰ ਆਤੰਕਵਾਦੀ ਹੀ ਲਿਖਿਆ ਹੋਇਆ। ਕੁਝ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਬਹੁਤ ਪਹਿਲਾਂ ਬਿਆਨ ਦਿੱਤਾ ਸੀਗਾ ਤੇ ਉਦੋਂ ਵੀ ਇਹਨਾਂ ਤੇ ਕੇਸ ਹੋਇਆ ਸੀਗਾ। ਕੇਸ 11 ਸਾਲ ਤੱਕ ਚੱਲਿਆ ਸੀਗਾ ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕੇਸ ਜਿੱਤੇ ਸੀਗੇ, ਕਿਉਂਕਿ ਆਬਵੀਅਸ ਹੈ ਜਿਸ ਨੂੰ ਸਰਕਾਰ ਹੀ ਆਤੰਕਵਾਦੀ ਬੋਲ ਰਿਹਾ ਉਸ ਨੂੰ ਕਿਸੇ ਹੋਰ ਨੇ ਵੀ ਬੋਲਤਾ ਤੇ ਕਿਹੜੀ ਆਖਰ ਆ ਗਈ। ਤੇ ਪਹਿਲੀ ਚੀਜ਼ ਇਹ ਕਿ ਜੋ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲ ਕੇ ਕੋਈ ਬਹੁਤ ਵੱਡਾ ਗੁਨਾਹ ਕਰਤਾ, ਉਹਨੂੰ ਤਾਂ ਸਰਕਾਰ ਅੱਤਵਾਦੀ ਬੋਲੀ ਜਾਂਦੀ ਹੈ। ਅੱਜ ਵੀ ਲਾਹੌਰ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਸੀਗੀ ਤੇ ਉਹ ਕੇਸ ਲਾਹੌਰ ਦੇ ਅੰਦਰ ਪਾਕਿਸਤਾਨ ਦੇ ਲੋਕਾਂ ਨੇ, ਜੋ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ, ਉਹਨਾਂ ਨੇ ਇਹ ਕੇਸ ਖੁਲਵਾਇਆ ਹੋਇਆ। ਕਈ ਸਾਲਾਂ ਤੋਂ ਇਹ ਕੇਸ ਚੱਲਦਾ ਪਿਆ ਕਿ ਭਗਤ ਸਿੰਘ ਦੇ ਉੱਤੋਂ ਇਹ ਅੱਤਵਾਦੀ ਦਾ ਟੈਗ ਜਿਹੜਾ ਇਹ ਹਟਾਇਆ ਜਾ ਸਕੇ, ਉਸ ਨੂੰ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਮਨਮੋਹਨ ਸਿੰਘ ਸਰਕਾਰ ਦੇ ਅੰਦਰ ਵੀ ਇਹ ਕੋਸ਼ਿਸ਼ਾਂ ਹੋਈਆਂ, ਲੇਕਿਨ ਲਾਹੌਰ ਦੇ ਅੰਦਰ ਅੱਜ ਵੀ ਇਹ ਕੇਸ ਚੱਲਦਾ ਪਿਆ। ਔਰ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਵੀ ਸਾਂਡਰਸ ਦਾ ਕੋਈ ਕਸੂਰ ਸੀ ਜਿਸ ਲਈ ਉਸ ਨੂੰ ਮਾਰਿਆ ਗਿਆ ਜਾਂ ਚੰਨਣ ਸਿੰਘ ਦਾ ਕੋਈ ਕਸੂਰ ਸੀਗਾ ਜਿਸ ਲਈ ਉਹਨੂੰ ਮਾਰਿਆ ਗਿਆ, ਤੇ ਇਹ ਕੇਸ ਚੱਲੀ ਜਾਏਗਾ ਤਾਂ ਤੱਕ ਭਗਤ ਸਿੰਘ ਸਰਕਾਰੀ ਰਿਕਾਰਡ ਦੇ ਵਿੱਚ ਅੱਤਵਾਦੀ ਹੈਗਾ। ਤੇ ਦੂਜੀ ਚੀਜ਼, ਇੱਕ ਸਵਾਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਕੋਲ ਦੋ ਵੱਡੇ ਲੀਡਰ ਹੈ, ਇੱਕ ਭਗਤ ਸਿੰਘ ਔਰ ਇੱਕ ਗਾਂਧੀ, ਕਿ ਬਸ ਇਹੀ ਲੀਡਰ ਹੈ। ਮੈਂ ਪੁੱਛਣਾ ਚਾਹਨਾ ਕਿ ਬਈ ਚੰਦਰ ਸ਼ੇਖਰ ਆਜ਼ਾਦ ਕਿੱਥੇ ਹੈ, ਉਹਦੀ ਕੁਰਬਾਨੀ ਕਿੱਥੇ ਹੈ, ਸੁਭਾਸ਼ ਚੰਦਰ ਬੋਸ ਕਿੱਥੇ ਹੈ, ਉਸ ਦੀ ਇੰਨੀ ਸਟਰਗਲ, ਇੰਨੀ ਕੁਰਬਾਨੀ ਉਹ ਕਿਹੜੇ ਖਾਤੇ 'ਚ ਗਈ? ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਕਿੱਥੇ ਹੈ? ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਜਿਨ੍ਹਾਂ ਨੇ ਸਭ ਸ਼ੁਰੂ ਕੀਤਾ, ਜੋ ਕਾਲੇ ਪਾਣੀ ਦੀ ਸਜ਼ਾਵਾਂ ਦੇ ਅੰਦਰ ਛੋਟੀ ਛੋਟੀ ਕਬੂਤਰਖਾਨੇ ਜਿਹਨਾਂ ਦੇ ਵਿੱਚ ਘੁੱਟ ਕੇ ਦਮ ਘੁੱਟ ਕੇ ਮਰ ਗਏ ਜਿਹੜੇ ਲੋਕ, ਉਹ ਲੋਕ ਸਿਰਫ ਦੋ ਲੋਕ ਹੀ ਕਿਉਂ? ਔਰ ਸਭ ਤੋਂ ਵੱਡੀ ਗੱਲ, ਭੀਮ ਰਾਓ ਅੰਬੇਡਕਰ ਸਾਹਿਬ ਕਿੱਥੇ ਹੈ? ਉਸ ਦਾ ਨਾਮ ਕਿਉਂ ਨਹੀਂ ਹੋਇਆ? ਭੀਮ ਰਾਓ ਅੰਬੇਡਕਰ ਸਾਹਿਬ ਜਿਸ ਨੇ ਦਲਿਤਾਂ ਦੇ ਲਈ ਆਵਾਜ਼ ਚੁੱਕੀ, ਦਲਿਤ ਜਿਹੜੇ ਪਿਛਲੇ 5000 ਸਾਲ ਤੋਂ ਦਬਾਏ ਕੁਚਲੇ ਜਾ ਰਹੇ,
5000 ਸਾਲ ਪਹਿਲਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਸੀਂ ਦਲਿਤ ਹੋ, ਤੁਹਾਡਾ ਜਨਮ ਗੂੰ ਚੁੱਕਣ ਲਈ ਬਣਿਆ ਹੋਇਆ। ਉਹ ਵਿਚਾਰੇ ਗੂੰ ਚੁੱਕਦੇ ਰਹੇ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਨਸਾਨ ਨੇ ਉਹ ਵੀ, ਮੈਂ ਆਪਣੀ ਅੱਖੀ ਵੇਖਿਆ ਹੋਇਆ ਕਿ ਉਹ ਪਹਿਲਾਂ, ਅੱਜ ਦੇ ਜਿਹੜੇ ਜਨਰੇਸ਼ਨ ਹੈਗੀ ਇਹਨੂੰ ਨਹੀਂ ਪਤਾ ਹੋਣੀ, ਪਹਿਲੀ ਜਿਹੜੀ ਜਨਰੇਸ਼ਨ ਹੁੰਦੀ ਸੀ ਉਹਨਾਂ ਨੂੰ ਪਤਾ ਇਹ ਵਾਲੀ ਗੱਲ। ਡੱਬੇ ਹੁੰਦੇ ਸੀਗੇ, ਗੂੰ ਨਾਲ ਭਰ ਜਾਂਦੇ ਸੀਗੇ, ਤੇ ਉਹ ਡੱਬਾ ਉਹ ਚੁੱਕ ਕੇ ਉਹ ਲੋਕ ਸਿਰ ਤੇ ਟੋਕਰਾ ਗੂੰ ਦਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਘਰਾਂ ਤੋਂ। ਉਹਨਾਂ ਨੂੰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਵਾਜ਼ ਚੁੱਕੀ ਸੀ ਸਮਾਨਤਾ ਦੀ। ਉਸ ਤੋਂ ਬਾਅਦ ਪੂਰੇ ਇੰਡੀਆ ਲੈਵਲ ਦੇ ਵਿੱਚ ਭੀਮ ਰਾਓ ਅੰਬੇਡਕਰ ਸਾਹਿਬ ਨੇ ਆਵਾਜ਼ ਚੁੱਕੀ ਸੀ, ਲੇਕਿਨ ਉਸ ਦਾ ਨਾਮ ਹੀ ਨਹੀਂ ਕਿਤੇ। ਕਿਉਂ ਨਹੀਂ ਹੈ? ਕਿ ਉਹ ਵੱਡਾ ਲੀਡਰ ਨਹੀਂ ਹੈ? ਔਰ ਪੰਜਾਬ ਦੇ ਲਈ ਜਿੱਦਾਂ ਅਸੀਂ ਪ੍ਰੋਬਲਮ ਕੀ ਹੈਗੀ ਕਿ ਆਪਾਂ ਕਿੱਥੇ ਕੌਨਫਲਿਕਟ ਕਿੱਥੇ ਹੁੰਦਾ ਪਿਆ ਕਿ ਪੰਜਾਬ ਦਾ ਜਿਹੜਾ ਹੀਰੋ ਹੈ, ਹਰ ਕੌਮ ਦੇ ਹੀਰੋ ਹੁੰਦੇ ਆ, ਉਸ ਨੂੰ ਹੀਰੋ ਦੱਸੇ ਜਾਂਦੇ ਆ ਔਰ ਹੀਰੋ ਹੁੰਦੇ ਆ। ਪੰਜਾਬ ਨੂੰ ਜਿਹੜਾ ਪ੍ਰੋਬਲਮ ਹੈ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ। ਕਰਤਾਰ ਸਿੰਘ ਸਰਾਭਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੁੰਦਾ, ਜਿਸ ਦੇ ਬਾਰੇ ਪੜ੍ਹਿਆ ਜਾਵੇ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਸ਼ਹੀਦ ਊਧਮ ਸਿੰਘ ਜਿਹੜਾ ਜਲਿਆਂਵਾਲੇ ਬਾਗ ਦੀ ਮਿੱਟੀ ਦੇ ਵਿੱਚ ਖੂਨ ਜਦੋਂ ਡੋਲਿਆ ਗਿਆ ਬੇਗੁਨਾਹਾਂ ਦਾ, ਸੈਂਕੜੋ ਬੇਗੁਨਾਹਾਂ ਦਾ, ਉਹਦੀ ਸਹੁੰ ਖਾਂਦਾ ਤੇ 21 ਸਾਲ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗੋਰੇ ਨੂੰ ਜਾ ਕੇ ਮਾਰਦਾ ਕੌਕਸਟਨ ਹਾਲ ਦੇ ਵਿੱਚ, ਇੰਗਲੈਂਡ ਦੇ ਵਿੱਚ। ਔਰ ਉਹ ਪਿੱਛੇ ਨਹੀਂ ਹਟਦਾ। ਉਹ ਕਿਸੇ ਗੱਲ ਤੋਂ ਇਹ ਨਹੀਂ ਕਹਿੰਦਾ। ਉਸਦੇ ਸਾਥੀਆਂ ਨੇ ਬੋਲਿਆ ਕਿ ਤੂੰ ਇਹ ਕਹਿ ਦੇ ਕਿ ਮੈਂ ਮੈਂਟਲੀ ਡਿਸਟਰਬ ਸੀਗਾ, ਇਸ ਲਈ ਮੈਂ ਉਹਨੂੰ ਮਾਰ ਦਿੱਤਾ। ਕਹਿੰਦਾ ਨਹੀਂ, ਅਸੀਂ ਆਪਣੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਸ਼ਹੀਦ ਉਹ ਹੁੰਦਾ ਜੋ ਮੌਤ ਨੂੰ ਚੁਣਦਾ। ਸਾਨੂੰ ਪੰਜਾਬ ਨੂੰ ਭਗਤ ਸਿੰਘ ਤੋਂ ਇਹ ਵੀ ਦਿੱਕਤ ਹੈ ਕਿ ਉਸ ਨੂੰ ਸ਼ਹੀਦ ਆਜ਼ਮ ਬੋਲਿਆ ਜਾਂਦਾ। ਸਿੱਖਾਂ ਦੇ ਵਿੱਚ ਸਾਡੇ ਪੰਜਵੇਂ ਗੁਰੂ ਹੈਗੇ ਆ, ਉਹ ਸ਼ਹੀਦ ਆਜ਼ਮ ਸੀਗੇ। ਇੱਕ ਮੈਨੂੰ ਇਹ ਬੋਲ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਕਿ ਸਿੱਖਾਂ ਨੂੰ ਕੀ ਤਕਲੀਫ ਹੈ, ਕਿ ਬਈ ਉਹਨਾਂ ਨੂੰ ਤੇ ਕ੍ਰੈਡਿਟ ਮਿਲ ਹੀ ਰਿਹਾ। ਲੋਕੀ ਤੇ ਆਹੀ ਸੋਚਦੇ ਆ ਕਿ ਯਾਰ ਸਿੱਖਾਂ ਨੇ ਕੀਤਾ, ਭਗਤ ਸਿੰਘ ਇੱਕ ਸਿੱਖ ਸੀਗਾ। ਦੇਖੋ, ਪਹਿਲੀ ਚੀਜ਼ ਭਗਤ ਸਿੰਘ ਦੀ ਜਿਹੜੀ ਉਹਦੀ ਕੁਰਬਾਨੀ, ਉਸਦਾ ਜੋ ਕੁਝ ਕੀਤਾ, ਉਸ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਉਹ ਠੀਕ ਹੈ, ਉਸਨੇ ਦੇਸ਼ ਦੇ ਲਈ ਕੀਤਾ, ਦੇਸ਼ ਦੇ ਲੋਕਾਂ ਨੂੰ ਮੋਟੀਵੇਟ ਕੀਤਾ, ਉਸਦੀ ਕੁਰਬਾਨੀ ਨੇ ਮੋਟੀਵੇਟ ਕੀਤਾ, ਉਹ ਬਿਲਕੁਲ ਸਹੀ ਹੈ। ਲੇਕਿਨ 1980 ਤੱਕ ਭਗਤ ਸਿੰਘ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਹੁੰਦਾ ਸੀਗਾ। ਜਦੋਂ ਪੰਜਾਬ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਹੁਤ ਵੱਡੇ ਹੀਰੋ ਬਣ ਕੇ ਆ ਗਏ ਸਾਹਮਣੇ, ਬਹੁਤ ਸਾਰੇ ਮੁੰਡਿਆਂ ਨੇ, ਮੇਰੇ ਵਰਗੇ ਕੋਨੇ ਮੋਨਿਆਂ ਨੇ ਵੀ ਬਾਲ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ। ਇਹ ਆਮ ਹੋ ਗਿਆ ਉੱਥੇ, ਤੇ ਉਹਨਾਂ ਨੂੰ ਪੰਜਾਬ ਦਾ ਇੱਕ ਦੂਸਰਾ ਹੀਰੋ ਬਣਾ ਕੇ ਸਾਹਮਣੇ ਦੇ ਦਿੱਤਾ ਗਿਆ, ਭਗਤ ਸਿੰਘ। ਪੰਜਾਬ ਨੂੰ, ਸਿੱਖਾਂ ਨੂੰ ਦੂਸਰੇ ਹੀਰੋ ਦੀ ਲੋੜ ਨਹੀਂ। ਸਾਡੇ ਕੋਲ ਹੀਰੋ ਬਹੁਤ ਹੈਗੇ, ਸਾਡੇ ਕੋਲ ਯੋਧਿਆਂ ਦੀ ਕਮੀ ਨਹੀਂ ਹੈਗੀ। ਊਧਮ ਸਿੰਘ ਹਰ ਤਰਫੋਂ ਦੀ ਉਹ ਹੀਰੋ ਹੈ, ਸਿਧਾਂਤਿਕ ਤੌਰ ਤੇ ਵੀ ਉਹ ਹੀਰੋ ਹੈ। ਕਰਤਾਰ ਸਿੰਘ ਸਰਾਭਾ, ਹਰੀ ਸਿੰਘ ਨਲੂਆ, ਜੋਰਾਵਰ ਸਿੰਘ, ਬਾਬਾ ਦੀਪ ਸਿੰਘ, ਭਰਿਆ ਪਿਆ ਇਤਿਹਾਸ, ਬੰਦਾ ਸਿੰਘ ਬਹਾਦਰ। ਸਾਨੂੰ ਕਿਸੇ ਹੋਰ ਨੂੰ ਜੋ ਹੈ ਹੀ ਨਹੀਂ, ਇਹਨੂੰ ਦੇਖੋ, ਇਦਾਂ ਮੰਨ ਲਓ ਕਿ ਕੋਈ ਅਗਰ ਸ਼ਰਮਾ ਹੋਵੇ ਤੇ ਫੇਸਬੁੱਕ ਤੇ ਆ ਕੇ ਬੋਲਦਾ ਹੋਏ ਕਿ ਬਈ ਮੈਂ ਤੇ ਗਾਂ ਖਾਨਾ, ਔਰ ਜਿਹੜੇ ਲੋਕ ਗਾਂ ਨਹੀਂ ਖਾਂਦੇ ਉਹ ਤਾਂ ਬੇਵਕੂਫ ਲੋਕ ਹੁੰਦੇ ਆ। ਸਾਰੀ ਦੁਨੀਆ ਗਾਂ ਖਾਂਦੀ ਹੈ, ਮੈਂ ਵੀ ਖਾਣਾ, ਬਹੁਤ ਸਵਾਦ ਹੁੰਦੀ ਹੈ, ਖਾਇਆ ਕਰੋ। ਤੇ ਕੀ ਹਿੰਦੂ ਉਸ ਨੂੰ ਬਰਦਾਸ਼ਤ ਕਰਨਗੇ? ਬਿਲਕੁਲ ਨਹੀਂ ਕਰਨਗੇ। ਸ਼ਾਇਦ ਉਹਨੂੰ ਗੋਲੀ ਮਾਰ ਦੇਣਗੇ। ਸੇਮ ਇਹੀ ਸਮੱਸਿਆ ਹੈ ਉਸਦੇ। ਉਹ ਭਗਤ ਸਿੰਘ ਜਿਹੜਾ ਹੈ ਉਹ ਸਿੰਘ ਹੈ, ਲੇਕਿਨ ਸਿੱਖ ਨਹੀਂ ਹੈ।
ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਜਿਹੜਾ ਸਾਡਾ ਹੈ ਹੀ ਨਹੀਂ, ਅਸੀਂ ਉਹਨੂੰ ਕਿਉਂ ਲਈਏ? ਜੇ ਅਸੀਂ ਉਹਨੂੰ ਆਪਣਾ ਹੀਰੋ ਦੱਸਦੇ ਹਾਂ, ਕੱਲ ਨੂੰ ਜਨਰੇਸ਼ਨ ਉਹਦੇ ਬਾਰੇ ਪੜ੍ਹਦੀ ਹੈ ਤਾਂ ਉਹ ਸੋਚੇਗੀ ਯਾਰ ਇਹ ਤਾਂ ਤੁਸੀਂ ਇੰਨਾ ਵੱਡਾ ਇਹਦੇ ਬਾਰੇ ਲਿਖਿਆ ਹੋਇਆ ਹੈਗਾ ਹੈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੌਨਫਲਿਕਟ 'ਚ ਹੈਗੀਆਂ, ਆਪਾਂ ਉਹਦੇ ਉੱਤੇ ਨਹੀਂ ਜਾਂਦੇ ਕਿ ਵੀ ਇਹ ਹੈ ਨਹੀਂ। ਫਿਰ ਉਹ ਭਗਤ ਸਿੰਘ ਦੀ ਵਜ੍ਹਾ ਨਾਲ ਬਾਕੀ ਜਿਹੜੇ ਯੋਧੇ ਨੇ ਪੰਜਾਬ ਦੇ, ਉਹਨਾਂ ਬਾਰੇ ਵੀ ਸੋਚਣਗੇ ਇਹ ਵੀ ਇਦਾਂ ਹੀ ਬਣਾਤੇ ਹੋਣੇ। ਇਹ ਸਭ ਤੋਂ ਵੱਡੀ ਦਿੱਕਤ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਭਗਤ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਲੀਡਰ ਹੋ ਸਕਦਾ, ਬਣਾਇਆ ਜਾਵੇ, ਹੀਰੋ ਹੋ ਸਕਦਾ, ਬਣਾਇਆ ਜਾਵੇ, ਲੇਕਿਨ ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਸਿੱਖਾਂ ਦਾ ਹੀਰੋ ਨਹੀਂ ਹੈਗਾ। ਜਿੰਨੇ ਵੀ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਸਭ ਨਾਲੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੀ। ਤੇ 2-3 ਦਿਨ ਮੈਂ ਜਿੱਦਣ ਮਾਨ ਸਾਹਿਬ ਦਾ ਇਲੈਕਸ਼ਨ ਦਾ ਰਿਜ਼ਲਟ ਸੀਗਾ, ਉਸ ਤੋਂ ਪਹਿਲਾਂ ਹੀ ਮੈਂ ਬੰਬੇ ਚਲਾ ਗਿਆ ਸੀ, ਕੁਝ ਕੰਮ ਸੀ। ਤੇ 3 ਦਿਨ ਪਹਿਲਾਂ ਮੈਂ ਬੰਬੇ ਤੋਂ ਚੱਲਿਆ ਸੀਗਾ ਤੇ ਬਾਏ ਕਾਰ ਮੈਂ ਆਇਆ ਪੰਜਾਬ, ਤੇ 33 ਘੰਟੇ ਮੈਨੂੰ ਲੱਗੇ ਆਉਂਦੇ ਹੋਏ, ਇਕੱਲਾ ਹੀ ਸੀਗਾ ਤੇ ਥਕਾਨ ਬਹੁਤ ਹੋ ਗਈ ਸੀ। ਕੱਲ ਵੈਸੇ ਮੈਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਕਲੀਅਰਲੀ ਬੋਲਿਆ ਸੀਗਾ ਕਿ 47 ਤੋਂ ਬਾਅਦ ਵਾਲੇ ਜਿਹੜੇ ਸ਼ਹੀਦ ਨੇ ਸਾਡੇ ਪੰਜਾਬ ਦੇ, ਉਹਨਾਂ ਨੂੰ ਅੱਤਵਾਦੀ ਕਹਿਣਾ, ਇਸ ਦੀ ਮੈਂ ਖਿਲਾਫਤ ਕਰਦਾ, ਇਸ ਨੂੰ ਇਹਦੀ ਨਿੰਦਾ ਕਰਦਾ। ਲੇਕਿਨ ਆਈਟੀ ਸੈੱਲ ਇਹਨੂੰ ਜਾਣਬੁੱਝ ਕੇ ਮੁੱਦੇ ਨੂੰ ਕਿਤੇ ਹੋਰ ਲੈ ਜਾਣਾ ਹੁੰਦਾ ਤੇ ਉਹ ਲੈ ਕੇ ਜਾ ਰਿਹਾ। ਇਹ ਉਹੀ ਆਈਟੀ ਸੈੱਲ ਨੇ ਜਿਹੜੇ ਪੰਜਾਬ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, ਐਨਆਰਆਈਜ਼ ਦਾ ਪੈਸਾ ਖਾਣਾ ਚਾਹੁੰਦੇ ਆ। ਖੈਰ, ਇਹਨਾਂ ਨੂੰ ਲੱਗੇ ਰਹਿਣ ਦਿਓ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ, ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ, ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ ਹੋਰ। ਹਾਲਾਂਕਿ ਮੈਂ ਕੈਨੇਡਾ ਦੇ ਸਾਰੇ ਜਿੰਨੇ ਵੀ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਤੇ ਹੁਣੇ ਸੰਗਰੂਰ ਦੇ ਇਲੈਕਸ਼ਨਾਂ ਵਿੱਚ ਵੀ ਜਿੱਥੇ ਵੀ ਮੈਂ ਬੋਲ ਰਿਹਾ ਸੀਗਾ, ਉੱਥੇ ਵੀ ਤਕਰੀਬਨ ਸਾਰੀ ਜਗ੍ਹਾ ਤੇ ਇਹ ਵਾਲੀ ਗੱਲ ਬੋਲ ਰਿਹਾ ਸੀਗਾ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਪੰਜਾਬ ਦਾ ਹੀਰੋ ਨਹੀਂ ਹੈਗਾ। ਇਹ ਕਿਉਂ ਬੋਲਿਆ? ਅੱਜ ਕੱਲ ਜੋ ਕੁਛ ਇਹ ਚੱਲਦਾ ਪਿਆ, ਇਸ ਦੇ ਲਈ ਪਹਿਲਾਂ ਤਾਂ ਭਗਤ ਸਿੰਘ ਦਾ ਜਿਹੜਾ ਪਿਛੋਕੜ ਆ ਉਸ ਦੇ ਉੱਤੇ ਗੱਲ ਕਰ ਲਈਏ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਜੋ ਸਮਾਜ ਦੇ ਚੀਫ ਸੀਗੇ, ਕਹਿ ਲਓ ਤੁਸੀਂ, ਪੰਜਾਬ ਦੇ। ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ, ਲਾਹੌਰ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ ਇਹ ਸਾਰਾ। ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ
ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਆ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ, ਸਰ ਛੋਟੂ ਰਾਮ ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ ਉਹ ਇਸ ਦੀ ਹਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀ ਚਾਰਜ ਹੋਇਆ, ਜਿਸ ਤਰ੍ਹਾਂ ਦੱਸਿਆ ਜਾਂਦਾ ਹੈ। ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ, ਔਰ ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ। ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰ ਦੇ ਵਿੱਚ ਉਸ ਸਮੇਂ ਦੇ, ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ, ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡੀਅਲ ਮੰਨਦਾ ਸੀਗਾ ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ, ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ, ਤੇ ਉਹ ਕਸਮ ਖਾਧੀ ਗਈ ਕਿ ਅਸੀਂ ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ ਯੂਪੀ ਤੋਂ ਉਹ ਵੀ ਲਾਹੌਰ ਆਏ, ਉਹਨਾਂ ਕੋਲ ਰਿਵਾਲਵਰ ਸੀਗੀ ਤੇ ਉਸ ਦੇ ਨਾਲ ਉਹਨਾਂ ਨੇ ਜਦੋਂ ਦਿਨ ਮੁਕਰਰ ਹੋਇਆ ਉਸ ਦਿਨ ਭਗਤ ਸਿੰਘ ਨੇ ਪਛਾਣਨਾ ਸੀ, ਭਗਤ ਸਿੰਘ ਨੇ ਗਲਤ ਪਛਾਣ ਲਿਆ ਜਾਂ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਂਡਰਸ ਹੈਗਾ, ਇਹ ਸਕਾਟ ਨਹੀਂ ਹੈਗਾ, ਲੇਕਿਨ ਇਸ ਲਈ ਮਾਰ ਦਿੱਤਾ ਕਿ ਚਲੋ ਇਹ ਵੀ ਤੇ ਗੋਰਾ ਹੀ ਹੈ, ਜਦਕਿ ਇਹ ਲੌਜਿਕ ਵੀ ਬਹੁਤ ਗਲਤ ਲੌਜਿਕ ਹੈ। ਅਗਰ ਇਹ ਲੌਜਿਕ ਸਹੀ ਹੈ ਕਿ ਚਲੋ ਇਹਨੂੰ ਮਾਰ ਦਿਓ ਕਿਉਂਕਿ ਇਹ ਵੀ ਤੇ ਗੋਰਾ ਹੀ ਹੈ, ਫਿਰ ਤਾਂ ਦਿੱਲੀ ਦਾ ਕਤਲੇਆਮ ਜਿਹੜਾ 84 'ਚ ਹੋਇਆ ਉਹ ਵੀ ਜਾਇਜ਼ ਹੈ ਕਿ ਵੀ ਇਹ ਵੀ ਮਾਰ ਦਿਓ ਕਿਉਂਕਿ ਇਹ ਵੀ ਸਿੱਖ ਹੈ। ਇਹ ਲੌਜਿਕ ਗਲਤ ਸੀਗਾ। ਸਾਂਡਰਸ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਇੱਕ ਹਵਲਦਾਰ ਜਿਸ ਨੇ ਭਗਤ ਸਿੰਘ ਹੋਰਾਂ ਨੂੰ ਪਛਾਣ ਲਿਆ ਸੀ, ਇਸ ਲਈ ਉਸ ਹਵਲਦਾਰ ਚੰਨਣ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ ਤੇ ਇਹ 2 ਜਣਿਆਂ ਨੂੰ ਮਾਰ ਦਿੱਤਾ। ਉਸ ਦੇ ਬਾਅਦ ਇਹਨਾਂ ਨੇ ਕੁਝ ਸਮੇਂ ਬਾਅਦ ਜਦੋਂ ਭੱਜ ਗਏ ਫਿਰ ਅਸੈਂਬਲੀ 'ਚ ਬੰਬ ਸੁੱਟਿਆ ਗਿਆ। ਚੰਦਰ ਸ਼ੇਖਰ ਸਾਹਿਬ ਨੇ ਬਾਰ-ਬਾਰ ਬੋਲਿਆ ਸੀਗਾ ਕਿ ਸਿਰਫ ਆਪਾਂ ਬੰਬ ਸੁੱਟਣਾ ਹੈ ਲੇਕਿਨ ਉੱਥੋਂ ਨਿਕਲ ਜਾਣਾ, ਪਰ ਉਹਦੀ ਗੱਲ ਨਹੀਂ ਮੰਨੀ ਗਈ। ਇਹ ਆਪਾਂ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਤੇ ਭਗਤ ਸਿੰਘ ਹੋਰੀ ਉਦੋਂ ਉੱਥੇ ਗ੍ਰਿਫਤਾਰ ਹੁੰਦੇ ਨੇ ਔਰ ਉਸ ਦੇ ਬਾਅਦ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਪਤਾ। ਤੇ ਉਹਨਾਂ ਦੇ ਉੱਤੇ ਸਾਂਡਰਸ ਦੀ ਮੌਤ ਦਾ ਔਰ ਹਵਲਦਾਰ ਚੰਨਣ ਸਿੰਘ ਦੀ ਮਰਡਰ ਦਾ ਕੇਸ ਉਹਨਾਂ ਦੇ ਚੱਲਦਾ ਤੇ ਇਸ ਦੇ ਲਈ ਉਹ ਕੇਸ ਕਾਫੀ ਲੰਬਾ ਚੱਲਦਾ। ਫਿਰ ਉਹ ਕੇਸ ਹਾਰ ਜਾਂਦੇ ਆ ਔਰ ਕੇਸ ਹਾਰਨ ਤੋਂ ਬਾਅਦ ਉਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ। ਹੁਣ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਹੋਇਆ ਇਹ ਉਸ ਦਾ ਪਿਛੋਕੜ ਹੈ ਤੇ ਅੱਜ ਮੁੱਦਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹਨੂੰ ਅੱਤਵਾਦੀ ਕਿਹਾ। ਤੇ ਸਭ ਤੋਂ ਪਹਿਲੀ ਗੱਲ ਇਹ ਅਗਰ ਇਹ ਸਵਾਲ ਹੈਗਾ ਕਿ ਬਈ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਤਵਾਦੀ ਕਿਹਾ, ਕੀ ਇਹ ਸਹੀ ਹੈ ਕਿ ਗਲਤ ਹੈ, ਸਭ ਤੋਂ ਪਹਿਲੀ ਗੱਲ ਕਿ ਅਗਰ ਤੁਸੀਂ ਆਰਟੀਆਈ ਪਾਓ ਔਰ ਇੰਡੀਅਨ ਗਵਰਨਮੈਂਟ ਨੂੰ ਇਹ ਪੁੱਛੋ ਕਿ ਬਈ ਭਗਤ ਸਿੰਘ ਕੀ ਸ਼ਹੀਦ ਹੈ ਜਾਂ ਅੱਤਵਾਦੀ ਹੈ, ਤਾਂ ਰਿਕਾਰਡ ਇਹ ਬੋਲਦੇ ਆ ਕਿ ਉਹ ਅੱਤਵਾਦੀ ਹੈ। ਔਰ ਬਹੁਤ ਸਾਰੇ ਸਕੂਲਾਂ ਵਿੱਚ, ਬਹੁਤ ਸਾਰੇ ਕਾਲਜਾਂ ਦੇ ਵਿੱਚ ਉਸ ਨੂੰ ਆਤੰਕਵਾਦੀ ਹੀ ਲਿਖਿਆ ਹੋਇਆ ਹੈ। ਕੁਝ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਬਹੁਤ ਪਹਿਲਾਂ ਬਿਆਨ ਦਿੱਤਾ ਸੀਗਾ ਤੇ ਉਦੋਂ ਵੀ ਇਹਨਾਂ ਤੇ ਕੇਸ ਹੋਇਆ ਸੀਗਾ। ਕੇਸ 11 ਸਾਲ ਤੱਕ ਚੱਲਿਆ ਸੀਗਾ ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕੇਸ ਜਿੱਤੇ ਸੀਗੇ ਕਿਉਂਕਿ ਆਬਵੀਅਸ ਹੈ ਜਿਸ ਨੂੰ ਸਰਕਾਰ ਹੀ ਆਤੰਕਵਾਦੀ ਬੋਲ ਰਿਹਾ ਉਸ ਨੂੰ ਕਿਸੇ ਹੋਰ ਨੇ ਵੀ ਬੋਲਤਾ ਤੇ ਕਿਹੜੀ ਆਖਰ ਆ ਗਈ। ਤੇ ਪਹਿਲੀ ਚੀਜ਼ ਇਹ ਕਿ ਜੋ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲ ਕੇ ਕੋਈ ਬਹੁਤ ਵੱਡਾ ਗੁਨਾਹ ਕਰਤਾ, ਉਹਨੂੰ ਤਾਂ ਸਰਕਾਰ ਆਤੰਕਵਾਦੀ ਬੋਲੀ ਜਾਂਦੀ ਹੈ। ਅੱਜ ਵੀ ਲਾਹੌਰ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਸੀਗੀ ਤੇ ਉਹ ਕੇਸ ਲਾਹੌਰ ਦੇ ਅੰਦਰ ਪਾਕਿਸਤਾਨ ਦੇ ਲੋਕਾਂ ਨੇ, ਜੋ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ, ਉਹਨਾਂ ਨੇ ਇਹ ਕੇਸ ਖੁਲਵਾਇਆ ਹੋਇਆ। ਕਈ ਸਾਲਾਂ ਤੋਂ ਇਹ ਕੇਸ ਚੱਲਦਾ ਪਿਆ ਕਿ ਭਗਤ ਸਿੰਘ ਦੇ ਉੱਤੋਂ ਇਹ ਅੱਤਵਾਦੀ ਦਾ ਟੈਗ ਜਿਹੜਾ ਇਹ ਹਟਾਇਆ ਜਾ ਸਕੇ, ਉਸ ਨੂੰ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਮਨਮੋਹਨ ਸਿੰਘ ਸਰਕਾਰ ਦੇ ਅੰਦਰ ਵੀ ਇਹ ਕੋਸ਼ਿਸ਼ਾਂ ਹੋਈਆਂ ਲੇਕਿਨ ਲਾਹੌਰ ਦੇ ਅੰਦਰ ਅੱਜ ਵੀ ਇਹ ਕੇਸ ਚੱਲਦਾ ਪਿਆ ਔਰ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਵੀ ਸਾਂਡਰਸ ਦਾ ਕੋਈ ਕਸੂਰ ਸੀ ਜਿਸ ਲਈ ਉਸ ਨੂੰ ਮਾਰਿਆ ਗਿਆ ਜਾਂ ਚੰਨਣ ਸਿੰਘ ਦਾ ਕੋਈ ਕਸੂਰ ਸੀਗਾ ਜਿਸ ਲਈ ਉਹਨੂੰ ਮਾਰਿਆ ਗਿਆ, ਤੇ ਇਹ ਕੇਸ ਚੱਲੀ ਜਾਏਗਾ ਤਾਂ ਤੱਕ ਭਗਤ ਸਿੰਘ ਸਰਕਾਰੀ ਰਿਕਾਰਡ ਦੇ ਵਿੱਚ ਅੱਤਵਾਦੀ ਹੈਗਾ। ਤੇ ਦੂਜੀ ਚੀਜ਼, ਇੱਕ ਸਵਾਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਕੋਲ 2 ਵੱਡੇ ਲੀਡਰ ਹੈ, ਇੱਕ ਭਗਤ ਸਿੰਘ ਔਰ ਇੱਕ ਗਾਂਧੀ, ਕਿ ਬਸ ਇਹੀ ਲੀਡਰ ਹੈ। ਮੈਂ ਪੁੱਛਣਾ ਚਾਹਨਾ ਕਿ ਬਈ
ਚੰਦਰ ਸ਼ੇਖਰ ਆਜ਼ਾਦ ਕਿੱਥੇ ਹੈ? ਉਹਦੀ ਕੁਰਬਾਨੀ ਕਿੱਥੇ ਹੈ? ਸੁਭਾਸ਼ ਚੰਦਰ ਬੋਸ ਕਿੱਥੇ ਹੈ? ਉਸ ਦੀ ਇੰਨੀ ਸਟਰਗਲ, ਇੰਨੀ ਕੁਰਬਾਨੀ, ਉਹ ਕਿਹੜੇ ਖਾਤੇ 'ਚ ਗਈ? ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਕਿੱਥੇ ਹੈ? ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਜਿਨ੍ਹਾਂ ਨੇ ਇਹ ਸਭ ਸ਼ੁਰੂ ਕੀਤਾ, ਜੋ ਕਾਲੇ ਪਾਣੀ ਦੀ ਸਜ਼ਾਵਾਂ ਦੇ ਅੰਦਰ ਛੋਟੀ ਛੋਟੀ ਕਬੂਤਰਖਾਨੇ ਜਿਹਨਾਂ ਦੇ ਵਿੱਚ ਘੁੱਟ ਕੇ, ਦਮ ਘੁੱਟ ਕੇ ਮਰ ਗਏ ਜਿਹੜੇ ਲੋਕ, ਉਹ ਲੋਕ ਸਿਰਫ 2 ਲੋਕ ਹੀ ਕਿਉਂ? ਔਰ ਸਭ ਤੋਂ ਵੱਡੀ ਗੱਲ, ਭੀਮ ਰਾਓ ਅੰਬੇਡਕਰ ਸਾਹਿਬ ਕਿੱਥੇ ਹੈ? ਉਸ ਦਾ ਨਾਮ ਕਿਉਂ ਨਹੀਂ ਹੋਇਆ? ਭੀਮ ਰਾਓ ਅੰਬੇਡਕਰ ਸਾਹਿਬ, ਜਿਸ ਨੇ ਦਲਿਤਾਂ ਦੇ ਲਈ ਆਵਾਜ਼ ਚੁੱਕੀ, ਦਲਿਤ ਜਿਹੜੇ ਪਿਛਲੇ 5000 ਸਾਲ ਤੋਂ ਦਬਾਏ ਕੁਚਲੇ ਜਾ ਰਹੇ, 5000 ਸਾਲ ਪਹਿਲਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਸੀਂ ਦਲਿਤ ਹੋ, ਤੁਹਾਡਾ ਜਨਮ ਗੂੰ ਚੁੱਕਣ ਲਈ ਬਣਿਆ ਹੋਇਆ। ਉਹ ਵਿਚਾਰੇ ਗੂੰ ਚੁੱਕਦੇ ਰਹੇ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਨਸਾਨ ਨੇ ਉਹ ਵੀ, ਮੈਂ ਆਪਣੀ ਅੱਖੀ ਵੇਖਿਆ ਹੋਇਆ ਕਿ ਉਹ ਪਹਿਲਾਂ, ਅੱਜ ਦੇ ਜਿਹੜੇ ਜਨਰੇਸ਼ਨ ਹੈਗੀ ਇਹਨੂੰ ਨਹੀਂ ਪਤਾ ਹੋਣੀ, ਪਹਿਲੀ ਜਿਹੜੀ ਜਨਰੇਸ਼ਨ ਹੁੰਦੀ ਸੀ ਕਿ ਉਹਨਾਂ ਨੂੰ ਪਤਾ ਹੈ ਇਹ ਵਾਲੀ ਗੱਲ, ਡੱਬੇ ਹੁੰਦੇ ਸੀਗੇ, ਗੂੰ ਨਾਲ ਭਰ ਜਾਂਦੇ ਸੀਗੇ, ਤੇ ਉਹ ਡੱਬਾ ਉਹ ਚੁੱਕ ਕੇ ਉਹ ਲੋਕ ਸਿਰ ਤੇ ਟੋਕਰਾ ਗੂੰ ਦਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਘਰਾਂ ਤੋਂ। ਉਹਨਾਂ ਨੂੰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਵਾਜ਼ ਚੁੱਕੀ ਸੀ ਸਮਾਨਤਾ ਦੀ। ਉਸ ਤੋਂ ਬਾਅਦ ਪੂਰੇ ਇੰਡੀਆ ਲੈਵਲ ਦੇ ਵਿੱਚ ਭੀਮ ਰਾਓ ਅੰਬੇਡਕਰ ਸਾਹਿਬ ਨੇ ਆਵਾਜ਼ ਚੁੱਕੀ ਸੀ, ਲੇਕਿਨ ਉਸ ਦਾ ਨਾਮ ਹੀ ਨਹੀਂ ਕਿਤੇ। ਕਿਉਂ ਨਹੀਂ ਹੈ? ਕਿ ਉਹ ਵੱਡਾ ਲੀਡਰ ਨਹੀਂ ਹੈ? ਔਰ ਪੰਜਾਬ ਦੇ ਲਈ ਜਿੱਦਾਂ ਅਸੀਂ ਪ੍ਰੋਬਲਮ ਕੀ ਹੈਗੀ ਕਿ ਆਪਾਂ ਕਿੱਥੇ ਕੌਨਫਲਿਕਟ ਕਿੱਥੇ ਹੁੰਦਾ ਪਿਆ ਕਿ ਪੰਜਾਬ ਦਾ ਜਿਹੜਾ ਹੀਰੋ ਹੈ, ਹਰ ਕੌਮ ਦੇ ਹੀਰੋ ਹੁੰਦੇ ਆ, ਉਸ ਨੂੰ ਹੀਰੋ ਦੱਸੇ ਜਾਂਦੇ ਆ ਔਰ ਹੀਰੋ ਹੁੰਦੇ ਆ। ਪੰਜਾਬ ਨੂੰ ਜਿਹੜਾ ਪ੍ਰੋਬਲਮ ਹੈ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ। ਕਰਤਾਰ ਸਿੰਘ ਸਰਾਭਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੁੰਦਾ, ਜਿਸ ਦੇ ਬਾਰੇ ਪੜ੍ਹਿਆ ਜਾਵੇ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਸ਼ਹੀਦ ਊਧਮ ਸਿੰਘ ਜਿਹੜਾ ਜਲਿਆਂਵਾਲੇ ਬਾਗ ਦੀ ਮਿੱਟੀ ਦੇ ਵਿੱਚ ਖੂਨ ਜਦੋਂ ਡੋਲਿਆ ਗਿਆ ਬੇਗੁਨਾਹਾਂ ਦਾ, ਸੈਂਕੜੋ ਬੇਗੁਨਾਹਾਂ ਦਾ, ਉਹਦੀ ਸਹੁੰ ਖਾਂਦਾ ਤੇ 21 ਸਾਲ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗੋਰੇ ਨੂੰ ਜਾ ਕੇ ਮਾਰਦਾ ਕੌਕਸਟਨ ਹਾਲ ਦੇ ਵਿੱਚ, ਇੰਗਲੈਂਡ ਦੇ ਵਿੱਚ, ਔਰ ਉਹ ਪਿੱਛੇ ਨਹੀਂ ਹਟਦਾ। ਉਹ ਕਿਸੇ ਗੱਲ ਤੋਂ ਇਹ ਨਹੀਂ ਕਹਿੰਦਾ। ਉਸਦੇ ਸਾਥੀਆਂ ਨੇ ਬੋਲਿਆ ਕਿ ਤੂੰ ਇਹ ਕਹਿ ਦੇ ਕਿ ਮੈਂ ਮੈਂਟਲੀ ਡਿਸਟਰਬ ਸੀਗਾ, ਇਸ ਲਈ ਮੈਂ ਉਹਨੂੰ ਮਾਰ ਦਿੱਤਾ। ਕਹਿੰਦਾ ਨਹੀਂ, ਅਸੀਂ ਆਪਣੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਸ਼ਹੀਦ ਉਹ ਹੁੰਦਾ ਜੋ ਮੌਤ ਨੂੰ ਚੁਣਦਾ। ਸਾਨੂੰ ਪੰਜਾਬ ਨੂੰ ਭਗਤ ਸਿੰਘ ਤੋਂ ਇਹ ਵੀ ਦਿੱਕਤ ਹੈ ਕਿ ਉਸ ਨੂੰ ਸ਼ਹੀਦ ਆਜ਼ਮ ਬੋਲਿਆ ਜਾਂਦਾ। ਸਿੱਖਾਂ ਦੇ ਵਿੱਚ ਸਾਡੇ 5ਵੇਂ ਗੁਰੂ ਹੈਗੇ ਆ, ਉਹ ਸ਼ਹੀਦ ਆਜ਼ਮ ਸੀਗੇ। ਇੱਕ ਮੈਨੂੰ ਇਹ ਬੋਲ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਕਿ ਸਿੱਖਾਂ ਨੂੰ ਕੀ ਤਕਲੀਫ ਹੈ, ਕਿ ਬਈ ਉਹਨਾਂ ਨੂੰ ਤੇ ਕ੍ਰੈਡਿਟ ਮਿਲ ਹੀ ਰਹਿਣਾ। ਲੋਕੀ ਤੇ ਆਹੀ ਸੋਚਦੇ ਆ ਕਿ ਯਾਰ ਸਿੱਖਾਂ ਨੇ ਕੀਤਾ, ਭਗਤ ਸਿੰਘ ਇੱਕ ਸਿੱਖ ਸੀਗਾ। ਦੇਖੋ, ਪਹਿਲੀ ਚੀਜ਼, ਭਗਤ ਸਿੰਘ ਦੀ ਜਿਹੜੀ ਉਹਦੀ ਕੁਰਬਾਨੀ, ਉਸਦਾ ਜੋ ਕੁਝ ਕੀਤਾ, ਉਸ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਉਹ ਠੀਕ ਹੈ, ਉਸਨੇ ਦੇਸ਼ ਦੇ ਲਈ ਕੀਤਾ, ਦੇਸ਼ ਦੇ ਲੋਕਾਂ ਨੂੰ ਮੋਟੀਵੇਟ ਕੀਤਾ, ਉਸਦੀ ਕੁਰਬਾਨੀ ਨੇ ਮੋਟੀਵੇਟ ਕੀਤਾ, ਉਹ ਬਿਲਕੁਲ ਸਹੀ ਹੈ। ਲੇਕਿਨ 1980 ਤੱਕ ਭਗਤ ਸਿੰਘ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਹੁੰਦਾ ਸੀਗਾ। ਜਦੋਂ ਪੰਜਾਬ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਵੱਡੇ ਹੀਰੋ ਬਣ ਕੇ ਆ ਗਏ ਸਾਹਮਣੇ, ਬਹੁਤ ਸਾਰੇ ਮੁੰਡਿਆਂ ਨੇ, ਮੇਰੇ ਵਰਗੇ ਕੋਨੇ ਮੋਨਿਆਂ ਨੇ ਵੀ ਬਾਲ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ। ਇਹ ਆਮ ਹੋ ਗਿਆ ਉੱਥੇ, ਤੇ ਉਹਨਾਂ ਨੂੰ ਪੰਜਾਬ ਦਾ ਇੱਕ ਦੂਸਰਾ ਹੀਰੋ ਬਣਾ ਕੇ ਸਾਹਮਣੇ ਦੇ ਦਿੱਤਾ ਗਿਆ, ਭਗਤ ਸਿੰਘ। ਪੰਜਾਬ ਨੂੰ, ਸਿੱਖਾਂ ਨੂੰ ਦੂਸਰੇ ਹੀਰੋ ਦੀ ਲੋੜ ਨਹੀਂ। ਸਾਡੇ ਕੋਲ ਹੀਰੋ ਬਹੁਤ ਹੈਗੇ, ਸਾਡੇ ਕੋਲ ਯੋਧਿਆਂ ਦੀ ਕਮੀ ਨਹੀਂ ਹੈਗੀ। ਊਧਮ ਸਿੰਘ ਹਰ ਤਰਫੋਂ ਦੀ ਉਹ ਹੀਰੋ ਹੈ।
सिद्धांतिक तौर पर भी वो हीरो है। करतार सिंह सराभा, हरी सिंह नलवा, जोरावर सिंह, बाबा दीप सिंह, भरिया पिया इतिहास, बंदा सिंह बहादुर। सानू किसी होर नू जो है ही नहीं, इनू देखो इदा मान लो कि कोई अगर शर्मा होवे ते फेसबुक ते आके बोलता होए कि बई मैं तो गां खाना, और जिहड़े लोग गां नहीं खाते वो तो बेवकूफ लोग होंगे। सारी दुनिया गां खाती है, मैं भी खाना, बहुत स्वाद होंदी है, खाया करो। तो की हिंदू उसनू बर्दाश्त करनगे? बिल्कुल नहीं करनगे, शायद उन्हें गोली मार देंगे। सेम यही समस्या है उसदे। ओ भगत सिंह जिहड़ा है वो सिंह है, लेकिन सिख नहीं है। वो सानू नहीं चाहिए इहो जिहा ਜਿਹੜਾ ਸਾਡਾ ਹੈ ਹੀ ਨਹੀਂ, ਅਸੀਂ ਉਹਨੂੰ ਕਿਉਂ ਲਈਏ? ਜੇ ਅਸੀਂ ਉਹਨੂੰ ਆਪਣਾ ਹੀਰੋ ਦੱਸਦੇ ਹਾਂ, ਕੱਲ ਨੂੰ ਜਨਰੇਸ਼ਨ ਉਹਦੇ ਬਾਰੇ ਪੜ੍ਹਦੀ ਹੈ ਤਾਂ ਉਹ ਸੋਚੇਗੀ ਯਾਰ ਇਹ ਤਾਂ ਤੁਸੀਂ ਇੰਨਾ ਵੱਡਾ ਇਹਦੇ ਬਾਰੇ ਲਿਖਿਆ ਹੋਇਆ ਹੈਗਾ ਹੈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੌਨਫਲਿਕਟ 'ਚ ਹੈਗੀਆਂ, ਆਪਾਂ ਉਹਦੇ ਉੱਤੇ ਨਹੀਂ ਜਾਂਦੇ ਕਿ ਵੀ ਇਹ ਹੈ ਨਹੀਂ। ਫਿਰ ਉਹ ਭਗਤ ਸਿੰਘ ਦੀ ਵਜ੍ਹਾ ਨਾਲ ਬਾਕੀ ਜਿਹੜੇ ਯੋਧੇ ਨੇ ਪੰਜਾਬ ਦੇ, ਉਹਨਾਂ ਬਾਰੇ ਵੀ ਸੋਚਣਗੇ ਇਹ ਵੀ ਇਦਾਂ ਹੀ ਬਣਾਤੇ ਹੋਣੇ। ਇਹ ਸਭ ਤੋਂ ਵੱਡੀ ਦਿੱਕਤ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਭਗਤ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਲੀਡਰ ਹੋ ਸਕਦਾ, ਬਣਾਇਆ ਜਾਵੇ, ਹੀਰੋ ਹੋ ਸਕਦਾ, ਬਣਾਇਆ ਜਾਵੇ, ਲੇਕਿਨ ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਸਿੱਖਾਂ ਦਾ ਹੀਰੋ ਨਹੀਂ ਹੈਗਾ। ਜਿੰਨੇ ਵੀ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਸਭ ਨਾਲੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜੀ। ਤੇ 2-3 ਦਿਨ ਮੈਂ ਜਿੱਦਣ ਮਾਨ ਸਾਹਿਬ ਦਾ ਇਲੈਕਸ਼ਨ ਦਾ ਰਿਜ਼ਲਟ ਸੀਗਾ, ਉਸ ਤੋਂ ਪਹਿਲਾਂ ਹੀ ਮੈਂ ਬੰਬੇ ਚਲਾ ਗਿਆ ਸੀਗਾ, ਕੁਝ ਕੰਮ ਸੀ। ਤੇ 3 ਦਿਨ ਪਹਿਲਾਂ ਮੈਂ ਬੰਬੇ ਤੋਂ ਚੱਲਿਆ ਸੀਗਾ ਤੇ ਬਾਏ ਕਾਰ ਮੈਂ ਆਇਆ ਪੰਜਾਬ, ਤੇ 33 ਘੰਟੇ ਮੈਨੂੰ ਲੱਗੇ ਆਉਂਦੇ ਹੋਏ, ਇਕੱਲਾ ਹੀ ਸੀਗਾ ਤੇ ਥਕਾਨ ਬਹੁਤ ਹੋ ਗਈ ਸੀ। ਕੱਲ ਵੈਸੇ ਮੈਂ ਇੱਕ ਵੀਡੀਓ ਪਾਇਆ ਸੀਗਾ ਜਿਸ ਦੇ ਵਿੱਚ ਕਲੀਅਰਲੀ ਬੋਲਿਆ ਸੀਗਾ ਕਿ 47 ਤੋਂ ਬਾਅਦ ਵਾਲੇ ਜਿਹੜੇ ਸ਼ਹੀਦ ਨੇ ਸਾਡੇ ਪੰਜਾਬ ਦੇ, ਉਹਨਾਂ ਨੂੰ ਅੱਤਵਾਦੀ ਕਹਿਣਾ, ਇਸ ਦੀ ਮੈਂ ਖਿਲਾਫਤ ਕਰਦਾ, ਇਹਦੀ ਨਿੰਦਾ ਕਰਦਾ। ਲੇਕਿਨ ਆਈਟੀ ਸੈੱਲ ਇਹਨੂੰ ਜਾਣਬੁੱਝ ਕੇ ਮੁੱਦੇ ਨੂੰ ਕਿਤੇ ਹੋਰ ਲੈ ਜਾਣਾ ਹੁੰਦਾ ਤੇ ਉਹ ਲੈ ਕੇ ਜਾ ਰਿਹਾ। ਇਹ ਉਹੀ ਆਈਟੀ ਸੈੱਲ ਨੇ ਜਿਹੜੇ ਪੰਜਾਬ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, NRIs ਦਾ ਪੈਸਾ ਖਾਣਾ ਚਾਹੁੰਦੇ ਆ। ਖੈਰ, ਇਹਨਾਂ ਨੂੰ ਲੱਗੇ ਰਹਿਣ ਦਿਓ। ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ, ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ। ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ ਹੋਰ। ਹਾਲਾਂਕਿ ਮੈਂ ਕੈਨੇਡਾ ਦੇ ਸਾਰੇ ਜਿੰਨੇ ਵੀ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਤੇ ਹੁਣੇ ਸੰਗਰੂਰ ਦੇ ਇਲੈਕਸ਼ਨਾਂ ਵਿੱਚ ਵੀ ਜਿੱਥੇ ਵੀ ਮੈਂ ਬੋਲ ਰਿਹਾ ਸੀਗਾ, ਉੱਥੇ ਵੀ ਤਕਰੀਬਨ ਸਾਰੀ ਜਗ੍ਹਾ ਤੇ ਇਹ ਵਾਲੀ ਗੱਲ ਬੋਲ ਰਿਹਾ ਸੀਗਾ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਪੰਜਾਬ ਦਾ ਹੀਰੋ ਨਹੀਂ ਹੈਗਾ। ਇਹ ਕਿਉਂ ਬੋਲਿਆ? ਅੱਜ ਕੱਲ ਜੋ ਕੁਛ ਇਹ ਚੱਲਦਾ ਪਿਆ, ਇਸ ਦੇ ਲਈ ਪਹਿਲਾਂ ਤਾਂ ਭਗਤ ਸਿੰਘ ਦਾ ਜਿਹੜਾ ਪਿਛੋਕੜ ਆ ਉਸ ਦੇ ਉੱਤੇ ਗੱਲ ਕਰ ਲਈਏ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਯ ਅਰਜਨ ਸਿੰਘ, ਉਹਨਾਂ ਦਾ ਨਾਮ ਸੀਗਾ ਮਹਾਸ਼ਯ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ
ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਸਮਾਜ ਦੇ ਚੀਫ ਸੀਗੇ, ਕਹਿ ਲਓ ਤੁਸੀਂ, ਪੰਜਾਬ ਦੇ। ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ, ਲਾਹੌਰ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ, ਇਹ ਸਾਰਾ। ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ, ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ, ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ, ਸਰ ਛੋਟੂ ਰਾਮ ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ, ਉਹ ਇਸ ਦੀ ਹਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀ ਚਾਰਜ ਹੋਇਆ, ਜਿਸ ਤਰ੍ਹਾਂ ਦੱਸਿਆ ਜਾਂਦਾ। ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ, ਔਰ ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ, ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ, ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ। ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰ ਦੇ ਵਿੱਚ ਉਸ ਸਮੇਂ ਦੇ, ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ, ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਸੀਗਾ। ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ, ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ, ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ, ਤੇ ਉਹ ਕਸਮ ਖਾਧੀ ਗਈ ਕਿ ਅਸੀਂ ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ